organization. Elementary demands in a democracy articulated by a mass protest, massive arrest, voluntary arrest to force the government. एक विशेष रात सी ਜਿਹੜੀ ਜਿਹੜਾ ਮਰਜ਼ੀ ਸਿੱਖ ਲੈ ਸਕਦਾ ਤੇ ਉਸ ਵਿਸ਼ੇਸ਼ ਰਾਤ ਨੂੰ ਗੁਰਾਂ ਦੇ ਤੋਂ ਬਾਅਦ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੀ ਗੁਰਸੰਗਤ ਦਾ ਇਸ ਸਾਲ ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਟੀਵੀ ਮਾਰਕੀਟ ਆਪਾਂ ਮਨਾਣੀ ਆ, ਤੁਸੀਂ ਆਪਣਾ ਸਮਾਂ ਕੱਢਿਆ, ਤੁਹਾਡਾ ਧੰਨਵਾਦ ਹੈ। ਇਹ ਜਿਹੜਾ ਪ੍ਰੋਗਰਾਮ ਹੈ ਇਹ BC ਦੀਆਂ ਜਿਹੜੀਆਂ ਸਿੱਖ ਸੁਸਾਇਟੀਜ਼ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਾਂ ਗਰੁੱਪਸ ਨੇ ਤੇ ਮਨੁੱਖੀ ਅਧਿਕਾਰ ਤੇ ਜਿਹੜੇ ਕਾਰਕੁਨ ਨੇ ਉਹਨਾਂ ਨੇ ਰਲ ਕੇ ਇਹ ਪ੍ਰੋਗਰਾਮ ਦਾ ਉਪਰਾਲਾ ਕੀਤਾ। ਤੁਹਾਡਾ ਸ਼ਾਰਟ ਨੋਟਿਸ ਤੇ ਇਦਾਂ ਹੋਮ ਆ ਕੇ ਆਉਣ ਦਾ ਬਹੁਤ ਬਹੁਤ ਧੰਨਵਾਦ। ਨਾਜ਼ੀਆਂ ਦੇ ਹਮਲੇ ਦਾ ਸ਼ਿਕਾਰ ਪਰ ਇੱਕ ਬਚਿਆ ਹੋਇਆ ਸਰਵਾਈਵਰ, ਉਹਦੀ ਰਿਚਮੰਡ ਹਾਊਸ ਹੋਟਲ ਦੇ ਵਿੱਚ ਇੱਕ ਟਾਕ ਹੋਈ। ਮੈਂ ਤੇ ਮੇਰੇ ਦੋਸਤ ਅਜੇ ਧਿਆਣੀ ਬਰਜਿੰਦਰ ਸਿੰਘ ਅਸੀਂ ਗਏ। ਉੱਥੇ ਪਗੜੀਧਾਰੀ 2 ਬੰਦੇ ਸੀ। ਉੱਥੇ ਜਿਹੜੇ ਜਿਊਜ਼ ਆ ਜਿੱਥੇ ਆਪਣੇ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਆਪਣੇ ਟੈਂਪਲ ਆ, ਤੇ ਜਿਹੜਾ ਰਿਚਮੰਡ ਜਿਊਸ਼ ਟੈਂਪਲ ਸੀਗਾ ਜਿਵੇਂ ਆਪਣੇ ਭਾਈ ਸਾਹਿਬ ਨੇ ਉਹਨਾਂ ਦੇ ਰਬਾਈ ਕਹਿੰਦੇ ਆ। ਔਰ ਰਬਾਈ ਨੇ ਗੱਲ ਕੀਤੀ ਜਿਹੜੀ ਕਿ ਮੈਂ ਅੱਜ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਆਪਾਂ ਜਿਹੜੀ ਚੀਜ਼ ਵਾਸਤੇ ਇਕੱਠੇ ਹੋਏ ਨਾ, ਇਹ ਕੋਈ ਸਾਡੀ ਹਿਸਟਰੀ ਨਹੀਂ। ਹਿਸਟਰੀ ਹੁੰਦੀ ਆ ਤੁਹਾਡੀ ਗੱਲਬਾਤ ਜਿਹੜੀ ਤੁਹਾਡੇ ਤੋਂ ਇਲਾਵਾ ਤੁਹਾਨੂੰ ਨਹੀਂ ਬਿਲੋਂਗ ਕਰਦੇ ਉਹਨਾਂ ਵਾਸਤੇ। ਜਿਹੜੇ ਆਪਾਂ ਹੈਗੇ ਆ ਇਹ ਆਪਣੀ ਮੈਮੋਰੀ ਆ। ਜਿਹੜੇ ਖਾਲੜਾ ਸਾਹਿਬ ਆ ਆਪਾਂ ਹਿਸਟੋਰੀਕਲ ਨਹੀਂ, ਉਹ ਸਾਡੀ ਮੈਮੋਰੀ ਦਾ ਪਾਰਟ ਆ। ਜਿਵੇਂ ਸਾਡੀ ਮੈਮੋਰੀ ਪਹਿਲੇ ਪਾਤਸ਼ਾਹ ਤੋਂ ਚੱਲੀ ਆ ਰਹੀ। ਜਦੋਂ ਸ਼ਹਾਦਤ ਦੀ ਗੱਲ ਆਉਂਦੀ ਹੈ ਨਾ ਤਾਂ ਸਾਡੀ ਉਹ ਜੀਨੋਲੋਜੀ ਦੇ ਵਿੱਚ ਅੱਜ ਵੀ ਤੁਸੀਂ ਦੇਖੋਗੇ ਜਦੋਂ ਗੌਰਮੈਂਟ ਦਾ ਰਿਪਰੈਸ਼ਨ ਹੁੰਦਾ ਨਾ ਤਾਂ ਬੰਦੇ ਕਾਫਕਾ ਦੇ ਕਹਿਣ ਵਾਂਗਰ ਉਹ ਰਾਈਟ ਦੀ ਬਜਾਏ ਐਕਸੈਪਟੇਬਲ ਪ੍ਰਿੰਸੀਪਲ ਨੂੰ ਜਾਂਦੇ ਆ ਵੀ ਚਲੋ ਇਦਾਂ ਵੀ ਚੱਲਦਾ। ਪਰ ਸਾਡੇ ਪਹਿਲੇ ਪਾਤਸ਼ਾਹ ਨੇ ਜਿਹਨੂੰ ਕਹਿੰਦੇ ਚੌਕ 'ਚ ਖੜ ਕੇ ਬਾਬਰ ਨੂੰ ਲਲਕਾਰਿਆ। ਹਰਿੰਦਰ ਸਿੰਘ ਹੁਣੀ ਇੱਥੇ ਆ, ਜਦੋਂ ਹਰਿੰਦਰ ਸਿੰਘ ਹੁਣੀ ਪਹਿਲੀ ਵਾਰੀ ਆਏ ਇਹਨਾਂ ਨੇ ਉਹ ਗੱਲ ਕਲੀਅਰ ਕੀਤੀ ਸੀ ਜਿਹਨੂੰ ਆਪਾਂ ਕਦੀ ਬਾਬਰ ਬਾਣੀ ਵੀ ਕਹਿੰਦੇ ਆ ਕਿ ਬਾਬਰ ਬਾਣੀ 'ਚ ਗੁਰੂ ਸਾਹਿਬ ਨੇ ਲਲਕਾਰਿਆ ਤਾਂ ਉਹ ਆਪਾਂ ਗੁਰੂ ਗ੍ਰੰਥ ਸਾਹਿਬ 'ਚ ਆ, ਉਹ ਸਾਡੇ ਜੀਨ ਦੇ ਵਿੱਚ ਆ। ਜਦੋਂ ਵੀ ਸਾਡੇ ਤੇ ਕੋਈ ਹਮਲਾ ਕਰਦਾ ਜਾਂ ਰਿਪਰੈਸ਼ਨ ਕਰਦਾ ਸਾਡੇ ਤੋਂ ਇਲਾਵਾ ਵੀ, ਤਾਂ ਅਸੀਂ ਖੜਦੇ ਹਾਂ। ਉਹ ਖੜਨਾ ਬੜਾ ਜ਼ਰੂਰੀ ਆ ਕਿਉਂਕਿ ਉੱਥੇ ਗੁਰੂ ਸਾਹਿਬ ਨੇ ਇੱਕ ਸ਼ਬਦ ਜਿਹੜੀ ਹੈਗਾ ਕਿਹਾ ਵੀ ਜਦੋਂ ਬਾਬਰ ਨੇ ਹਮਲਾ ਕੀਤਾ ਉੱਥੇ ਉਹ ਕਹਿੰਦਾ ਵੀ ਸ਼ਰਮ ਧਰਮ ਦੋਏ ਛੱਪ ਖਲੋਏ। ਸ਼ਰਮ ਕੀ ਆ? ਜਿਹੜੇ ਰਿਸਪੈਕਟੇਬਲ ਬੰਦੇ ਆ, ਪੋਜੀਸ਼ਨ ਵਾਲੇ ਬੰਦੇ ਆ। ਧਰਮ ਕੀ ਆ? ਕਾਜ਼ੀ ਮੁੱਲਾ। ਉਦੋਂ ਦੋਨੇ ਚੁੱਪ ਕਰ ਗਏ ਸੀ ਜਦੋਂ ਬਾਬਰ ਆਇਆ ਸੀ। ਫੇਰ ਕੀ ਹੋਇਆ? ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਇਹਦਾ ਕੂੜ ਆ ਇਹ ਵੀ ਤੁਹਾਡੇ ਹੱਥ 'ਚ ਹੀ ਆ ਕਿ ਤੁਸੀਂ ਫਿਰ ਦੇਣਾ ਕਿ ਨਹੀਂ ਦੇਣਾ। ਪਰ ਜਿਹੜਾ ਤੁਹਾਡਾ ਇਕੱਠ ਆ ਉਹ ਇਹ ਦੱਸ ਰਿਹਾ ਕਿ ਜਿਸ ਕੰਮ ਵਾਸਤੇ ਖਾਲੜਾ ਜੀ ਨੇ ਸ਼ਹਾਦਤ ਦਿੱਤੀ ਤੁਸੀਂ ਪਹਿਰਾ ਦੇ ਰਹੇ ਹੋ ਔਰ ਤੁਸੀਂ ਕੂੜ ਫੈਲਣ ਨਹੀਂ ਦੇ ਰਹੇ ਹੋ। ਗੌਰਮੈਂਟ ਦਾ ਇੰਨਾ ਰਿਪਰੈਸ਼ਨ ਆ ਕਿ ਗੌਰਮੈਂਟ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸਾਡੇ ਕਾਰਕੁਨਾਂ ਨੂੰ ਮਾਰਨ ਲੱਗ। ਹਰਦੀਪ ਨਿੱਜਰ ਉਹਦੀ ਇੱਕ ਐਗਜ਼ਾਮਪਲ ਆ। ਕੱਲ ਹਰਦੀਪ ਨੂੰ ਮਾਰਿਆ, ਅੱਜ ਕਿਸੇ ਹੋਰ ਦੇ ਮਗਰ ਪੈਣਗੇ। ਇਹ ਸਟੇਟ ਦੀ ਪਾਲਿਸੀ ਆ, ਇਹ ਕੋਈ ਇਕੱਲੇ ਮੋਦੀ ਦੀ ਜਾਂ ਰਾਹੁਲ ਗਾਂਧੀ ਦੀ ਸਟੇਟ ਦੀ ਪਾਲਿਸੀ ਹੈ।
ਗਵਰਨਮੈਂਟ ਰਿਪਰੈਸਿਵ ਆ, ਉਹ ਕਿਉਂ ਮਗਰ ਪੈਂਦੇ ਆ? ਆਪਾਂ ਵੀ ਕਈ ਵਾਰੀ ਫਸ ਜਾਂਦੇ ਆ। ਡੈਮੋਕ੍ਰੈਟਿਕ ਜਿਹੜੀਆਂ ਇੰਸਟੀਟਿਊਸ਼ਨਸ ਨੇ ਇਹ ਵੀਕ ਹੋ ਗਈਆਂ ਨੇ। ਜਦੋਂ ਜਿਹੜਾ ਸਿੱਖ ਰੈਵੋਲੂਸ਼ਨ ਆ ਉਹ ਅਸਲ ਦੇ ਵਿੱਚ ਇਕੱਲਾ ਸਮਾਜਿਕ ਨਹੀਂ ਹੈਗਾ, ਉਹ ਹਰ ਤਰ੍ਹਾਂ ਦਾ ਆ। ਪਰ ਜਦੋਂ ਸਟੇਟ ਦੀ ਗੱਲ ਕਰਦੇ ਆ, ਕੋਈ ਵੀ ਬੰਦਾ ਕਰਦਾ ਤਾਂ ਸਿੱਖਾਂ ਦੇ ਵਿੱਚ ਚੱਲਣ ਲੱਗ ਪੈਂਦਾ, ਉਹ ਜੀ ਆਪਾਂ ਰਾਜ ਦੀ ਗੱਲ ਕਿਉਂ ਕਰਦੇ ਆ? ਰਾਜ ਦਾ ਮਤਲਬ ਇਹ ਨਹੀਂ, ਰਾਜ ਦਾ ਮਤਲਬ ਇੱਕ ਇਦਾਂ ਦੀ ਪ੍ਰੈਕਟਿਸ ਗਵਰਨਿੰਗ ਮਾਡਲ ਹੈ ਜਿਹਨੂੰ ਕ੍ਰੀਏਟ ਕਰਨ ਵਾਸਤੇ ਗੁਰੂ ਸਾਹਿਬ ਨੇ ਸਟਾਰਟ ਕੀਤਾ ਸੀਗਾ, ਪੰਜਵੇਂ ਪਾਤਸ਼ਾਹ ਨੇ ਸਟਾਰਟ ਕੀਤਾ ਸੀ, ਬੰਦਾ ਬਹਾਦਰ ਉਹਦੇ ਚ ਗਿਆ। ਪਰ ਅੱਜ ਸਾਨੂੰ ਡਰ ਲੱਗਣ ਲੱਗ ਪਿਆ ਕਿਉਂਕਿ ਅਸੀਂ ਰਿਪਰੈਸ਼ਨ ਦੇ ਵਿੱਚ ਆ ਗਏ। ਮੈਂ ਇੱਕ ਗੱਲ ਕਹਿ ਰਿਹਾ ਅਜੇ ਕਿ ਇਸ ਤੋਂ ਸਾਈਡ ਲਾਈਨ ਤੇ ਆ, ਮੇਰੀ ਇੱਕ ਬੇਨਤੀ ਆ ਕਿ ਜਦੋਂ ਜਾਓ ਇੱਕ ਚੀਜ਼ ਦਾ ਨਿਸ਼ਾਨਾ ਜ਼ਰੂਰ ਬਣਾ ਕੇ ਜਾਇਓ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਆਪ ਨਹੀਂ ਪੜ੍ਹਿਆ, ਗੁਰੂ ਗ੍ਰੰਥ ਸਾਹਿਬ ਜ਼ਰੂਰ ਪੜ੍ਹ। ਅਸੀਂ ਹੋਰ ਫਿਲਾਸਫੀਆਂ ਦੀ ਗੱਲਾਂ ਕਰਦੇ ਰਹਿੰਦੇ ਹਾਂ, ਫਿਲਾਸਫਰਾਂ ਦੀ ਗੱਲਾਂ ਕਰਦੇ ਹਾਂ, ਆਪਣੇ ਗੁਰੂ ਨੂੰ ਨਹੀਂ ਅਸੀਂ ਪੜ੍ਹਦੇ। ਚਲੋ ਇਹ ਬੇਨਤੀ ਆ। ਗੱਲ ਇਹ ਆ ਕਿ ਖਾਲੜਾ ਜੀ ਨੂੰ ਇਹ ਪਤਾ ਸੀਗਾ ਕਿ ਜੇਕਰ ਉਹਨਾਂ ਨੇ ਸਟੈਂਡ ਲਿੱਤਾ ਉਹਦੇ ਤੇ ਰਹੇ ਤੇ ਉਹਨਾਂ ਨੂੰ ਮਰਨਾ ਪਊਗਾ, ਪਰ ਉਹ ਹਟੇ ਨਹੀਂ। ਤੁਸੀਂ ਉਹਨਾਂ ਦੀ ਸਪੀਚ ਵੀ ਸੁਣੀ ਹੈ। ਇਹ ਦੀ ਸ਼ਹਾਦਤ ਆ। ਸ਼ਹਾਦਤ ਦਾ ਮਤਲਬ ਤਾਂ ਵੈਸੇ ਇੱਕ ਤਰ੍ਹਾਂ ਦੀ ਵਿਟਨੈਸ ਹੁੰਦੇ ਆ ਤੁਸੀਂ, ਕਿ ਤੁਸੀਂ ਕਿਸੇ ਵੀ ਚੀਜ਼ ਵਾਸਤੇ ਦਿੰਦੇ ਹੋ। ਉਹ ਵੀ ਉਹਨਾਂ ਨੂੰ ਪਾਣੀ 'ਚ ਕਿਉਂ ਡੁਬੋਇਆ ਗਿਆ ਜਾਂ ਉਹਨਾਂ ਨੂੰ ਕਿਉਂ ਮਾਰਿਆ ਗਿਆ, ਉਹ ਤਾਂ ਸਾਡੇ ਪੰਜਵੇਂ ਪਾਤਸ਼ਾਹ ਦੇ ਨਾਲ ਆਇਆ ਹੋਇਆ। ਉਹ ਜੋ ਪਾਤਸ਼ਾਹ ਨੇ ਕੀਤਾ ਉਹੀ ਉਹਨਾਂ ਦੀ ਸਿੱਖ ਕਰ ਰਹੇ ਆ। ਉਸੇ ਲੜੀ ਦੇ ਵਿੱਚ ਹੀ ਜਿਹੜੇ ਜਸਵੰਤ ਸਿੰਘ ਜੀ ਖਾਲੜਾ ਆਉਂਦੇ ਆ। ਆਪਾਂ ਸਾਰਿਆਂ ਨੂੰ, ਕਿਉਂਕਿ ਜਿਹੜੀ ਉਹ ਗੱਲ ਕਹੀ ਸੀ ਵੀ ਸ਼ਰਮ ਧਰਮ ਜੇ ਚੁੱਪ ਕਲਾਏ, ਉਹਦੇ 'ਚ ਇੱਕ ਮੈਂ ਗੱਲ ਹੋਰ ਐਡ ਕਰਨਾ ਚਾਹੁੰਦਾ। ਮੈਂ ਕੋਈ ਫਿਲਾਸਫਰ ਜਾਂ ਮੈਨੂੰ ਕੋਈ ਨੌਲੇਜ ਨਹੀਂ ਇੰਨੀ ਹੈਗੀ, ਪਰ ਮੈਂ ਕੁਛ ਪੜ੍ਹਦਾ ਰਹਿਣਾ ਕਦੀ ਕਦੀ। ਜਦੋਂ ਭਾਈ ਜੇਤਾ ਜੀ 9ਵੇਂ ਪਾਤਸ਼ਾਹ ਦਾ ਲੈ ਕੇ ਪਹੁੰਚੇ ਉੱਥੇ ਅਨੰਦਪੁਰ ਸਾਹਿਬ ਸ਼ੀਸ਼ ਤੇ, ਇੱਕ ਸਵਾਲ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ, ਮੈਨੂੰ ਲੱਗਦਾ ਉਹ ਸਿੱਖਾਂ ਕੋਲ ਅੱਜ ਵੀ ਖੜਾ। ਉਹ ਹੈਗਾ ਸਾਡੇ ਕਿਰਦਾਰ ਦਾ, ਸਿੱਖੀ ਕਿਰਦਾਰ ਆ ਅਸਲ। ਗੁਰੂ ਸਾਹਿਬ ਨੇ ਭਾਈ ਜੇਤਾ ਜੀ ਨੂੰ ਪੁੱਛਿਆ ਵੀ ਜਦੋਂ ਇਹ ਭਾਣਾ ਵਾਪਰਿਆ ਸੀ ਉੱਥੇ ਸਿੱਖ ਮੌਜੂਦ ਸਨ ਦਿੱਲੀ ਦੇ ਵਿੱਚ? ਭਾਈ ਜੇਤਾ ਜੀ ਨੇ ਕਿਹਾ ਹਾਂਜੀ। ਗੁਰੂ ਸਾਹਿਬ ਨੇ ਕਿਹਾ ਨਹੀਂ, ਜੇ ਸਿੱਖ ਹੁੰਦੇ ਭਾਣਾ ਚਾਹੇ ਇਦਾਂ ਹੀ ਵਾਪਰਨਾ ਸੀ, ਪਰ ਸਿੱਖਾਂ ਦਾ ਕੁਝ ਰਿਐਕਸ਼ਨ ਵੱਖਰਾ ਹੋਣਾ ਸੀ। ਉਸ ਤੋਂ ਬਾਅਦ ਅਪਰੋਕਸੀਮੇਟਲੀ 25 ਸਾਲ ਬਾਅਦ ਖਾਲਸੇ ਦੀ ਸਥਾਪਨਾ ਹੋਈ, ਜਿਹਦੇ ਵਿੱਚ ਜਿਹੜੇ ਵੀ ਆਪਣੇ ਬੈਪਟਾਈਜ਼ ਸਿੱਖ ਆ, ਪਗੜੀਧਾਰੀ ਆ, ਉਹਨਾਂ ਨੂੰ ਇੱਕ ਡਰੈਸ ਕੋਡ ਦਿੱਤਾ ਗਿਆ। ਜਿਹੜੇ ਫੌਜੀ ਹੈ ਨਾ, ਤੁਸੀਂ ਕਦੀ ਗੋਲ ਗੱਪੇ ਖਾਂਦੇ ਨਹੀਂ ਦੇਖੋਗੇ, ਡਿਸਪਲਿਨ ਹੈ। ਖਾਲਸੇ ਦੀ ਸਥਾਪਨਾ ਹੋਈ ਡਿਸਪਲਿਨ ਵਾਸਤੇ ਆ ਕਿ ਖਾਲਸਾ ਆਪਣੇ ਕਿਰਦਾਰ ਤੋਂ, ਆਪਣਾ ਜਿਹੜਾ ਉਹਦਾ ਡਿਊਟੀ ਲਾਈ ਗਈ ਹੈ, ਡਿਊਟੀ ਬਾਉਂਡ ਆ, ਉੱਥੋਂ ਨਾ ਜਾ ਸਕੇ। ਔਰ ਖਾਸ ਕਰਕੇ ਜੋ ਤੁਸੀਂ ਬੈਪਟਾਈਜ਼ ਹੁੰਦੇ ਹੋ ਪੂਰੀ ਪਗੜੀਧਾਰੀ ਹੋ, ਤੋ ਉਹ ਜਿਹੜੀ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਆਪਣੀ ਖਾਲਸੇ ਦੀ, ਉਹ ਕਿਰਦਾਰ ਵੀ ਆ, ਉਹ ਤੁਹਾਡੀ ਸ਼ਕਲ ਸੂਰਤ ਵੀ ਹੈ, ਉਹਨੂੰ ਕਾਇਮ ਰੱਖਣਾ। ਮੈਂ ਵੀ ਕਦੀ ਕਦੀ ਮੈਨੂੰ ਇੱਕ ਇੱਥੇ ਵੀਰ ਜੀ ਬੈਠੇ ਆ, ਮੇਰਾ ਉਹਨਾਂ ਨਾਲ ਪ੍ਰੋਮਿਸ ਹੋਇਆ ਹੋਇਆ ਕਿ ਅਗਲੇ 50 ਸਾਲਾਂ 'ਚ ਅਸੀਂ ਕੁਛ ਨਾ ਕੁਛ ਬਦਲਾਂਗੇ। ਸੋ ਨਾ ਜ਼ਿਆਦਾ ਕੁਝ ਕਹਿੰਦਾ ਹੋਇਆ, ਜਿਹੜਾ ਇਹ ਸੈਮੀਨਾਰ ਹੈ ਇਹਦਾ ਮੁੱਖ ਜਿਹੜਾ ਫੋਕਸ ਹੈ ਉਹ ਹਿਊਮਨ ਰਾਈਟਸ। ਇਹ ਖਾਲੜਾ ਜੀ ਦੀ ਜਿਹੜੀ ਸ਼ਹਾਦਤ ਆ ਅੱਜ ਤੋਂ 30 ਸਾਲ ਪਹਿਲਾਂ, ਉਦੋਂ ਤੇ ਅੱਜ ਆਪਾਂ ਕਿੱਥੇ ਪਹੁੰਚਿਆ ਤੇ ਵਿਜ਼ਨ ਕੀ ਆ, ਉਹਦੇ ਬਾਰੇ ਜਿਹੜੇ ਬੁਲਾ ਰਹੇ ਆ ਉਹਨਾਂ ਕੋਲ ਆਪਣਾ ਸਬਜੈਕਟ ਮੈਟਰ ਆ। ਮੇਰੀ ਇਹ ਬੇਨਤੀ ਹੈ ਕਿ ਆਪਾਂ ਵਿਦਿਨ 2 ਆਵਰਸ 2 ਘੰਟੇ 'ਚ ਆਪਾਂ ਖਤਮ ਕਰ ਦੇਣਾ। ਸੁਣਿਓ ਔਰ ਇਹਦੀ ਫੀਡਬੈਕ ਦੇਈਓ। ਆਪਾਂ ਕੋਈ ਪ੍ਰੋਫੈਸ਼ਨਲ ਨਹੀਂ ਹੈਗੇ, ਸਾਡੇ ਕੋਲ ਵੀ ਗਲਤੀਆਂ ਹੋਣਗੀਆਂ। ਮੈਂ ਤਾਂ MC ਵੀ ਮੈਂ ਨਹੀਂ ਸੀਗਾ, ਜਿਹੜੇ MC ਸੀਗੇ ਉਹ ਵਿਚਾਰੇ ਆ ਹੁਣ ਕੰਮ ਪੈ ਗਿਆ, ਤਾਂ ਕਰਕੇ ਮੈਨੂੰ ਰਿਪਲੇਸਮੈਂਟ 'ਚ ਪਲਾਨ C 'ਚ ਹੀ ਪਾਇਓ। ਤਾਂ ਮੈਂ ਕੋਈ ਤਿਆਰੀ ਨਹੀਂ ਕੀਤੀ ਹੋਈ ਤੇ ਮੇਰੇ ਹੱਥ 'ਚ ਤਾਂ ਮਾਈਕ ਆ। ਜਦੋਂ ਵੀ ਬੁਲਾਰੇ ਬੋਲਣ ਆਰਾਮ ਨਾਲ ਸੁਣਿਓ ਤੇ ਜਦੋਂ ਲਾਸਟ ਐਂਡ ਦੇ ਵਿੱਚ ਆਪਾਂ ਭੈਣ ਜੀ ਪਰਮਜੀਤ ਕੌਰ ਖਾਲੜਾ ਨੂੰ ਸਨਮਾਨਿਤ ਕਰਨਾ। ਜਦੋਂ ਸਨਮਾਨਿਤ ਕੀਤਾ
ਉਦੋਂ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਗੁਰਦੁਆਰਿਆਂ ਦੇ ਪ੍ਰਬੰਧਕ ਦੇ ਵਿੱਚ ਢਾਂਚੇ ਦੇ ਹੈਗੇ ਨੇ, ਕੋਈ ਵੀ ਮੈਂਬਰ ਸਾਹਿਬਾਨ ਨੂੰ ਸਾਰੇ ਉੱਪਰ ਆਉਣਗੇ ਤੇ ਜਿਹੜੇ ਹਿਊਮਨ ਰਾਈਟਸ ਨਾਲ ਕੰਮ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਔਰ ਸਾਰਾ ਪ੍ਰੋਗਰਾਮ ਦੇਖ ਕੇ ਨਾ 3 ਵਜੇ ਆਪਾਂ ਖਤਮ ਕਰ ਦੇਣਾ। ਟਾਈਮ ਲਿਮਿਟ ਹੈਗੀ ਆ, ਜੇ ਲੱਗਿਆ ਤਾਂ ਕੁਐਸਚਨ ਆਨਸਰ ਪੀਰੀਅਡ ਹੋਊਗਾ, ਨਹੀਂ ਤਾਂ ਨਹੀਂ। ਤੇ ਜਿਨ੍ਹਾਂ ਨੇ ਭੋਜਨ ਨਹੀਂ ਛਕਿਆ ਉਹ ਵਿੱਚ ਵਿਚਾਲੇ ਛਕ ਲਓ, ਇਸ ਤੋਂ ਬਾਅਦ ਆਪਾਂ ਬਹਿਣਾ ਹੀ ਹੈ। ਤੋ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਆਪਣੀ ਗੱਲ ਨੂੰ ਅੱਗੇ ਵਧਾਵਾਂ। 2002 ਚ ਖਾਲੜਾ ਸਾਹਿਬ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਉਹਦੀ ਇੱਕ ਕਿਤਾਬ ਛਪੀ ਸੀ। ਲੋਅਰ ਮੇਨਲੈਂਡ ਦੇ ਵਿੱਚ ਅਸੀਂ ਵਲੰਟੀਅਰ ਸੀਗੇ, ਉਦੋਂ ਇੱਕ ਸੰਸਥਾ ਹੁੰਦੀ ਸੀ ਪਾਸ। ਇੱਥੇ ਹੀ 132 ਦੇ ਜਿਹੜਾ ਹਾਲ ਹੈ ਜਿਹਨੂੰ ਅੱਜ ਕੱਲ੍ਹ ਗ੍ਰੈਂਡ ਹਾਲ ਕਹਿੰਦੇ ਆ, ਇੱਥੇ 132 ਦੇ ਉੱਥੇ ਪ੍ਰੋਗਰਾਮ ਦੇ ਵਿੱਚ ਇਹ ਰਿਲੀਜ਼ ਕੀਤੀ ਗਈ ਸੀ। ਇਹਦੀ ਮੈਂ ਤਾਂ ਇਹਨੂੰ ਕਹਿ ਰਿਹਾ ਕਿ ਇਹ ਇਨਵੈਸਟੀਗੇਸ਼ਨ ਰਿਪੋਰਟ ਗੌਰਮੈਂਟ ਨੇ ਭਾਰਤ ਵਿੱਚ ਛਪਣ ਨਹੀਂ ਦਿੱਤੀ ਸੀ, ਇਹ ਨੇਪਾਲ ਤੋਂ ਛਪ ਕੇ ਆਈ ਸੀ ਤੇ ਜਿਹੜੇ ਕਾਮਰੇਡ ਸੀਗੇ ਉਹਨਾਂ ਨੇ ਛਾਪੀ। ਸਤਿਨ ਬੋਸ ਦੀ ਮੌਤ ਹੋ ਗਈ ਪਿਛਲੇ ਸਾਲ, ਸਾਨੂੰ ਮਨਾਉਣੀ ਚਾਹੀਦੀ ਸੀ, ਕਿਤੇ ਨਾ ਕਿਤੇ ਅਰਦਾਸ ਕਰਨੀ ਚਾਹੀਦੀ ਸੀ, ਭੁੱਲ ਜਾਂਦੇ ਆ। ਇਹ ਉਹਨੇ ਛਪਾਈ ਸੀ। ਜਸਕਰਨ ਕੌਰ ਜਿਹੜੀ ਬੇਟੀ ਆ ਉਹ ਲਾਇਰ ਸੀਗੀ, ਹੈਗੀ ਆ ਇੱਥੇ ਕੈਲੀਫੋਰਨੀਆ 'ਚ। ਉਹਨੇ ਅਮਰੀਕ ਸਿੰਘ ਮੁਕਤਸਰ ਨੇ ਉਹਦੇ ਵਿੱਚ ਰੋਲ ਅਦਾ ਕੀਤਾ ਹੋਇਆ ਔਰ ਰਾਮ ਨਾਰਾਇਣ ਕੁਮਾਰ ਉਹਨੇ ਰੋਲ ਅਦਾ ਕੀਤਾ ਹੋਇਆ। ਇਸ ਤਰ੍ਹਾਂ ਕਈ ਇਹੋ ਜਿਹੇ ਨਾਂ ਆ ਜਿਹੜੇ ਆਪਾਂ ਨੂੰ ਪਤਾ ਵੀ ਆਪਾਂ ਦੱਸਣਾ ਨਹੀਂ ਚਾਹੁੰਦੇ। ਉਹ ਸਾਰਿਆਂ ਨੇ ਰਲ ਕੇ ਬਣਾਈ ਸੀ। ਉਦੋਂ ਇਹ ਕੁਛ ਜਿਹੜੀ ਸੀਗੀ ਰਿਪੋਰਟ ਸੀਗੀ, ਅੱਜ ਤੁਸੀਂ ਮੇਰੇ ਤੋਂ ਪਹਿਲਾਂ ਸੁਣਿਆ ਹੋਣਾ ਬਈ ਰਾਜਵਿੰਦਰ ਬੈਂਸ ਬੋਲ ਰਿਹਾ ਸੀ। ਰਾਜਵਿੰਦਰ ਬੈਂਸ ਨੇ ਇੱਕ ਗੱਲ ਕੀਤੀ ਹੈ, ਕਹਿੰਦਾ ਵੀ ਹੁਣ ਆਪਣੇ ਕੋਲ 17,500 ਦੀ ਪੂਰੀ ਇਨਵੈਸਟੀਗੇਟਿਵ ਰਿਪੋਰਟ ਆ ਤੇ ਖਾਲੜਾ ਸਾਹਿਬ ਨੇ 25,000 ਕਿਹਾ ਸੀਗਾ, ਉਹ 25,000 ਤੋਂ ਵੀ ਜ਼ਿਆਦਾ ਆ। ਉਹ ਹੌਲੀ ਹੌਲੀ ਮੈਨੂੰ ਹਰਿੰਦਰ ਸਿੰਘ ਹੁਣੀ ਦੱਸਦੇ ਸੀਗੇ ਵੀ ਅਸੀਂ ਉਹਦੇ ਨੇੜੇ ਪਹੁੰਚ ਚੱਲੇ ਆ ਤੇ ਉਹਦੀ ਇੱਕ ਨਵੀਂ ਬੁੱਕ ਛਪਣੀ ਹੈ। ਸੋ ਇਹਦੇ ਬਾਰੇ 2 ਕਿਤਾਬਾਂ ਛਪੀਆਂ ਨੇ, ਦੋਨੇ ਭਾਰਤ ਨੇ ਛਪਣ ਨਹੀਂ ਦਿੱਤੀਆਂ। ਇੱਕ ਆਹ ਸੀ ਸਮੋਲਡਰਿੰਗ ਐਂਬਰਸ, ਇਹ ਯੂਨਾਈਟਿਡ ਸਟੇਟਸ ਨੇ ਛਾਪੀ 2007 ਦੇ ਵਿੱਚ, ਇਹ ਨਾਰਥ ਕੈਰੋਲਾਈਨਾ ਛਪੀ ਹੈ। ਸੋ ਸਰਕਾਰ ਤਾਂ ਆਪਣੀ ਇਨਵੈਸਟੀਗੇਟਿਵ ਰਿਪੋਰਟ ਨਹੀਂ ਇੰਡੀਆ ਛਾਪਣ ਦੇ ਰਹੀ, ਚਾਹੇ ਉਦੋਂ ਕਾਂਗਰਸ ਸੀ ਤੇ ਚਾਹੇ ਅੱਜ ਬੀਜੇਪੀ ਆ। ਤੇ ਗੌਰਮੈਂਟ ਦੀ ਪਾਲਿਸੀ ਹੈ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਚੱਲੇ, ਡਿਸ ਇਨਫੋਰਮੇਸ਼ਨ ਚੱਲੇ, ਇਨਫੋਰਮੇਸ਼ਨ ਨਾ ਹੋਵੇ। ਕਿਉਂਕਿ ਜਦੋਂ ਇਨਫੋਰਮੇਸ਼ਨ ਹੋਊਗੀ ਤਾਂ ਫਿਰ ਜਿਹੜੇ ਬੰਦੇ ਰਿਐਕਟ ਕਰਦੇ। ਤੋ ਜੇ ਉਹ ਸਾਡੀਆਂ ਕਿਤਾਬਾਂ ਇਨਵੈਸਟੀਗੇਸ਼ਨ ਰਿਪੋਰਟਿੰਗ ਇਹਦਾ ਰੋਕ ਸਕਦੀ ਆ, ਤੁਹਾਡੀ ਆਵਾਜ਼ ਨੂੰ ਵੀ ਦੱਬਦੀ ਆ। ਜਦੋਂ ਤੁਸੀਂ ਬੋਲਦੇ ਹੋ, ਜਿਵੇਂ ਕਿ ਹਰਦੀਪ ਸਿੰਘ ਨੂੰ ਉਹ ਕੋਈ ਬੋਲਣ ਕਰਕੇ ਹੀ ਗਿਆ, ਐਮਨਿਸਟੀ ਇੰਟਰਨੈਸ਼ਨਲ ਦਾ ਨਾਰਾ ਆ ਸਟੈਂਡ ਅਪ ਸਪੀਕ ਆਊਟ, ਉਹ ਉਹੀ ਕਰ ਰਿਹਾ ਸੀਗਾ। ਇੱਥੇ ਹੋਰ ਵੀ ਜਿਹੜੇ ਹੈਗੇ ਜਿਵੇਂ ਮਨਿੰਦਰ ਸਿੰਘ ਆਪਣੇ ਬੁਲਾਰੇ ਹੈਗੇ ਆ, ਇਹ ਵੀ ਉਹਦੇ ਵਿੱਚ ਆ, ਇਹਨੂੰ ਵੀ ਥ੍ਰੈਟ ਆ। ਉੱਤੇ ਡਾਕਟਰ ਅਮਰਜੀਤ ਸਿੰਘ ਹੈਗੇ, ਹੁਣ ਤਾਂ ਨਾਂ ਨੇ ਪੰਨੂ ਹੈਗਾ। ਤੋ ਕਹਿਣ ਦਾ ਮਤਲਬ ਜਿਹੜੇ ਵੀ ਬੰਦੇ ਆਵਾਜ਼ ਉਠਾਉਂਦੇ ਆ, ਜ਼ਰੂਰੀ ਨਹੀਂ ਆਪਾਂ ਉਹਨਾਂ ਦੀ ਹਰੇਕ ਗੱਲ ਨਾਲ ਸਹਿਮਤ ਹੋਣਾ, ਪਰ ਜਦੋਂ ਤੁਹਾਨੂੰ ਲੱਗਦਾ ਕਿ ਇਦਾਂ ਦੀ ਗੱਲ ਚੱਲਦੀ ਹੈ, ਗੌਰਮੈਂਟ ਰਿਪਰੈਸ਼ਨ ਕਰਦੀ ਆ, ਸੋ ਆਪਣਾ ਜਿਹੜਾ ਅੱਜ ਦਾ ਮਕਸਦ ਆ ਜਿਹੜਾ ਟ੍ਰਾਂਸਲੇਸ਼ਨ ਰਿਪਰੈਸ਼ਨ ਹੈ ਉਹਦੇ ਖਿਲਾਫ ਹੀ ਹੈ। ਖਾਲੜਾ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਨੀ ਹੈ ਔਰ ਉਹਨਾਂ ਦੀ ਜਿਹੜੀ ਵਾਈਫ ਭੈਣ ਜੀ ਪਰਮਜੀਤ ਕੌਰ ਖਾਲੜਾ ਆ, ਆਪਾਂ ਉਹਨਾਂ ਦੀ ਵੀ ਗੱਲਬਾਤ ਸੁਣਨੀ ਤੇ ਉਹਨਾਂ ਨੂੰ ਸਾਰੀ ਸੰਗਤ ਨੇ BCC ਨੇ ਸਨਮਾਨਿਤ ਕਰਨਾ। ਉਹਦਾ ਕਿਉਂ ਆ? ਕਿਉਂਕਿ ਜਦੋਂ ਆਪਾਂ ਉਦਾਂ ਗੱਲਾਂ ਕਰਦੇ ਆ ਟੋਰਾ ਮਾਰਨ ਮਤਲਬ ਆਪਾਂ ਕਹਿੰਦਾ 1 ਲੱਖ ਸਿੱਖ 1 ਮਿਲੀਅਨ ਸਿੱਖ ਰਹਿੰਦਾ ਜੀ BC, ਜੇ 1 ਮਿਲੀਅਨ ਰਹਿੰਦਾ ਭਾਈ ਫਿਰ ਆਪਾਂ ਨੇ ਜਿਹੜੀ ਮੈਮੋਰੀ ਆ ਉਹਨੂੰ ਰਿਵਾਈਜ਼ ਕਰਨ ਵਾਸਤੇ ਆਪਾਂ ਨੂੰ ਅਜਿਹੇ ਫੰਕਸ਼ਨ ਕਰਨ ਦੀ ਲੋੜ ਆ। ਇਹ ਮੇਰੀ ਬੇਨਤੀ ਵੀ ਆ, ਆਪਾਂ ਹਮੇਸ਼ਾ ਨਾ ਟਾਰਗੇਟ ਕਰ ਲੈਂਦੇ ਆ ਗੁਰਦੁਆਰੇ ਦੀ ਕਮੇਟੀਆਂ ਵਾਲਿਆਂ ਨੂੰ, ਉਹਨਾਂ ਕੋਲ ਬਹੁਤ ਕੰਮ ਹੁੰਦੇ ਆ, ਤੁਸੀਂ ਮੋਟੀਵੇਟ ਕਰੋ, ਉਹ ਅੱਗੇ ਲੱਗ ਕੇ ਕੰਮ ਕਰਦੇ ਜਿਵੇਂ ਅੱਜ ਉਹਨਾਂ ਸਾਰਿਆਂ ਨੇ ਰਲ ਕੇ ਕੀਤਾ। ਸੋ ਸਾਰੀ ਕਮੇਟੀ ਵਾਲਿਆਂ ਦਾ, ਜਿਹੜੇ ਵੀ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਬੰਦੇ ਆ, ਉਹਨਾਂ ਦਾ ਧੰਨਵਾਦ। ਸੋ ਮੈਂ ਆਪਣੀ ਗੱਲਬਾਤ ਨੂੰ ਖਤਮ ਕਰਦਾ ਹੋਇਆ, ਸਾਨੂੰ ਜਿਹੜੇ ਪਹਿਲੇ ਸਪੀਕਰ ਆ ਉਹ ਹੈਗੇ ਆ ਸਰਦਾਰ ਦਾਨਿਸ਼ ਸਿੰਘ। ਦਾਨਿਸ਼ ਸਿੰਘ ਯੰਗ ਇੱਕ ਐਕਟਿਵਿਸਟ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ,
ਸੋ ਉਹ ਅੱਜ ਦੀ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਨੰਬਰ 2 ਤੇ ਜਿਹੜੇ ਸਪੀਕਰ ਹੋਣਗੇ ਉਹ ਸਰਦਾਰ ਹਰਿੰਦਰ ਸਿੰਘ ਟੈਕਸਸ ਹੋਣਗੇ। ਨੰਬਰ 3 ਦੇ ਉੱਤੇ ਜਿਹੜੇ ਸਪੀਕਰ ਹੋਣਗੇ ਉਹ ਯੂਨਾਈਟਿਡ ਸਿੱਖਸ ਦੇ ਰਿਪਰੈਜ਼ੈਂਟੇਟਿਵ ਹੋਣਗੇ। ਨੰਬਰ 4 ਦੇ ਉੱਤੇ ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਬੋਲਣਗੇ ਤੇ ਨੰਬਰ 5 ਦੇ ਉੱਤੇ BC ਸਿੱਖ ਗੁਰਦੁਆਰਾ ਕੌਂਸਲ ਦੇ ਜਿਹੜੇ ਬੁਲਾਰੇ ਆ ਤੇ ਸਿੱਖ ਫੈਡਰੇਸ਼ਨ ਦੇ ਆਗੂ ਨੌਜਵਾਨ। ਮੈਨੂੰ ਮਾਣ ਹੈ ਕਿ ਜਿਹੜਾ ਇਹ ਬੱਚਾ ਆ ਇਹਨੇ ਬਹੁਤ ਜ਼ਿਆਦਾ ਕੰਮ ਕੀਤਾ ਕਰ ਰਿਹਾ। ਪ੍ਰਮਾਤਮਾ ਇਹਨੂੰ ਏਦਾਂ ਹੀ ਅਰੋਗਤਾ ਬਖਸ਼ੇ। ਸੋ ਉਹ ਹੋਣਗੇ 5ਵੇਂ ਨੰਬਰ ਤੇ ਫਿਰ ਲਾਸਟ ਦੇ ਵਿੱਚ ਆਪਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਨਮਾਨਿਤ ਕਰਨਾ। ਸੋ ਇਹ ਪ੍ਰੋਗਰਾਮ ਹੈ। ਸੋ ਆਈ welcome Mr. Danish Singh to come on the stage and present his point of view about Sardar Jaswant Singh Ji Khalada. Danish Singh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਸ਼ੇਅਰ ਕਰਨਾ ਸੀ। 2018 ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀ ਜਿਹੜਾ ਸਿੱਧਕ ਪ੍ਰੋਗਰਾਮ ਸਿੱਖਰੀ ਵਾਲੀ ਟੀਮ ਹੈਗੀ ਉਹ ਇੱਥੇ ਚਲਾਉਂਦੀ BC ਦੇ ਵਿੱਚ ਹਰੇਕ ਸਾਲ, ਤੇ ਉੱਥੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਸੀ। ਪਰ ਇੱਥੇ ਜਿਹੜੇ ਆਪਣੇ ਸਰਦਾਰ ਹਰਿੰਦਰ ਸਿੰਘ ਆਏ ਹੋਏ ਨੇ ਉਹਨਾਂ ਤੋਂ ਵੀ ਵਿੱਦਿਆ ਲੈਣ ਦਾ ਮੌਕਾ ਮਿਲਿਆ ਸੀ। ਤੇ ਇਹ ਕੋਈ ਛੋਟੀ ਗੱਲ ਨਹੀਂ, ਜਿਹੜੇ ਆਪਾਂ ਸਿੱਖ ਟ੍ਰੈਡੀਸ਼ਨ ਵਿੱਚ ਦੇਖਦੇ ਹਾਂ, ਸਿੱਖ ਪਰੰਪਰਾ ਵਿੱਚ ਦੇਖਦੇ ਹਾਂ ਕਿਸ ਤੋਂ ਵਿੱਦਿਆ ਲੈਣੀ। ਸੋ ਇਸੇ ਕਰਕੇ ਮੇਰੇ ਨਿੱਜੀ ਤੌਰ ਤੇ ਇਹ ਅਹਿਮੀਅਤ ਵਾਲੀ ਗੱਲ ਆ ਵੀ ਅੱਜ ਮੌਕਾ ਮਿਲਿਆ ਇੱਕ ਮੰਚ ਸਾਂਝੇ ਤੋਂ ਬੋਲਣ ਦਾ। ਤੇ ਨਾਲ ਦੀ ਨਾਲ ਹੋਰ ਆਪਣੀਆਂ ਜਿਹੜੀਆਂ ਸ਼ਖਸੀਅਤਾਂ ਆਈਆਂ ਹੋਈਆਂ, ਜਿਵੇਂ ਭਾਈ ਸਾਹਿਬ ਨੇ ਦੱਸਿਆ ਬੀਬੀ ਪਰਮਜੀਤ ਕੌਰ ਖਾਲੜਾ, ਆਪਣੇ ਦੂਜੇ ਬੁਲਾਰੇ ਭਾਈ ਮਨਿੰਦਰ ਸਿੰਘ, ਤੇ ਮੈਂ ਤੁਹਾਡੇ ਸਾਹਮਣੇ ਉਹਨਾਂ ਦੀ ਬਦੌਲਤ ਖੜਾ, ਕਿਉਂਕਿ ਹੋਰ ਵੀ ਜਿਹੜੇ ਸਾਰੇ ਇੱਥੇ ਸ਼ਖਸੀਅਤਾਂ ਬੈਠੀਆਂ ਮੇਰੇ ਨਾਲੋਂ ਕਈ ਗੁਣਾ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ, ਸੇਵਾ ਕਰ ਰਹੇ ਨੇ, ਪੰਥ ਦੀ ਸੇਵਾ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ। ਸੋ ਅੱਜ ਮੈਂ ਤੁਹਾਡੇ ਸਾਹਮਣੇ ਕੋਈ ਤਜਰਬੇਕਾਰ ਜਾਂ ਕੋਈ ਬੁਲਾਰੇ ਦੇ ਤੌਰ ਤੇ ਨਹੀਂ, ਮੈਂ ਅਗਲੀ ਪੀੜ੍ਹੀ ਦੇ ਤੌਰ ਤੇ ਮੈਂ ਤੁਹਾਡੇ ਸਾਹਮਣੇ ਖੜਿਆ ਜਿਨ੍ਹਾਂ ਨੂੰ ਇਹ ਸੇਵਾ ਦੀ ਅੱਗੇ ਜ਼ਿੰਮੇਵਾਰੀ ਮਿਲੀ, ਜੋ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਤੇ ਉਹਨਾਂ ਦੀ ਯਾਦ ਨੂੰ ਜਿੰਦਾ ਰੱਖਣ ਦੀ ਜ਼ਿੰਮੇਵਾਰੀ ਮਿਲੀ। ਤੇ ਸਵਾਲ ਉੱਠਦਾ ਵੀ ਜਿਹੜੀ ਅਗਲੀ ਪੀੜ੍ਹੀ ਆ ਉਹ ਇਸ ਤਰ੍ਹਾਂ ਕਿਵੇਂ ਕੰਮ ਕਰ ਰਹੀ ਆ, ਜਿੰਦਾ ਰੱਖ ਰਹੀ ਆ ਕਿ ਨਹੀਂ। ਤੇ ਆਪਣੀ ਜਨਰੇਸ਼ਨ ਬਾਰੇ ਮੈਨੂੰ ਕਾਫੀ ਕੁਝ ਸੁਣਨ ਨੂੰ ਮਿਲਦਾ ਹੁੰਦਾ, ਸੁਣਨ ਨੂੰ ਮੈਂ ਮਿਲਦਾ ਰਹਿੰਦਾ। ਥੋੜੇ ਜਿਹੇ ਢਿੱਲੇ ਆ, ਇਹ ਵਿਕੇਸ਼ਨਾਂ ਬਹੁਤ ਕਰਦੇ ਆ, ਇਹ ਥੋੜੇ ਜਿਹੇ ਆਪਣੇ ਆਪ 'ਚ ਰਹਿੰਦੇ ਆ। ਤੇ ਇਹ ਕਈ ਗੱਲਾਂ ਸਹੀ ਵੀ ਹੋਣਗੀਆਂ, ਸਾਰੇ ਇੱਕੋ ਤਰ੍ਹਾਂ ਨਹੀਂ ਹੁੰਦੇ। ਪਰ ਇੱਕ ਜਿਹੜੀ ਮੈਂ ਖਾਸੀਅਤ ਦੇਖੀ ਆ ਇਸ ਜਨਰੇਸ਼ਨ ਦੇ ਵਿੱਚ, ਜੋ ਕਿ ਮੇਰੇ ਹਿਸਾਬ ਨਾਲ ਇਹ ਭਾਈ ਖਾਲੜੇ ਦੀ ਵੀ ਖਾਸੀਅਤ ਇਹ ਸੀਗੀ, ਉਹ ਇਹ ਆ ਕਿ ਜਿੱਥੇ ਵੀ ਉਹ ਕੰਮ ਕਰਦੇ ਆ ਉਹ ਜਥੇਬੰਦੀਆਂ ਦੇ ਮਸਲੇ 'ਚੋਂ ਉਲਝਦੇ ਨਹੀਂ ਗਏ। ਜਿੱਥੋਂ ਤੱਕ ਮੈਂ ਦੇਖਿਆ ਕੈਨੇਡਾ ਦੇ ਵਿੱਚ, ਹੋਰ ਥਾਵਾਂ ਸ਼ਾਇਦ ਇਸ ਤਰ੍ਹਾਂ ਨਾ ਹੋਵੇ ਤੇ ਇੱਥੇ ਵੀ ਇਸ ਤਰ੍ਹਾਂ ਬਾਅਦ ਚੋਂ ਨਾ ਰਵੇ, ਪਰ ਜਿੱਥੋਂ ਤੱਕ ਮੈਂ ਦੇਖਿਆ ਜਿੱਥੇ ਵੀ ਕੋਈ ਮਸਲਾ ਖੜਾ ਹੁੰਦਾ, ਇਸ਼ੂ ਹੁੰਦਾ, ਪੰਥਿਕ ਮਸਲਾ ਹੁੰਦਾ, ਤਾਂ ਵੱਡੇ ਤੌਰ ਤੇ ਸਾਰੇ ਇਕੱਠੇ ਹੋ ਜਾਂਦੇ। ਤੇ ਮੈਂ ਐਕਚੁਅਲੀ ਇਸ ਸਾਲ ਐਡਮਿੰਟਨ ਇੱਕ ਪ੍ਰੋਗਰਾਮ ਤੇ ਗਿਆ ਸੀ ਤੇ ਉੱਥੇ ਮੈਨੂੰ ਪਤਾ ਲੱਗਿਆ ਵੀ ਕੁਝ ਬਜ਼ੁਰਗ ਆਏ ਹੋਏ ਸੀ ਜਿਹੜੇ ਪੁਰਾਣੇ ਸਮੇਂ ਤੋਂ ਇੱਕ ਜਥੇਬੰਦੀ ਨਾਲ ਜੁੜੇ ਹੋਏ ਆ। ਸਾਰਿਆਂ ਦੇ ਸਾਹਮਣੇ ਮੈਂ ਸ਼ਾਇਦ ਨਾ ਉਹਨਾਂ ਦਾ ਨਾਂ ਲਵਾਂ, ਪਰ ਜਿਹੜੀ ਆਪਣੀ ਸੰਸਥਾ WHO ਵਰਲਡ ਸੇਫ ਆਰਗੇਨਾਈਜੇਸ਼ਨ 40 ਸਾਲਾਂ ਤੋਂ ਕੰਮ ਕਰਦੀ ਆ ਰਹੀ ਆ। ਤੇ ਇੱਕ ਸਮੇਂ ਤੇ ਉਸ ਜਥੇਬੰਦੀ ਦੇ ਨਾਲ ਵੀ ਕਾਫੀ ਟੱਕਰ ਹੁੰਦੀ ਸੀ
ਸ਼ਾਇਦ ਇੱਥੇ ਵੀ ਜਾਣੂ ਹੋਣਗੇ। ਤੇ ਉਹ ਉੱਥੇ ਪਹੁੰਚੇ ਹੋਏ ਸੀ ਤੇ ਇੱਕ ਮੇਰੇ ਅੰਕਲ ਜੀ ਜਿਹੜੇ ਆਪਣੇ ਫੈਮਿਲੀ ਫਰੈਂਡ ਲੱਗਦੇ ਆ, ਉਹਨਾਂ ਨੇ ਮਿਲਾਉਣ ਦਾ ਯਤਨ ਕੀਤਾ ਵੀ ਹਾਂਜੀ ਆਪਣੇ ਸਿੰਘ ਹੈਗੇ ਆ, ਡਬਲ ਸੋਨਾ ਸੇਵਾ ਕਰਦੇ ਆ। ਤੇ ਮੈਂ ਆਪਣੇ ਆਪ ਵੱਲੋਂ ਤਿਆਰੀ ਕਰਾਂ ਵੀ ਸਾਰੀ ਜਾਣਦਾ ਹੋਇਆ ਵੀ ਪਿਛਲੇ ਸਾਲਾਂ 'ਚ ਕੀ ਹੋਇਆ, ਕੀ ਕੁਛ ਵੀ ਕੁਛ ਵੀ ਕਹਿ ਸਕਦੇ ਆ, ਤੇ ਮੈਂ ਆਪਣੇ ਵੱਲੋਂ ਤਿਆਰ ਰਹਾਂ। ਤੇ ਉਹਨਾਂ ਨੂੰ ਜਦੋਂ ਮੈਂ ਮਿਲਿਆ, ਅਲੱਗ-ਅਲੱਗ ਮੁਲਾਕਾਤਾਂ ਹੋਈਆਂ, ਉਹ ਸਾਰੇ ਇਕੱਠੇ ਨਹੀਂ ਮਿਲੇ, ਪਰ ਇੰਡੀਪੈਂਡੈਂਟਲੀ ਉਹਨਾਂ ਨੇ ਸਾਰਿਆਂ ਨੇ ਇੱਕੋ ਗੱਲ ਕਹੀ ਮੈਨੂੰ। ਤੇ ਉਹ ਇਹ ਕਹਿੰਦੇ ਵੀ ਜਦੋਂ ਇਹ ਕੰਮ ਕਰਨਾ, ਪੰਥ ਦਾ ਕੰਮ ਕਰਨਾ, ਤਾਂ ਮਿਸ਼ਨ ਨੂੰ ਅੱਗੇ ਰੱਖ ਕੇ ਕਰਨਾ। ਵੀ ਜਦੋਂ ਆਪਾਂ ਸ਼ੁਰੂ ਕੀਤਾ ਸੀ ਉਦੋਂ ਕੰਮ ਆਪਾਂ ਮਿਸ਼ਨ ਨੂੰ ਅੱਗੇ ਰੱਖਿਆ ਸੀ, ਪਰ ਰਾਹ ਦੇ ਵਿੱਚ ਆਪਾਂ ਜਥੇਬੰਦੀਆਂ ਦੇ ਮਸਲਿਆਂ ਵਿੱਚ ਪੈ ਕੇ ਥੋੜੀ ਜਿਹੀ ਮਾਰ ਖਾ ਗਏ ਤੇ ਮਿਸ਼ਨ ਹਮੇਸ਼ਾ ਅੱਗੇ ਨਹੀਂ ਰਿਹਾ। ਤੇ ਉਹ ਕਹਿੰਦੇ ਜੇ ਅੱਗੇ ਹੁਣ ਇਹ ਕੰਮ ਕਰਨਾ ਤਾਂ ਮਿਸ਼ਨ ਨੂੰ ਅੱਗੇ ਰੱਖ ਕੇ ਕਰਨਾ। ਤੇ ਮੈਨੂੰ ਗੱਲ ਕਾਫੀ ਢੁਕੀ ਉਦੋਂ। ਤੇ ਉਦੋਂ ਤੋਂ ਜਦੋਂ ਮੈਂ ਭਾਈ ਖਾਲੜੇ ਜੀ ਬਾਰੇ ਵੀ ਪੜ੍ਹਦਾ ਸੀ ਜਾਂ ਸੁਣਦਾ ਸੀ, ਤਾਂ ਉੱਥੋਂ ਵੀ ਮੈਨੂੰ ਇਹੀ ਸਮਝਣ ਨੂੰ ਮਿਲਿਆ ਵੀ ਭਾਈ ਸਾਹਿਬ ਵੀ ਇਸ ਤਰ੍ਹਾਂ ਹੀ ਵਿਚਰਦੇ ਸੀ। ਚਾਹੇ ਮੌਕਾ ਆਇਆ ਤਾਂ ਲਿਬਰੇਟ ਖਾਲਿਸਤਾਨ ਵਾਲਾ ਮੈਗਜ਼ੀਨ ਚਲਾਇਆ, ਚਾਹੇ ਮੌਕਾ ਆਇਆ ਤਾਂ ਅਕਾਲੀ ਦਲ ਦੇ ਅੰਡਰ ਹਿਊਮਨ ਰਾਈਟਸ ਵਿੰਗ ਨੂੰ ਚਲਾਉਣ ਦਾ ਮੌਕਾ ਆਇਆ, ਪਰ ਹਰੇਕ ਮੌਕੇ ਦੇ ਵਿੱਚ ਮੇਰੀ ਸਮਝ ਨਾਲ ਉਹਨਾਂ ਨੇ ਸਿੱਖ ਸਿਧਾਂਤਾਂ ਨੂੰ ਅੱਗੇ ਰੱਖਿਆ, ਆਪਣੇ ਧਰਮ ਨੂੰ ਅੱਗੇ ਰੱਖਿਆ। ਉਹਨਾਂ ਦਾ ਧਰਮ ਅਲਟੀਮੇਟਲੀ ਕੀ ਸੀ, ਕਾਫੀ ਵਿਸ਼ਾਲ ਵਿਸ਼ਾ, ਪਰ ਇੱਕ ਸੀ ਵੀ ਜ਼ਾਲਮਾਂ ਦਾ ਟਾਕਰਾ ਕਰਨਾ ਤੇ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣੀ। ਇਹ ਵੀ ਜੋ ਗੱਲ ਦੇਖਦੇ ਹਾਂ ਆਵਾਜ਼ ਉਠਾਉਣ ਦੀ, ਇਹ ਕੋਈ ਛੋਟੀ ਗੱਲ ਨਹੀਂ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤੇ ਇਹ ਜਦੋਂ ਆਪਾਂ ਲਵਾਰਿਸ ਲਾਸ਼ਾਂ ਦਾ ਕੰਮ ਵੀ ਦੇਖਦੇ ਹਾਂ, ਜਦੋਂ ਉਹਨਾਂ ਸ਼ੁਰੂ ਕੀਤਾ, ਸਾਰੇ ਜਾਣਦੇ ਆ, ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਤੇ ਉਹ ਚੁੱਪ ਕਰਕੇ ਵੀ ਕਰ ਸਕਦੇ ਸੀ, ਪਰਿਵਾਰਾਂ ਨੂੰ ਮਿਲਣ ਦਾ, ਡਾਕੂਮੈਂਟੇਸ਼ਨ ਕਰਨ ਦਾ, ਸਾਰੇ ਰੈਕੋਰਡਸ ਇਕੱਠੇ ਕਰਨ ਦਾ, ਪਰ ਉਹਨਾਂ ਨੇ ਨਾਲ ਦੇ ਨਾਲ ਆਵਾਜ਼ ਵੀ ਉਠਾਈ। ਆਵਾਜ਼ ਵੀ ਕਿਹੜੀ ਉਠਾਈ, ਉਹ ਅੰਤਰਰਾਸ਼ਟਰੀ ਪੱਧਰ ਤੱਕ ਲੈ ਗਏ। ਤੇ ਉਹ ਵੀ ਇੱਕ ਗੱਲ ਜੋ ਮੈਂ ਅੱਜ ਆਪਣੇ ਨੌਜਵਾਨਾਂ, ਆਪਣੀ ਜਨਰੇਸ਼ਨ ਦੇ ਵਿੱਚ ਵੇਖਦਾ ਵੀ ਜ਼ਿਆਦਾ ਤੇ ਜ਼ਿਆਦਾ ਹੁਣ ਹੋਰ ਤੇ ਹੋਰ ਆਵਾਜ਼ ਉਠਾਉਣ ਲੱਗ ਗਏ ਆ, ਕਿਉਂਕਿ ਪਿਛਲੇ ਸਾਲਾਂ 'ਚ ਜਿੱਥੋਂ ਤੱਕ ਮੈਂ ਦੇਖਿਆ ਇਸ ਤਰ੍ਹਾਂ ਨਹੀਂ ਸੀ। ਜਿਹੜੇ ਜ਼ਿਆਦਾ ਸਾਲਾਂ ਤੋਂ ਕੰਮ ਕਰਦੇ ਆ ਰਹੇ ਆ, ਵਿਰਲੇ ਹੀ ਹੁੰਦੇ ਸੀ ਜਿਹੜੇ ਇਸ ਮਸਲਿਆਂ ਵਿੱਚ, ਇਸ ਪੰਥਿਕ ਇਸ਼ੂਜ਼ ਦੇ ਵਿੱਚ ਆਵਾਜ਼ ਉਠਾਉਂਦੇ ਸੀ। ਪਰ ਹੁਣ ਚਾਹੇ ਤੁਸੀਂ ਫਾਰਮਰਸ ਪ੍ਰੋਟੈਸਟ ਦੇਖ ਲਓ, ਜਾਂ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਆ, ਤਾਂ ਹੋਰ ਤੇ ਹੋਰ ਨੌਜਵਾਨ ਆਵਾਜ਼ ਉਠਾਉਣ ਲੱਗ ਗਏ ਆ। ਤੇ ਇੱਕ ਇਹ ਕਾਰਨ ਹੋ ਸਕਦਾ ਕਿ ਅਸੀਂ ਉਹ ਸਮਾਂ ਨਹੀਂ ਦੇਖਿਆ, ਅਸੀਂ 84 ਚੋਂ ਨਹੀਂ ਲੰਘੇ, ਉਸ ਦਹਾਕਿਆਂ ਚੋਂ ਨਹੀਂ ਲੰਘੇ। ਮੇਰਾ ਖੁਦ ਦਾ ਜਨਮ 96 ਦਾ, ਭਾਈ ਸਾਹਿਬ ਦੀ ਸ਼ਹੀਦੀ ਦਾ ਤੋਂ 101 ਸਾਲ ਬਾਅਦ ਆ। ਤੇ ਉਸੇ ਕਰਕੇ ਕਹਿ ਸਕਦੇ ਹਾਂ ਵੀ ਉਹ ਡਰ ਨਹੀਂ ਪਿਆ ਹੋਇਆ ਜਿਹੜਾ ਸ਼ਾਇਦ ਪਹਿਲਾਂ ਪਿਆ ਹੋਇਆ ਸੀਗਾ। ਤੇ ਜੇ ਆਪਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਵੀ ਗੱਲ ਕਰਦੇ ਹਾਂ, ਜੋ ਹੁਣ ਗੋਲੀਆਂ ਚੱਲ ਰਹੀਆਂ, ਭਾਈ ਨਿੱਜਰ ਦੀ ਸ਼ਹਾਦਤ ਹੋਈ ਆ, ਇਹ ਵੀ ਇੱਕ ਤਰ੍ਹਾਂ ਦੇਖ ਸਕਦੇ ਹਾਂ ਵੀ ਉਹ ਦੁਬਾਰਾ ਉਹ ਡਰ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਨੌਜਵਾਨ ਉਹ ਵੀ ਬੋਲਣ ਨੂੰ ਹਟ ਜਾਣ। There will be consequences. ਸੋ ਉਹ ਹਿਸਾਬ ਨਾਲ ਜੋ ਮੈਂ ਦੇਖ ਰਿਹਾ ਅੱਜ ਦੀ ਜਨਰੇਸ਼ਨ ਦੇ ਵਿੱਚ, ਪਰ ਇੱਕ ਅਖੀਰ ਤੇ ਗੱਲ ਕਰਕੇ ਮੈਂ ਇੱਥੇ ਸਮਾਪਤੀ ਕਰ ਦੇਣੀ ਆ ਕਿ ਇੱਕ ਗੱਲ ਮੈਂ ਦੇਖੀ ਹੈ, ਮੇਰੇ ਵਰਗੇ ਕਈ ਵਾਰੀ ਸੋਚ ਹੁੰਦੀ ਆ ਵੀ ਕਾਹਲੇ ਪੈ ਜਾਂਦੇ ਆ, ਅੱਗੇ ਕੀ ਕਰਨਾ, ਅੱਗੇ ਐਕਸ਼ਨ ਕੀ ਆ, ਅੱਗੇ ਜਿੱਤ ਕਿਹੜੀ ਲੈਣੀ। ਤੇ ਉਹ ਸਮੇਂ ਵੀ ਆਉਂਦੇ ਆ ਜਦੋਂ ਉਹੋ ਜਿਹੇ ਕੰਮ ਹੁੰਦੇ ਆ, ਪਰ ਜ਼ਿਆਦਾ ਤੌਰ ਤੇ ਜਿੰਨਾ ਮੈਂ ਸਿੱਖਿਆ, ਜਿੰਨਾ ਮੈਂ ਦੇਖਿਆ, ਇਹ ਦ੍ਰਿੜਤਾ ਵਾਲਾ ਕੰਮ
ਜ਼ਿਆਦਾ ਤੋਂ ਜ਼ਿਆਦਾ ਹੁੰਦਾ। ਭਾਈ ਖਾਲੜਾ ਜੀ ਦਾ ਵੀ ਜੇ ਦੇਖੋ, ਰਿਕਾਰਡ ਇਕੱਠੇ ਕਰਨੇ, ਥਾਂ ਥਾਂ ਜਾਣਾ, ਪਰਿਵਾਰਾਂ ਨੂੰ ਮਿਲਣਾ, ਇਹ ਕੋਈ ਸੌਖਾ ਕੰਮ ਨਹੀਂ ਸੀ। ਨਾ ਕਿ ਉਹਨਾਂ ਨੇ ਆਪਣੇ ਨਾਂ ਬਣਾਉਣ ਲਈ ਇਹ ਕੀਤਾ, ਪਰ ਇਹ ਦ੍ਰਿੜਤਾ ਵਾਲਾ ਕੰਮ ਸੀ ਤੇ ਇਹ ਕੰਮ ਕਰਦੇ ਕਰਦੇ ਉਹ ਸ਼ਹੀਦ ਹੋਏ। ਸ਼ਹੀਦੀ ਵੀ ਆਪਾਂ ਜੇ ਗੱਲ ਕਰਦੇ ਹਾਂ ਵੀ ਮੌਤ ਨੂੰ ਵਿਆਹੁਣ ਦੀ ਗੱਲ ਜ਼ਿਆਦਾਤਰ ਹੁੰਦੀ ਹੈ, ਤੇ ਆਪਾਂ ਵਿਆਹ ਦਾ ਦੇਖੀਏ 4 ਲਾਵਾਂ, ਪਹਿਲੀ ਲਾਭ ਇਹੀ ਹੁੰਦੀ ਆ, ਹਰ ਪਹਿਲੜੀ ਲਾਭ ਪ੍ਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਸੋ ਮੇਰਾ ਵੀ ਮੈਸੇਜ ਇਹੀ ਹੋਗਾ ਵੀ ਦ੍ਰਿੜਤਾ ਨਾਲ ਕੰਮ ਕਰੀਏ, ਆਪਣਾ ਧਰਮ ਨਿਭਾਈਏ, ਹੋਰ ਅੱਗੇ ਜੋ ਗੁਰੂ ਸਾਹਿਬ ਨੇ ਕਰਨਾ, ਉਹਨਾਂ ਦਾ ਹੁਕਮ ਆ, ਉਹਨਾਂ ਦੀ ਬਖਸ਼ਿਸ਼ ਆ। ਤੋ ਮੇਰੀ ਵੀ ਅਰਦਾਸ ਇਹੀ ਹੁੰਦੀ ਆ ਵੀ ਉਹ ਨਿਭਾਉਂਦੇ ਰਹਿਣ, ਸਾਡੇ ਤੋਂ ਸੇਵਾ ਕਰਾਉਂਦੇ ਰਹਿਣ, ਤੋ ਅੰਤਲੇ ਸਵਾਸਾਂ ਤੱਕ ਇਹ ਸੇਵਾ ਨਿਭ ਜਾਵੇ ਜਿਵੇਂ ਭਾਈ ਖਾਲੜਾ ਜੀ ਨਿਭਾ ਕੇ ਗਏ। ਸੋ ਇੰਨੀਆਂ ਬੇਨਤੀਆਂ ਕਰਦਿਆਂ ਮੈਂ ਖਿਮਾ ਦਾ ਜਾਚਕ ਹਾਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਧੰਨਵਾਦ ਦਾਨਿਸ਼ ਸਿੰਘ। ਦਾਨਿਸ਼ ਸਿੰਘ ਨੇ ਆਪਣੀ ਗੱਲ ਦੇ ਵਿੱਚ ਗੱਲ ਕਹੀ ਹੈ ਜਿਹੜੀ ਬੜੀ ਇੰਪੋਰਟੈਂਟ ਆ, ਔਰ ਸਰਕਾਰ ਜਿਹੜੀ ਖਾਸ ਕਰਕੇ ਭਾਰਤ ਦੀ, ਹੋਰ ਵੀ ਸਰਕਾਰਾਂ ਡਰਦੀਆਂ ਨੇ ਜਦੋਂ ਯੂਥ ਸ਼ਾਮਲ ਹੁੰਦੇ ਆ। ਕਦੀ ਵੀ ਪ੍ਰੋਟੈਸਟ ਤੋਂ ਡਰਨਾ ਨਹੀਂ ਚਾਹੀਦਾ। ਜਿਵੇਂ ਉਹਨੇ ਗੱਲ ਕੀਤੀ ਸੀ ਨਾ ਕਿਸਾਨ ਮੋਰਚੇ ਦੀ, ਜਾਂ ਹੁਣ ਹੜ੍ਹ, ਸਾਨੂੰ ਕਿਸੇ ਦੀ ਲੋੜ ਨਹੀਂ ਪਈ। ਮੈਂ ਆਪ ਜਦੋਂ ਕਿਸਾਨ ਮੋਰਚਾ ਹੋਇਆ ਤਾਂ ਲੁਕਦਾ ਛੁਪਦਾ ਗਿਆ ਸੀ, ਤੇ ਮੈਂ ਦਿੱਲੀ ਦੇ ਵਿੱਚ ਟਿਕਰੀ ਬਾਰਡਰ ਦੇ ਉੱਤੇ ਗਿਆ ਸਵੇਰੇ 5:30 ਵਜੇ। ਤਾਂ ਉੱਥੇ ਜਿਹੜੇ ਸੀਗੇ ਹਰਿਆਣੇ ਵਾਲੇ ਬੰਦੇ ਵੀ ਸੀ ਬੈਠੇ, ਤਾਂ ਉਹ ਸਵੇਰੇ ਸਵੇਰੇ ਚਾਹ ਲੈ ਕੇ ਆਏ। ਤੇ ਉਹ ਜਿਹੜਾ ਬੰਦਾ ਸੀਗਾ ਨਾ, ਸਧਾਰਨ ਜਿਹਾ ਇੱਕ ਹਰਿਆਣਵੀ ਸੀਗਾ, ਜਾਟ, ਤੇ ਉਹ ਮੈਨੂੰ ਕਹਿੰਦਾ ਜੇਕਰ ਆਪ ਸਿੱਖ ਨਾ ਹੁੰਦੇ, ਉਹ ਕਹਿੰਦਾ ਅਸੀਂ ਨਹੀਂ ਆਉਣਾ ਸੀ ਇੱਥੇ। ਕਈ ਵਾਰੀ ਤੁਹਾਨੂੰ ਆਪਣੀ ਇੰਪੋਰਟੈਂਸ ਦਾ ਪਤਾ ਨਹੀਂ ਹੁੰਦਾ। ਲੋਕੀ ਤੁਹਾਡੇ ਤੋਂ ਜਿਹੜਾ ਰੋਲ ਮਾਡਲ ਲੱਭਦੇ ਆ, ਔਰ ਸਿੱਖ ਰੋਲ ਮਾਡਲ ਨੇ। ਇਹ ਨਹੀਂ ਆਪਾਂ ਮਾਣ ਕਰਦੇ ਆ, ਸਾਨੂੰ ਤਾਂ ਸਾਡੇ ਪਹਿਲੇ ਪੰਜਵੇਂ ਪਾਤਸ਼ਾਹ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ, ਉਹਨੇ ਸਾਨੂੰ ਹੁਕਮ ਲਾਇਆ ਤੇ ਦੱਸਿਆ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਸਾਡੀ ਇਹ ਫਲਸਫਾ। ਸੋ ਲੋਕੀ ਤੁਹਾਨੂੰ ਐਜ਼ ਏ ਰੋਲ ਮਾਡਲ ਦੇਖ ਰਿਹਾ ਨੈਕਸਟ ਜਿਹੜੇ ਆਉਣ ਵਾਲੀ ਸੈਂਚੁਰੀਜ਼ ਨੇ। ਤੋ ਆਪਣੇ ਤੇ ਪੂਰਾ ਮਾਣ ਮਹਿਸੂਸ ਕਰੋ ਤੇ ਗੁਰੂ ਦੇ ਕਹੇ ਹੁਕਮ ਅਨੁਸਾਰ ਚੱਲਦੇ ਰਹੋ। ਸਾਡੇ ਹੁਣ ਦੂਜੇ ਜਿਹੜੇ ਸਪੀਕਰ ਨੇ, ਮੈਂ ਇੰਨਾ ਹੀ ਕਹੂੰਗਾ ਕਿ ਇਹ ਇੰਟਲੈਕਚੁਅਲ ਵੀ ਹੈ, ਚਾਹੇ ਇਹਨਾਂ ਦੀ ਬੈਕਗਰਾਊਂਡ ਇੰਜੀਨੀਅਰਿੰਗ ਦੇ ਨਾਲ ਆ, ਪਰ ਜਿਹੜਾ ਸਿੱਖੀ ਵਾਸਤੇ ਜਿੰਨਾ ਕੁਝ ਵੀ ਕਰ ਰਹੇ ਆ ਜਾਂ ਕਰਨਗੇ, ਉਹਦਾ ਆਪਾਂ ਨੂੰ ਕਿਤੇ ਨਾ ਕਿਤੇ ਫਿਊਚਰ ਦੇ ਵਿੱਚ ਉਹਦੇ ਫਰੂਟ ਤੁਸੀਂ ਜ਼ਰੂਰ ਦੇਖੋਗੇ। ਸਿੱਖਰੀ ਦੇ ਨੁਮਾਇੰਦੇ ਸਰਦਾਰ ਹਰਿੰਦਰ ਸਿੰਘ ਟੈਕਸਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਇਕੱਤਰ ਹੋਏ ਆ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਨ ਲਈ, ਤੇ ਆਪਾਂ ਮੈਂ ਸਿੱਧਾ ਹੀ ਉੱਥੇ ਫੋਕਸ ਲਿਆਉਣਾ ਚਾਹੁੰਦਾ। ਦੇਖੋ, ਹਰ ਦੁਨੀਆ ਦੇ ਵਿੱਚ ਕੋਈ ਨਾ ਕੋਈ ਮਾਡਲ ਬਣਿਆ ਹੋਇਆ ਜਿਹਨੂੰ ਕੋਈ ਫੋਲੋ ਕਰ ਰਿਹਾ ਹੁੰਦਾ। ਕਈ ਚੀਜ਼ਾਂ ਤੁਹਾਨੂੰ ਜੱਦੀ ਮਿਲਦੀਆਂ ਨੇ ਕਿ ਤੁਸੀਂ ਕਿੱਥੇ ਪੈਦਾ ਹੋਏ, ਕਿੱਦਾਂ ਦਾ ਪਰਿਵਾਰ ਆ, ਕਿੱਦਾਂ ਦਾ ਪਿਛੋਕੜ ਆ। ਕਈ ਚੀਜ਼ਾਂ ਤੁਹਾਨੂੰ ਵਾਤਾਵਰਣ ਦੇ ਦਿੰਦਾ, ਕਿਹੜੇ ਈਕੋਸਿਸਟਮ ਦੇ ਵਿੱਚ ਤੁਸੀਂ ਵੱਡੇ ਹੋ ਰਹੇ ਹੋ, ਪਲ ਰਹੇ ਹੋ। ਕਈ ਚੀਜ਼ਾਂ ਤੁਹਾਡੀ ਟ੍ਰੇਨਿੰਗ ਦਿੰਦੀਆਂ ਨੇ ਤੁਹਾਨੂੰ ਕਿ ਉਸ ਵੇਲੇ ਦੀ ਤੁਹਾਡੀ ਐਜੂਕੇਸ਼ਨ ਕੀ ਆ, ਉਸ ਵੇਲੇ ਦਾ ਸੋਸ਼ੀਓ ਪੋਲੀਟੀਕਲ ਕਲਾਈਮੇਟ ਕੀ ਆ। ਉਹ ਸਾਰਾ ਕੁਝ ਇਕੱਠਾ ਹੋ ਜਾਂਦਾ ਤੇ ਤੁਹਾਡੇ ਵਿੱਚ ਇੱਕ ਅੰਦਰ ਜਾਣ ਦੀ ਸ਼ਕਤੀ ਆਉਂਦੀ ਹੈ, ਜਿਹਨੂੰ ਗੁਰਬਾਣੀ ਦੇ ਲਫ਼ਜ਼ ਕਹਿੰਦੇ ਨੇ ਆਤਮ ਕਰਨਾ। ਫੇਰ ਬੰਦਾ ਆਪਣੇ ਡਿਸੀਜਨ ਨਹੀਂ ਲੈਂਦਾ ਇਕੱਲਾ,
ਉਹ ਪ੍ਰਪੇਅਰ ਹੋ ਰਿਹਾ ਹੁੰਦਾ ਕਿ ਅਗਲਾ ਕੰਮ ਮੇਰੇ ਕੋਲੋਂ ਗੁਰੂ ਕੀ ਕਰਾਊ। ਇਸ ਨਜ਼ਰੀਏ ਤੋਂ ਜੇ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਦੇਖਣਾ, then we can focus on two words। ਮੈਂ ਇਹਦੇ ਬਾਰੇ ਗੱਲ ਕਰਾਂਗਾ ਕਿ ਇੱਕ ਤਾਂ ਹੈ ਗਲੋਬਲੀ, ਸੱਚ ਦੀ ਗੱਲ ਗਲੋਬਲੀ ਹੁੰਦੀ ਹੈ। ਦਿਸ ਇਜ਼ ਨਾਟ ਐਕਸਕਲੂਸਿਵ ਟੂ ਸਿੱਖਸ ਜਾਂ ਪੰਜਾਬੀਆਂ ਨੂੰ ਜਾਂ ਕੈਨੇਡੀਅਨਸ ਨੂੰ, ਜਿਹਨੂੰ ਅਸੀਂ ਟਰੂਥ ਕਹਿ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਬਟ ਬਾਣੀ ਦੇ ਵਿੱਚ ਸੱਚ ਆਉਂਦਾ, ਉਹ ਕੱਲਾ ਸੱਚ ਬੋਲਣ ਲਈ ਨਹੀਂ ਆ ਰਿਹਾ, ਉਹ ਹੈ ਕਿ ਜੋ ਸਦੀਵੀ ਹੈ, ਜੋ ਇਟਰਨਲ ਆ, ਜੋ ਕਨਸਟੈਂਟ ਆ, ਸਦਾ ਸਥਿਰ ਰਹਿਣ ਵਾਲਾ। ਹੁਣ ਸੱਚ ਦੀ ਗਵਾਹੀ ਭਰਨੀ ਤਾਂ ਬਹੁਤ ਅਗਲੀ ਗੱਲ ਹੁੰਦੀ ਆ, ਉਹ ਤਾਂ ਕਿਸੇ ਕਿਸੇ ਨੂੰ ਦਾਤ ਮਿਲਦੀ ਆ। ਸੱਚ ਨੂੰ ਪਛਾਣਨ ਲਈ ਅਸੀਂ ਸਾਰੇ ਤੁਰੇ ਹੋਏ ਆ। ਐਂਡ ਹਾਊ ਡਿਡ ਭਾਈ ਜਸਵੰਤ ਸਿੰਘ ਖਾਲੜਾ ਡਿਸਕਵਰ ਦ ਟਰੂਥ ਫॉर ਹਿਮਸੈਲਫ? ਜਿਹਨੇ ਆਪਣੇ ਲਈ ਡਿਸਕਵਰ ਕਰ ਲਿੱਤਾ ਹੁੰਦਾ, ਫਿਰ ਉਹ ਕਮਿਊਨਿਟੀ ਲਈ ਵੀ ਕਿਸੇ ਪੱਖ ਤੋਂ ਪ੍ਰੈਜ਼ੈਂਟ ਕਰਦਾ। ਹੁਣ ਉਹ ਜੇ ਤੁਸੀਂ ਦੇਖੋਗੇ ਸੱਚ ਦੀ ਗੱਲ ਤੋਂ ਫਿਰ ਸ਼ਹਾਦਤ ਤੱਕ ਦਾ ਜਿਹੜਾ ਸਫ਼ਰ ਆ, ਉੱਥੋਂ ਸਾਨੂੰ ਗੱਲ ਸਮਝ ਆਊਗੀ। ਸ਼ਹਾਦਤ ਤੋਂ ਕੱਲੀ ਗੱਲ ਨਹੀਂ ਸਮਝ ਆਊਗੀ। ਹੁਣ ਸੱਚ ਦੀ ਗੱਲ ਤੇ ਮੈਂ ਕਿਉਂ ਕਹਿ ਰਿਹਾ ਹਾਂ, ਤੁਹਾਨੂੰ ਪਤਾ ਜਿਸ ਧਰਤੀ ਤੇ ਆਪਾਂ ਬੈਠੇ ਆ, ਵੈਂਕੂਵਰ ਤੁਸੀਂ ਬੈਠੇ ਹੋ, ਉਹਨਾਂ ਦੇ ਦਾਦਾ ਜੀ ਵੀ ਗੁਰੂ ਨਾਨਕ ਜਹਾਜ਼ ਵਿੱਚ ਸੀਗੇ। ਤੁਹਾਨੂੰ ਵੀ ਪਤਾ ਕਿ ਉਹ ਜਹਾਜ਼ ਨੂੰ ਲਿਆਉਣ ਵਾਲਿਆਂ ਨੇ ਕੀ ਕੀ ਕੀਤਾ ਸੀ, ਸ਼ੰਘਾਈ ਤੇ ਜਾ ਕੇ ਕਿਸ ਤਰ੍ਹਾਂ ਪੈਸੇ ਇਕੱਠੇ ਕੀਤੇ ਤੇ ਗੁਰੂ ਦੀ ਓਟ ਲੈ ਕੇ, ਜਿਹੜੀ ਉਸ ਵੇਲੇ ਦੀ ਬ੍ਰਿਟਿਸ਼ ਇੰਪੀਰੀਅਲ ਐਮਪਾਇਰ ਹੈ ਤੇ ਉਹਦੀ ਐਕਸਟੈਂਸ਼ਨ ਕੈਨੇਡਾ ਵਿੱਚ ਆ, ਉਹਨੂੰ ਕਾਊਂਟਰ ਕਰ ਰਹੇ ਨੇ ਉਹਨਾਂ ਦੀ ਪਾਲਿਸੀ। ਉਹ ਉਹਨਾਂ ਦੇ ਤੁਸੀਂ ਕਹ ਲਓ ਖਾਨਦਾਨ ਚ ਆ ਰਿਹਾ, ਵਿਰਸੇ ਚ ਆ ਰਿਹਾ ਇੱਕ ਲੈਵਲ ਤੇ। ਦੂਸਰਾ ਹੁਣ ਤੁਸੀਂ ਉਹਨਾਂ ਦੀ ਟ੍ਰੇਨਿੰਗ ਦੇਖੋ, 50s ਵਿੱਚ ਪੈਦਾ ਹੋ ਰਹੇ ਨੇ, 70s ਦੀ ਪੋਲਿਟਿਕਸ ਪੰਜਾਬ ਦੀ ਕੀ ਆ, ਹਿੰਦੁਸਤਾਨ ਦੀ ਕੀ ਆ, ਖੱਬੇ ਪੱਖੀ ਤੋਂ ਟ੍ਰੇਨਿੰਗ ਲੈ ਕੇ ਪਿੰਡ ਦੇ ਵਿੱਚ ਨਹੀਂ ਕਰਨਾ, ਸਟੂਡੈਂਟ ਪੋਲਿਟਿਕਸ ਵਿੱਚ ਪੂਰਾ ਹਿੱਸਾ ਲਿਆ, ਭਾਰਤ ਨੌਜਵਾਨ ਸਭਾ। ਯੂ ਸ਼ੁੱਡ ਨੋ ਦਿਸ ਸਟਫ ਕਿ ਤੁਹਾਡੀ ਟ੍ਰੇਨਿੰਗ ਹੁੰਦੀ ਹੈ, ਕਦੇ ਬੋਲ ਕੇ ਨਹੀਂ ਕੰਮ ਹੁੰਦੇ। ਤੇ ਟ੍ਰੇਨਿੰਗ ਵਿੱਚ ਤੁਹਾਡੀਆਂ ਬੜੀਆਂ ਰਿਲੇਸ਼ਨਸ਼ਿਪਸ ਚੇਂਜ ਹੁੰਦੀਆਂ ਨੇ, ਕਿਉਂਕਿ ਜਦ ਤੁਸੀਂ ਪ੍ਰੋਜੈਕਟ ਵਿੱਚ ਇਨਵੋਲਵ ਹੁੰਦੇ ਹੋ, ਤੁਹਾਡੀ ਕੋਈ ਪੱਕੀ ਰਿਲੇਸ਼ਨਸ਼ਿਪ ਨਹੀਂ ਹੁੰਦੀ, ਤੁਹਾਡੀ ਪ੍ਰੋਜੈਕਟ ਨਾਲ ਜ਼ਿੰਮੇਵਾਰੀ ਹੁੰਦੀ ਹੈ। ਸੋ ਭਾਰਤ ਨੌਜਵਾਨ ਸਭਾ ਚੋਂ ਨਿਕਲ ਰਹੇ ਨੇ ਸਟੂਡੈਂਟ ਪੋਲਿਟਿਕਸ ਦੇਖ ਰਹੇ ਨੇ ਪੰਜਾਬ ਦੀ, ਜਿਹੜੀ ਖੱਬੇ ਪੱਖੀ ਪੂਰੀ ਪੋਲਿਟਿਕਸ ਆ। ਪੰਚਾਇਤ ਵਿੱਚ ਜਾ ਰਹੇ ਨੇ, ਗ੍ਰਾਮ ਪੰਚਾਇਤ ਦੀ ਪੋਲਿਟਿਕਸ ਤੁਹਾਨੂੰ ਵੀ ਪਤਾ, ਹੁਣ ਇਲੈਕਸ਼ਨ ਹੋ ਕੇ ਹੜੇ ਨੇ ਪੰਜਾਬ ਦੇ ਕੀ ਹੁੰਦਾ। ਸੋ ਤੁਹਾਨੂੰ ਸਿਸਟਮ ਨੂੰ ਸਮਝਣਾ ਹੁੰਦਾ, ਲੋਕਾਂ ਦੀ ਨਬਜ਼ ਫੜਨੀ ਹੁੰਦੀ ਆ। ਫਿਰ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਐਜ਼ ਏ ਲਾਇਰ, ਐਜ਼ ਏ ਬੈਂਕ ਵਿੱਚ ਆਏ ਨੇ ਪਹਿਲਾਂ। ਉੱਥੇ ਉਹਨਾਂ ਦੇ ਦੋ ਸਾਥੀ ਗਾਇਬ ਹੋ ਗਏ। 70s ਉਹਨਾਂ ਨੇ ਦੇਖਿਆ, 80s ਉਹਨਾਂ ਨੇ ਦੇਖਿਆ, ਉਹ ਵੀ ਸੁਣ ਰਹੇ ਨੇ, ਉਹਨਾਂ ਦੀ ਅਸਹਿਮਤੀਆਂ ਵੀ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ। ਬਟ ਜਦ ਐਮਰਜੈਂਸੀ ਲੱਗੀ ਹੈ, ਉਸ ਵੇਲੇ ਵੀ ਅਸਹਿਮਤੀ ਹੈ ਅਕਾਲੀ ਦਲ ਦੇ ਨਾਲ ਕਿ ਫੈਡਰਲ ਸਟਰਕਚਰ ਦੀ ਥਾਂ ਸੈਂਟਰਲ ਸਟਰਕਚਰ ਹੋਣਾ ਚਾਹੀਦਾ। ਬਟ ਇਵੈਂਚੁਅਲ ਐਗਰੀਮੈਂਟ ਕੀ ਆ ਕਿ ਜੋ ਇੰਡੀਆ 'ਚ ਹੋ ਰਿਹਾ ਉਹ ਸਿਸਟਮ ਠੀਕ ਨਹੀਂ। ਤੁਹਾਡਾ ਐਗਰੀਮੈਂਟ ਹੁੰਦਾ ਲਾਰਜਰ ਇਸ਼ੂਜ਼ ਤੇ, ਤੁਹਾਡੇ ਕੰਮ ਕਰਨ ਦੇ ਤਰੀਕੇ ਅਲੱਗ-ਅਲੱਗ ਹੁੰਦੇ ਨੇ। ਤੁਹਾਡਾ ਤਰੀਕਾ ਉਹ ਬਣਦਾ ਕਿ ਤੁਸੀਂ ਜਿੱਥੋਂ ਦੀ ਟ੍ਰੇਨਿੰਗ ਲਈ ਆ, ਉਹ ਟ੍ਰੇਨਿੰਗ ਚੋਂ ਨਿਕਲਦੇ ਜਦ ਉਹਨਾਂ ਦੇ ਆਪਣੇ ਦੋ ਸਾਥੀ ਵੀ ਗਾਇਬ ਹੋ ਗਏ, ਉਹਨਾਂ ਨੇ ਕਿਹਾ ਹੁਣ ਇਹਦੇ ਬਾਰੇ ਵੀ ਕੰਮ ਕਰਨ ਦੀ ਲੋੜ। ਤੇ ਕੰਮ ਕਰਨ ਲਈ ਫਿਰ ਉਹ ਸਿੱਖ ਅਦਾਰਿਆਂ ਵਿੱਚ ਵੀ ਆਏ, ਸ਼੍ਰੋਮਣੀ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਦੇ ਵਿੱਚ ਵੀ ਆਏ। ਮੈਨੂੰ ਯਾਦ ਹੈ ਮੇਰੀ ਪਹਿਲੀ ਪਰਸਨਲ ਨਿੱਜੀ ਉਹਨਾਂ ਦੇ ਨਾਲ, ਜਿਹੜੇ ਉਹਨਾਂ ਦੇ ਕੰਮ ਦੇ ਨਾਲ ਮੈਂ ਜੁੜਿਆ, ਮੈਨੂੰ ਫੈਕਸ ਆਉਂਦਾ ਹੁੰਦਾ ਸੀ। ਮੈਂ ਕੈਂਸਸ ਵਿੱਚ ਯੰਗ ਇੰਜੀਨੀਅਰ ਸੀਗਾ, 5 ਤੋਂ 7 ਪੇਜ ਦਾ 2 ਤੋਂ 3 ਹਫ਼ਤਿਆਂ ਬਾਅਦ ਫੈਕਸ ਆਉਂਦਾ ਸੀ। ਜਸਪਾਲ ਸਿੰਘ ਢਿੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਹਿਊਮਨ ਰਾਈਟਸ ਵਿੰਗ ਦੇ ਚੇਅਰ ਸੀਗੇ ਤੇ ਜਨਰਲ ਸੈਕਟਰੀ ਸੀਗੇ ਭਾਈ ਖਾਲੜਾ ਜੀ, ਤੇ ਅਮਰੀਕ ਸਿੰਘ ਮੁਕਤਸਰ ਉਹਨਾਂ ਦੇ ਵਾਈਸ ਪ੍ਰਧਾਨ ਸਕੱਤਰ ਸੀਗੇ। ਉਹਨਾਂ ਦੇ ਥਰੂ ਇਹ ਆਉਂਦੇ ਸੀ ਫੈਕਟਸ। ਆਈ ਯੂਜ਼ਡ ਟੂ ਗੋ ਡਿਸਟ੍ਰੀਬਿਊਟ ਦਿਸ। ਹੁਣ ਅਕਾਲੀਆਂ ਦੀ ਪੋਲਿਟਿਕਸ ਸਾਨੂੰ ਪਤਾ, ਬਟ ਉਸ ਵੇਲੇ ਅਕਾਲੀਆਂ ਨੇ ਵੀ ਇਹ ਕਰਨ ਦਿੱਤਾ। ਸਾਨੂੰ ਇਹ ਵੀ ਪਤਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਅਲੱਗ ਹੋ ਕੇ ਵੀ ਕੰਮ ਕਰਨਾ ਪਿਆ। ਫਰਸਟ ਥਿੰਗ ਆਈ ਐਮ ਸੇਇੰਗ ਇਜ਼ ਕਿ ਸੱਚ ਕੋਈ ਐਬਸਟਰੈਕਟ ਨਹੀਂ ਆ, ਗਾਂਧੀਅਨ ਐਬਸਟਰੈਕਟ ਜਿਹਨੂੰ ਮੈਂ ਕਹਿੰਦਾ। ਤੁਸੀਂ ਡਿਸਕਵਰੀ ਕਰਨੀ ਆ ਸੱਚ ਦੀ, ਤੁਸੀਂ ਐਕਸਪੈਰੀਮੈਂਟ ਨਹੀਂ ਕਰਨੇ ਉਹਦੇ ਨਾਲ। ਡਿਸਕਵਰੀ ਕਿਵੇਂ ਹੁੰਦੀ ਆ? ਜਦ ਬੰਦਾ ਇੱਕ ਆਪਣੇ ਬਾਰੇ ਸੋਚ ਰਿਹਾ, ਆਪਣੇ ਆੜੇ ਦੁਆੜੇ ਸੋਚ ਰਿਹਾ, ਹੁਣ ਕੋਈ ਆਸਤਿਕ ਆ ਕੋਈ ਨਾਸਤਿਕ ਆ ਇਹ ਨਹੀਂ ਸੋਚ ਰਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਆਇਆ ਆਸਤ ਨਾਸਤ ਇੱਕੋ ਨਾ ਹੋ। ਸਾਡੀ ਇਹ ਡਿਬੇਟ ਹੈ ਹੀ ਨਹੀਂ। ਤੁਸੀਂ ਤਾਂ ਜੇ ਗਦਰੀਆਂ ਨਾਲ ਕੰਮ ਕੀਤਾ, ਸਾਡੀ ਵਿਰਾਸਤ ਉਹ ਆ, ਤੇ ਅਸੀਂ ਤਾਂ ਭਾਵੇਂ ਕੋਈ ਖੱਬੇ ਪੱਖੀ ਹੈ ਕੋਈ ਸਿੱਖ ਪੱਖੀ ਹੈ, ਸਾਡੇ ਲਈ ਕੋਈ ਮਸਲਾ ਨਹੀਂ। ਇਹ ਜਸਵੰਤ ਸਿੰਘ ਖਾਲੜਾ ਹੋਣਾ ਦੀ ਲਾਈਫ ਦੀ ਜਰਨੀ ਇੱਕ ਪ੍ਰਤੱਖ ਰੂਪ ਸਾਨੂੰ ਦਿਖਾ ਰਹੀ ਹੈ। ਐਂਡ ਇਵੈਂਚੁਅਲੀ ਇਨ ਹਿਜ਼ ਲਾਈਫ ਉਹ ਸਤਿਗੁਰ ਦੇ ਘਰ ਵੀ ਜਨਮ ਲੈਂਦੇ ਪਏ। ਫਿਰ ਉਸ ਵੇਲੇ ਵੋਕੈਬਲਰੀ ਹੋਰ ਨਿਖਰਦੀ ਆ। ਟ੍ਰੇਨਿੰਗ ਤਾਂ ਹੁੰਦੀ ਆ ਨਾ, ਜੇ ਟ੍ਰੇਨਿੰਗ ਨਹੀਂ ਹੋਊਗੀ ਕੰਮ ਕਿੱਥੋਂ ਕਰੋਗੇ? ਕਹਿਣ ਨੂੰ ਤਾਂ ਬੜੇ ਹੀ ਨੇ ਮਨੁੱਖੀ ਅਧਿਕਾਰਾਂ 'ਚ ਕੰਮ ਕਰ ਰਹੇ, ਸਾਡੇ ਸਾਹਮਣੇ ਹੀ ਆ, ਸਾਨੂੰ ਵੀ ਹੋ ਗਏ 30 ਸਾਲ ਦੇਖਦੇ ਹੋਏ ਕੀ ਹੋ ਰਿਹਾ। ਟ੍ਰੇਨਿੰਗ ਲਾਜ਼ਮੀ ਆ।
ਟ੍ਰੇਨਿੰਗ ਦੇ ਵਿੱਚ ਫਿਰ ਬੰਦੇ ਦੀ ਡਿਵੈਲਪਮੈਂਟ ਲਾਜ਼ਮੀ ਆ। ਉਸ ਡਿਵੈਲਪਮੈਂਟ ਵਿੱਚ ਤੁਸੀਂ ਕਿਹਦੇ ਨਾਲ ਹਮ ਹਰਸੰਗ ਧੜਾ ਕੀਆ, ਇਹ ਆ ਗੁਰਬਾਣੀ ਦੀ ਲਾਈਨ। ਉਹੀ ਉਹਨਾਂ ਨੇ ਬਣਾਇਆ। ਉਹਨਾਂ ਨੇ ਜਿਹੜਾ ਵੀ ਅਲਾਈਅੰਸ ਪਾਰਟਨਰ ਨਾਲ ਮਿਲਿਆ, ਬਟ ਪਰਮਾਨੈਂਟ ਅਲਾਈਅੰਸ ਨਹੀਂ ਕਿਸੇ ਨਾਲ ਕੀਤਾ, ਕਿਉਂਕਿ ਕੰਮ ਹੈਗਾ ਸੀ ਇਵੈਂਚੁਅਲੀ, ਜਿਸ ਕਰਕੇ ਉਹ ਨੋਨ ਨੇ, ਉਹਨਾਂ ਦਾ ਲਾਸਟ ਕੰਮ ਹੋ ਰਿਹਾ। ਉੱਥੋਂ ਫਿਰ ਸ਼ਹਾਦਤ ਤੱਕ ਜਾਣ ਦੇ ਹੁਣ ਮੈਂ ਦੂਸਰੇ ਪੁਆਇੰਟ ਦੀ ਗੱਲ ਕਰਾਂਗਾ। ਇਹ ਸੱਚ ਦੀ ਜਰਨੀ ਹੈ। ਵੀ ਆਲ ਹੈਵ ਅ ਜਰਨੀ ਔਨ ਟਰੂਥ। ਪਰਸੋਂ ਦਾ ਹੁਕਮ ਮੈਂ ਪੜ੍ਹ ਰਿਹਾ ਸੀਗਾ ਜਦ ਮੈਂ ਇੱਥੇ ਫਲਾਈਟ ਲੈ ਰਿਹਾ ਸੀ, ਗੁਰੂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਇਆ, ਉੱਥੇ 5 ਪੈਰਾਗ੍ਰਾਫਸ ਦੇ ਵਿੱਚ ਲੰਬਾ ਸ਼ਬਦ ਆਇਆ ਸੀ ਕਿ ਗ੍ਰਸਤੀ ਵੀ ਕਹਿੰਦੇ ਮੈਂ ਸੱਚ ਲੱਭ ਰਿਹਾ, ਗਿਰਹੀ ਵਰਡ ਉੱਥੇ ਲਿਖਿਆ, ਤੇ ਧੂਤੀ ਵੀ ਕਹਿ ਰਿਹਾ ਮੈਂ ਸੱਚ ਲੱਭ ਰਿਹਾ, ਫਿਰ ਜਿਹੜੇ ਵਿਰਾਗੀ ਨੇ ਉਹ ਵੀ ਕਹਿੰਦੇ ਮੈਂ ਸੱਚ ਲੱਭ ਰਿਹਾ, ਹੋਰ ਵੀ 2 ਉਹਦੇ ਚ ਦੱਸੇ ਸੀਗੇ, ਪਰ ਲੱਭ ਕੌਣ ਰਿਹਾ? ਤੁਹਾਡੇ ਡੈਕਲੇਰੇਸ਼ਨ ਨਾਲ ਨਹੀਂ ਤੁਸੀਂ ਲੱਭਦੇ, ਤੁਹਾਡੇ ਲਾਈਫ ਸਟਾਈਲ ਵਿੱਚ ਤੁਸੀਂ ਲੱਭਦੇ ਹੋ। ਧਰਮ ਦਾ ਮਤਲਬ ਹੁੰਦਾ ਬਿਹੇਵੀਅਰ ਚੇਂਜ। ਉਹ ਬਿਹੇਵੀਅਰ ਚੇਂਜ ਵੀ ਸੱਚ ਲੱਭਿਆ ਜਾਂਦਾ, ਜਿਹੜਾ ਉਹਨਾਂ ਨੇ ਲੱਭਿਆ ਤੇ ਲੱਭ ਕੇ ਉਹਦੀ ਗਵਾਹੀ ਵੀ ਭਰੀ। ਹੁਣ ਅਗਲੇ ਪੜਾਅ ਦੀ ਗੱਲ ਕਰੀਏ। ਜਦ ਉਹ ਪੜਾਅ ਤੁਰ ਪਿਆ ਸਿੱਖਾਂ ਵਾਲਾ, ਸਿੱਖ ਰਵਾਇਤਾਂ ਵਾਲਾ, ਖਾਲਸੇ ਦੀ ਰਵਾਇਤਾਂ ਵਾਲਾ, ਫਿਰ ਤੁਸੀਂ ਇੱਕ ਹੋਰ ਕਿਸਮ ਦੇ ਐਕਟਿਵਿਸਟ ਬਣ ਜਾਂਦੇ ਹੋ। ਇਕੱਲੇ ਐਕਟਿਵਿਸਟ ਨਹੀਂ ਰਹਿੰਦੇ ਜਿਹਨੂੰ ਅਸੀਂ ਸਿੱਖ ਐਕਟਿਵਿਜ਼ਮ ਕਹਿ ਸਕਦੇ। ਹੁਣ ਸਿੱਖ ਐਕਟਿਵਿਜ਼ਮ ਕੀ ਆ? ਸਿੱਖ ਐਕਟਿਵਿਜ਼ਮ ਵਿੱਚ ਫੀਅਰ ਖਤਮ ਹੀ ਹੋ ਜਾਂਦਾ। ਫੀਅਰ ਕਿਉਂ ਖਤਮ ਹੋ ਜਾਂਦਾ? ਕਿਉਂਕਿ ਜਦ ਅਸੀਂ ਵਾਹਿਗੁਰੂ ਦੀ ਇੱਕ ਓੰਕਾਰ ਦੀ ਵਿਆਖਿਆ ਕਰਦੇ ਹਾਂ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪ ਹੀ ਉਹਦੇ 'ਚ ਇੱਕ ਗੁਣ ਦੱਸਤਾ, ਨਿਰਭਉ। ਅੱਜ ਮੈਂ ਸਵੇਰੇ ਜਦ ਉੱਠਿਆ, ਹੁਕਮ ਪੜਿਆ ਦਰਬਾਰ ਸਾਹਿਬ ਦਾ, ਉੱਥੇ ਪੌੜੀ ਦੇ ਵਿੱਚ ਲਾਈਨ ਵੀ ਆ ਗਈ, ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਗੋਬਿੰਦ ਦਾ ਪ੍ਰਤਾਪ ਸੁਣ ਕੇ ਅਸੀਂ ਲੋਕਾਂ ਦਾ ਪ੍ਰਤਾਪ ਸੁਣਾਉਂਦੇ ਰਹਿੰਦੇ, ਫਿਰ ਡਰ ਜਾਂਦੇ ਆ। ਜਿਹਨੇ ਗੋਬਿੰਦ ਦਾ, ਜਿਹਨੇ ਇਸ ਧਰਤੀ ਨੂੰ, ਯੂਨੀਵਰਸ ਨੂੰ ਬਣਾਇਆ, ਉਹਦੇ ਪ੍ਰਤਾਪ ਨਾਲ ਜਿਹੜਾ ਜੁੜ ਰਿਹਾ, ਉਹਦੀ ਰੇਡੀਅੰਸ ਨਾਲ ਜਿਹੜਾ ਜੁੜ ਰਿਹਾ, ਉਹਦੇ ਮਾਈਂਡ ਦੇ ਵਿੱਚ ਫੀਅਰ ਖਤਮ ਹੋ ਜਾਂਦਾ। ਹੁਣ ਇਸ ਫੀਅਰ ਨੂੰ ਖਤਮ ਕਰਨ ਦੀ ਕਿਉਂ ਗੱਲ ਕਰਨੀ ਪੈ ਰਹੀ ਹੈ? ਵਾਈ ਵਾਜ਼ ਹੀ ਕਿਲਡ? ਵਾਈ ਵਾਜ਼ ਹੀ ਅਬਡਕਟਡ? ਵਾਈ ਵਾਜ਼ ਹੀ ਟਾਰਚਰਡ? ਐਂਡ ਵਾਈ ਵਾਜ਼ ਹੀ ਕਿਲਡ? ਦਿਸ ਇਜ਼ ਦ ਕੁਐਸਚਨ ਆਈ ਵਾਂਟ ਟੂ ਗੋ ਆਫਟਰ। ਉਹਦਾ ਇੱਕੋ ਰੀਜ਼ਨ ਆ, ਉਸ ਵੇਲੇ ਦੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤੇ ਉਸ ਵੇਲੇ ਦੀ ਪੰਜਾਬ ਦੀ ਪੁਲਿਸ ਦੇ ਹੈਡ DGP KPS ਗਿੱਲ, ਉਹਨਾਂ ਦਾ ਪਬਲਿਕ ਸ਼ਰੇਆਮ 2 ਸਟੇਟਮੈਂਟ ਨੇ, ਹੁਣ ਵੀ ਅਵੇਲੇਬਲ ਨੇ। SBS ਆਸਟ੍ਰੇਲੀਆ ਦਾ ਇੰਟਰਵਿਊ ਤੇ MJ ਅਕਬਰ ਦੇ ਨਾਲ ਇੰਟਰਵਿਊ ਕੀਤਾ ਹੋਇਆ, ਜਿਹਦੇ ਵਿੱਚ KPS ਗਿੱਲ ਕਹਿ ਰਿਹਾ ਬਾਰ-ਬਾਰ ਕਿ ਜਿਹੜੇ ਹਿਊਮਨ ਰਾਈਟਸ ਵਾਲੇ ਬੋਲ ਰਹੇ ਨੇ, ਰਿਫਰਿੰਗ ਟੂ ਮਿਸਟਰ ਖਾਲੜਾ, ਇਹ ਪ੍ਰੋਪੇਗੈਂਡਾ ਕਰ ਰਹੇ ਨੇ। ਜਿਨ੍ਹਾਂ ਦੇ ਬਾਰੇ ਕਹਿ ਰਹੇ ਨੇ ਜਿਨ੍ਹਾਂ ਨੂੰ ਮਾਰਤਾ, ਇਹ ਅਮਰੀਕਾ, ਕੈਨੇਡਾ ਤੇ ਯੂਰਪ ਵਿੱਚ ਘੁੰਮ ਰਹੇ ਨੇ। ਹੁਣ ਦੇਖੋ ਪ੍ਰੋਪੇਗੈਂਡਾ ਕਰ ਕੌਣ ਰਿਹਾ ਤੇ ਬੋਲ ਰਿਹਾ ਕਿ ਇਹ ਪ੍ਰੋਪੇਗੈਂਡਾ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਪ੍ਰੋਪੇਗੈਂਡਾ ਨਹੀਂ ਕੀਤਾ, ਸਪੀਚਾਂ ਨਹੀਂ ਦਿੱਤੀਆਂ, ਪਹਿਲਾਂ ਕੰਮ ਕਰਕੇ ਅੰਕੜੇ ਇਕੱਠੇ ਕੀਤੇ ਕਿ 2100 ਬੰਦਿਆਂ ਨੂੰ 3 ਸ਼ਮਸ਼ਾਨ ਘਾਟਾਂ 'ਚ ਕਿਉਂ ਮਾਰਿਆ, ਤੇ ਪੰਜਾਬ ਦਾ DGP ਕਹਿ ਰਿਹਾ ਕਿ ਇਹ ਪ੍ਰੋਪੇਗੈਂਡਾ ਕਰ ਰਹੇ ਨੇ। ਹੁਣ what did he do? He countered that propaganda with evidence. ਅਸੀਂ ਪ੍ਰੋਪੇਗੈਂਡੇ ਨੂੰ ਪ੍ਰੋਪੇਗੈਂਡੇ ਨਾਲ ਨਹੀਂ ਲੜ ਸਕਦੇ। ਤੁਸੀਂ, ਅਸੀਂ ਕਰਕੇ ਦੇਖਿਆ ਹੀ ਆ ਕਿੰਨਾ ਸਕਸੈਸ ਮਿਲਦੀ ਹੈ ਪ੍ਰੋਪੇਗੈਂਡੇ ਨੂੰ। ਤੁਸੀਂ ਵਿਟਨੈਸਿੰਗ ਐਵੀਡੈਂਸ, ਜਿਹਨੂੰ ਉਹਨਾਂ ਦੇ ਆਪਣੇ ਲਫ਼ਜ਼ ਨੇ ਭਾਈ ਖਾਲੜਾ ਜੀ ਦੇ, ਅੰਕੜਿਆਂ ਨਾਲ ਤੁਸੀਂ ਆਨਸਰ ਦੇਣੇ ਨੇ। ਅੰਕੜੇ ਦੇ ਤੇ ਸਰਕਾਰ ਫੇਰ ਨਹੀਂ ਰੁਕੀ, ਅਦਾਲਤਾਂ ਵੀ ਨਹੀਂ ਰੁਕੀਆਂ, ਐਡਮਿਟ ਵੀ ਕਰ ਲਿਆ। ਹਿਊਮਨ ਰਾਈਟਸ ਕਮਿਸ਼ਨ, ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ, CBI ਦੀ ਇਨਕੁਆਇਰੀਜ਼ ਹੋ ਰਹੀਆਂ ਨੇ, ਪੰਜਾਬ ਪੁਲਿਸ, ਪੰਜਾਬ ਦੀਆਂ ਪੈਰਾਮਿਲਟਰੀ ਪੁਲਿਸਿਸ, ਕਿੰਨੇ ਹੀ ਲੋਕੀ ਉਹਦੇ 'ਚ ਇਨਵੋਲਵ ਹੋ ਗਏ ਨੇ। ਅੰਕੜਿਆਂ ਨੂੰ ਪ੍ਰੈਜ਼ੈਂਟ ਕਰਨ ਦੇ ਬਾਅਦ ਵੀ ਜੋ ਕਹਿੰਦੇ ਨੇ ਨਹੀਂ ਗੱਲ ਮੰਨੀ ਜਾਂਦੀ। ਕਹਿੰਦੇ ਹੁਣ ਜਿਹੜੇ ਕੰਟਰੀਆਂ ਬਾਰੇ ਕਹਿੰਦੇ ਨੇ ਪ੍ਰੋਪੇਗੈਂਡਾ ਕਰ ਰਹੇ ਨੇ, ਉਹ ਕੰਟਰੀਆਂ 'ਚ ਆ ਕੇ ਫਿਰ ਭਾਈ ਖਾਲੜਾ ਜੀ ਨੇ ਗੱਲ ਕੀਤੀ, ਜਿਹਦੇ ਵਿੱਚ ਉਹ ਕੈਨੇਡਾ ਵੀ ਆਏ। ਅਮਰੀਕਾ ਦਾ ਵੀਜ਼ਾ ਨਹੀਂ ਮਿਲਿਆ, ਇਸ ਕਰਕੇ ਅਮਰੀਕਾ ਨਹੀਂ ਗਏ। ਯੂਰਪ ਵੀ ਗਏ। ਲਾਸਟ ਸਪੀਚ ਉਹਨਾਂ ਦੀ ਕੈਨੇਡਾ ਵਿੱਚ ਨਹੀਂ ਹੈ, ਆਸਟਰੀਆ ਵਿੱਚ ਹੈਗੀ ਆ। ਤੇ ਇੱਥੇ ਦੇ ਇਕੱਲੇ ਸਿੱਖਾਂ ਨੂੰ ਨਹੀਂ ਮਿਲੇ, ਇੱਥੇ ਦੇ ਉਹ MPs ਨੂੰ ਮਿਲੇ, ਜਿਨ੍ਹਾਂ ਨੂੰ ਇਹ ਗੱਲ ਕਲੀਅਰ ਕੀਤੀ ਕਿ ਇਹ ਪ੍ਰੋਪੇਗੈਂਡਾ ਨਹੀਂ ਹੈ, ਮੈਂ ਐਵੀਡੈਂਸ ਦੇ ਕੇ ਆਇਆ। ਸੋ ਹੀ ਇਜ਼ ਦਾ ਵਨ ਕਾਊਂਟਰਿੰਗ ਦਾ ਪ੍ਰੋਪੇਗੈਂਡਾ ਆਫ ਦਾ ਸਟੇਟ। ਭਾਈ ਖਾਲੜਾ ਜਿਹੜਾ ਪ੍ਰਚਾਰ ਦਾ ਮਤਲਬ ਪ੍ਰੋਪੇਗੈਂਡਾ ਹੁੰਦਾ। ਸਵਮ ਸੇਵਕ ਸੰਘ ਦੇ ਜਿਹੜੇ RSS ਦੇ ਵਰਕਰ ਨੇ, ਉਹਨਾਂ ਦਾ ਟਾਈਟਲ ਪ੍ਰਚਾਰਕ ਹੈਗਾ। ਆਪਾਂ ਥੋੜਾ ਦੇਖੀਏ ਇਸ ਲਫ਼ਜ਼ ਤੋਂ ਵੀ ਸਾਡੇ ਵਿੱਚ ਵੀ ਕਿਵੇਂ ਆ ਗਿਆ ਇਹ। ਉਹ ਪ੍ਰੋਪੇਗੈਂਡਾ ਜਿਹੜਾ ਸਟੇਟ ਕਰ ਰਹੀ ਆ, DGP ਆਫ ਪੰਜਾਬ ਪੁਲਿਸ ਕਰ ਰਿਹਾ, ਉਹ ਪ੍ਰੋਪੇਗੈਂਡਾ ਨੂੰ ਕਾਊਂਟਰ ਕੀਤਾ ਉਹਨਾਂ ਨੇ ਐਵੀਡੈਂਸ ਦੇ ਨਾਲ। ਉਸ ਪ੍ਰੋਪੇਗੈਂਡਾ ਨੂੰ ਕਾਊਂਟਰ ਕੀਤਾ ਫਿਰ ਜਦੋਂ ਉਹਨਾਂ ਨੇ ਆਪਣੀ ਸਪੀਚ ਹੀ ਕਿਹਾ ਕਿ ਅਸੀਂ ਅਦਾਲਤਾਂ ਵਿੱਚ ਵੀ ਜਾ ਰਹੇ ਹਾਂ, ਅਸੀਂ ਕੋਰਟਾਂ ਵਿੱਚ ਵੀ ਜਾ ਰਹੇ ਹਾਂ, ਅਸੀਂ ਮੀਡੀਆ ਕੋਲ ਵੀ ਜਾ ਰਹੇ ਹਾਂ, ਅਸੀਂ MPs ਨੂੰ ਵੀ ਮਿਲਦੇ ਹਾਂ, ਪੋਲੀਟੀਸ਼ੀਅਨਸ ਨੂੰ ਵੀ ਮਿਲ ਰਹੇ ਹਾਂ, ਬਟ ਇਵੈਂਚੁਅਲੀ ਆਖਰੀ ਅਦਾਲਤ ਹੁੰਦੀ ਹੈ ਪੀਪਲਸ ਕੋਰਟ। ਹੁਣ ਅਸੀਂ ਉੱਥੇ ਵੀ ਜਾ ਰਹੇ ਹਾਂ ਕਿਉਂਕਿ ਉਹਨਾਂ ਨੇ ਪੀਪਲਸ ਕੋਰਟ ਤੇ ਵੀ ਆ ਗਏ, ਇੰਟਰਨੈਸ਼ਨਲੀ ਵੀ ਆ ਗਏ,
ਜਦੋਂ ਵਾਪਸ ਗਏ ਇਸ ਕਰਕੇ ਉਹਨਾਂ ਨੂੰ ਅਬਡਕਟ ਕੀਤਾ, ਅਗਵਾ ਕੀਤਾ ਜਿਹਨੂੰ ਆਪਾਂ ਆਖਦੇ ਹਾਂ, ਇਸ ਕਰਕੇ ਉਹਨਾਂ ਨੂੰ ਤਸੀਹੇ ਦਿੱਤੇ, ਟੌਰਚਰ ਵੀ ਕੀਤਾ ਤੇ ਐਕਸਟਰਾ ਜੁਡੀਸ਼ੀਅਲੀ ਉਹਨਾਂ ਦਾ ਮਰਡਰ ਵੀ ਕਰਤਾ ਜਿਹਨੂੰ ਅਸੀਂ ਸ਼ਹਾਦਤ ਆਖਦੇ ਹਾਂ। This is why this happened. Now let's come to the third part. ਹੁਣ ਜਦ ਇਹ ਜਰਨੀ ਇੰਡੀਵਿਜੂਅਲ ਦੀ ਹੁੰਦੀ ਆ, ਤੁਸੀਂ ਜਿਹੜੀ ਉਹਨਾਂ ਦੀ ਟੋਰਾਂਟੋ ਵਾਲੀ ਸਪੀਚ ਸੁਣੀ ਆ, ਉਹਦੇ ਵਿੱਚ ਉਹ ਕੀ ਕਹਿ ਰਹੇ ਨੇ, ਸ਼ਹਾਦਤ ਇੱਕ ਦਾਤ। ਇਹ ਇਕੱਲਾ ਐਕਟਿਵਿਸਟ ਨਹੀਂ ਕਹਿ ਸਕਦਾ, ਇਹ ਸਿੱਖ ਐਕਟਿਵਿਸਟ ਬੋਲ, ਇਹ ਉਹ ਆ ਜਿਹੜਾ ਗੁਰੂ ਵਾਲਾ ਹੋ ਗਿਆ। ਆਪਾਂ ਅੱਜ ਕੱਲ੍ਹ ਕਹਿੰਦੇ ਸਾਡੇ ਵਾਲੇ ਜਿਹੜੀ ਲੈਂਗੁਏਜ ਚੱਲ ਰਹੀ ਆ ਮੂਵੀਆਂ ਵਿੱਚ ਵੀ ਤੇ ਕਲਚਰ ਵਿੱਚ ਵੀ, ਆ ਗੁਰੂ ਵਾਲੇ ਐ ਹੁੰਦੇ। ਗੁਰੂ ਵਾਲੇ ਨੂੰ ਇਹ ਪਤਾ ਹੁੰਦਾ ਕਿ ਸਭ ਕੁਝ ਗੁਰੂ ਹੀ ਕਰਾ ਰਿਹਾ, ਮੈਂ ਤਾਂ ਇੱਕ ਜ਼ਰੀਆ ਹੀ ਹਾਂ, ਮੈਂ ਕੁਝ ਨਹੀਂ ਕਰ ਸਕਦਾ, ਮੈਂ ਤਾਂ ਜਿਹੜੀ ਸਭ ਤੋਂ ਵੱਡੀ ਦਾਤ ਆ ਜੇ ਉਹ ਵੀ ਉਹਦਾ ਪਾਤਰ ਬਣ ਜਾਵਾਂ ਤਾਂ ਉਹ ਵੀ ਮੈਂ ਐਕਸੈਪਟ ਕਰਾਂ। ਦਿਸ ਇਜ਼ ਦਾ ਸਿੱਖ ਐਕਟਿਵਿਸਟ ਕਿ ਮਨ ਵੀ ਨਿਰਭਉ ਹੋ ਗਿਆ, ਟ੍ਰੇਨਿੰਗ ਪੂਰੀ ਆ, ਉੱਥੇ ਹਰੇਕ ਨਾਲ ਉਹ ਕੰਮ ਕਰਨਗੇ, ਹਰੇਕ ਅਦਾਲਤ ਤੇ ਹਰੇਕ ਸਟੇਟ, ਐਂਡ ਹੀ ਡਿਡ। ਜਦ ਉਹਨਾਂ ਦਾ ਸ਼ਹਾਦਤ ਹੋ ਗਈ, ਮੈਨੂੰ ਯਾਦ ਹੈ 95 ਦੇ ਵਿੱਚ 96-7 ਚ ਮੈਂ ਇੰਡੀਆ ਜਾਣਾ ਸ਼ੁਰੂ ਕੀਤਾ, ਆਈ ਸੌ ਕਿਹੜੇ ਬੰਦੇ ਉਹਨਾਂ ਨਾਲ ਕੰਮ ਕਰ ਰਹੇ ਸੀ। ਜਦ ਤੁਸੀਂ ਸੱਚ ਦੀ ਗਵਾਹੀ ਭਰਦੇ ਹੋ ਨਾ, ਕੱਲੇ ਸਿੱਖ ਤੇ ਪੰਜਾਬੀ ਤੁਹਾਡੇ ਨਾਲ ਨਹੀਂ ਖੜਦੇ। ਉਸ ਵੇਲੇ ਤੇ ਮੈਨੂੰ ਯਾਦ ਆ ਨ੍ਰਿਤਿਆ ਸੁਪਰੀਮ ਕੋਰਟ ਦੀ ਲਾਇਰ ਸੀ, ਉਹ ਵੀ ਉਹਦੇ ਤੇ ਕੰਮ ਕਰ ਰਹੀ ਸੀ। ਰਾਮ ਨਾਰਾਇਣ ਕੁਮਾਰ, ਜਸਕਰਨ ਕੌਰ ਅਮਰੀਕਨ ਹਾਰਵਰਡ ਟ੍ਰੇਨ ਲਾਇਰ ਕੰਮ ਕਰ ਰਹੀ ਆ। ਉਹ ਲੈਗੇਸੀ, ਹੁਣ ਕੌਣ, ਅਗਲੀ ਗੱਲ ਜਿਹੜੀ ਅਖੀਰਲੀ ਗੱਲ ਮੈਂ ਕਰਨੀ ਚਾਹਾਂਗਾ, ਲੈਗੇਸੀ ਕੀ ਹੁੰਦੀ ਹੈ ਬੰਦੇ ਦੀ, ਕਿ ਉਹਨੇ ਸੱਚ ਦੀ ਯੂਨੀਵਰਸਲ ਗਵਾਹੀ ਹੁੰਦੀ ਹੈ। ਭਾਈ ਸਾਹਿਬ, ਸੱਚ ਦੀ ਗਵਾਹੀ ਕੱਲੇ ਰਿਲੀਜੀਅਸ ਬੰਦਿਆਂ ਲਈ ਨਹੀਂ ਹੁੰਦੀ। ਗੁਰਬਾਣੀ ਵਿੱਚ ਆਇਆ, ਲੱਖ ਸੂਰਤਨ ਸੰਗਰਾਮ ਰਣਮੇ ਛੁਟਿਆ ਪੁਰਾਣ, ਲੱਖਾਂ ਲੋਕ ਰਣ ਭੂਮੀ ਵਿੱਚ ਧਰਮ ਦੇ ਨਾਂ ਤੇ ਮਰ ਜਾਂਦੇ ਨੇ। ਇਹ ਸਾਰੀ ਚੀਜ਼ ਸ਼ਹਾਦਤ ਥੋੜੀ ਹੁੰਦੀ ਹੈ। ਸ਼ਹਾਦਤ ਉਹ ਹੁੰਦੀ ਹੈ ਕਿ ਸਾਰਿਆਂ ਨੂੰ ਕਲੀਅਰ ਹੈ ਕਿ ਸੱਚ ਦੀ ਗਵਾਹੀ ਭਰ ਰਿਹਾ। ਅਰਬੀ ਦਾ ਲਫ਼ਜ਼ ਉੱਥੋਂ ਆ ਰਿਹਾ ਹੈ। ਹਿੰਦੁਸਤਾਨ ਦੀ ਧਰਤੀ 'ਚ ਇਹ ਸਿੱਖਾਂ ਨੇ ਤੇ ਸਿੱਖ ਗੁਰੂਆਂ ਨੇ ਇਹਨੂੰ ਡੈਮੋਨਸਟ੍ਰੇਟ ਕਰਕੇ ਦਿਖਾਇਆ। ਤੇ ਜਿਹੜੀ 350 ਸ਼ਤਾਬਦੀ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮਨਾ ਰਹੇ ਹਾਂ, ਉਸ ਕੜੀ ਵਿੱਚ ਇਹਨੂੰ ਦੇਖੋ ਕਿ ਕੱਲਾ ਹਿਊਮਨ ਰਾਈਟਸ ਨਾ ਬੋਲੋ। ਹਿਊਮਨ ਰਾਈਟਸ ਉਹਨਾਂ ਦਾ ਡਾਇਰੈਕਟ ਕੰਮ ਆ। ਹਿਊਮਨ ਰਾਈਟਸ ਐਂਡ ਗੋਲ ਨਹੀਂ ਹੈਗਾ। ਐਂਡ ਗੋਲ ਗੁਰਬਾਣੀ ਦੇ ਮੁਤਾਬਕ, ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਗੁਰੂ ਨਾਨਕ ਸਾਹਿਬ ਦੀ, ਗੁਰੂ ਨਾਨਕ ਸਾਹਿਬ ਬਾਰੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਜਿਹੜੀ ਸੈਲਫ ਸੋਵਰੇਨਿਟੀ ਆ, ਜਿਹਨੂੰ ਅਸੀਂ ਸ਼ੋਰਟ ਫਾਰਮ ਵਿੱਚ ਸੋਵਰੇਨਿਟੀ ਕਹਿ ਦਿੰਦੇ ਆ, ਅਸੀਂ ਇਹ ਕਿਸੇ ਕੋਲੋਂ ਮੰਗਦੇ ਥੋੜੀ ਆ। ਇਹ ਅਸੀਂ ਇਹਦੀ ਦਾਤ ਸਿੱਖਾਂ ਦੇ ਗੁਰੂ ਕੋਲੋਂ ਲਈ ਆ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਾਰੇ ਲਿਖਿਆ, ਨਾਨਕ ਰਾਜ ਚਲਾਇਆ ਸੱਚ ਕੋਡ, ਇਟਰਨਲ ਕੋਡ, ਸੱਚ ਦਾ ਟਰੂਥਫੁਲ ਕੋਡ। ਉਹ ਕਿਲਾ ਉਸਾਰਿਆ ਗੁਰੂ ਨਾਨਕ ਸਾਹਿਬ ਨੇ, ਜਿਹਦੀ ਨੀਂਹ ਪੱਕੀ ਕੀਤੀ ਗਈ ਸੀ। ਹੁਣ ਇਹ ਜਿਹੜਾ ਪਾਰਟ ਆ ਨਾ, ਇਸ ਸੋਵਰੇਨਿਟੀ ਨੂੰ ਆਪਣੇ ਲਈ ਕਲੀਅਰ ਕਰਨਾ, ਸੋਵਰੇਨਿਟੀ ਨੂੰ ਹੋਰਾਂ ਵਿੱਚ ਨਹੀਂ, ਸਿਰਫ ਪਹਿਲਾਂ ਆਪਣੇ ਕੰਮ ਵਿੱਚ ਕਲੀਅਰ ਕਰਨਾ। ਤੇ ਉਹਦੇ ਨਾਲ ਫਿਰ ਕਿਸੇ ਨੂੰ ਖੁਸ਼ੀ ਨਹੀਂ ਹੁੰਦਾ, ਭਾਵੇਂ ਉਹ ਕੋਈ ਹਿੰਦੂ ਆ, ਭਾਵੇਂ ਉਹ ਕੋਈ ਮੁਸਲਮਾਨ ਆ, ਭਾਵੇਂ ਉਹ ਕੋਈ ਕਾਂਗਰਸੀ ਆ। ਹੁਣ ਪੰਜਾਬ ਦੇ ਵਿੱਚ ਕਾਂਗਰਸ ਕੀ ਕਰਦੀ ਆ, ਬੀਜੇਪੀ ਕਰਦੀ ਆ, ਆਪ ਕੀ ਕਰਦੀ ਆ, ਅਕਾਲੀ ਕੀ ਕਰਦੇ, ਸਾਨੂੰ ਕਲੀਅਰ ਨਹੀਂ ਹੈਗਾ। 30 ਸਾਲ ਬਾਅਦ ਵੀ ਜਿੱਥੇ ਸਾਰੀਆਂ ਸਰਕਾਰਾਂ ਇਸ ਕੰਮ ਤੇ ਫੇਲ ਹੋ ਗਈਆਂ, ਜਿੱਥੇ ਉਹਨਾਂ ਦੇ 7 ਕਨਵਿਕਸ਼ਨ ਵਿੱਚ ਲਾਈਫ ਸੈਂਟੈਂਸਸ ਦਿੱਤੇ ਗਏ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕੇਸ ਦੇ ਵਿੱਚ, ਉੱਥੇ ਉਸ ਇਸ਼ੂਜ਼ ਜਿਸ ਕਰਕੇ ਉਹਨਾਂ ਨੇ ਕੰਮ ਕੀਤਾ ਸੀ, 2 ਕੰਪਨਸੇਸ਼ਨ ਦਿੱਤੀਆਂ ਨੇ। ਮੈਂ ਕੰਪਨਸੇਸ਼ਨ ਦੇ ਖਿਲਾਫ ਨਹੀਂ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਸਰਕਾਰ ਕਰ ਕੀ ਗਈ ਹੈ। ਉਹਨਾਂ ਨੇ ਪਹਿਲਾਂ ਦਿੱਤੇ 1,50,000, ਫਿਰ ਹੋਰ ਉਹਨਾਂ ਨੇ ਲੱਖ ਵੰਡ ਕਰਤਾ, ਉਹਦੇ ਰਫਲੀ 2.5 ਲੱਖ ਵੜ ਜਾਂਦਾ। ਫਿਰ ਮਤਲਬ ਇਹ ਤੁਹਾਡੀ ਕੀਮਤ ਲਾਈ ਹੈ ਸਰਕਾਰ ਨੇ। ਤੇ ਨਾਲ ਇਹ ਵੀ ਲਿਖਤਾ ਕਿ ਜਿੰਨੇ ਵੀ ਪੁਲਿਸ ਆਫੀਸਰਸ ਉਹ ਕੇਸਿਸ ਵਿੱਚ ਇਨਵੋਲਵ ਸੀਗੇ 2100, ਉਹਨਾਂ ਦੇ ਅਗੇਂਸਟ ਕਿਸੇ ਦੇ ਵੀ ਅਗੇਂਸਟ ਕਾਰਵਾਈ ਨਹੀਂ ਹੋਊਗੀ। ਦਿਸ ਇਜ਼ ਦਾ ਇਸ਼ੂ ਵੀ ਆਰ ਫਾਈਟਿੰਗ। ਸੋਵਰੇਨਿਟੀ ਇਜ਼ ਐਂਡ ਗੋਲ, ਇਟ ਆਲਵੇਜ਼ ਇਜ਼। ਹਰ ਬੰਦਾ, ਤੁਸੀਂ ਦੁਨੀਆ 'ਚ ਕਿਤੇ ਚਲੇ ਜਾਓ, ਕੌਣ ਹੈ ਜਿਹੜਾ ਕਹਿੰਦਾ ਕੱਲ ਦਾ ਹੁਕਮ ਦੇਖ ਲਓ, ਕੱਲ ਗੁਰਬਾਣੀ ਦਾ ਹੁਕਮ 'ਚ ਹੀ ਆਇਆ ਸੀ, ਰਹਾਉ ਦੀ ਲਾਈਨ 'ਚ ਆ ਗਿਆ ਕਿ ਅਖੀਰ ਲਫ਼ਜ਼ ਮੁਥਾਜੀ ਸੀ ਕਿ ਮੈਨੂੰ ਲੋਕਾਂ ਤੋਂ ਚਾਪਲੂਸੀ ਨਾ ਕਰਾਓ, ਮੈਥੋਂ ਨਹੀਂ ਮੁਥਾਜੀ ਹੁੰਦੀ। ਗੁਰੂ ਗ੍ਰੰਥ ਸਾਹਿਬ ਇਹ ਸਾਨੂੰ ਸਿਖਾ ਰਿਹਾ, ਅਸੀਂ ਮੁਥਾਜੀ ਨਹੀਂ ਕਰ ਸਕਦੇ, ਸਾਡਾ ਇਹ ਕੰਮ ਹੈ ਹੀ ਨਹੀਂ, ਇਹ ਸਾਡਾ DNA ਦਾ ਹਿੱਸਾ। ਅਸੀਂ ਉਹਦੇ ਲਈ ਫਿਰ ਅਲਾਇੰਸ ਪਾਰਟਨਰਸ ਬਣਦੇ ਨੇ। ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸ਼ਹਾਦਤ ਆ, ਉਹ ਸਿੱਖ ਨਜ਼ਰੀਏ ਤੋਂ ਪੇਸ਼ ਇਸ ਤਰ੍ਹਾਂ ਕੀਤੀ ਜਾਵੇ ਜਿਵੇਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਲੜੀ ਵਿੱਚ ਜੋੜ ਰਿਹਾ। ਉਸ ਲੜੀ ਵਿੱਚ ਕੀ ਮਤਲਬ ਆ, ਸੋਵਰੇਨਿਟੀ, ਉਹਦੇ ਨਾਲ ਸਾਡਾ ਰਿਸ਼ਤਾ ਜੁੜਿਆ ਹੋਣਾ, ਉਹਦਾ ਇੱਕ ਅਖੀਰਲਾ ਪੜਾਅ ਵਿਰਲੇ ਕਈ ਨੂੰ ਮਿਲਦਾ ਸ਼ਹਾਦਤ ਦਾ। ਉਹ ਸ਼ਹਾਦਤ ਦੇ ਪਿੱਛੇ ਕੰਮ ਕੀ ਹੋ ਰਿਹਾ, ਉਹ ਬੰਦੇ ਦੀ ਲਾਈਫ ਕਿਵੇਂ ਬਦਲੀ ਗਈ। ਵੀ ਆਰ ਨਾਟ ਪਰਫੈਕਟ ਪੀਪਲ। ਸਿੱਖ ਹਿਸਟਰੀ ਇਜ਼ ਨਾਟ ਪੀਪਲ ਹਿਸਟਰੀ ਆਫ ਦਾ ਪਰਫੈਕਟ ਪੀਪਲ। ਅਸੀਂ ਤਾਂ ਡਿੱਗੇ ਹੋਇਆਂ ਦੀ ਹਿਸਟਰੀ ਆ।
ਹੁਣ ਕਈਆਂ ਦੇ ਵਿੱਚ ਕੋਈ ਗਿਫਟ ਮਿਲ ਜਾਂਦਾ, ਕਈਆਂ ਨੂੰ ਕੋਈ ਗਿਫਟ ਮਿਲ ਜਾਂਦਾ। ਭਾਈ ਜਸਵੰਤ ਸਿੰਘ ਖਾਲੜਾ ਦਾ ਗਿਫਟ ਇਹ ਸੀ ਪਬਲਿਕਲੀ ਕਿ ਉਹਨਾਂ ਨੇ ਸਮਝਿਆ ਅਸਲੀ ਇਸ਼ੂ ਕੀ ਆ, ਉਸ ਇਸ਼ੂ ਨੂੰ ਸਮਝ ਕੇ ਉਹਦੇ ਪ੍ਰਤੀ ਆਪਣਾ ਸਿਸਟਮੈਟਿਕ ਰਿਸਪੌਂਸ ਦਿੱਤਾ। ਉਹ ਸਿਸਟਮੈਟਿਕ ਰਿਸਪੌਂਸ ਨੂੰ ਹੁਣ ਉਹਦੀ ਲੈਗੇਸੀ ਕੌਣ ਅੱਗੇ ਕਰ ਰਿਹਾ। ਰਿਪੋਰਟ ਦਾ ਜ਼ਿਕਰ ਹੋਇਆ, ਉਹ ਐਕਸ਼ਨ ਨੰਬਰ ਜਿਹੜੇ 3 ਸ਼ਮਸ਼ਾਨ ਘਾਟ ਦੇ ਕੇਸਿਸ ਸੀਗੇ, ਉਹ ਕੰਮ ਫੇਰ 93 ਤੋਂ ਬਾਅਦ 99 ਤੱਕ CCDP ਨੇ ਕੀਤਾ ਸੀ। ਪਰਿਵਾਰ ਨੇ, ਬੀਬੀ ਖਾਲੜਾ ਜੀ ਬੈਠੇ, ਮੈਂ ਤਾਂ ਉਹਨਾਂ ਆਂਟੀ ਜੀ ਕਹਿੰਦਾ ਬੜੇ ਸਾਲਾਂ ਦਾ, ਜਦ ਦਾ ਮਿਲ ਰਿਹਾ ਅੰਮ੍ਰਿਤਸਰ ਚ ਉਹਨਾਂ ਨੂੰ, ਤੇ ਉਹਨਾਂ ਦੀ ਡਾਟਰਸ ਤੇ ਸਨ ਨਾਲ ਕੰਮ ਵੀ ਕਰੀਦਾ, ਗੱਲਾਂ ਵੀ ਕਰੀਦੀਆਂ। ਉਹ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਨੈਰੇਟਿਵ ਜਾਰੀ ਰੱਖਿਆ। ਨੈਰੇਟਿਵ ਵੀ ਜਾਰੀ ਰੱਖਣਾ ਬਹੁਤ ਜ਼ਰੂਰੀ ਆ। ਕੁਝ ਸਿੱਖ ਸੰਸਥਾਵਾਂ ਨੇ ਨੈਰੇਟਿਵ ਜਾਰੀ ਰੱਖਿਆ, ਫਿਰ ਕਈਆਂ ਨੇ, ਇਨਸਾਫ ਵਰਗੀ ਆਰਗੇਨਾਈਜੇਸ਼ਨ ਬਾਅਦ ਚ ਆਈ ਡਾਇਸਪੋਰਾ ਚੋਂ, ਮੈਂ ਉੱਥੇ ਗੱਲ ਖਤਮ ਕਰਾਂਗਾ। ਐਕਚੁਅਲ ਕੰਮ ਫਿਰ CCDP ਨੇ ਕੀਤਾ ਉਸ ਵੇਲੇ, ਕੋਆਰਡੀਨੇਸ਼ਨ ਕਮੇਟੀ ਫॉर ਡਿਸਅਪੀਅਰੈਂਸਸ ਇਨ ਪੰਜਾਬ। ਉਹਨਾਂ ਨੇ ਫਿਰ ਪੀਪਲਸ ਕਮਿਸ਼ਨ ਖੜੇ ਕੀਤੇ। ਮੈਂ ਉੱਥੇ ਸੀ ਚੰਡੀਗੜ੍ਹ ਉਸ ਸਾਲ। ਮੈਨੂੰ ਯਾਦ ਹੈ ਸਰਕਾਰ ਲੋਕਾਂ ਦੀ ਅਦਾਲਤ ਵਾਲਾ ਕੰਮ ਜਿਹੜਾ ਸੀ ਕਿ ਜੇ ਸਰਕਾਰ ਕਮਿਸ਼ਨ ਨਹੀਂ ਬਿਠਾ ਰਹੀ, ਜਸਟਿਸ ਟਿਵਾਣਾ ਉਹਦੇ ਚ ਆਏ ਰਿਟਾਇਰ, ਉਸ ਕਮਿਸ਼ਨ ਦੇ ਵਿੱਚ ਮੈਂ ਵੀ ਗਿਆ। 34 ਸੈਕਟਰ ਗੁਰਦੁਆਰੇ ਵਿੱਚ ਉਹ ਲੱਗਿਆ, ਕਿਉਂਕਿ ਹੋਟਲਾਂ ਨੂੰ ਵੀ ਸਰਕਾਰ ਨੇ ਕਿਹਾ ਕੋਈ ਹੋਟਲਾਂ ਨੂੰ ਥਾਂ ਨਹੀਂ ਦਊਗੀ। ਦਿਸ ਇਜ਼ 98 99 2000 ਵਿੱਚ ਹੋ ਰਿਹਾ ਸੀ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ। ਲੋਕਾਂ ਨੂੰ ਸੱਦਾ ਗਿਆ, ਪੰਜਾਬ ਦੇ ਸੈਂਕੜੇ ਲੋਕ ਇਕੱਠੇ ਆ ਗਏ ਪਰਫਾਰਮਾ ਭਰਨ ਦੇ ਲਈ। ਮਤਲਬ ਇੰਨੀ ਤਸ਼ੱਦਦ ਹੋਈ ਹੈ, ਜਿਹੜੀ ਅਸੀਂ 25,000 ਦਾ ਨੰਬਰ ਦਿੰਦੇ ਆ ਨਾ, ਕਿ ਜਦ SSP ਸੰਧੂ ਤੇ DGP ਗਿੱਲ ਨੇ ਕਿਹਾ ਕਿ ਤੈਨੂੰ 25,000 ਇੱਕ ਬਣਾ ਦਾਂਗੇ, ਉਹ ਐਕਸਟ੍ਰੈਪੋਲੇਸ਼ਨ ਕੀਤੀ ਸੀ ਭਾਈ ਖਾਲੜਾ ਜੀ ਨੇ, ਜਿਹਨੂੰ ਮੈਥਮੈਟਿਕਲੀ ਅਸੀਂ ਕਹਿ ਸਕਦੇ ਹਾਂ ਕਿ 3 ਐਵੀਡੈਂਸ ਹੈਗੇ ਨੇ ਸਾਡੇ ਕੋਲ 3 ਸ਼ਮਸ਼ਾਨ ਘਾਟ ਕਿੱਸਾ ਦੇ, ਪਰ ਉਹਦੇ ਬੇਸ ਤੇ ਅਸੀਂ 25,000 ਅੰਦਾਜ਼ਾ ਲਾ ਰਹੇ ਹਾਂ। ਉਹ ਕੰਮ ਫਿਰ CCDP ਨੇ ਜਾਰੀ ਰੱਖਿਆ। ਸਰਦਾਰ ਗੁਰਤੇਜ ਸਿੰਘ ਦੀ ਐਨੈਕਸੀ ਵਿੱਚ ਉਹ ਕੰਮ ਹੋਇਆ। ਤੁਸੀਂ ਐਵੇਂ ਨਾ ਲੜੀ ਜਾਇਆ ਕਰੋ ਹੋਰ ਇਸ਼ੂਜ਼ ਪਿੱਛੇ, ਕੰਮ ਵੀ ਦੇਖੋ ਬੰਦਾ ਕੀ ਕੀ ਕਰ ਰਿਹਾ। ਉੱਥੇ ਅਮਰੀਕ ਸਿੰਘ ਅੰਮ੍ਰਿਤਸਰ, ਹਰਸ਼ਿੰਦਰ, ਡਾਕਟਰ ਆਮੀ ਲੌਸ ਸਟੈਨਫੋਰਡ ਤੋਂ ਗਈ, ਉਹ 10 ਟੌਰਚਰਡ ਬੀਬੀਆਂ ਨੂੰ ਸਟੱਡੀ ਕਰਨ ਲਈ 100 ਤੋਂ ਵੱਧ ਉਹਨੇ ਟੌਰਚਰਡ ਬੰਦੇ ਬੀਬੀਆਂ ਦੀ ਇਨਵੈਸਟੀਗੇਸ਼ਨ ਕਰਕੇ ਆਈ, ਫਿਰ ਰਿਪੋਰਟ ਲਿਖੀ ਇੱਥੇ ਆ ਕੇ। ਉਹ ਇਸ ਤਰ੍ਹਾਂ ਕੰਮ ਹੋਇਆ। ਉਹਦੇ ਵਿੱਚੋਂ ਫਿਰ ਇੱਕ ਰਿਪੋਰਟ ਜਿਹੜੀ ਤੁਸੀਂ ਦੇਖ ਰਹੇ ਹੋ, ਰਿਡਿਊਸ ਟੂ ਐਸ਼ਸ, ਛਪੀ। ਫਿਰ ਉਸ ਤੋਂ ਬਾਅਦ ਕੰਮ ਇਨਸਾਫ ਆਰਗੇਨਾਈਜੇਸ਼ਨ ਨੇ ਜਾਰੀ ਕੀਤਾ, ਉਹ ਜਾਰੀ ਰੱਖਿਆ ਹੋਇਆ। ਵਾਟ ਆਈ ਵਾਂਟ ਟੂ ਸ਼ੇਅਰ ਵਿਦ ਯੂ ਇਜ਼ ਕਿ ਉਹ ਲੈਗੇਸੀ ਦੀ ਹੁਣ ਇਸ ਸਾਲ ਕੰਮ ਆਲਰੇਡੀ ਖਤਮ ਹੋਇਆ। ਪੰਜਾਬ ਦੇ ਸਾਰੇ ਡਿਸਟ੍ਰਿਕਟ ਵਿੱਚ ਐਨਾਲਿਸਿਸ ਹੋ ਚੁੱਕਿਆ। ਤੇ ਸੁਖਮਨ ਧਾਮੀ ਜੇ ਇੱਥੇ ਹੁੰਦਾ, ਸੁਖਮਨ ਸਿੰਘ ਸਾਹਮਣੇ, ਉਹਨੂੰ ਤੁਹਾਨੂੰ ਆਪ ਡਿਟੇਲ ਦੇਣਾ ਸੀ। ਮੈਂ ਤੁਹਾਨੂੰ ਇੱਕ ਦੱਸ ਰਿਹਾ ਕਿ 25,000 ਨੰਬਰ, ਜਦੋਂ ਉਹਦੀ ਪ੍ਰੋਪੇਗੈਂਡਾ ਦੀ ਗੱਲ ਤੇ ਵਾਪਸ ਆ ਰਿਹਾ, ਭਾਈ ਜਸਵੰਤ ਸਿੰਘ ਖਾਲੜਾ ਦਾ ਐਸਟੀਮੇਟ ਕੰਜ਼ਰਵੇਟਿਵ ਸੀ, ਕੋਈ ਪ੍ਰੋਪੇਗੈਂਡਾ ਨਹੀਂ, ਬਿਲਕੁਲ ਠੀਕ ਸੀਗੇ ਉਹ। ਕਿਉਂਕਿ ਹੁਣ ਦੇ ਅੰਕੜੇ ਪੂਰੇ ਪੰਜਾਬ ਦੀ ਸਟੈਟਿਸਟਿਕ ਐਨਾਲਿਸਿਸ ਦੇ ਮੁਤਾਬਕ ਆਲਮੋਸਟ ਲੱਖ ਬਣ ਰਿਹਾ, ਉਹ 97,000 and something, and this report will be out within a year now। ਤੋ ਕਹਿਣ ਦਾ ਭਾਵ ਹੈ ਕਿਉਂਕਿ ਪ੍ਰੋਪੇਗੈਂਡਾ ਸਟੇਟ ਕਰਦਾ, ਕਿਉਂਕਿ ਪ੍ਰੋਪੇਗੈਂਡਾ ਪੁਲਿਸ ਕਰਦੀ ਆ, ਕਿਉਂਕਿ ਪ੍ਰੋਪੇਗੈਂਡਾ ਪੋਲੀਟੀਸ਼ੀਅਨਸ ਕਰ ਰਹੇ ਨੇ ਪੰਜਾਬ ਦੇ, ਇੰਡੀਆ ਦੇ, ਸਿੱਖ ਇਨਕਲੂਡਡ। ਇਟ ਹੈਜ਼ ਨਥਿੰਗ ਟੂ ਡੂ ਵਿਦ ਕੋਈ ਸਿੱਖ ਆ ਜਾਂ ਪੰਜਾਬੀ ਆ, ਇਟ ਹੈਜ਼ ਟੂ ਡੂ ਵਿਦ ਕਿ ਸੱਚ ਦੀ ਗਵਾਹੀ ਨਾਲ ਕੌਣ ਖੜ ਰਿਹਾ। ਉਸ ਗਵਾਹੀ ਦੇ ਵਿੱਚ ਉਹ ਪ੍ਰੋਪੇਗੈਂਡਾ ਨੂੰ ਕਾਊਂਟਰ ਲਗਾਤਾਰ ਕਰਨ ਲਈ ਸਿਸਟਮੈਟਿਕ ਅਪਰੋਚਸ ਚਾਹੀਦੀਆਂ ਨੇ। ਉਹ ਸਿਸਟਮੈਟਿਕ ਅਪਰੋਚ ਕੁਝ ਕੁ ਜਣਿਆਂ ਨੇ ਜਾਰੀ ਰੱਖੀ ਆ, ਉਸ ਤੋਂ ਇਲਾਵਾ ਵੀ 2 ਐਫਰਟ ਹੋਈਆਂ ਨੇ, ਉਹ ਵੀ ਜਾਰੀ ਰੱਖੀਆਂ ਜਾ ਰਹੀਆਂ ਨੇ। ਭਾਈ ਖਾਲੜਾ ਜੀ ਦੇ ਬਾਰੇ ਜੇ ਉਹਨਾਂ ਦਾ ਗੱਲ ਦੀ ਗੱਲ ਕਰਨੀ ਆ, ਤਾਂ ਅਖੀਰਲੀ ਗੱਲ ਸਿਰਫ ਇਹੀ ਬਣਦੀ ਆ ਕਿ ਸੱਚ ਆਪਣੇ ਲਈ ਪਛਾਣੋ, ਸੱਚ ਨਾਲ ਆਪਣਾ ਰਿਸ਼ਤਾ ਬਣਾਓ। ਕੱਲਾ ਫਲਸਫਾ ਨਾ ਬਣਾ ਲਿਓ, ਜਾਂ ਇਹ ਖੱਬੇ ਪੱਖੀ ਨੇ ਆ, ਜਾਂ ਮਿਸ਼ਨਰੀ ਨੇ ਆ, ਟਕਸਾਲੀ ਨੇ ਆ, ਜਿਵੇਂ ਅਸੀਂ ਬਣਾ ਲਿਆ, ਇਹ ਜੱਥੇਵਾੜੇ ਨੇ। ਇਦਾਂ ਨਹੀਂ ਸੱਚ ਦਾ ਰਿਸ਼ਤਾ ਬਣਦਾ। ਉਹ ਤੁਹਾਡੇ ਟ੍ਰੇਨਿੰਗ ਗਰਾਊਂਡਸ ਨੇ। ਕੋਈ ਹਾਰਵਰਡ ਦਾ ਟ੍ਰੇਨ ਆ, ਸੁਖਮਨ ਧਾਮੀ ਅਮਰੀਕਨ ਯੂਨੀਵਰਸਿਟੀ ਦਾ ਟ੍ਰੇਨਡ ਆ, ਉਹ ਦੋਨੋਂ ਇਕੱਠੇ ਹੋਏ ਨਾ, ਤਾਂ ਹੀ ਕੰਮ ਵੰਡਿਆ ਅੱਗੇ। ਤਾਂ ਤੁਸੀਂ ਇਹ ਕਹੋ ਕਿ ਤੇਰੀ ਟ੍ਰੇਨਿੰਗ ਮੇਰੀ ਯੂਨੀਵਰਸਿਟੀ ਦੀ ਹੈ, ਕੋਈ ਗੱਲ ਆ? ਟ੍ਰੇਨਿੰਗ ਲੈ ਕੇ ਆਓ, ਟ੍ਰੇਨਿੰਗ ਲੈ ਕੇ ਕੰਮ ਕਰੋ ਫੀਲਡ ਵਿੱਚ ਆ ਕੇ। 25 ਸਾਲ ਕੰਮ ਕਰੋਗੇ, ਫਿਰ ਪਤਾ ਲੱਗਦਾ ਕਿ ਅਗਲਾ ਕੰਮ ਕਿਵੇਂ ਬਾਹਰ ਆਊਗਾ। ਇਹ ਹੁੰਦੀ ਆ ਇੱਕ ਲੈਗੇਸੀ ਨੂੰ ਅੱਗੇ ਲੈ ਕੇ ਜਾਣਾ। ਇਵੈਂਚੁਅਲੀ ਸਾਡੇ ਲਈ ਸਿੱਖ ਭਾਈਚਾਰੇ ਦੇ ਵਿੱਚ ਤੇ ਪੰਜਾਬੀ ਭਾਈਚਾਰੇ ਵਿੱਚ, ਤੇ ਆਪਾਂ ਜਿਹਨੂੰ ਇੰਟਰਨੈਸ਼ਨਲ ਲੈਵਲ ਤੇ ਹਿਊਮਨ ਰਾਈਟਸ ਦਾ ਭਾਈਚਾਰੇ ਦੀ ਗੱਲ ਕਰਦੇ ਆ, ਮੈਂ ਇਹਨੂੰ ਬਾਲੀਵੁੱਡ ਨਾਲ ਜੋੜ ਕੇ ਗੱਲ ਖਤਮ ਕਰਨ ਲੱਗਿਆ। ਹੁਣ ਹਨੀ ਤਰੇਹਾ ਨੇ ਮੂਵੀ ਬਣਾਤੀ, ਹੀ ਇਜ਼ ਦਾ ਡਾਇਰੈਕਟਰ ਆਫ ਦਾ ਮੂਵੀ, ਜਿਹਦਾ ਨਾਂ ਰੱਖਿਆ ਸੀ ਘੱਲੂਘਾਰਾ। ਉਹਦਾ ਨਾਂ ਚੇਂਜ ਕਰਕੇ ਟਿਫ ਦੇ ਵਿੱਚ, ਟੋਰਾਂਟੋ ਦੇ ਵਿੱਚ ਪਿਛਲੇ ਸਾਲ ਦਿਖਾਣੀ ਸੀ, ਉਹਦਾ ਨਾਂ ਰੱਖਿਆ ਪੰਜਾਬ 95। ਉਹ ਨਾ ਟਿਫ ਵਿੱਚ ਦਿਖਾਣ ਦਿੱਤੀ ਸਰਕਾਰ ਨੇ ਜ਼ੋਰ ਪਵਾ ਕੇ, ਨਾ ਇੰਡੀਆ 'ਚ ਰਿਲੀਜ਼ ਹੋਣ ਦਿੱਤੀ। ਡਾਇਰੈਕਟਰ ਨੇ ਮੈਨੂੰ ਕਾਲ ਕੀਤੀ, ਮੈਂ ਵੀ ਉਹਨੂੰ ਗਿਆ ਬੰਬੇ, ਮੈਂ ਦੇਖ ਕੇ ਆਇਆ ਮੂਵੀ 10 ਕੁ ਮਹੀਨੇ ਪਹਿਲਾਂ। ਹੁਣ ਉਹ ਮੂਵੀ ਵੀ ਕਿਉਂ ਨਹੀਂ ਆਉਣ ਦਿੱਤੀ ਜਾ ਰਹੀ, ਉਹਦਾ ਸਟੇਟਮੈਂਟ ਵੀ ਤੁਹਾਨੂੰ ਹੁਣ ਦੱਸਦਾ। 30 ਸਾਲ ਪਹਿਲਾਂ ਉਹਨਾਂ ਨੂੰ ਅਗਵਾ ਕੀਤਾ ਸੀ, ਕਿਉਂਕਿ ਮੂਵੀ ਵਿੱਚ ਵੀ ਕੋਈ ਪ੍ਰੋਪੇਗੈਂਡਾ ਨਹੀਂ ਮੈਂ ਦੇਖੀ ਹੈ। 100% ਆਈ ਐਮ ਵੈਰੀ ਹਾਰਸ਼ ਕ੍ਰਿਟਿਕ
ਉਹਦੇ ਵਿੱਚ ਜ਼ੀਰੋ ਪ੍ਰੋਪੇਗੈਂਡਾ ਮੂਵੀ ਦੇ ਵਿੱਚ, ਤਾਂ ਹੀ ਫੈਮਿਲੀ ਨੇ ਐਂਡੋਰਸ ਕੀਤੀ ਹੈ ਸਾਰੀ, ਤਾਂ ਹੀ 127 ਕੱਟਸ ਲਈ ਹਨੀ ਤਰ੍ਹਾਂ ਅਗਰੀ ਨਹੀਂ ਕਰ ਰਿਹਾ, ਕਿਉਂਕਿ ਫੈਮਿਲੀ ਨੇ ਵੀ ਕਿਹਾ ਇਦਾਂ ਦੀ ਕੱਟ ਨਹੀਂ ਲੱਗਣੇ ਚਾਹੀਦੇ ਕੋਈ ਵੀ। ਪੰਜਾਬ ਬੰਬੇ ਦੀ ਕੋਰਟ ਦੇ ਵਿੱਚ ਜਿੱਥੇ ਸੈਂਸਰ ਬੋਰਡ ਦਾ ਕੇਸ ਲੱਗਿਆ ਹੋਇਆ, ਜੱਜ ਨੇ ਵੀ ਉਹ ਮੂਵੀ ਦੇਖ ਲਈ, ਕਹਿੰਦਾ ਮੈਨੂੰ ਤਾਂ ਕੋਈ ਆਬਜੈਕਸ਼ਨ ਮਿਲਦੀ ਨਹੀਂ। ਉਹ ਕਹਿੰਦੇ ਇਹਦੇ ਚੋਂ ਪੰਜਾਬ ਪੁਲਿਸ ਵਰਡ ਕੱਢ ਦੋ, ਫਿਰ ਸਟੋਰੀ ਕੀ ਬਚੂਗੀ। ਇਹ ਪ੍ਰੋਪੇਗੈਂਡਾ ਮਤਲਬ ਸਟੇਟ ਅਜੇ ਵੀ ਹੀ ਜਾਰੀ ਰੱਖ ਰਿਹਾ। ਤੇ ਹਨੀ ਤਰ੍ਹਾਂ ਦਾ ਫਿਰ ਸਟੇਟਮੈਂਟ ਲੱਗਿਆ, ਕਹਿੰਦਾ 30 ਸਾਲ ਪਹਿਲਾਂ ਨੂੰ ਅਗਵਾ ਕੀਤਾ ਸੀ, ਹੁਣ ਦੁਬਾਰਾ ਅਗਵਾ ਕਰ ਰਹੇ ਨੇ। ਸੱਚ ਨੂੰ ਕੌਣ ਦਬਾ ਰਿਹਾ ਇਹ ਸਮਝਣਾ ਜ਼ਰੂਰੀ ਆ, ਸੱਚ ਨੂੰ ਉਜਾਗਰ ਕੌਣ ਕਰ ਰਿਹਾ ਇਹ ਸਮਝਣਾ ਜ਼ਰੂਰੀ ਆ। ਉੱਥੇ ਤੁਹਾਡਾ ਬੜਾ ਕਲੀਅਰ ਹੋ ਜਾਂਦਾ ਕਿ ਇਹ ਰੱਬੀ ਖੇਲ ਆ, ਕਿ ਕੋਈ ਇੱਧਰ ਚੱਲ ਰਿਹਾ ਕੋਈ ਉੱਧਰ ਚੱਲ ਰਿਹਾ, ਪਰ ਤੁਸੀਂ ਇਹ ਦੇਖ ਲਿਓ ਕਿ ਤੁਸੀਂ ਕਿੱਧਰ ਚੱਲਣਾ। ਸੋ ਭਾਈ ਖਾਲੜਾ ਜੀ ਤੇ ਉਹਨਾਂ ਦੇ ਫੈਮਿਲੀ, ਬੀਬੀ ਖਾਲੜਾ ਜੀ ਇੱਥੇ ਨੇ, ਤੇ ਜਿਹੜੇ ਬੁਲਾਰੇ ਨੇ ਤੇ ਜਿਨ੍ਹਾਂ ਨੇ ਇਹਦਾ ਸੰਗਠਨ ਕੀਤਾ, ਸੁਨੀਲ ਹੋਣਾ ਨੇ, ਇਹਨਾਂ ਸਾਰਿਆਂ ਦਾ ਧੰਨਵਾਦ ਹੈ ਕਿ ਇੱਥੇ ਆਏ ਹੋ। ਬਟ ਲੈਗੇਸੀ ਅਸਲੀ ਕੀ ਹੁੰਦੀ ਆ? ਲੈਗੇਸੀ ਹੁੰਦੀ ਹੈ ਕਿ ਉਸ ਆਈਡੀਏ ਨੂੰ ਕਾਇਮ ਰੱਖਣਾ। ਤੇ ਆਈਡੀਆ ਕੀ ਹੈਗਾ? ਸਿੱਖ ਨਜ਼ਰੀਏ ਤੋਂ ਸੱਚ ਦੀ ਗਵਾਹੀ ਗਲੋਬਲੀ ਭਰੀ ਜਾਂਦੀ ਆ। ਉਹਦੀ ਇੱਕ ਇਵੈਂਟ ਹੁੰਦੀ ਆ, ਜਸਵੰਤ ਖਾਲੜਾ ਜੀ ਦੇ ਲਈ ਵੀ ਉਹ ਇਵੈਂਟ ਪੰਜਾਬ ਦੇ ਵਿੱਚ ਬੜੀ ਹਿਊਮਨ ਰਾਈਟਸ ਦੇ ਕੰਮ ਦੇ ਵਿੱਚ। ਉਸ ਗਵਾਹੀ ਦੇ ਵਿੱਚ ਉਹਨਾਂ ਨੇ ਸ਼ਹਾਦਤ ਦੀ ਦਾਤ ਗੁਰੂ ਕੋਲੋਂ ਲਈ। And this is the legacy we must continue. Eventually, it is all about everyone wants to be free as free people everywhere in the world. ਤੇ ਜੇ ਪੰਜਾਬੀਆਂ ਨੇ ਸਿੱਖਾਂ ਨੇ ਵੀ ਫ੍ਰੀ ਰਹਿਣਾ ਚਾਹੁੰਦੇ ਨੇ, ਜਿਹੜੀ ਵੀ ਸਰਕਾਰ ਭਾਵੇਂ ਉਹ ਮੁਗਲਈ ਸੀ, ਭਾਵੇਂ ਉਹ ਬ੍ਰਿਟਿਸ਼ ਆ, ਭਾਵੇਂ ਉਹ ਇੰਡੀਅਨ ਆ, ਤੇ ਭਾਵੇਂ ਉਹ ਕੈਨੇਡੀਅਨ ਵੀ ਬਣ ਜੂਗੀ। ਆਉਣ ਵਾਲੇ ਟਾਈਮ 'ਚ ਇਹ ਵੀ ਹੋਣ ਲੱਗਿਆ, ਇਸ ਕਰਕੇ ਤਿਆਰੀ ਕਰ ਲਓ। ਕੋਈ ਵੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਇੱਥੇ ਦੇ ਲੋਕੀ ਫ੍ਰੀ ਹੋਣ, ਤੇ ਜਦ ਤੁਸੀਂ ਇੱਥੇ ਵੀ ਉਹ ਫ੍ਰੀडम ਦੀ ਗੱਲਾਂ ਕਰੋਗੇ, ਤੁਹਾਨੂੰ ਇੱਥੇ ਵੀ ਉਹ ਲੜਾਈਆਂ ਲੜਨੀਆਂ ਪੈਣਗੀਆਂ। ਸਿੱਖਾਂ ਦਾ ਕੰਮ ਹੀ ਇਹ ਆ ਕਿ ਅਸੀਂ ਜਿਹੜੇ ਸ਼ਹਿਰ ਵਿੱਚ, ਜਿਹੜੇ ਕਿੱਤੇ ਵਿੱਚ, ਜਿਹੜੇ ਕੰਟਰੀ ਵਿੱਚ ਬੈਠੇ ਆ, ਉੱਥੇ ਸਿੱਖਾਂ ਦੇ ਨਜ਼ਰੀਏ ਤੋਂ, ਗੁਰੂ ਦੇ ਨਜ਼ਰੀਏ ਤੋਂ ਇਹ ਰਾਜ ਕਿਵੇਂ ਕਾਇਮ ਕਰਨਾ, ਇਹਦੀ ਗੱਲ ਲਗਾਤਾਰ ਕਰੀਏ। ਤੇ ਕੋਈ ਹਿਊਮਨ ਰਾਈਟਸ ਵਾਲਾ ਬਣ ਕੇ ਕਰੇ, ਕੋਈ ਲਿਖਾਰੀ ਬਣ ਕੇ ਕਰੇ, ਕੋਈ ਬੁਲਾਰਾ ਬਣ ਕੇ ਕਰੇ, ਬਟ ਉਹਨਾਂ ਦੀ ਇੱਕ ਐਗਰੀਮੈਂਟ ਸ਼ੁੱਡ ਬੀ ਔਨ ਦਾ ਪ੍ਰੋਜੈਕਟ, not necessarily on the approach। ਇਹਨਾਂ ਸ਼ਬਦਾਂ ਨਾਲ ਦੱਸ ਕੇ ਪਤਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰਦਾਰ ਹਰਿੰਦਰ ਸਿੰਘ। ਹਰਿੰਦਰ ਸਿੰਘ ਜੀ, ਤੁਸੀਂ ਮੇਰਾ ਨਾਮ ਲਿੱਤਾ, ਪਲੀਜ਼ ਮੇਰਾ ਨਾਮ ਨਾ ਲਿਓ। ਮੈਂ ਤਾਂ ਇੱਕ ਰਿਪਲੇਸਮੈਂਟ ਦੇ ਵਿੱਚ MC ਹਾਂ। ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਾਂ ਹਿਊਮਰਸ ਗਰੁੱਪਸ ਨੇ, ਇਹ ਸਾਰਾ ਉਹਨਾਂ ਦਾ ਆਰਗੇਨਾਈਜ਼ ਕੀਤਾ ਹੋਇਆ। ਇਹਦੇ 'ਚ ਕੋਈ ਛੋਟਾ ਵੱਡਾ ਨਹੀਂ, ਮੈਂ ਸਿਰਫ ਐਜ਼ ਏ ਰਿਪਲੇਸਮੈਂਟ MC ਰੋਲ ਅਦਾ ਕਰ ਰਿਹਾ। ਤੁਸੀਂ ਇੱਕ ਗੱਲ ਕੀਤੀ ਸੀਗੀ SBS ਦੀ ਡਾਕੂਮੈਂਟਰੀ ਦੀ, ਮੈਨੂੰ ਚੇਤਾ ਆ ਗਿਆ। SBS ਡਾਕੂਮੈਂਟਰੀ ਜਦੋਂ ਆਈ, ਉਹ ਜਦੋਂ ਬੁੱਕ ਰਿਲੀਜ਼ ਕੀਤੀ ਸੀ ਇੱਥੇ ਦਰੀ ਦੇ ਵਿੱਚ, ਤਾਂ ਸਰਬਜੀਤ ਸਿੰਘ, ਇੱਕ ਹਰਾਮਖੋਰ ਮੈਂ ਵਰਡ ਯੂਜ਼ ਕਰ ਸਕਦਾ, ਗੁਰਬਾਣੀ 'ਚ ਵੀ ਹੋਇਆ, ਉਹ ਇੱਕ ਹਰਾਮਖੋਰ ਪੁਲਿਸ ਅਫਸਰ ਆ, DGP, ਉਹ ਉਹਨੂੰ ਪੁੱਛ ਰਿਹਾ ਇੰਟਰਵਿਊ ਦੇ ਵਿੱਚ, ਰਾਮ ਨਾਰਾਇਣ ਕੁਮਾਰ, ਤਾਂ ਉਹਦਾ ਆਨਸਰ ਸੀਗਾ, ਤੇ ਮੈਂ ਕਦੀ ਨਹੀਂ ਭੁੱਲਿਆ। ਉਹ ਕਹਿੰਦਾ, when there is no evidence there is no case। ਜਦੋਂ ਅੱਗ ਲਾਈ ਜਾਂਦੀ ਆ ਜਾਂ ਪਾਣੀ 'ਚ ਡੁੱਲ ਕਿਸੇ ਨੂੰ ਸੁੱਟਿਆ ਜਾਂਦਾ, ਉਹਦਾ ਮਤਲਬ ਹੁੰਦਾ ਐਵੀਡੈਂਸ ਨੂੰ ਖਰਾਬ ਕਰਨਾ, ਡਿਸਟੋਰਟ ਕਰਨਾ। ਸੋ ਇਹ DGP ਦੀ ਤੁਸੀਂ ਉਹ ਡਾਕੂਮੈਂਟਰੀ SBS ਦੀ ਦੇਖ ਸਕਦੇ ਹੋ, ਜਿਹੜੇ DGP ਕਹਿ ਰਿਹਾ ਉਹੀ KPS ਗਿੱਲ ਬੁੱਚੜ ਕਹਿ ਰਿਹਾ। ਮੇਰੀ ਸਿੱਖਾਂ ਨੂੰ ਹੱਥ ਜੋੜ ਕੇ ਬੇਨਤੀ ਆ, ਅੱਜ ਕੱਲ੍ਹ ਨਾ ਬੜੀਆਂ ਸੋਸ਼ਲ ਮੀਡੀਆ ਤੇ ਗੱਲਾਂ ਹੁੰਦੀਆਂ ਨੇ, ਅਸੀਂ ਕਈ ਵਾਰੀ ਜੇ ਸਾਨੂੰ ਲੱਗਦਾ ਨਾ ਅਕਾਲੀ ਦਲ ਬਾਦਲ ਮਾੜਾ, ਅਸੀਂ ਸੁਣਨ ਲੱਗ ਪੈਂਦੇ। ਉਹਦੀ ਮੈਂ ਇੱਕ ਐਗਜ਼ਾਮਪਲ ਦਿੰਦਾ। ਲੁਧਿਆਣੇ ਨੂੰ ਮੈਂ ਬਿਲੋਂਗ ਕਰਦਾ, ਉੱਥੇ ਮੈਂ ਵੱਡਾ ਹੋਇਆ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ SSP ਹੋਇਆ, SS ਚੱਟੋਪਾਧਿਆ। ਜਿਹੜਾ ਚੱਟੋਪਾਧਿਆ, ਉਹ ਬਾਏ ਪ੍ਰੋਫੈਸ਼ਨ ਉਹਨੇ ਲਾਅ ਕੀਤਾ, ਤੇ ਇੱਕ ਮੇਰਾ ਦੋਸਤ ਉਹਦੇ ਨਾਲ ਪੜ੍ਹਿਆ, ਅੱਜ ਕੱਲ੍ਹ ਜੱਜ ਆ। ਉਹਨੇ ਮੈਨੂੰ ਦੱਸਿਆ ਜੇ ਇਸਦਾ ਵੀ ਏਦਾਂ ਤੋਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੀ ਵਿਆਹ ਗਿਆ। ਉਸ ਹਰਾਮਜ਼ਾਦੇ ਨੇ 3 ਜਿਹੜੇ ਸਾਡੇ ਟੌਪ ਦੇ ਜਰਨੈਲ ਸੀ, ਸੁਖਦੇਵ ਸਿੰਘ ਬੱਬਰ, ਰਸ਼ਪਾਲ ਸਿੰਘ ਚੰਦਰਾ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਇਹ ਉਹਦੀ ਕਮਾਂਡ ਦੇ ਅੰਡਰ ਮਾਰੇ ਗਏ ਸੀਗੇ। ਤੇ ਅੱਜ ਕੱਲ੍ਹ ਸਿੱਖ ਉਹਨੂੰ ਸੁਣ ਰਿਹਾ, ਕਿਉਂਕਿ ਉਹ ਜਿਹੜੀ ਬਿਕਰਮ ਮਜੀਠੀਆ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਫਸਰ ਹੈ, ਤੇ ਸਾਨੂੰ ਪਸੰਦ ਆ ਰਿਹਾ। ਕੁਐਸਚਨ ਇਹ ਨਹੀਂ ਕਿ ਮੈਂ ਬਿਕਰਮ ਮਜੀਠੀਆ ਦਾ ਕੋਈ ਸਪੋਰਟਰ ਹਾਂ, ਮੈਂ ਤਾਂ ਉਹਨਾਂ ਦਾ ਓਪੋਜੀਸ਼ਨ 'ਚ,
ਪਰ ਸਾਨੂੰ ਉਹ ਇਸ ਤਰ੍ਹਾਂ ਨਰੇਟਿਵ ਦੇ ਵਿੱਚ ਫਸਾ ਲੈਂਦੇ ਆ ਕਿ ਅਸੀਂ ਦੁਸ਼ਮਣਾਂ ਨੂੰ ਵੀ ਸੁਣਨ ਲੱਗ ਪੈਂਦੇ। ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਜਿਹੜੀ ਨੈਕਸਟ ਬੁਲਾਰੇ ਨੇ, ਅਸੀਂ ਜਦੋਂ ਇਹ ਸਾਰਾ ਬੁਲਾਰੇ ਦੇ ਵਿੱਚ ਹਰਦਿਆਲ ਸਿੰਘ ਉਹਨਾਂ ਦੇ ਨਾਂ ਆਇਆ ਸੀ, ਯੂਨਾਈਟਿਡ ਸਿਕਸ ਵਾਲੇ ਦਾ, ਜਿਹੜੇ ਬੜੀ ਵਧੀਆ ਕੰਮ ਕਰ ਰਹੇ ਆ, ਪਰ ਉਹਨਾਂ ਦੇ ਪਰਿਵਾਰਕ ਜਿਹੜੀ ਫੈਮਿਲੀ ਦੇ ਵਿੱਚ ਕੋਈ ਸਿਕਨੈਸ ਆ ਗਈ ਹੈ, ਜਿਹਦੇ ਕਰਕੇ ਉਹ ਨਹੀਂ ਆ ਸਕੇ। ਉਹਨਾਂ ਦੀ ਬਜਾਏ ਉਹਨਾਂ ਦੇ ਰਿਪਰੈਜ਼ੈਂਟੇਟਿਵ ਸਰਦਾਰ ਗੁਰਵਿੰਦਰ ਸਿੰਘ ਗੁਰੀ ਹੋਣੀ ਆਏ ਨੇ। ਇਹਨਾਂ ਨੂੰ ਵੀ ਮੈਂ ਕਾਫੀ ਸਮੇਂ ਤੋਂ ਦੇਖਦਾ, ਜਦੋਂ ਅਸੀਂ ਯੂਨੀਵਰਸਿਟੀ 'ਚ ਜਾਂਦੇ ਹਾਂ ਤੇ ਕਾਫੀ ਕੰਮ ਕਰਦੇ ਆ। ਸੋ ਅਗਲੇ 10 ਮਿੰਟ ਵਾਸਤੇ ਉਹ ਆਪ ਜੀ ਨੂੰ ਸੰਬੋਧਨ ਕਰਨਗੇ, ਸਰਦਾਰ ਗੁਰਵਿੰਦਰ ਸਿੰਘ ਜੀ ਗੁਰੀ। ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਕਰਨੀ, ਅਸੀਂ ਡੈਲਸ ਦੇ ਸ਼ਹਿਰ ਤੋਂ ਆਏ ਹਾਂ, ਉੱਥੇ ਸਿੱਖਾਂ ਦੀ ਗਿਣਤੀ ਵੀ ਤੁਹਾਡੇ ਤੋਂ 10 ਗੁਣਾ ਘੱਟ ਆ, ਪਰ ਆਵਾਜ਼ ਜਕਾਰੇ ਦੀ ਮੈਨੂੰ ਐਵੇਂ ਨਹੀਂ ਲੱਗੀ, ਜਾਂ ਫਤਿਹ ਦੀ ਐਵੇਂ ਨਹੀਂ ਲੱਗੀ ਕਿ ਸਾਰੀ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਆ। ਇਹ ਸਾਨੂੰ ਜਗ ਜ਼ਾਹਿਰ ਕਰਨਾ ਪੈਣਾ ਜਦ ਅਸੀਂ ਗੁਰੂ ਦੀ ਫਤਿਹ ਬੁਲਾਉਂਦੇ ਆ ਨਾ। ਢਿੱਲੀ ਹੋ ਕੇ ਨਾ ਬੁਲਾਇਆ ਕਰੋ, ਗੱਜ ਵੱਜ ਕੇ ਬੁਲਾਇਆ ਕਰੋ। ਦੁਬਾਰਾ ਬੇਨਤੀ ਕਰਾਂਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆ ਫਤਿਹ ਜਿਹੜੀ ਤਖਤ ਹਿਲਾ ਦਿੰਦੀ ਆ। ਪਹਿਲੇ ਵਾਲੀ ਫਤਿਹ ਤਾਂ ਉਹ ਸੀ ਜਿਹੜੀ ਤਖਤਾਂ ਤੱਕ ਆਵਾਜ਼ ਹੀ ਨਹੀਂ ਪਹੁੰਚਦੀ। चलती है दुनिया जमाने के साथ साथ, मर्द वो होते हैं जो जमाना बदल देते हैं। ਅਸੀਂ ਅੱਜ ਇਕੱਠ ਕਾਹਦੇ ਲਈ ਕਰ ਰਹੇ ਹਾਂ? ਅਸੀਂ ਉਹ ਮਰਦ ਲਈ ਇਕੱਠ ਕਰ ਰਹੇ ਹਾਂ ਜਿਹਨੇ ਵਾਕੇ ਹੀ ਜ਼ਮਾਨੇ ਨੂੰ ਬਦਲ ਕੇ ਰੱਖ ਦਿੱਤਾ। ਸਰਦਾਰ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਉਹ ਮਰਦ ਲਈ ਮੇਰੀ ਬੇਨਤੀ ਹੈ ਕਿ ਜਕਾਰਿਆਂ ਦੀ ਗੂੰਜ ਹੋਣੀ ਚਾਹੀਦੀ ਇਸ ਹਾਲ ਵਿੱਚ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਮੈਂ ਕੀਰਤ ਸਿੰਘ ਜੀ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਬੇਨਤੀ ਆ ਕਿ we have a lot of youth here as well, ਕਿ ਪੰਜਾਬੀ ਵਿੱਚ ਵੀ ਬੋਲਿਆ ਜਾਵੇ ਤੇ ਕੁਝ ਅੰਗਰੇਜ਼ੀ ਵਿੱਚ ਵੀ ਜਿਹੜੇ ਲਫ਼ਜ਼ ਨੇ ਉਹ ਵੀ ਸ਼ਾਮਲ ਕੀਤੇ ਜਾਣ। ਤੇ ਮੈਂ ਬੇਨਤੀ ਕਰਾਂਗਾ, ਮੈਂ ਖਿਮੇ ਦੀ ਜਾਚਕ ਮੰਗਾਂਗਾ ਆਪਣੀ ਮਾਂ ਬੋਲੀ ਤੋਂ ਕਿ ਮੈਂ ਪੰਜਾਬੀ ਵਿੱਚ ਵੀ ਥੋੜਾ ਬਹੁਤਾ ਆਪਣਾ ਜਿਹੜਾ ਲੈਕਚਰ ਹੈ ਉਹ ਬਿਆਨ ਕਰਾਂਗਾ। So Jaswant Singh Khalda did not just document state enforced disappearances. ਸਿਰਫ ਉਹਨਾਂ ਨੇ ਕਲਮੀ ਲੜਾਈ ਨਹੀਂ ਲੜੀ, ਉਹਨਾਂ ਨੇ ਇੱਕ ਸੱਚ ਨੂੰ ਉਜਾਗਰ ਕਰਨ ਵਾਲੀ ਲੜਾਈ ਲੜੀ। ਜਿਹੜਾ ਸੱਚ ਦਬਾਉਣਾ ਚਾਹੁੰਦੀ ਸੀ ਸਰਕਾਰ, ਜਿਹੜੇ ਸੱਚ ਨੂੰ ਨਹੀਂ ਉੱਭਰਨਾ ਦੇਣ ਰਹੀ ਸੀ, ਉਹਨਾਂ ਨੇ ਉਹ ਸੱਚ ਨੂੰ ਵੰਗਾਰਿਆ ਤੇ ਉਜਾਗਰ ਕੀਤਾ। He lived the truth. ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਸੱਚ ਉਰੇ ਸਭ ਕੋ, ਉੱਪਰ ਸੱਚ ਅਚਾਰ। ਉਹਨੇ ਸੱਚ ਦੀ ਗੱਲ ਹੀ ਨਹੀਂ ਕੀਤੀ, ਉਹਨੇ ਸੱਚ ਬਾਰੇ ਪ੍ਰਚਾਰ ਹੀ ਨਹੀਂ ਕੀਤਾ, ਜਾਂ ਗੱਲਬਾਤ ਨਹੀਂ ਕੀਤੀ, ਜਾਂ ਸਾਂਝ ਨਹੀਂ ਪਾਈ। ਉਹਨਾਂ ਨੇ ਸੱਚ ਜੀਆ। ਕਿਉਂਕਿ ਜਦ ਤੁਸੀਂ ਸੱਚ ਜਿਉਨੇ ਹੋ ਤਾਂ ਸੱਚ ਮਾਣਿਓ, ਸਰਕਾਰਾਂ ਕੰਬਦੀਆਂ ਨੇ। ਕਿਉਂਕਿ ਜਦ ਤੁਸੀਂ ਸੱਚ ਜਿਉਨੇ ਹੋ, ਝੂਠ ਉੱਡ ਜਾਂਦਾ ਆ, ਫਰੇਬ ਭੱਜ ਜਾਂਦਾ ਆ, ਤੇ ਡਰ ਉਹ ਵੀ ਤੁਹਾਡੇ ਨੇੜੇ ਨਹੀਂ ਆਉਂਦਾ। ਮੈਂ ਗੱਲ ਕਰਨ ਲੱਗਿਆ ਸੀ ਤੇ ਮੈਂ ਦੇਖਿਆ ਕਿ ਦੇਖੋ, ਮਰਨ ਮਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਨੋ। ਅਸੀਂ ਸਾਰੇ ਮਰਦੇ ਹਾਂ, ਮੇਰੇ ਵਰਗੇ ਰੋਜ਼ ਮਰਦੇ ਨੇ, ਜਿਉਂਦੇ ਜੀ ਵੀ ਮਰਦੇ ਨੇ। ਜਦ ਆਤਮਾ ਮਰ ਜਾਵੇ ਜਾਂ ਜ਼ਮੀਰ ਮਰ ਜਾਵੇ, ਫਿਰ ਤੁਸੀਂ ਇੱਕ ਲਾਸ਼ ਵਾਂਗੂ ਹੀ ਜ਼ਿੰਦਗੀ ਵਿੱਚ ਵਿਚਰਦੇ ਹੋ। ਤੁਸੀਂ ਸੱਚ ਨੂੰ ਜੇ ਉਜਾਗਰ ਨਹੀਂ ਕਰ ਸਕਦੇ, ਫਿਰ ਸਿੱਖੀ ਕਹਿੰਦੀ ਹੈ ਕਿ ਥੋੜੇ ਜਿਉਣ ਦਾ ਕੀ ਫਾਇਦਾ। ਖਾਲਸਾ ਜੀ, ਖਾਣ ਪੀਣ ਦਾ ਪ੍ਰਬੰਧ ਤਾਂ ਜਾਨਵਰ ਵੀ ਕਰ ਲੈਂਦੇ ਆ, ਜੇ ਅਸੀਂ ਇਹੀ ਜ਼ਿੰਦਗੀ ਦੇ ਮੁਹਤਾਜ ਰਹਿਣਾ।
ਸੋਚੀ ਹੋਏ ਮਰਨ ਪਰਵਾਨੋ ਪ੍ਰਵਾਨ ਕੌਣ ਕਰਦਾ ਆ? ਪ੍ਰਵਾਨ ਮਰਨ ਨੂੰ ਕੌਣ ਕਰਦਾ ਆ? ਅਕਾਲ ਪੁਰਖ। सूरज सो पहचानिए जो लड़े दीन के हेत, पुरजा पुरजा कट मरे कबू ना छाड़े खेत। बहुत मौके सीगे जसवंत सिंह जी खालड़ा जी नूं पिछे हटण दे, घर बैठण दे, ऐशो आराम दी जिंदगी जिउण दे, पर उन्हां ने कदे नहीं मैदान छड्डिया। उन्हां दा मरना परवान है, क्योंकि मौत सारियां नूं आउणी आ। कि 30 साल बाद साडी कोई याद करेगा एवें इकट्ठ करके? 30 साल की गल छड्डियो, 1 साल बाद कोई याद करेगा? असी लैके की जाना? बिकॉज the definition of a seminar is not to share some words, it's to create substantive act on that enlightenment. United States देखदा आ ਤੇ ਬੀਬੀ ਜੀ ਨਾਲ ਗੱਲ ਹੋ ਰਹੀ ਸੀਗੀ, ਉਹ ਕਹਿ ਰਹੇ 2006 ਵਿੱਚ ਨਿਊਯਾਰਕ ਵਿੱਚ ਆਉਣਾ ਸੀਗਾ, ਅਸੀਂ ਇੱਕ ਇਕੱਠ ਤਿਆਰ ਕੀਤਾ ਸੀਗਾ, ਇੱਕ ਸੈਮੀਨਾਰ, ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ। ਜੇ ਪ੍ਰੋਪਾਗੈਂਡਾ ਬੰਦਾ ਕਰਦਾ, ਉਹ ਤਾਂ ਕਹਿੰਦਾ ਜਿੰਨਾ ਮਰਜ਼ੀ ਕਰੀ ਚਲੋ, ਤੁਸੀਂ ਕਿਹੜਾ ਸੱਚ ਬੋਲਣਾ ਆ, ਹੈ ਨਾ ਜੀ। ਬੰਦੇ ਕਹਿੰਦੇ ਨਾ ਝੂਠ ਜਿੰਨਾ ਮਰਜ਼ੀ ਬੋਲੀ ਚੱਲ, ਇਹ ਕਿਹੜਾ ਸੱਚ ਹੋ ਜਾਣਾ। ਪਰ ਸੱਚ ਤੋਂ ਸਰਕਾਰਾਂ ਇੰਨੀਆਂ ਕੰਬਦੀਆਂ ਨੇ, ਉਹ ਕਹਿੰਦੇ ਯਾਰ ਮਾੜਾ ਮੋਟਾ ਸੈਮੀਨਾਰ 'ਚ ਨਾ ਬੰਦਾ ਜਾਏ ਜਾਵੇ। 2006 ਵਿੱਚ ਉਹਨਾਂ ਦਾ ਵੀਜ਼ਾ ਨਹੀਂ ਲੱਗਿਆ। ਇਹ ਚਾਨਣ ਮੁਨਾ ਰਹੇ ਨੇ। They say in English that you don't want to meet your heroes because you may be disappointed. ਪਰ ਇਹ ਜੇ ਹੀਰੋਆਂ ਨੂੰ ਮਿਲਿਆ ਕਰੋ, ਜ਼ਰੂਰ ਸਿਜਦਾ ਕਰਿਆ ਕਰੋ। ਜਿਹੜੇ ਪਰਿਵਾਰ ਨੇ ਇੰਨਾ ਸੰਤਾਪ ਹੰਢਾਇਆ ਸਾਡੇ ਸਿਰ ਉੱਚੇ ਰੱਖਣ ਲਈ। ਸਾਡੇ ਸਿਰ ਤਾਂ ਉੱਚੇ ਨੇ ਕਿਉਂਕਿ ਜਸਵੰਤ ਸਿੰਘ ਜੀ ਖਾਲੜਾ ਨੇ ਆਪਣੀ ਜਾਨ ਪੰਥ ਤੇ ਨਿਸ਼ਾਵਰ ਕੀਤੀ ਆ। ਤੇ ਕਈ ਵਾਰ ਇਹ ਹੋ ਜਾਂਦਾ ਨਾ ਕਿ someone passes away, they're targeted, maybe it was accidental, ਗਲਤੀ ਹੋ ਗਈ ਜੀ ਸਾਡੇ ਤੋਂ, ਖਿਮਾ ਕਰਿਓ, ਭੁੱਲ ਹੋ ਗਈ। It was systematic. ਪੰਜਾਬ ਦੀ ਨੌਜਵਾਨੀ ਨੂੰ ਕੋ ਕੇ ਇੱਕ ਸਿਸਟਮ ਦੇ ਰਾਹੀਂ ਖਤਮ ਕੀਤਾ। It was not accidental, it was engineered. ਪੂਰੀ ਬਿਉਂਤਬੰਦੀ ਦੇ ਤਹਿਤ ਇਹ ਜਿਹੜੀ ਖਾਤਮਾ ਸੀ, ਨਸਲਕੁਸ਼ੀ ਸੀ ਸਾਡੀ ਕੌਮ ਦੀ, ਇਹ ਕੀਤੀ ਗਈ। ਮਾਵਾਂ ਹੁਣ ਵੀ ਉਡੀਕਦੀਆਂ ਨੇ ਜਦ ਬੂਹਾ ਖੁੱਲਦਾ ਆ ਕਿ ਮੇਰਾ ਪੁੱਤ ਤਾਂ ਨਹੀਂ ਪਰਤ ਗਿਆ। ਉਡੀਕਦੀਆਂ ਬੁੱਢੀਆਂ ਹੋ ਗਈਆਂ, ਉਡੀਕਦੀਆਂ ਗੁਜ਼ਰ ਗਈਆਂ। ਉਹਨਾਂ ਨੂੰ ਇਨਸਾਫ NHRC ਨੇ ਦਵਾ ਦਿੱਤਾ। ਜੇ ਟੁਕੜੇ ਸਾਨੂੰ ਦੇ ਰਹੇ ਨੇ, ਬੋਟੀਆਂ ਦੇ ਰਹੇ ਨੇ, ਉਹ ਇਨਸਾਫ ਆ। ਟੁਕੜੇ ਲਈ ਤਾਂ ਜਸਵੰਤ ਸਿੰਘ ਜੀ ਖਾਲੜਾ ਕਹਿ ਦਿੰਦੇ ਕਿ ਦੇ ਦਿਓ, ਮੈਨੂੰ ਦੇ ਦਿਓ ਥੋੜੇ ਬਹੁਤੇ, ਮੈਂ ਬਣ ਦੂੰਗਾ। ਕੀ ਲੋੜ ਸੀ ਸੱਚ ਨੂੰ ਉਜਾਗਰ ਕਰਨ ਲਈ? ਕੀ ਲੋੜ ਸੀ ਕੈਨੇਡਾ ਦੀ ਧਰਤੀ ਤੇ ਆਉਣ ਲਈ? ਕੀ ਲੋੜ ਸੀ ਵੱਖ-ਵੱਖ MPਆਂ ਨੂੰ ਮਿਲਣ ਦੀ? The state did not just kill, it refused to acknowledge. ਕਹਿੰਦੇ ਨੇ the worst thing you can do to a man or a woman is not to hate them, it is to ignore them. It is to not even recognize they exist. ਜੇ ਤੁਸੀਂ ਕਿਸੇ ਨੂੰ ਨਫ਼ਰਤ ਕਰਦੇ ਹੋ ਨਾ, ਤੁਸੀਂ ਘੱਟੋ ਘੱਟ ਇਹ ਤਾਂ ਕਹਿੰਦੇ ਹੋ ਕਿ ਉਹ ਜਿਉਂਦਾ ਆ, ਇਹ ਹੈ। ਤੁਸੀਂ ਜਦ ਇਹੀ ਨਹੀਂ ਮੰਨਦੇ ਕਿ ਇਹ ਹੈ, ਤੁਹਾਡੀ ਹੋਂਦ ਹੀ ਮਿਟ ਜਾਂਦੀ ਆ। ਨਫ਼ਰਤ ਨਾਲ ਤੁਹਾਡੀ ਹੋਂਦ ਨਹੀਂ ਮਿਟਦੀ। But when they forget and when they don't wish to even acknowledge, ਉਹਦੇ ਨਾਲ ਹੋਂਦਾਂ ਮਿਟਦੀਆਂ ਨੇ। ਯੂਨਾਈਟਿਡ ਸਟੇਟਸ ਨੇ ਕਾਰਜ ਕੀਤੇ ਨੇ ਦੁਨੀਆ ਭਰ। PTS ਨਾਲ ਕੋਈ ਸੰਬੰਧਤ ਆ। ਚੁੱਪ ਦੀ ਛਾਂ ਸਾਡੇ ਪਰਿਵਾਰਾਂ ਵਿੱਚ ਮੰਡਲਾ ਰਹੀ ਆ। ਮੈਂ ਗੱਲ ਕਰ ਰਿਹਾ ਸੀ ਭੈਣ ਨਾਲ ਕਿ ਟਰਾਮੇ ਕਿੰਨੇ ਹੋ ਗਏ ਸਿੱਖ ਪੰਥ ਨਾਲ ਪਿਛਲੇ 70-80 ਸਾਲਾਂ ਦੇ ਅੰਦਰ।
47 ਦਾ ਸੰਤਾਪ ਕਿਨੇ ਹੰਡਾਇਆ, 84 ਦਾ ਸੰਤਾਪ ਕਿਨੇ ਹੰਡਾਇਆ, ਪੰਜਾਬ ਦੇ ਵਿੱਚ 88 ਦੇ ਵਿੱਚ ਹੜ੍ਹ ਲਿਆਏ ਗਏ, ਕਿੰਨੇ ਕੁ ਮਹੀਨੇ ਪਹਿਲਾਂ ਦੁਬਾਰਾ ਹੜ੍ਹ ਲਿਆਏ ਗਏ। How many nations have dealt with that kind of trauma? ਤੇ ਫਿਰ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਅਸੀਂ ਦੇ ਰਹੇ ਹਾਂ, ਮੌਜੂਦ ਹੋ ਕੇ ਤੇ ਹੋਕਾ ਦੇ ਕੇ ਕਿ ਅਸੀਂ ਸੱਚ ਦਾ ਸਾਥ ਦੇਵਾਂਗੇ। Healing without justice is not healing. It's suppression. ਸਾਨੂੰ suppress ਕੀਤਾ ਗਿਆ, ਸਾਨੂੰ ਦਬਾਇਆ ਗਿਆ, ਸਾਨੂੰ ਬਿਠਾਇਆ ਗਿਆ, ਸਾਨੂੰ ਚੁੱਪ ਕਰਾਇਆ ਗਿਆ। ਤੇ ਇਹਨੂੰ ਕਹਿੰਦੇ ਨੇ ਨਹੀਂ, but you know that's justice. NHRC has found that ਹਾਂਜੀ ਇਹ ਕੀਤਾ ਸੀ ਪੁਲਿਸ ਵਾਲਿਆਂ ਨੇ, ਥੋੜਾ ਬਹੁਤਾ ਜ਼ੁਲਮ ਹੋਇਆ ਜੀ ਪੰਜਾਬ ਵਿੱਚ। ਟੁਕੜੇ ਦੇ ਨਾਲ ਖਾਲਸੇ ਨੇ ਤਾਂ ਰਾਜਧਾਨੀਆਂ ਵੀ ਠੁਕਰਾ ਦਿੱਤੀਆਂ। ਅਸੀਂ ਵੋਟੇ ਤੇ ਪਾਲਣ ਵਾਲੇ ਨਹੀਂ, ਅਸੀਂ ਆਪਣੇ ਹੱਕ ਆਪ ਲੈਣਾ ਜਾਣਦੇ ਹਾਂ। ਅਸੀਂ ਜਾਨਾਂ ਵਾਰ ਚੁੱਕੇ, ਸਾਡਾ ਇਤਿਹਾਸ ਗਵਾਹ ਆ। Milan Kundera says the struggle of man is not against power, is a struggle of memory against forgetting. ਇਹੀ ਜੰਗ ਲੜਨੀ ਪੈਣੀ ਆ ਕਿ ਅਸੀਂ ਭੁੱਲ ਨਾ ਜਾਈਏ, ਅਸੀਂ ਵਿਸਾਰ ਨਾ ਦਈਏ। ਕਿਉਂਕਿ ਇਹੀ ਤਾਂ ਚਾਹ ਰਹੇ ਆ ਨਾ, give us evidence। ਸਾਡੇ ਪੁੱਤ ਚੁੱਕੇ ਨੇ, ਸਾਡੇ ਭਰਾ ਚੁੱਕੇ ਨੇ, ਸਾਨੂੰ ਸਿਆਣੀ ਲਾਸ਼ਾਂ ਬਹਾ ਦਿੱਤੀਆਂ, ਸੰਸਕਾਰ ਕਰ ਦਿੱਤੇ, ਸਾਨੂੰ ਦੱਸਿਆ ਨਹੀਂ, ਆਂਕੜੇ ਪੇਸ਼ ਨਹੀਂ ਕੀਤੇ। ਫਿਰ ਕਹਿੰਦੇ ਨੇ ਸਬੂਤ ਦਿਓ। ਕਹਿ ਰਹੇ ਨੇ ਨਾ that you should forget. We cannot and we will not forget. So internationally, ਜਸਵੰਤ ਸਿੰਘ ਜੀ ਖਾਲੜਾ ਜਾਣ ਚੁੱਕੇ ਸਨ ਕਿ ਇੰਟਰਨੈਸ਼ਨਲ ਪੱਧਰ ਤੇ ਆਵਾਜ਼ ਚੁੱਕਣੀ ਪੈਣੀ ਹੈ। ਸੋ ਸਾਡਾ ਫਰਜ਼ ਬਣਦਾ ਆ UN ਰੈਪੋਰਟਰਸ ਨਾਲ ਗੱਲ ਕਰਦੇ ਆ, ਵੱਖ-ਵੱਖ ਜਿਹੜੀ ਸੰਸਥਾਵਾਂ ਨੇ ਉਹਨਾਂ ਨਾਲ ਰਾਬਤਾ ਰੱਖਿਆ ਹੋਇਆ ਆ। ਭਾਈ ਸਾਹਿਬ ਉਹਨਾਂ ਨੇ ਕਿਤਾਬ ਦਿਖਾਈ ਸੀ ਸਮੋਲਡਰਿੰਗ ਐਂਬਰਸ, ਜਿਹੜੀ ਰਿਲੀਜ਼ ਕੀਤੀ ਗਈ ਆ। ਬੀਬੀ ਜੀ ਨੂੰ ਅਸੀਂ ਗੱਲਬਾਤ ਵੀ ਕੀਤੀ ਹੈ ਕਿ United States has created a yearly annual review global report, ਉਹ ਵੀ ਅਸੀਂ ਪੇਸ਼ ਕਰਾਂਗੇ। ਕਿਉਂਕਿ ਅੰਕੜੇ ਇਕੱਲੇ ਇਹ ਜ਼ਰੂਰੀ ਨਹੀਂ, ਉਹਨਾਂ ਲਈ ਕੰਮ ਕਰਨਾ ਬੜਾ ਜ਼ਰੂਰੀ ਆ। ਯੂਨਾਈਟਿਡ ਸਟੇਟਸ ਕੋਲ ਇੱਕ ਉਮੀਦ ਹੈਲਪਲਾਈਨ ਆ, in the US, in Canada, in India, ਕਿ ਜਿਹਦੇ ਵਿੱਚ ਤੁਸੀਂ ਬੇਖੌਫ ਹੋ ਕੇ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ। ਤੁਹਾਡੇ ਨਾਲ ਕੋਈ ਵਿਤਕਰਾ ਹੋ ਰਿਹਾ, ਤੁਹਾਡੇ ਨਾਲ ਕੋਈ ਵਧੀਕੀ ਹੋ ਰਹੀ ਆ, ਤੁਹਾਡੇ ਨਾਲ ਕੋਈ ਅਨਿਆਏ ਹੋ ਰਿਹਾ, ਤੁਸੀਂ ਸਾਂਝ ਪਾ ਸਕਦੇ ਹੋ, because it requires action. Documentation is just a book. They are just words. ਅਮਲੀ ਜਾਮਾ ਪਹਿਨਾਉਣਾ ਸਾਡਾ ਫਰਜ਼ ਆ। So through these helplines is how we engage and how we assist. ਤੇ ਮੈਂ ਬੇਨਤੀ ਕਰਾਂਗਾ ਜਸਵੰਤ ਸਿੰਘ ਜੀ ਖਾਲੜਾ ਦੀ ਜੇ ਅਸੀਂ ਸਪੀਚ ਸੁਣ ਰਹੇ ਸੀ, ਕਹਿੰਦੇ ਅਸੀਂ ਸਾਰੀਆਂ ਦਾਤਾਂ ਮੰਗਦੇ ਹਾਂ ਗੁਰੂ ਕੋਲੋਂ, ਸਾਰੀਆਂ ਦਾਤਾਂ ਮੰਗਦੇ ਹਾਂ, ਇੱਕ ਦਾਤ ਅਸੀਂ ਮੰਗਦੇ ਨਹੀਂ, ਉਹਨਾਂ ਨੇ ਮੰਗੀ ਤੇ ਦੇਖੋ ਮਿਲ ਵੀ ਗਈ। ਪੰਜਾਬ ਜਿੱਥੇ ਅਸੀਂ ਮਰਜ਼ੀ ਰਹਿੰਦੇ ਹੋਈਏ, ਪੰਜਾਬ ਸਿਰਫ ਸਾਡੀ ਮਿੱਟੀ ਨਹੀਂ, ਸਾਡੀ ਧਰਤੀ ਨਹੀਂ, ਸਾਡੀ ਦਿਲ ਦੀ ਧੜਕਣੀ ਨਹੀਂ, ਉਹ ਸਾਡਾ ਪਾਤਸ਼ਾਹੀ ਦਾਵਾ ਆ। ਉਹ ਦਾਵਾ ਕੋਈ ਸਿੱਖ, ਕੋਈ ਪੰਜਾਬੀ ਕਦੇ ਵੀ ਛੱਡ ਨਹੀਂ ਸਕਦਾ। ਸਹਿਮਤ ਹੋ ਤੁਸੀਂ? फलक को जिद है हमी पे बिजलियां गिराने की। फलक आसमान हुंदा कि फलक को जिद है हमी पे बिजलियां गिराने की, पर हमें भी जिद है यहीं पे आशियां बनाने की। सिख पंथ अपना आशियाना जरूर होंद विच लेके आवे। फर्ज साडा की बनदा? ਸਾਡੇ ਲਈ ਜਸਵੰਤ ਸਿੰਘ ਜੀ ਖਾਲੜਾ ਦੇ ਬੋਲ ਦੇ ਲੇਖ ਕੀ ਛੱਡਦੇ ਨੇ? ਸਾਡੀ ਜ਼ਿੰਮੇਵਾਰੀ ਕੀ ਬਣਦੀ ਆ? I'm gonna request especially the youth here, we need to quit complaining. ਉਹ ਯਾਰ ਸਾਨੂੰ ਵੱਡੇ ਮੌਕਾ ਨਹੀਂ ਦੇ ਰਹੇ, ਉਹ ਯਾਰ ਗੁਰਦੁਆਰਿਆਂ 'ਚ ਇਹ ਹੁੰਦਾ, ਉਹ ਯਾਰ ਮੈਂ ਫਲਾਣੇ ਕੋਲ ਗਿਆ ਸੀ ਉਹਨੇ ਇਹ ਕੀਤਾ। ਯਾਰ ਬਹਾਨੇ ਮਾਰਨੇ ਬੰਦ ਕਰੋ। ਜਸਵੰਤ ਸਿੰਘ ਖਾਲੜਾ ਨੇ ਬਹਾਨੇ ਮਾਰੇ ਸੀ?
ਘਰੇ ਬਹਿ ਸਕਦੇ ਸੀਗੇ, ਐਸ਼ੋਰਾਂ ਦੀ ਧਮਕੀਆਂ ਦੇ ਬਾਵਜੂਦ, ਮੌਤ ਦੀ ਧਮਕੀਆਂ ਮਿਲ ਰਹੀਆਂ ਨੇ, ਉਹਦੇ ਬਾਵਜੂਦ ਉਹਨਾਂ ਨੇ ਸਿਰੜੀ ਰੂਪ ਵਿੱਚ ਆਪਣਾ ਫਰਜ਼ ਪਛਾਣਿਆ। All the youth here, if you wish to honor the legacy of Jaswant Singh Khalda, carry it through substantive action. ਕਾਰਜ ਕਰੋ, ਹੰਬਲਾ ਮਾਰੋ, ਜ਼ਿੰਮੇਵਾਰੀਆਂ ਪਛਾਣੋ, ਪੰਥ ਦੀ ਅਗਵਾਈ ਕਰੋ, ਸਹਾਇਤਾ ਕਰੋ, ਸਹਿਯੋਗ ਕਰੋ। ਜੇ ਤੁਹਾਨੂੰ ਲੱਗਦਾ ਕੁਝ ਨਹੀਂ ਹੋ ਰਿਹਾ, ਤੁਸੀਂ ਕਰੋ। Create, open the doors where they're not open. Create the doors where there are no doors. ਸਿੱਖ ਬਹਾਨੇ ਨਹੀਂ ਮਾਰਦੇ, ਸਿੱਖ ਕੀਰਨੇ ਨਹੀਂ ਪਾਉਂਦੇ, ਸਿੱਖ ਕੁਰਲਾਉਂਦੇ ਨਹੀਂ, ਸਿੱਖ ਮੰਗਤੇ ਨਹੀਂ, ਸਿੱਖ ਬੇਨਤੀ ਨਹੀਂ ਕਰਦੇ, ਸਿੱਖ ਹੰਬਲਾ ਮਾਰਦੇ ਨੇ। ਹੰਬਲਾ ਮਾਰੀਏ ਤਾਂ ਹੀ ਅਸੀਂ ਜਸਵੰਤ ਸਿੰਘ ਜੀ ਖਾਲੜਾ ਅਸਲੀ ਰੂਪ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਾਂਗੇ। Carrying his words and his documentation with substantive action। ਮੈਂ ਉਮੀਦ ਰੱਖਦਾ ਕਿ ਸਾਰੇ ਕੁਝ ਨਾ ਕੁਝ ਨਿਚੋੜ ਕੱਢ ਕੇ ਆਪਣੀ ਜ਼ਿੰਦਗੀ ਦਾ ਮਨੋਰਥ ਬਦਲਣਗੇ, ਤਬਦੀਲੀ ਲਿਆਉਣਗੇ ਤੇ ਪੰਥ ਲਈ ਕੁਝ ਨਾ ਕੁਝ ਜ਼ਰੂਰ ਨਵੇਕਲੇ ਤੌਰ ਤੇ ਕਰਨਗੇ। ਬਹੁਤ ਬਹੁਤ ਧੰਨਵਾਦ। ਮੈਂ ਰਿਣੀ ਆ ਸਾਰੇ ਜਿਹੜੇ ਆਰਗੇਨਾਈਜ਼ਰ ਦਾ, ਜਿਹੜੇ ਮੇਰੇ ਨਿਮਾਣੇ ਜਿਹੇ ਨੂੰ ਮੌਕਾ ਦਿੱਤਾ ਆ ਕਿ ਮੈਂ ਤੁਹਾਨੂੰ ਸੰਬੋਧਨ ਕਰ ਸਕਾਂ। ਵੈਸੇ ਮੈਂ ਇਸ ਲਾਇਕ ਨਹੀਂ, ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੁਰਵਿੰਦਰ ਸਿੰਘ। ਮੈਂ ਫਿਰ ਕਹਿੰਦਾ ਕਿ ਮੈਂ ਐਮਸਟੀ ਦਾ ਕਿਨਾਰਾ ਆ ਸਪੀਕ ਆਊਟ ਸਟੈਂਡ ਅਪ, ਜਿਹੜਾ ਕਿ ਪਹਿਲੇ ਗੁਰੂ ਪਾਤਸ਼ਾਹ ਨੇ ਬਾਬਰ ਨੂੰ ਦਾਬਰ ਕਹਿ ਕੇ ਲਲਕਾਰਿਆ, ਉਹ ਹੋਇਆ। ਇਹ ਹਰੇਕ ਕੋਲ ਪਾਵਰ ਹੈਗੀ ਆ ਬੋਲਣ ਦੀ, ਪਰ ਆਪਾਂ ਚੁੱਪ ਨਾ ਰਹੀਏ। ਆਪਾਂ ਕੰਫਰਟ ਜ਼ੋਨ ਦੇ ਵਿੱਚ ਰਹਿੰਦੇ ਆ, ਚਲੋ ਹੋ ਕੋਈ ਹੋਰ ਕਰੂਗਾ। ਕਈ ਵਾਰੀ ਆਪਾਂ ਲਚਾਰੀ ਜਿਹੜੀ ਜਾਣ ਬੁੱਝ ਕੇ ਵੀ ਕਮੇਟੀਆਂ ਨੂੰ ਕਹਿੰਦੇ ਰਹੇ ਨੇ, ਕਮੇਟੀਆਂ ਕੋਲ ਬਹੁਤ ਕੰਮ ਵਧੀਆ ਹੀ ਕਰੀ ਜਾਂਦੀਆਂ ਨੇ, ਤੁਸੀਂ ਮੋਟੀਵੇਟ ਕਰੋ। ਮੇਰਾ 33 ਸਾਲ ਦਾ ਕੈਨੇਡਾ ਤਜਰਬਾ ਕਿ ਜਦੋਂ ਤੁਸੀਂ ਉਹਨਾਂ ਨਾਲ ਭਾਈਬੰਦੀ ਨਾਲ ਅਪਰੋਚ ਕਰਦੇ ਹੋ, ਗੱਲ ਕਰਦੇ ਹੋ, ਤੁਹਾਡੇ ਨਾਲ ਚੱਲਦੇ ਆ। ਜਿਹੜਾ ਅੱਜ ਦਾ ਸਮਾਗਮ ਵੀ ਆ, ਇਹ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, BC ਸਿੱਖ ਸੁਸਾਇਟੀ, ਹਿਊਮਨ ਰਾਈਟਸ ਗਰੁੱਪ ਦਾ ਉਪਰਾਲਾ, ਕਿਸੇ ਇੱਕ ਬੰਦੇ ਦਾ ਉਪਰਾਲਾ ਨਹੀਂ। ਸਾਰਿਆਂ ਦਾ ਧੰਨਵਾਦ। ਜਿਹੜੀ ਗੱਲ ਇਸ ਤੋਂ ਪਹਿਲਾਂ ਕਿ ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਸਟੇਜ ਤੇ ਆ ਕੇ ਤਾਂ ਆਪ ਜੀ ਨੂੰ ਸੰਬੋਧਨ ਕਰਨ ਨੂੰ, ਮੈਂ ਆਪਣਾ ਇੱਕ ਬੋਝ ਵੀ ਲਾਣਾ ਚਾਹੁੰਦਾ। ਜਿੱਦਾਂ ਗਰੁੱਪਬਾਜ਼ੀ ਹੁੰਦੀ ਹੈ ਤਾਂ ਅਸੀਂ ਯੰਗਸਟਰ ਸੀਗੇ, ਤਾਂ ਲੁਧਿਆਣੇ ਜ਼ਿਲ੍ਹੇ 'ਚ ਰਹਿੰਦੇ ਸੀਗੇ। ਦਲਜੀਤ ਬਿੱਟੂ ਹੋਣੀ PAU ਦੇ ਵਿੱਚ ਸੀਗੇ, ਤੇ ਸਾਡਾ ਇੱਕ ਦੋਸਤ ਸੀਗਾ, ਉਹਦਾ ਮੈਂ ਜ਼ਰੂਰ ਨਾਮ ਲਊਂਗਾ, ਰਵਿੰਦਰ ਸਿੰਘ ਬੰਟੀ। ਉਹਦਾ ਪਿਛਲਾ ਪਿੰਡ ਨਾਰੰਗਵਾਲ, ਅਖੰਡ ਕੀਰਤਨੀਆ ਦਾ ਮੁੰਡਾ ਸੀ, ਤੇ ਗੁੜੇ ਉਹਦਾ ਨਾਨਕੇ ਸੀਗੇ। ਮੈਨੂੰ ਲੱਗਦਾ ਉਹਦੀ ਮਾਸੀ ਅਜੇ ਵੀ ਇੱਥੇ ਰਹਿੰਦੀ ਆ, ਆਲਮ ਵਾਲੇ ਤੋਂ। ਅਸਲ 'ਚ ਫੈਡਰੇਸ਼ਨ ਦੀ ਨੀਂਹ ਜਿਹੜੀ ਸੀ PAU ਦੇ ਵਿੱਚ ਰੱਖਣ ਵਾਲਾ ਉਹ ਸੀ। ਉਹਦੇ ਨਾਲ ਹਰਜੀਤ ਸਿੰਘ ਸੀਗਾ, ਸਰਵਿੰਦਰ ਸਿੰਘ ਰੂਮੀ ਆ ਅੱਜ ਕੱਲ੍ਹ ਆਸਟ੍ਰੇਲੀਆ 'ਚ। ਅਸੀਂ ਬਚਪਨ 'ਚ ਇਕੱਠੇ ਹੀ ਗੁਆਂਢੀ ਸੀਗੇ, ਵੱਡੇ ਹੋਏ ਲੜਦੇ ਵੜਦੇ। ਤਾਂ ਉਹਨਾਂ ਦਿਨਾਂ ਦੇ ਵਿੱਚ ਨਾ PSU ਦਾ ਬੜਾ ਜ਼ੋਰ ਸੀ, ਪੰਜਾਬ ਸਟੂਡੈਂਟ ਯੂਨੀਅਨ ਦਾ। ਤਾਂ ਇੱਕ ਦਿਨ ਕਹਿੰਦਾ ਯਾਰ ਵੀ ਉਦੋਂ ਸਾਨੂੰ ਜਰਨੈਲ ਸਿੰਘ ਹੋਣੀ ਇੰਨੇ ਪਾਪੂਲਰ ਨਹੀਂ ਸੀ, ਪਰ ਉਹ ਗਰਾਊਂਡ ਤੇ ਸੀਗੇ। ਉਹ ਕਹਿੰਦਾ ਫੈਡਰੇਸ਼ਨ ਦੀ ਯਾਰ ਆਪਾਂ ਯੂਨੀਵਰਸਿਟੀ 'ਚ ਨਹੀਂ ਰੱਖਣੀ ਹੈ। ਅਸੀਂ ਖਾਲਸਾ ਕਾਲਜ ਲੁਧਿਆਣੇ ਪੜ੍ਹਦੇ ਸੀ, ਤੇ ਅਸੀਂ ਨੇ, ਮੈਨੂੰ ਅਜੇ ਤੱਕ ਯਾਦ ਆ, ਅਸੀਂ ਕੰਟੀਨ ਦੇ ਬਾਹਰ ਬਹਿ ਕੇ 130 ਰੁਪਈਏ ਇਕੱਠੇ ਕੀਤੇ ਵੀ ਖੰਡ ਪਾਠ ਕਰਾਉਣਾ, ਤੇ $150 ਇਕੱਠਾ ਕੀਤਾ, 20 ਰੁਪਏ ਦੀ ਚਾਹ ਪੀ ਕੇ 130 ਰੁਪਈਏ ਦੇਤੇ ਵੀ ਉੱਥੇ ਹੋਵੇ। ਤਾਂ ਇਸ ਤਰੀਕੇ ਨਾਲ PAU ਦੇ ਵਿੱਚ ਜਿਹੜੀ ਸੀ ਫੈਡਰੇਸ਼ਨ ਦੀ ਨੀਂਹ ਰੱਖੀ ਗਈ। ਬੰਟੀ ਨੂੰ KC ਸ਼ਰਮਾ ਇੱਕ ਖਾੜਕੂ ਹੋਇਆ ਆਪਣਾ, ਉਹਦੇ ਨਾਲ ਮਾਰਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ, ਤੇ ਔਰ ਬੰਦਾ ਮਾਰ ਕੇ ਔਰ ਵੈਰ ਉਹਦੇ ਘਰੇ ਵੜ ਗਿਆ ਸੀ। ਇੰਨਾ ਕੁ ਰਿਪਰੈਸ਼ਨ ਸੀਗਾ ਕਿ ਮਾਡਲ ਟਾਊਨ ਦੀ ਪੁਲਿਸ ਵਾਲੇ ਸਾਨੂੰ ਕਹਿੰਦੇ ਵੀ ਤੁਸੀਂ ਨਾ ਭੋਗ ਤੇ ਨਾ ਜਾਇਓ ਬੰਟੀ ਦੇ, ਵੀ ਅਸੀਂ ਤਾਂ ਤੁਹਾਨੂੰ ਜਾਣਦੇ ਆ, ਪਰ CID ਵਾਲੇ ਮਗਰ ਪੈਂਦੇ ਆ।
ਤੇ ਮੈਂ ਤੁਹਾਨੂੰ ਇਹ ਗੱਲਾਂ ਸੁਣਾ ਰਿਹਾ ਉਹਨਾਂ ਦਿਨਾਂ ਦੀਆਂ ਜਦੋਂ ਪੁਲਿਸ ਦਾ ਜ਼ੋਰ ਸੀਗਾ। ਅੱਜ ਵੀ ਪੁਲਿਸ ਦਾ ਜ਼ੋਰ ਆ, ਸਾਨੂੰ ਪਰ ਹਟਣਾ ਨਹੀਂ ਪੈਣਾ। ਅੱਜ ਅੰਮ੍ਰਿਤਪਾਲ ਜਿਹੜਾ ਇੱਕ ਗਵਾਹ ਆ, ਦੇਖੋ ਜਿਹੜਾ ਅੰਮ੍ਰਿਤਪਾਲ ਆ, ਚਾਹੇ ਤੁਹਾਡੀ ਉਹਦੇ ਨਾਲ ਸਹਿਮਤੀ ਹੈ ਕਿ ਨਹੀਂ ਮੈਨੂੰ ਨਹੀਂ ਪਤਾ, ਪਰ ਇੱਕ ਚੁਣਿਆ ਹੋਇਆ ਨੁਮਾਇੰਦਾ ਤੇ ਸਰਕਾਰ ਉਹਨੂੰ ਇੱਕ ਚੁਣੇ ਹੋਏ ਤੁਹਾਡੇ MP ਨੂੰ ਪੈਰੋਲ ਨਹੀਂ ਦੇ ਰਹੀ, ਸਰਬਜੀਤ ਸਿੰਘ ਨੂੰ ਬੋਲਣ ਦਾ ਟਾਈਮ ਨਹੀਂ ਦੇ ਰਹੀ। ਬੀਬੀ ਵਿਮਲ ਕੌਰ ਖਾਲਸਾ ਨੂੰ ਮੈਂ 2 ਵਾਰੀ ਮਿਲਿਆ, ਤਾਂ ਜਿੰਨੇ ਕੁ ਮਤਲਬ ਕਿ ਉਹਦੀ ਬੇਇੱਜ਼ਤੀ ਵਿਦਨ ਪੰਥ ਹੋਈ ਆ ਤੇ ਸਰਕਾਰ ਨੇ ਕੀਤੀ ਆ, ਉਹ ਦੱਸਣ ਉਹਨੇ ਆਪਾਂ ਨੂੰ ਯੋਗ ਨਹੀਂ ਹੈ। ਈਵਨ ਕਿ ਉਹਦਾ ਮਰਡਰ ਹੋਇਆ ਤੇ ਅਸੀਂ ਉਹਦੀ ਮਰਡਰ ਦੀ ਇਨਵੈਸਟੀਗੇਸ਼ਨ ਨਹੀਂ ਕਰਾ ਸਕਦੇ। ਚਲੋ, ਪਰ ਸਿੱਖ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ। ਚੜ੍ਹਦੀ ਕਲਾ ਨਿਸ਼ਾਨੀ ਆਪਾਂ ਇਕੱਠੇ ਹੋ ਕੇ ਜਾਗ ਦੀ ਜ਼ਮੀਨ ਨਾਲ ਇਕੱਠੇ ਹੋ ਰਿਹਾ। ਮੈਂ ਆਪਣੀ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ 1991 ਦੇ ਵਿੱਚ ਇੱਕ ਫੰਕਸ਼ਨ ਹੋਇਆ ਤੇ ਖਾਲੜਾ ਸਾਹਿਬ ਆਏ, ਮੈਂ ਬੀਬੀ ਜੀ ਕੋਲ ਮਾਫੀ ਵੀ ਮੰਗਦਾ। ਅਸੀਂ DS ਗਿੱਲ ਉਹਨਾਂ ਦੇ ਨਾਲ ਕੰਮ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੀ ਨਾ ਅਜੀਤ ਸਿੰਘ ਬੈਂਸ ਨਾਲ ਇਸ ਕਰਕੇ ਟੁੱਟ ਗਈ ਕਿਉਂਕਿ ਅਜੀਤ ਸਿੰਘ ਬੈਂਸ ਉਹਨਾਂ ਨੇ ਇਲੈਕਸ਼ਨ ਲੜ ਲਈ ਤੇ ਖਾਲੜਾ ਸਾਹਿਬ ਜਿਹੜੇ ਸੀਗੇ ਅਜੀਤ ਸਿੰਘ ਬੈਂਸ ਉਹਨਾਂ ਨੂੰ ਪ੍ਰਮੋਟ ਕਰਨ ਵਾਲੇ ਜਾਂ ਖੜੇ ਕਰਨ ਵਾਲੇ ਸੀ। ਅਸੀਂ ਗੱਲ ਨਾ ਕਰੀਏ, ਖਾਲੜਾ ਸਾਹਿਬ ਸਾਨੂੰ ਕਹਿੰਦੇ ਉਹ ਵੀ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ। ਅਸੀਂ ਜਾਣ ਕੇ ਭਜਦੇ ਸੀ ਵੀ ਅਕਾਲੀ ਦਲ ਬਾਦਲ ਦੇ ਆ, ਪਰ ਇੱਕ ਗੱਲ ਮੈਂ ਸਿੱਖੀ ਆ, ਅਜੇ ਵੀ ਸਿੱਖਦੇ ਆ, ਇਹ ਬੰਦਾ ਕਿਸੇ ਵੀ ਦਲ ਜਾਂ ਕਿਸੇ ਵੀ ਹੋ ਸਕਦਾ। ਅਲਟੀਮੇਟਲੀ ਸਰਕਾਰ ਨੂੰ ਪਤਾ ਜਿਹੜਾ ਸਿੱਖਾਂ ਦੇ ਘਰੇ ਜੰਮਿਆ ਉਹਨੇ ਸਿੱਖੀ ਆ ਲਿਖਣਾ। ਸਰਕਾਰ ਨੂੰ ਪਤਾ, ਅਸੀਂ ਸ਼ੱਕ ਕਰਦੇ ਰਹਿੰਦੇ ਹਾਂ। ਸੋ ਜਿਵੇਂ ਹਰਿੰਦਰ ਸਿੰਘ ਨੇ ਵੀ ਕਿਹਾ ਕਿ ਬੰਦਿਆਂ ਦੀਆਂ ਕੋਈ ਹੋਰ ਹੋ ਸਕਦੀਆਂ ਨੇ, ਅਲਟੀਮੇਟਲੀ ਜੇਕਰ ਉਹ ਨਿਸ਼ਾਨਾ ਸਿੱਖੀ ਵਾਲੇ ਪਾਸੇ ਆ, ਸਾਨੂੰ ਕਦਰ ਕਰਨੀ ਚਾਹੀਦੀ। ਜਿਹੜਾ ਇੱਕ ਕਦਮ ਵੀ ਚੱਲਦਾ ਉਹਦੀ ਜਿਹੜਾ ਸਨਮਾਨ ਕਰਨਾ ਚਾਹੀਦਾ। ਤੋ ਅੱਜ ਜਦੋਂ ਮੈਂ ਇਹਨਾਂ ਨੂੰ ਇੰਟਰੋਡਿਊਸ ਕਰ ਰਿਹਾ, ਮੇਰੇ ਮਨ ਤੋਂ ਬੋਝ ਵੀ ਲੱਥ ਰਿਹਾ ਕਿ ਅਸੀਂ ਭੱਜ ਰਹੇ ਸੀ, ਪਰ ਅੱਜ ਮੈਨੂੰ ਮੌਕਾ ਮਿਲਿਆ ਤੇ ਇਹਨਾਂ ਨੂੰ ਵੈਲਕਮ ਕਰਨ ਦਾ। ਤੋ ਬੀਬੀ ਪਰਮਜੀਤ ਕੌਰ ਖਾਲੜਾ ਜੀ ਪਲੀਜ਼ ਸਟੇਜ ਤੇ ਆਓ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸੋ ਨਿਹਾਲ। Ole Soneha. ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਹੋ। ਸ਼ਾਇਦ ਜ਼ਿੰਦਗੀ ਦਾ ਜੋ ਮੈਂ ਹੰਡਾਇਆ ਹੈ ਉਹਦਾ ਨਿਚੋੜ ਇਹੋ ਹੀ ਹੈ ਕਿ ਅਸੀਂ ਆਪਣੀ ਮੱਤ ਵੀ ਵਰਤਦੇ ਹਾਂ, ਪਰ ਗੁਰੂ ਦੀ ਮੱਤ ਅਨੁਸਾਰ ਜਦੋਂ ਚੱਲਿਆ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਗੁਰੂ ਵੀ ਸਾਥ ਦਿੰਦਾ ਹੈ ਤੇ ਥੱਲੇ ਮੈਂ ਕਹਿ ਸਕਦੀ ਪੰਥ ਵੀ ਸਾਥ ਦਿੰਦਾ ਹੈ। ਸਰਦਾਰ ਜਸਵੰਤ ਸਿੰਘ ਦੀ ਲਾਈਫ ਦਾ, ਉਹਦੇ ਕੰਮ ਦਾ ਜਿਹੜਾ ਐਨਾਲਿਸਿਸ ਵੀ ਉਹਨਾਂ ਨੇ ਜਦੋਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਆਪਣੀ ਸ਼ਹਾਦਤ ਦਿੱਤੀ ਹੈ ਤੇ ਸਾਨੂੰ ਇਹਨੂੰ ਸ਼ਹਾਦਤ ਨੂੰ ਇੱਧਰ ਉੱਧਰ ਨਹੀਂ ਦੇਖਣਾ ਚਾਹੀਦਾ ਕਿ ਇਹ ਸ਼ਹਾਦਤ ਕਿਹੜੇ ਕੰਮ ਲਈ ਹੋਈ ਹੈ। ਮੈਨੂੰ ਸਿਰਫ ਇਹੀ ਗੱਲ ਦਾ ਤੁਸੀਂ ਗਿਲਾ ਸਮਝ ਲਓ ਜਾਂ ਕੁਝ ਵੀ ਸਮਝ ਲਓ ਕਿ ਬਹੁਤ ਸਾਰੇ ਲੋਕ ਜਿਹੜੇ ਸਰਦਾਰ ਜਸਵੰਤ ਸਿੰਘ ਨੂੰ ਇੱਕ ਪੀਕ ਤੇ ਤਾਂ ਵੇਖਣਾ ਚਾਹੁੰਦੇ ਆ, ਪਰ ਉਹ ਜਸਵੰਤ ਸਿੰਘ ਦੇ ਕੰਮ ਦੀ ਡੂੰਘਾਈ ਨੂੰ ਨਹੀਂ ਸਮਝ ਰਹੇ। ਕੰਮ ਦੀ ਡੂੰਘਾਈ ਕੀ ਹੈ ਕਿ ਸਰਦਾਰ ਜਸਵੰਤ ਸਿੰਘ ਨੇ ਸ਼ਹਾਦਤ ਤਾਂ ਦਿੱਤੀ ਹੈ, ਪਰ ਦਿੱਤੀ ਕਾਹਦੇ ਲਈ ਹੈ ਕਿ ਸਿੱਖ ਨਸਲਕੁਸ਼ੀ ਦਾ ਜਿਹੜਾ ਵੱਡਾ ਇਲਜ਼ਾਮ ਇਹ ਲੱਗਦਾ ਸੀ ਕਿ ਸਿੱਖ ਜਿਹੜੇ ਹੈ ਉਹ ਅੱਤਵਾਦੀ ਹੈ, ਉਹ ਵੱਖਵਾਦੀ ਹੈ। ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਟਨਾਕ੍ਰਮ ਚੱਲ ਪਿਆ ਸੀਗਾ ਤੇ ਅਸੀਂ ਖੁਦ ਵੀ ਡਰਨ ਲੱਗ ਗਏ ਸੀਗੇ ਕਿ ਅਸੀਂ ਸ਼ਾਇਦ ਅੱਤਵਾਦੀ ਹਾਂ
ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਬੱਚੇ ਜਿਹੜੇ ਆ ਵਿਦੇਸ਼ਾਂ 'ਚ ਕੱਢ ਲਏ, ਇਸੇ ਡਰੋਂ ਕਿ ਅਸੀਂ ਸ਼ਾਇਦ ਇਸ ਲਪੇਟ ਦੇ ਵਿੱਚ ਨਾ ਆ ਜਾਈਏ। ਪਰ ਸਰਦਾਰ ਜਸਵੰਤ ਸਿੰਘ ਦਾ ਕੰਮ ਇਸ ਵੇਲੇ ਇਹੋ ਹੀ ਇੱਕ ਸੁਨਾਹ ਸਾਨੂੰ ਦਿੰਦਾ ਹੈ ਕਿ ਸਟੇਟ ਅੱਤਵਾਦੀ ਸੀ, ਅਸੀਂ ਅੱਤਵਾਦੀ ਨਹੀਂ ਸੀ। ਸਾਡੀ ਜਿਹੜੀ ਨਸਲਕੁਸ਼ੀ ਹੋਈ ਹੈ ਉਹ ਸਟੇਟ ਨੇ ਕੀਤੀ ਹੈ, ਸਿੱਖਾਂ ਨੇ ਤੇ ਆਪਣੀ ਇੱਕ ਸਿਧਾਂਤ ਦੇ ਅਨੁਸਾਰ ਜਿਹੜੀ ਇੱਕ ਮੰਗ ਸੀਗੀ ਉਹਨਾਂ ਦੀ, ਸੰਤਾਂ ਨੇ ਇੱਕ ਸਾਡੇ ਕੋਲੇ ਬਲੀ ਰੱਖੀ ਸੀਗੀ। ਉਹਨਾਂ ਨੇ ਕਿਹਾ ਵੀ ਅਸੀਂ ਰਹਿਣਾ ਤੇ ਇਹਨਾਂ ਨਾਲ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਇਹੋ ਜਿਹੀਆਂ ਗੱਲਾਂ ਤੋਂ ਸਾਡੀ ਮੂਵਮੈਂਟ ਸ਼ੁਰੂ ਹੋਈ ਸੀ। ਸਰਕਾਰ ਵੱਧਦੀ ਗਈ, ਅਸੀਂ ਵੀ ਵੱਧਦੇ ਗਏ, ਤਾਂ ਇਹ ਜਿਹੜਾ ਸਾਰੇ ਜਿਹੜੇ ਸਿੱਟੇ ਆ ਉਹ ਸਾਹਮਣੇ ਨਿਕਲੇ। ਜਿੱਥੋਂ ਤੱਕ ਜਸਵੰਤ ਸਿੰਘ ਦੀ ਕੁਰਬਾਨੀ ਦਾ ਜਾਂ ਉਹਨਾਂ ਦੇ ਕੰਮ ਦਾ ਵੇਰਵਾ ਹੈ, ਉਹ ਮੇਰਾ ਖਿਆਲ ਹੈ ਸਾਰਿਆਂ ਨੂੰ ਹੀ, ਜਿੰਨੇ ਵੀ ਆਪਾਂ ਪੰਡਾਲ 'ਚ ਬੈਠੇ ਆ, ਸਾਰਿਆਂ ਨੂੰ ਪਤਾ ਹੈ ਕਿ ਜਸਵੰਤ ਸਿੰਘ ਨੇ ਕੀ ਕੰਮ ਕੀਤਾ। ਹੁਣ ਜੇ ਤੁਸੀਂ ਮੈਨੂੰ ਕਹੋ ਕਿ ਮੈਂ ਹੁਣ ਤੁਹਾਡੇ ਕੋਲੇ ਕੀ ਕਵਾਂ, ਕੀ ਮੈਂ ਕੋਈ ਹਮਦਰਦੀ ਲੈਣ ਦੇ ਲਈ ਕੋਈ ਤੁਹਾਡੇ ਕੋਲੇ ਕੋਈ ਇਹੋ ਜਿਹੀ ਗੱਲ ਕਰਾਂ, ਇਹ ਨਾ ਮੈਨੂੰ ਤੇ ਨਾ ਸਾਡੇ ਪਰਿਵਾਰ ਨੂੰ ਮਨਜ਼ੂਰ ਨਹੀਂ। ਅਸੀਂ ਕਿਸੇ ਦੀ ਹਮਦਰਦੀ ਲੈਣ ਲਈ ਅੱਜ ਤੱਕ, ਜਸਵੰਤ ਸਿੰਘ ਦਾ ਤਾਂ ਤੁਸੀਂ ਸਮਝ ਲਓ ਕਿ ਉਹਨੇ ਇਹ ਕੰਮ ਕਿਵੇਂ ਕੀਤਾ, ਪਰ ਅਸੀਂ ਪਰਿਵਾਰ ਨੇ ਉਹਨਾਂ ਤੋਂ ਬਾਅਦ ਆਪਣੇ ਜ਼ਖਮ ਵਿਖਾ ਕੇ ਪੰਥ ਨੂੰ ਜਾਂ ਕਿਸੇ ਨੂੰ ਵੀ ਅਸੀਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਨਾਲ ਤੁਸੀਂ ਹਮਦਰਦੀ ਕਰੋ। ਅਸੀਂ ਚਾਹੁੰਦੇ ਹਾਂ ਕਿ ਜਸਵੰਤ ਸਿੰਘ ਦਾ ਜਿਹੜਾ ਕੰਮ ਹੈ ਅਸਲ ਰੂਪ ਵਿੱਚ ਉਹਨੂੰ ਉਜਾਗਰ ਕਰੋ। ਤੇ ਇਹ ਮਾਣ ਵਾਲੀ ਗੱਲ ਹੀ ਹੈ ਕਿ ਅੱਜ ਆਪਾਂ ਜਦੋਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰ ਰਹੇ ਹਾਂ, ਸੈਮੀਨਾਰ ਕਰ ਰਹੇ ਹਾਂ, ਉਹਦੇ ਵਿੱਚ ਜਸਵੰਤ ਸਿੰਘ ਦੇ ਕੰਮ ਤੇ ਕੋਈ ਉਂਗਲ ਨਹੀਂ ਧਰ ਸਕਦਾ, ਸਰਕਾਰਾਂ ਵੀ ਨਹੀਂ ਧਰ ਸਕਦੀਆਂ। ਪਰ ਬੇਈਮਾਨੀ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਰੈਫਰੈਂਸ ਦੇ ਦਿੰਨੀ ਆ ਵੀ ਥੋੜੇ ਜਿਹੇ ਮਹੀਨੇ 2 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਵੇਖੀ ਹੈ। ਉਹ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦੀ ਹੈ। ਬੇਈਮਾਨੀਆਂ ਸਾਡੀ ਕੌਮ ਦੀਆਂ ਕਿੰਨੀਆਂ ਹੈ। ਉਹਨਾਂ ਨੇ ਉਸ ਜਿਹੜੀ ਇੰਟਰਵਿਊ ਦੇ ਵਿੱਚ ਇਹ ਦੱਸਿਆ ਕਿ ਜਸਵੰਤ ਸਿੰਘ ਮੈਨੂੰ ਮਿਲਿਆ ਸੀ ਔਰ ਉਹ ਅੰਮ੍ਰਿਤਸਰ ਐਲਾਨਨਾਮਾ ਲੈ ਕੇ ਮੇਰੇ ਕੋਲ ਆਇਆ ਸੀ। 30 ਸਾਲ ਸਾਡੇ ਜਥੇਦਾਰਾਂ ਨੇ ਇਹ ਗੱਲ ਦੱਬ ਕੇ ਰੱਖੀ ਔਰ ਜਦੋਂ ਜਸਵੰਤ ਸਿੰਘ ਨੂੰ ਚੱਕਿਆ ਗਿਆ, ਪ੍ਰੋਫੈਸਰ ਮਨਜੀਤ ਸਿੰਘ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਅਸੀਂ ਉੱਥੇ ਜਾਪ ਐਂਡ ਜੋਦੜੀ ਲਈ ਲਗਾਤਾਰ ਬੈਠੇ, ਪਰ ਉਹਨਾਂ ਨੇ ਕਦੇ ਵੀ ਇੱਕ ਵਾਰੀ ਵੀ ਮੈਨੂੰ ਉੱਥੇ ਅਕਾਲ ਤਖਤ ਸਾਹਿਬ ਤੇ ਗੱਲ ਜਾਂ ਕੀਤੀ ਹੋਵੇ ਜਾਂ ਮੈਨੂੰ ਕਿਹਾ ਹੋਵੇ ਵੀ ਬੀਬਾ ਇਹ ਮਾੜੀ ਹੋਈ ਹੈ ਗੱਲ, ਇਹ ਚੰਗੀ ਹੋਈ ਹੈ ਗੱਲ, ਹੈ ਨਾ। ਇਹੋ ਜਿਹੀਆਂ ਜਿਹੜੀਆਂ ਬੇਈਮਾਨੀਆਂ ਹੈ ਨਾ ਸਾਡੀ ਕੌਮ ਦੀਆਂ, ਇਹਨਾਂ ਦਾ ਇਹ ਸਾਨੂੰ ਖੜਕਦੀਆਂ ਹੈ, ਮੈਨੂੰ ਤੇ ਖੜਕਦੀਆਂ। ਪਰ ਮੈਨੂੰ ਐ ਲੱਗਦਾ ਹੈ ਕਿ ਜਿਵੇਂ ਜਸਵੰਤ ਸਿੰਘ ਨੇ ਇੱਕ ਸਿੱਧਤ ਕੰਮ ਕੀਤਾ, ਉਹਨਾਂ ਨੇ ਜਦੋਂ ਇਹ ਸਾਰਾ ਸੱਚ ਸਾਹਮਣੇ ਆਇਆ, ਜਦੋਂ ਸ਼ਮਸ਼ਾਨ ਘਾਟਾਂ ਦਾ ਸਾਰਾ ਰਿਕਾਰਡ ਬਾਹਰ ਆ ਗਿਆ, ਤਾਂ ਉਹਨਾਂ ਨੇ ਫਿਰ ਅੱਗਾ ਪਿੱਛਾ ਨਹੀਂ ਵੇਖਿਆ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਜੋ ਕਲੂ ਮੈਨੂੰ ਮਿਲਿਆ, ਮੈਂ ਇਹਨਾਂ ਨੂੰ ਸਿਰੇ ਤੱਕ ਲੈ ਕੇ ਜਾਣਾ। ਮੈਨੂੰ ਯਾਦ ਹੈ ਜਦੋਂ ਇਹ ਸ਼ਮਸ਼ਾਨ ਘਾਟਾਂ ਦਾ ਰਿਕਾਰਡ, 3 ਸ਼ਮਸ਼ਾਨ ਘਾਟਾਂ ਦਾ ਰਿਕਾਰਡ ਉਹਨਾਂ ਦੇ ਹੱਥ 'ਚ ਆਇਆ, ਤਾਂ ਉਹਨਾਂ ਨੇ ਘਰ ਆ ਕੇ ਇਹੋ ਹੀ ਗੱਲ ਕਹੀ ਸੀ ਕਿ ਮੈਂ ਹੁਣ ਇਹਨਾਂ ਨੂੰ ਬਚਣ ਨਹੀਂ ਦੇਣਾ। ਹੁਣ ਮੇਰੇ ਹੱਥ 'ਚ ਇਹੋ ਜਿਹਾ ਰਿਕਾਰਡ ਜਿਵੇਂ ਆ ਗਿਆ। ਚਲੋ ਜਸਵੰਤ ਸਿੰਘ ਦੀ ਟ੍ਰੇਨਿੰਗ ਮੈਨੂੰ ਬੜੀ ਵਧੀਆ ਗੱਲ ਲੱਗੀ ਕਿ ਜਸਵੰਤ ਸਿੰਘ ਦੀ ਟ੍ਰੇਨਿੰਗ ਹੋਈ ਹੈ। ਟ੍ਰੇਨਿੰਗ ਕਿੱਥੋਂ ਹੋਈ ਹੈ? ਤੁਹਾਨੂੰ ਪਤਾ ਵੀ ਉਹ ਨਕਸਲਾਈਟ ਮੂਵਮੈਂਟ ਵੱਲ ਵੀ ਗਈ ਸੀ। ਪਰ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਵੀ ਜਸਵੰਤ ਸਿੰਘ ਦਾ ਡੈਸਟੀਨੇਸ਼ਨ ਕੀ ਸੀਗਾ। ਕਿ ਉਹਨਾਂ ਦਾ ਡੈਸਟੀਨੇਸ਼ਨ ਜਦੋਂ ਇੰਗਲੈਂਡ ਦੇ ਵਿੱਚ ਗਏ ਆ, ਉੱਥੇ ਪੋਲੀਟੀਕਲ ਅਸਾਈਲਮ ਲੈ ਲਿਆ, ਤੇ ਜੇ ਉਹਨਾਂ ਦਾ ਡੈਸਟੀਨੇਸ਼ਨ ਇੰਗਲੈਂਡ ਜਾਂ ਕੈਨੇਡਾ ਜਾਂ ਅਮਰੀਕਾ ਜਾਂ ਕੋਈ ਇਹੋ ਜਿਹਾ ਦੇਸ਼ ਹੁੰਦਾ ਤਾਂ ਫਿਰ ਇੰਡੀਆ ਉਹਨਾਂ ਨੂੰ ਵਾਪਸ ਨਹੀਂ ਆਉਣਾ ਚਾਹੀਦਾ ਸੀ। ਮੇਰੇ ਮੁਤਾਬਕ ਨੇ ਉਹ ਆਪਣੇ ਜਥੇਬੰਦੀਆਂ ਦਾ ਰੁਝਾਨ ਉਹ ਬਦਲਦੇ ਰਹੇ ਆ। ਜਦੋਂ 81 ਦੇ ਵਿੱਚ ਮੇਰੀ ਮੈਰਿਜ ਹੋਈ ਆ,
ਤਾਂ ਉਦੋਂ ਉਹਨਾਂ ਤੇ ਹੋਰ ਰੰਗ ਸੀ। ਉਸ ਵੇਲੇ ਆਪਣੀ ਮੂਵਮੈਂਟ ਵੀ ਚੱਲ ਪਈ ਸੀ ਤੇ ਆਪਣੀ ਮੂਵਮੈਂਟ ਦੇ ਵਿੱਚ ਉਹਨਾਂ ਦਾ ਸਾਰਾ ਧਿਆਨ ਸੀਗਾ। ਠੀਕ ਹੈ, ਉਹਨਾਂ ਨੇ ਕਦੇ ਪੁਸ਼ਤ ਪਨਾਹੀ ਨਹੀਂ ਕੀਤੀ ਮੈਨੂੰ ਲੱਗਦਾ ਹਥਿਆਰਾਂ ਦੀ, ਤੇ ਪਰ ਉਹਨਾਂ ਨੂੰ ਇਸ ਗੱਲ ਦਾ ਬਹੁਤ ਵੱਡਾ ਮਤਲਬ ਰੰਜਿਸ਼ ਸੀਗੀ ਸਟੇਟ ਨਾਲ ਕਿ ਸਾਡੇ ਨਾਲ ਵਧੀਕੀਆਂ ਹੋ ਰਹੀਆਂ। ਇਹ ਜਿਹੜੀਆਂ ਵਧੀਕੀਆਂ ਉਹਦਾ ਹੌਲੀ 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 ਰਿਜ਼ਲਟ ਕੀ ਨਿਕਲਦਾ ਰਿਹਾ। ਜਸਵੰਤ ਸਿੰਘ ਬੁੱਧੀਜੀਵੀਆਂ ਨੂੰ ਮਿਲਦੇ ਰਹੇ, ਵਕੀਲਾਂ ਨੂੰ ਮਿਲਦੇ ਰਹੇ, ਪਰਿਵਾਰਾਂ ਨੂੰ ਮਿਲਦੇ ਰਹੇ, ਇੱਕ ਸੀਕੁਐਂਸ ਦੇ ਵਿੱਚ ਇਹ ਸਾਰੀਆਂ ਗੱਲਾਂ ਚੱਲੀਆਂ। ਤਾਂ ਜਸਵੰਤ ਸਿੰਘ ਨੇ ਕੋਈ ਪਰਵਾਹ ਨਹੀਂ ਕੀਤੀ ਇਸ ਗੱਲ ਦੀ ਕਿ ਮੇਰਾ ਜਿਹੜਾ ਮਿਸ਼ਨ ਹੈ ਇਹਨੂੰ ਮੈਂ ਅੱਗੇ ਵਧਾਊਂਗਾ ਤੇ ਇਹਦੇ ਵਿੱਚ ਮੁਸ਼ਕਲਾਂ ਆਉਣਗੀਆਂ। ਜਸਵੰਤ ਸਿੰਘ ਜਦੋਂ ਇੰਗਲੈਂਡ ਨੂੰ ਛੱਡ ਕੇ 91-92 ਚ ਆਏ ਆ, ਇੰਗਲੈਂਡ ਨੂੰ ਛੱਡ ਕੇ ਆਏ ਆ, ਉੱਥੇ ਮੇਰੀ ਨੌਲੇਜ ਦੇ ਵਿੱਚ ਹੈ ਕਿ ਜਗਜੀਤ ਸਿੰਘ ਚੌਹਾਨ ਦੇ ਨਾਲ ਇਹਨਾਂ ਦੀ ਤੂੰ ਮੈਂ ਹੋਈ ਹੈ, ਸਟੇਜ ਤੋਂ ਹੋਈ ਹੈ, ਗੁਰਦੁਆਰੇ ਦੇ ਵਿੱਚ ਹੋਈ ਹੈ। ਤਾਂ ਇਹਨਾਂ ਨੇ ਉਹਨੂੰ ਕਿਹਾ ਹੈ ਵੀ ਇੱਥੇ ਰਹਿ ਕੇ ਖਾਲਿਸਤਾਨ ਨਹੀਂ ਮਿਲਣਾ, ਚੱਲ ਆਪਾਂ ਪੰਜਾਬ ਚੱਲੀਏ, ਉੱਥੇ ਜਾ ਕੇ ਇਹ ਸਾਰਾ ਆਪਾਂ ਵੇਖਾਂਗੇ ਵੀ ਖਾਲਿਸਤਾਨ ਕਿਵੇਂ ਲੈਣਾ ਹੈ ਤੇ ਕਿਵੇਂ ਕਰਨਾ ਹੈ। ਜਗਜੀਤ ਸਿੰਘ ਚੌਹਾਨ ਦਾ ਤੇ ਮੈਨੂੰ ਪਤਾ ਨਹੀਂ, ਪਰ ਜਸਵੰਤ ਸਿੰਘ ਵਿਦਿਨ ਡੇਜ਼ ਪੰਜਾਬ ਆ ਗਏ। ਇਹ ਮੈਂ ਕਹਿੰਦੀ ਹਾਂ ਤੁਹਾਨੂੰ ਕਿ ਉਹ ਬੰਦਾ ਬਹੁਤ ਡਿਸੀਜਨ ਮੇਕਰ ਸੀਗਾ। ਜਿਹੜੀ ਗੱਲ ਦਾ ਉਹਨੇ ਡਿਸੀਜਨ ਲੈ ਲਿਆ ਉਹ ਲੈ ਲਿਆ, ਉਹਦੇ ਤੋਂ ਪਿੱਛੇ ਹਟਣਾ ਇਹ ਕੋਈ ਗੱਲ ਨਹੀਂ ਸੀਗੀ। ਵੀ ਉਹਨਾਂ ਨੂੰ ਜਦੋਂ ਧਮਕੀਆਂ ਵੀ ਮਿਲ ਰਹੀਆਂ ਸੀ, ਲਾਲਚ ਵੀ ਮਿਲ ਰਹੇ ਸੀ, ਸਭ ਕੁਝ ਹੋ ਰਿਹਾ ਸੀ, ਤਾਂ ਉਹ ਸੋਚ ਵੀ ਸਕਦੇ ਸੀਗੇ। ਪਰ ਨਹੀਂ, ਜਿਹੜਾ ਉਹਨਾਂ ਨੇ ਪਹਿਲੇ ਦਿਨ ਡਿਸੀਜਨ ਲੈ ਲਿਆ ਕਿ ਮੈਂ ਇਹਨਾਂ ਨੂੰ ਬਚਣ ਨਹੀਂ ਦੇਣਾ, ਇਹ ਇੱਕ ਬਹੁਤ ਵੱਡਾ ਉਸ ਵੇਲੇ ਦਾ ਸਟੇਟ ਨੂੰ ਇੱਕ ਬਹੁਤ ਵੱਡਾ ਚੈਲੰਜ ਸੀਗਾ, ਜਿਹੜਾ ਚੈਲੰਜ ਉਹਨੇ ਆਪਣੀ ਛੋਟੀ ਜਿਹੀ ਟੀਮ ਦੇ ਨਾਲ ਰਲ ਕੇ ਕਬੂਲਿਆ। ਤੇ ਜਸਵੰਤ ਸਿੰਘ ਨੂੰ ਸ਼ਹਾਦਤ ਦੇ ਟਾਈਮ ਜਿਹੜਾ ਮੈਂ ਸਮਝਦੀ ਹਾਂ ਕਿ ਉਹ 27 ਜੁਲਾਈ 1995 ਨੂੰ ਇੱਥੋਂ ਕੈਨੇਡਾ ਤੋਂ ਹੁੰਦੇ ਹੋਏ ਇੰਗਲੈਂਡ ਹੋ ਕੇ ਉਹਨਾਂ ਦੇ ਬ੍ਰਦਰ ਆ ਉੱਥੇ, ਤਾਂ ਉਹ ਪੰਜਾਬ ਆਏ ਹੈ। 1 ਮਹੀਨਾ ਉਹਨਾਂ ਨੇ ਪੂਰੀ ਤਸੱਲੀ ਦੇ ਨਾਲ ਉਹ ਘਰ ਵਿੱਚ ਹੀ ਰਹੇ ਆ, ਔਰ ਉਹਨਾਂ ਨੇ ਪ੍ਰੈਸ ਦੇ ਨਾਲ ਆਪਣਾ ਤਾਲਮੇਲ ਰੱਖਿਆ। ਉਹਨਾਂ ਨੇ ਉਹ ਉਡੀਕਦੇ ਰਹੇ ਆ ਕਿ ਹੁਣ ਕੀ ਐਕਸ਼ਨ ਜਾਂ ਰਿਐਕਸ਼ਨ ਹੁੰਦਾ। ਕੁਦਰਤੀ ਬੇਅੰਤ ਸਿੰਘ ਦਾ ਮਰਡਰ 31 ਅਗਸਤ ਨੂੰ ਹੋ ਜਾਂਦਾ, ਤਾਂ ਉਹਨਾਂ ਨੇ ਉਸ ਵੇਲੇ ਸਮਝ ਕੇ ਇਹ ਗੱਲ ਕਿ ਇਸ ਬੰਦੇ ਨੂੰ ਵੀ ਇਸ ਮਰਡਰ ਵਿੱਚ ਫਿੱਟ ਕੀਤਾ ਜਾ ਸਕਦਾ, ਉਹਨਾਂ ਨੇ ਇਹ ਐਕਸ਼ਨ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਉਲੀਕਿਆ। ਤਾਂ ਜਸਵੰਤ ਸਿੰਘ ਨੂੰ ਘਰੋਂ ਚੁੱਕਿਆ ਗਿਆ। ਤੇ ਜਿਹੜੀ ਮੇਰੇ ਕਹਿਣ ਵਾਲੀ ਗੱਲ ਤਾਂ ਇਹੋ ਹੀ ਹੈ ਵੀ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ 6 ਸਤੰਬਰ 1995 ਤੋਂ ਸ਼ੁਰੂ ਹੋ ਗਿਆ। ਮੈਂ ਉਸ ਦਿਨ ਤਾਂ ਕੰਮ ਤੇ ਗਈ ਸੀ, ਪਰ ਉਸ ਤੋਂ ਬਾਅਦ ਜਿਵੇਂ ਹੌਲੀ ਹੌਲੀ ਇਹ ਸਾਰਾ ਜਿਹੜਾ ਜੀ ਦਾ ਜੰਜਾਲ ਸੀ ਮੈਂ ਆਪਣੇ ਜ਼ਿੰਮੇ ਲੈ ਲਿਆ। ਤਾਂ ਮੈਨੂੰ ਲੱਗਦਾ ਹੈ ਕਿ ਜਿਵੇਂ ਜਸਵੰਤ ਸਿੰਘ ਨੇ ਜਦੋਂ ਇਹ ਕੰਮ ਕਰ ਰਹੇ ਸੀਗੇ ਤਾਂ ਉਹਨਾਂ ਨੇ ਪਿੱਛੇ ਨਹੀਂ ਵੇਖਿਆ ਵੀ ਮੇਰਾ ਕੌਣ ਸਾਥ ਦੇਊਗਾ, ਕੌਣ ਨਹੀਂ ਦੇਊਗਾ, ਮੇਰੀ ਜ਼ਿੰਦਗੀ ਕਿਵੇਂ ਆ ਜਾਂ ਕਿਸ ਤਰ੍ਹਾਂ। ਇਸ ਤਰ੍ਹਾਂ ਹੀ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀਗਾ 6 ਸਤੰਬਰ 1995 ਤੋਂ ਲੈ ਕੇ ਅੱਜ ਤੱਕ। ਹੁਣ ਤਾਂ ਮੈਨੂੰ ਬਹੁਤ ਸਾਥ ਮਿਲ ਰਿਹਾ ਹੈ, ਹੁਣ ਸਾਰਾ ਕੁਝ ਠੀਕ ਚੱਲ ਰਿਹਾ। ਜਿਹੜੇ ਲੋਕ ਉਦੋਂ ਸਾਡੇ ਨਾਲ ਸੀ ਅੱਜ ਵੀ ਸਾਡੇ ਨਾਲ ਹੈ, ਕੋਈ ਪ੍ਰੋਬਲਮ ਨਹੀਂ ਹੈ। ਪਰ ਉਦੋਂ ਮੈਂ ਕਿਤੇ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ਕਿ ਕੋਈ ਪਿੱਛੇ ਹੈ ਵੀ ਕਿ ਨਹੀਂ। ਇਹ ਇੱਕ ਬਹੁਤ ਵੱਡਾ ਡਿਸੀਜਨ ਸੀਗਾ ਉਸ ਵੇਲੇ ਦਾ, ਪਹਿਲੇ ਦਿਨ ਦਾ ਹੀ 6 ਸਤੰਬਰ ਦਾ ਹੀ, ਕਿ ਅਸੀਂ 7 ਦੀ ਵੇਟ ਕੀਤੀ। 48 ਘੰਟਿਆਂ ਦੇ ਵਿੱਚ ਉਹਨਾਂ ਨੇ ਪੇਸ਼ ਕਰਨਾ ਹੁੰਦਾ ਬੰਦੇ ਨੂੰ, ਜਦੋਂ ਨਹੀਂ ਕੀਤਾ ਤਾਂ ਅਸੀਂ ਸੁਪਰੀਮ ਕੋਰਟ ਮੈਂ ਗਈ। ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਪਟੀਸ਼ਨ ਟੈਲੀਗ੍ਰਾਮ ਵੀ ਨਾਲ ਲੱਗੀ, ਤਾਂ 9 ਤਰੀਕ ਨੂੰ ਸਾਡੀ ਜਿਹੜੀ ਆ ਉਹ ਸੁਣਵਾਈ ਹੋ ਗਈ ਸੀ। ਇਹ ਪਹਿਲਾ ਸਟੈਪ ਸੀ ਜਾਂ ਪਹਿਲਾ ਡਿਸੀਜਨ ਸੀ। ਦੂਜਾ ਡਿਸੀਜਨ ਇਹ ਸੀਗਾ ਕਿ ਜਦੋਂ 2-4 ਦਿਨ ਬਾਅਦ ਅਸੀਂ ਸੁਪਰੀਮ ਕੋਰਟ ਹੋ ਆਏ ਤੇ ਇੱਕ ਬਹੁਤ ਵੱਡੀ ਪ੍ਰੈਸ ਜਿਹੜੀ ਆ ਉਹ ਅੰਮ੍ਰਿਤਸਰ ਦੇ ਵਿੱਚ ਹੋਈ। ਉੱਥੇ ਮੇਰੇ ਨਾਲ ਜੋ ਵੀ ਗੱਲਬਾਤ ਹੋਈ ਤਾਂ ਮੈਂ ਉਸ ਪ੍ਰੈਸ ਨੂੰ ਬਹੁਤ ਚੰਗੀ ਤਰ੍ਹਾਂ ਕਵਰ ਕਰ ਲਿਆ, ਕਿਉਂਕਿ ਮੈਨੂੰ ਇਹ ਸਾਰੀ ਕਹਾਣੀ ਦਾ ਪਤਾ ਸੀ ਕਿ ਇਹ ਕਿੱਥੋਂ ਸ਼ੁਰੂ ਹੋਈ ਹੈ, ਕੀ ਇਹਦਾ ਮਸਲਾ ਹੈ, ਕੀ ਸਾਰਾ ਕੁਝ ਮੈਨੂੰ ਪਤਾ ਸੀ। ਮੈਨੂੰ ਯਾਦ ਹੈ
ਸਰਦਾਰ ਦਲਬੀਰ ਸਿੰਘ ਪੱਤਰਕਾਰ, ਜਿਹੜੇ ਕਿ ਉਹ ਸੰਤਾਂ ਦੇ ਬਹੁਤ ਨੇੜੇ ਰਹੇ ਆ, ਉਹਨਾਂ ਨੇ ਬਾਹਰ ਆ ਕੇ, ਮੈਂ ਉਦੋਂ ਉਹਨਾਂ ਨੂੰ ਬਹੁਤਾ ਜਾਣਦੀ ਵੀ ਨਹੀਂ ਸੀ, ਉਹਨਾਂ ਨੇ ਬਾਹਰ ਆ ਕੇ ਮੈਨੂੰ ਸ਼ਾਬਾਸ਼ ਦਿੱਤੀ ਕਿ ਬੇਟਾ ਤੂੰ, ਹੁਣ ਸਾਨੂੰ ਕੋਈ ਖਤਰਾ ਨਹੀਂਗਾ ਵੀ ਹੁਣ ਸਾਰੀ ਜਿਹੜੀ ਕਹਾਣੀ ਆ ਆਪਾਂ ਤੁਸੀਂ ਕਵਰ ਕਰਤੀ ਹੈ ਤੇ ਆਪਾਂ ਅੱਗੇ ਤੁਰਨ ਲਈ ਸੌਖੀ ਤਰ੍ਹਾਂ ਤੁਰ ਸਕਾਂ। ਇਸ ਤਰ੍ਹਾਂ ਚੱਲਦਿਆਂ ਮੁਕੱਦਮੇ ਦੇ ਵਿੱਚ ਜੇ ਮੈਂ ਇਹ ਬਿਆਨ ਕਰਾਂ ਕਿ ਕਿਵੇਂ ਇਹ ਮੁਕੱਦਮਾ ਲੜਿਆ ਗਿਆ, ਮੁਕੱਦਮਾ ਸਟੇਟ ਵਰਸਸ ਸਟੇਟ ਸੀ। ਪੁਲਿਸ ਨੇ ਹੀ ਬੰਦੇ ਚੱਕੇ ਸੀ ਤੇ ਪੁਲਿਸ ਹੀ ਸਾਡੇ ਨਾਲ ਜਿਹੜੀ ਟਕਰਾਅ ਦੇ ਵਿੱਚ ਸਟੇਟ ਵਰਸਸ ਸਟੇਟ ਸੀ ਸਾਰਾ ਕੇਸ। ਤੁਹਾਨੂੰ ਪਤਾ ਹੈ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਤੁਸੀਂ ਉਸ ਵੇਲੇ ਦਾ ਇਮੇਜਿਨ ਕਰ ਸਕਦੇ ਹੋ। ਕੌਮ ਉਸ ਵੇਲੇ ਹੋਰ ਤਰ੍ਹਾਂ ਸੋਚ ਰਹੀ ਸੀਗੀ। ਇੱਕ ਡਰ ਸੀਗਾ ਹਰ ਇੱਕ ਪਰਿਵਾਰ ਨੂੰ ਕਿ ਸਾਡੇ ਬੱਚੇ ਨਾ ਚੱਕੇ ਜਾਣ, ਸਾਡਾ ਇਹ ਨਾ ਹੋ ਜਾਵੇ। ਪਰ ਫਿਰ ਵੀ ਕੋਈ ਜਿਵੇਂ ਚੰਗੇ ਲੋਕ ਸੀਗੇ ਜਿਹੜੇ ਹਿਊਮਨ ਰਾਈਟਸ ਦੇ ਹੱਕ 'ਚ ਸੀਗੇ, ਉਹ ਸਾਡੇ ਨਾਲ ਤੁਰੇ। ਇਸ ਤਰ੍ਹਾਂ ਬੱਚਿਆਂ ਬਾਰੇ ਡਿਸੀਜਨ ਲੈਣਾ ਕਿ ਉਦੋਂ ਪਰਿਵਾਰ ਇਹ ਚਾਹੁੰਦਾ ਸੀ, ਕੁਝ ਲੋਕ ਵੀ ਚਾਹੁੰਦੇ ਸੀ ਕਿ ਬੱਚਿਆਂ ਨੂੰ ਜਾਂ ਤੇ ਬਾਹਰ ਕੱਢ ਦਿੱਤਾ ਜਾਵੇ ਜਾਂ ਡਲਹੌਜੀ ਸ਼ਿਮਲੇ ਕਿਤੇ ਪੜ੍ਹਨ ਪਾ ਦਿੱਤਾ ਜਾਵੇ। ਪਰ ਦੂਜਾ ਡਿਸੀਜਨ ਜਿਹੜਾ ਮੈਂ ਇਹ ਲਿਆ ਕਿ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਦੇ ਆ ਉਹ ਉੱਥੇ ਹੀ ਪੜ੍ਹਨਗੇ ਤੇ ਮੇਰੇ ਕੋਲੇ ਹੀ ਰਹਿਣਗੇ। ਇਹ ਦੂਜਾ ਡਿਸੀਜਨ ਸੀ। ਤੀਜਾ ਜਿਹੜਾ ਸਿਕਿਉਰਿਟੀ ਦਾ ਮਸਲਾ ਸੀਗਾ, ਉਹ ਸਾਨੂੰ ਸਟੇਟ ਵੀ ਚਾਹੁੰਦੀ ਸੀਗੀ ਕਿ ਤੁਸੀਂ ਇਹ ਜਿਹੜਾ ਸਿਕਿਉਰਿਟੀ ਲਓ, ਕਿਉਂਕਿ ਸੁਪਰੀਮ ਕੋਰਟ ਨੇ ਸਾਰੇ ਗਵਾਹਾਂ ਨੂੰ ਜਿਹੜੀ ਹੈ ਉਹ ਸੈਂਟਰ ਦੀ ਸਿਕਿਉਰਿਟੀ ਦਿੱਤੀ ਸੀ। ਤੀਜਾ ਡਿਸੀਜਨ ਸਾਡਾ ਇਹ ਸੀ ਵੀ ਅਸੀਂ ਕੋਈ ਵੀ ਜਿਹੜਾ ਸਿਕਿਉਰਿਟੀ ਨਹੀਂ ਲੈਣੀ, ਨਾ ਸੀ ਉਦੋਂ ਲਈ ਤੇ ਨਾ ਅੱਜ ਤੱਕ ਲਈ। ਸਾਨੂੰ ਹਰ ਸਾਲ ਪੁੱਛਦੇ ਰਹੇ ਵੀ ਤੁਸੀਂ, ਹਰ ਸਾਲ ਸਾਨੂੰ ਰਿਟਰਨ ਅਸੀਂ ਲਿਖ ਕੇ ਦਿੰਦੇ ਰਹੇ ਵੀ ਸਾਨੂੰ ਸਿਕਿਉਰਿਟੀ ਨਹੀਂ ਚਾਹੀਦੀ। ਔਰ ਇੱਕ ਬੋਲਡ ਡਿਸੀਜਨ ਸੀਗਾ ਕਿ ਮੈਂ ਆਪਣੇ ਮਨ 'ਚ ਧਾਰ ਲਿਆ ਕਿ ਜੋ ਵੀ ਹੁੰਦਾ ਹੋਵੇ, ਪਰ ਹੁਣ ਅਸੀਂ ਇਹ ਜਿਹੜਾ ਮਸਲਾ ਹੈ ਇਹਨੂੰ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਵਾਂਗੇ। ਇੰਟਰਨੈਸ਼ਨਲ ਲੈਵਲ ਤੇ ਤਾਂ ਪਹਿਲਾਂ ਹੀ ਆ ਚੁੱਕਿਆ ਸੀ। ਜਸਵੰਤ ਸਿੰਘ ਖਾਲੜਾ ਨੇ ਇੱਥੋਂ ਹੀ ਸ਼ੁਰੂ ਕੀਤਾ ਸੀ, ਇਹੋ ਹੀ ਸਪੀਚ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਹੋਈ ਹੈ ਕਿ ਜੇ ਜਸਵੰਤ ਸਿੰਘ ਖਾਲੜਾ ਦੀ ਇਹ ਸਪੀਚ ਨਾ ਹੁੰਦੀ ਤਾਂ ਸਾਨੂੰ ਦੁਨੀਆ ਨੂੰ ਸਮਝਾਉਣ ਲਈ ਬਹੁਤ ਜ਼ਿਆਦਾ ਸਮਰੱਥਾ ਦੀ ਲੋੜ ਪੈਣੀ ਸੀ। ਪਰ ਅੱਜ ਤੁਸੀਂ ਉਹਨਾਂ ਦੀ ਇਹ ਸਪੀਚ ਸੁਣ ਲਓ ਤੇ ਭਾਵੇਂ ਤੁਸੀਂ ਕੁਝ ਵੀ ਨਾ ਬੋਲੋ, ਸਾਰੀ ਇਸ ਸਮੱਸਿਆ ਨੂੰ ਲੋਕ ਸਮਝਦੇ ਆ, ਮੀਡੀਆ ਸਮਝਦਾ, ਸਾਰਾ ਕੁਝ ਸਮਝਦਾ। ਬਾਕੀ ਅਸੀਂ ਪੋਲੀਟੀਕਲ ਲੋਕਾਂ ਦੇ ਨਾਲ ਵੀ ਵਿਚਰਦੇ ਰਹੇ ਹਾਂ। 30 ਸਾਲ ਅਸੀਂ ਵਿਚਰੇ, ਠੀਕ ਹੈ, ਬਾਦਲ ਨਾਲ ਵਿਚਰੇ ਹਾਂ, ਕੈਪਟਨ ਨਾਲ ਵਿਚਰੇ ਹਾਂ। ਸਾਨੂੰ ਇਹ ਜ਼ਰੂਰ ਤੁਹਾਡਾ ਸਾਰਿਆਂ ਦਾ ਫਾਇਦਾ ਰਿਹਾ ਕਿ ਉਹ ਤੁਹਾਥੋਂ ਡਰਦਾ ਮਾਰਿਆ ਸਾਨੂੰ ਸਿੱਧੇ ਤੌਰ ਤੇ ਟਾਰਗੇਟ ਨਹੀਂ ਕਰ ਸਕਿਆ। ਅਸੀਂ ਜੋ ਵੀ ਸੱਚ ਸੀਗਾ ਉਹ ਕੋਰਟਾਂ ਵਿੱਚ ਵੀ ਲੈ ਕੇ ਗਏ ਤੇ ਉਹ ਕਰਦਾ ਤੇ ਆਪਣੀ ਮਰਜ਼ੀ ਰਿਹਾ, ਪਰ ਉਹਨੇ ਮੇਰਾ ਖਿਆਲ ਹੈ ਵੀ ਸਾਨੂੰ ਸਿੱਧਾ ਟਾਰਗੇਟ ਨਹੀਂ ਕੀਤਾ ਕਿ ਤੁਸੀਂ ਗਲਤ ਕਰ ਰਹੇ ਹੋ। ਇਹ ਮੈਂ ਸਮਝਦੀ ਹਾਂ ਕਿ ਤੁਹਾਡੇ ਬਾਹਰਲੇ ਦਬਾਅ ਦੇ ਕਾਰਨ ਹੀ ਸਾਰਾ ਕੁਛ। ਤੇ ਹੁਣ ਜਸਵੰਤ ਸਿੰਘ ਖਾਲੜਾ ਦਾ ਕੇਸ ਤਾਂ ਕੋਰਟਾਂ ਵਿੱਚੋਂ ਤਾਂ ਡਨ ਹੋ ਗਿਆ, ਪਰ ਲੋਕ ਮਨਾਂ ਵਿੱਚੋਂ ਹਲੇ ਇਹ ਡਨ ਨਹੀਂ ਹੋਇਆ। ਇਹਨਾਂ ਦੇ ਬੱਚੇ ਸ਼ਹੀਦ ਹੋਏ ਆ, ਉਹ ਅੱਜ ਵੀ ਜਿਹੜੇ ਆ ਉਹ ਆਪਣੇ ਬੱਚਿਆਂ ਦਾ ਚਾਹੁੰਦੇ ਆ, ਜੇ ਹੋਰ ਨਹੀਂ ਤਾਂ ਉਹ ਚਾਹੁੰਦੇ ਆ ਸਾਡੇ ਬੱਚਿਆਂ ਦਾ ਕੋਈ ਡੈਥ ਸਰਟੀਫਿਕੇਟ ਹੀ ਮਿਲ ਜੇ। ਹਜੇ ਬਹੁਤ ਲੋਕਾਂ ਨੇ ਉਹਨਾਂ ਦੀਆਂ ਅੰਤਮ ਅਰਦਾਸਾਂ ਵੀ ਨਹੀਂ ਕੀਤੀਆਂ। ਜਿਹੜੀ ਗੱਲ ਇੱਥੇ ਹੋਈ ਸੀਗੀ, ਸਰਦਾਰ ਜਸਵੰਤ ਸਿੰਘ ਆਪਣੀ ਸਪੀਚ ਦੇ ਵਿੱਚ ਕਹਿੰਦੇ ਆ ਕਿ ਜਦੋਂ ਕੋਈ ਕਿਸੇ ਮਾਂ ਨੂੰ ਪੁੱਛਦਾ ਹੈ ਨਾ ਤੇਰੇ ਕਿੰਨੇ ਬੱਚੇ ਆ, ਤਾਂ ਉਹ ਕਹਿੰਦੀ ਆ ਤੇਰੇ 3 ਬੱਚੇ ਆ, ਇੱਕ ਜੰਮਦਾ ਹੀ ਮਰ ਗਿਆ ਸੀ। ਉਹਨੂੰ ਵੀ ਨਹੀਂ ਬੋਲਦੀ, ਜਿਹੜਾ ਜਨਮ ਲੈਣ ਸਾਰ ਹੀ ਮਰ ਗਿਆ ਸੀ ਉਹਦਾ ਵੀ ਜ਼ਿਕਰ ਕਰਦੀ ਵੀ ਇੱਕ ਜੰਮਦਾ ਹੀ ਮਰ ਗਿਆ ਸੀ। ਇਸੇ ਤਰ੍ਹਾਂ ਮੈਂ ਸਰਦਾਰ ਜਸਵੰਤ ਸਿੰਘ ਦੇ ਮਾਤਾ ਦੀ ਗੱਲ ਕਰਨਾ ਚਾਹੁੰਦੀ ਹਾਂ। ਸਰਦਾਰ ਜਸਵੰਤ ਸਿੰਘ ਦੀ ਮਾਤਾ 2010 ਦਸੰਬਰ ਦੇ ਵਿੱਚ ਇਸੇ ਮਹੀਨੇ ਹੀ ਉਹਨਾਂ ਦੀ ਡੈਥ ਹੋਈ ਸੀ। ਜਦੋਂ ਸਰਦੀ ਸ਼ੁਰੂ ਹੋਈ ਨਾ ਨਵੰਬਰ ਜੇ ਦੇ ਵਿੱਚ, ਇਹ ਸਾਡਾ ਜਿਹੜਾ ਪਿੰਡ ਵਾਲਾ ਘਰ ਹੈ ਉਹਦਾ ਜਿਵੇਂ ਤੁਸੀਂ ਆਪਾਂ ਕਹਿੰਦੇ ਲਿਵਿੰਗ ਏਰੀਆ ਓਪਨ ਜਿਹਾ ਹੈ ਤੇ ਬਾਹਰੋਂ ਗੇਟ ਦਿਸਦਾ ਹੈ ਉੱਥੋਂ, ਤੇ ਉਹ ਉੱਥੇ ਉਹਨਾਂ ਦਾ ਮੰਜਾ ਸੀ
ਤੇ ਅਸੀਂ ਸਾਰਿਆਂ ਨੇ ਕਿਹਾ ਵੀ ਹੁਣ ਠੰਡ ਹੋ ਗਈ ਹੈ ਤੇ ਆਪਾਂ ਇਹਨਾਂ ਦਾ ਜਿਹੜਾ ਬਿਸਤਰਾ ਹੈ ਜਾਂ ਮੰਜਾ ਹੈ ਇਹਨੂੰ ਅੰਦਰ ਲੈ ਜਾਈਏ। ਤਾਂ ਮਾਤਾ ਦਾ ਕੀ ਜਵਾਬ ਸੀ? ਮਾਤਾ ਕਹਿੰਦੀ ਨਹੀਂ, ਮੇਰਾ ਮੰਜਾ ਅੰਦਰ ਨਾ ਕਰੋ, ਇੱਥੋਂ ਮੈਨੂੰ ਗੇਟ ਦਿਸਦਾ ਹੈ, ਕੀ ਪਤਾ ਜਸਵੰਤ ਕਦੇ ਆ ਜਾਵੇ। ਬੋਲੇ ਸੋ ਨਿਹਾਲ। ਠੀਕ ਹੈ, ਇਹ ਸਾਰਾ ਕੁਝ ਅਸੀਂ ਹੰਢਾਇਆ ਹੈ, ਪਰ ਮੈਂ ਕੋਈ ਹਮਦਰਦੀ ਲੈਣ ਲਈ ਇਹ ਗੱਲਾਂ ਨਹੀਂ ਕਰਦੀ। ਹਰ ਮਾਤਾ ਦਾ ਇਹ ਅੱਜ ਉੱਥੇ ਹਾਲ ਹੈ। ਉਹ ਮਾਤਾਵਾਂ ਹੁਣ ਜਾ ਰਹੀਆਂ ਜ਼ਿੰਦਗੀ ਚੋਂ 40-40 ਸਾਲ 35-35 ਸਾਲ ਤੱਕ ਘਟਨਾਵਾਂ ਨੂੰ ਵਾਪਰ ਗਏ ਆ। ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜੇ ਉਹਨਾਂ ਨੇ ਕਿਹਾ ਸੀ ਨਾ ਵੀ 25,000 ਦਾ ਅਸੀਂ ਹਿਸਾਬ ਦੇਵਾਂਗੇ ਤੇ 25,000 ਇੱਕ ਦਾ ਵੀ ਦੇਵਾਂਗੇ। ਜਿਸ ਦਿਨ ਜਸਵੰਤ ਸਿੰਘ ਖਾਲੜਾ ਨੂੰ ਲਿਆ ਗਿਆ ਹੈ, ਚੁੱਕਿਆ ਗਿਆ ਹੈ, ਉਸ ਦਿਨ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਪੁਲਿਸ ਦਾ ਐਨਕਾਊਂਟਰ ਨਹੀਂ ਹੋਇਆ, ਕਿਉਂਕਿ ਇੱਕ ਤਾਂ ਇਸ ਤਰ੍ਹਾਂ ਬੰਦ ਹੋ ਗਏ। ਜਿਹੜੇ ਪੁਲਿਸ ਵਾਲੇ ਸੀਗੇ ਉਹ ਆਪਣੀ ਡਿਫੈਂਸ 'ਚ ਆ ਗਏ। ਉਹਨਾਂ ਨੂੰ ਸਮਝ ਲੱਗ ਗਈ ਕਿ ਸਾਨੂੰ ਕੋਰਟਾਂ ਦੇ ਮੁਕਾਬਲੇ ਕਰਨੇ ਪੈਣਗੇ, ਕਿਉਂਕਿ ਮੈਂ ਕੋਰਟ ਵਿੱਚ ਚਲੀ ਗਈ ਸਾਂ। ਇਹੋ ਜਿਹੀਆਂ ਖੈਰ ਸਾਰੀਆਂ ਘਟਨਾਵਾਂ ਜਿਹੜੀਆਂ ਉਹਨੂੰ ਮੈਂ ਸੋਚਦੀ ਹਾਂ ਜੇ ਸੰਭਵ ਹੋ ਸਕਿਆ ਤੇ ਕੁਝ ਲਿਖਤੀ ਰੂਪ ਦੇ ਵਿੱਚ ਨਿੱਕੀਆਂ ਨਿੱਕੀਆਂ ਘਟਨਾਵਾਂ ਨੂੰ, ਆਪਣੀਆਂ ਯਾਦਾਂ ਨੂੰ ਕਿਤੇ ਇਕੱਠਿਆਂ ਕੀਤਾ ਜਾ ਸਕੇ। ਇੱਕ ਸੈਮੀਨਾਰ ਦੇ ਵਿੱਚ ਆਪਾਂ ਇੰਨਾ ਹੀ ਕਹਿ ਸਕਦੇ ਹਾਂ ਕਿ ਮੈਨੂੰ ਕੌਮ ਦਾ ਬਹੁਤ ਜ਼ਿਆਦਾ ਸਤਿਕਾਰ ਮਿਲਿਆ। ਇੰਨਾ ਸਤਿਕਾਰ ਮੈਨੂੰ ਮਿਲਿਆ ਨਾ, ਤੁਸੀਂ ਸੋਚ ਹੀ ਨਹੀਂ ਸਕਦੇ ਕਿ ਕਿੰਨਾ ਮੇਰੇ ਮਨ ਤੇ ਇਸ ਗੱਲ ਦਾ ਕਈ ਵਾਰੀ ਦਬਾਅ ਪੈਂਦਾ ਹੈ ਕਿ ਇਹ ਕਿਹੜੇ ਤਰੀਕੇ ਅਸੀਂ ਕੌਮ ਨੂੰ ਕੋਈ ਹੋਰ ਜਿਵੇਂ ਗੱਲ ਦੱਸ ਸਕੀਏ ਵੀ ਅਸੀਂ ਆਹ ਵੀ ਕਰ ਸਕਦੇ ਹਾਂ। ਇਹੋ ਜਿਹਾ ਮੈਂ ਜਿਹੜਾ ਰੁਝਾਨ ਵੇਖਿਆ, ਬਾਹਰ ਤਾਂ ਹੈ ਆਪਾਂ ਇਕੱਠੇ ਹੋ ਜਾਂਦੇ ਹਾਂ, ਸੈਮੀਨਾਰ ਕਰ ਲੈਂਦੇ ਹਾਂ, ਪਰ ਜਦੋਂ ਮੈਂ ਆ 2 ਇਲੈਕਸ਼ਨਾਂ ਦੇ ਵਿੱਚ ਜਾ ਕੇ ਵੇਖਿਆ ਨਾ, ਤਾਂ ਮੈਨੂੰ ਐਂ ਲੱਗਿਆ ਵੀ ਇਸ ਤੋਂ ਵੱਡਾ ਸਤਿਕਾਰ ਕੋਈ ਚਾਹਵੇ ਵੀ ਨਾ ਤੇ ਕੋਈ ਲੋੜ ਨਹੀਂ ਗੀ। ਜਦੋਂ ਲੋਕ ਤੁਹਾਨੂੰ ਇੰਨਾ ਸਤਿਕਾਰ ਦਿੰਦੇ ਆ, ਤੁਸੀਂ ਗਵਰਨਮੈਂਟਾਂ ਤੋਂ, ਤੁਸੀਂ ਲਾਲਚਾਂ ਤੋਂ ਲੈਣਾ ਕੀ ਹੈ? ਤਾਂ ਹੁਣ ਸਾਰੀਆਂ ਗੱਲਾਂ ਆਪਾਂ ਕਰ ਲਈਆਂ, ਆਪਣੇ ਲਈ ਹੋਰ ਵੀ ਬੜੇ ਚੈਲੰਜਿਸ ਹੈਗੇ ਆ ਤੇ ਤੁਸੀਂ ਇੱਥੇ ਬੈਠੇ ਆ। ਕਈ ਵਾਰੀ ਤਾਂ ਲੱਗਦਾ ਪਹਿਲਾਂ ਆਏ ਤੇ ਆਪਾਂ ਰੋਜੀ ਰੋਟੀ ਲਈ ਸੀਗੇ ਇੱਥੇ, ਪਰ ਹੁਣ ਆਪਾਂ ਸਥਾਪਿਤ ਹੋ ਗਏ ਆ ਇੱਥੇ। ਹੁਣ ਸਾਡੇ ਬੱਚੇ 2-2 3-3 ਪੀੜ੍ਹੀਆਂ ਅਸੀਂ ਅੱਗੇ ਚਲੇ ਗਏ ਆ ਤੇ ਮੇਰੀ ਚਿੰਤਾ ਕਹਿ ਲਓ ਜਾਂ ਮੈਨੂੰ ਸੰਭਾਵਨਾਵਾਂ ਕਹਿ ਲਓ, ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਆਪਣੇ ਬੱਚਿਆਂ ਨੂੰ ਐਕਟਿਵਿਜ਼ਮ 'ਚ ਪਾਉਣਾ ਚਾਹੀਦਾ ਹੈ। ਹੁਣ ਆਪਾਂ ਇੱਥੇ ਬੈਠੇ ਆ, ਚੰਗਾ ਹੁੰਦਾ ਜੇ ਬਹੁਤ ਸਾਰੇ ਯੰਗਸਟਰ ਇੱਥੇ ਆਉਂਦੇ ਤੇ ਆਪਾਂ ਨੂੰ ਆਪਣੀ ਸਮਝਦੇ, ਇਤਿਹਾਸ ਨੂੰ, ਆਪਣੀ ਸ਼ਹੀਦੀਆਂ ਨੂੰ ਸਮਝਦੇ, ਹਨਾ। ਮੈਂ ਇਸ ਵੇਲੇ ਕੈਲੀਫੋਰਨੀਆ 'ਚ ਹਾਂ, ਤਾਂ ਉੱਥੇ ਮੈਨੂੰ ਕਈ ਕੈਂਪਾਂ ਦੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਬੱਚੇ ਬਹੁਤ ਹੀ ਗੰਭੀਰ ਸਵਾਲ ਤੁਹਾਨੂੰ ਕਰਦੇ ਆ। ਤਾਂ ਉਹਨਾਂ ਤੋਂ ਮੈਨੂੰ ਇੰਨੀ ਤਸੱਲੀ ਹੈ ਕਿ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਚੰਗੀ ਤਰ੍ਹਾਂ ਤਿਆਰ ਹੋ ਰਹੀ ਹੈ। ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਤੁਹਾਡੇ ਬੱਚਿਆਂ ਨੂੰ ਕਿ ਤੁਸੀਂ ਇਸ ਸਿਸਟਮ ਦੇ ਵਿੱਚ ਵੜੋ, ਆਪਣੀ ਜਗ੍ਹਾ ਬਣਾਓ। ਆਪਾਂ ਕੰਮਾਂ ਕਾਰਾਂ 'ਚ ਤੇ ਸਥਾਪਿਤ ਹੋ ਹੀ ਗਏ ਹਾਂ, ਆਪਾਂ ਆਪਣੇ MP ਬਣਾਏ ਆ, ਸਭ ਕੁਛ ਕੀਤਾ, ਪਰ ਮੁੱਢਲੇ ਸਿਸਟਮ ਦੇ ਵਿੱਚ ਵੜਨਾ ਬੜਾ ਜ਼ਰੂਰੀ ਹੈ। ਜਦੋਂ ਆਪਾਂ ਸਕੂਲ ਦੀ ਗੱਲ ਹੋਈ ਹੈ, ਜਿਹੜਾ ਐਲੀਮੈਂਟਰੀ ਸਕੂਲ ਪ੍ਰਿਜ਼ਮੋ ਦੇ ਵਿੱਚ ਬਣਿਆ, ਮੈਂ ਉਹਦੀ ਬੈਕਗਰਾਉਂਡ ਤੁਹਾਨੂੰ ਦੱਸਦੀ ਹਾਂ ਕਿ ਉਹ ਸਕੂਲ ਕਿਉਂ ਬਣਿਆ। ਕਿਉਂਕਿ ਜਿਹੜੇ ਉੱਥੋਂ ਦੇ ਬੋਰਨ ਬੱਚੇ ਆ ਉਹ ਸਿਸਟਮ ਦੇ ਵਿੱਚ ਵੜ ਗਏ ਆ, ਉਹਨਾਂ ਦੀ ਮੈਜੋਰਟੀ ਆ ਉੱਥੇ, ਉਹ ਆਪਣੀ ਗੱਲ ਮਨਾ ਸਕਦੇ ਆ। ਇਸੇ ਤਰ੍ਹਾਂ ਸਾਨੂੰ ਚਾਹੀਦਾ, ਭਾਵੇਂ ਅਸੀਂ ਕਿਤੇ ਵੀ ਬੈਠੇ ਹਾਂ, ਆਪਣੇ ਬੱਚਿਆਂ ਨੂੰ, ਸਾਡੇ ਕੋਲੇ ਤਾਂ ਗੁਰੂ ਦੇ ਸਿਧਾਂਤ ਹੈ, ਸਿੱਖੀ ਦੇ ਸਿਧਾਂਤ ਹੈ, ਅਸੀਂ ਉਹ ਸਾਰਾ ਕੁਛ ਪਣਪਦਾ ਵੇਖਦੇ ਹਾਂ ਬਈ ਕਿਵੇਂ ਸਿਧਾਂਤ ਤੇ ਖੜ ਕੇ ਕੁਰਬਾਨੀਆਂ ਵੀ ਹੋ ਜਾਂਦੀਆਂ, ਸਾਰਾ ਕੁਛ ਹੋ ਜਾਂਦਾ। ਤੇ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ, ਸਿਆਸਤ ਦੀ ਗੱਲ ਹੈ, ਉਹ ਤਾਂ ਪਰਮਾਤਮਾ ਬਖਸ਼ੀ ਲਵੇ ਤੇ ਚੰਗਾ ਹੈ। ਤੇ ਉਹਦੇ ਵਿੱਚ ਹੁਣ ਤੁਸੀਂ ਵੇਖਦੇ ਹੋ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਹੈ ਕਿ ਔਰੰਗਜ਼ੇਬ ਕੀ ਚਾਹੁੰਦਾ ਸੀ। ਔਰੰਗਜ਼ੇਬ ਚਾਹੁੰਦਾ ਸੀ
ਤੁਸੀਂ ਮੇਰੇ ਕੋਲੋਂ ਜੋ ਮਰਜ਼ੀ ਲੈਣਾ ਲੈ ਲਓ, ਅਸੀਂ ਤੁਹਾਨੂੰ ਡੋਲੇ ਵੀ ਦਿੰਨੇ ਆ, ਅਸੀਂ ਤੁਹਾਨੂੰ ਸਭ ਕੁਝ ਦਿੰਨੇ ਆ, ਪਰ ਤੁਸੀਂ ਆਪਦੇ ਸਿਧਾਂਤ ਤੋਂ ਟੁੱਟ ਜਾਓ। ਇੱਕੋ ਹੀ ਉਹਦਾ ਮਸਲਾ ਸੀਗਾ ਨਾ। ਤੇ ਅੱਜ ਇੰਡੀਆ ਦੇ ਵਿੱਚ ਕੀ ਮਸਲਾ ਹੈ? ਮੋਦੀ ਕੀ ਚਾਹੁੰਦਾ ਹੈ, ਸ਼ਾਹ ਕੀ ਚਾਹੁੰਦਾ ਹੈ? ਉਹ ਵੀ ਤਾਂ ਇਹੋ ਹੀ ਚਾਹੁੰਦਾ ਵੀ ਤੁਸੀਂ ਆਪਦੇ ਸਿਧਾਂਤ ਤੋਂ ਟੁੱਟ ਜਾਓ ਤੇ ਸਾਡੇ ਮਗਰ ਮਗਰ ਤੁਰੇ ਫਾਓ। ਲੈ ਲਓ ਆਪਣੇ ਫੰਡ ਪੰਜਾਬ ਦੇ, ਲੈ ਲਓ ਆਪਣੀਆਂ ਚੀਜ਼ਾਂ ਲੈ ਲਓ, ਸਾਨੂੰ ਵੀਰਬਾਲ ਕਹਿਣ ਦਿਓ, ਸਾਨੂੰ ਜੋ ਤੁਹਾਡਾ ਸਿਧਾਂਤ ਹੈ, ਜੋ ਤੁਹਾਡਾ ਹਿਸਟਰੀ ਹੈ, ਉਹ ਸਾਨੂੰ ਬਦਲਣ ਦਿਓ। ਤੇ ਪਰ ਹੁਣ ਇੱਥੇ ਅਵੇਅਰ ਹੋਣ ਦੀ ਲੋੜ ਹੈ। ਅਸੀਂ ਪੰਜਾਬ ਵਿੱਚ ਵੀ ਇਹੋ ਜਿਹੀਆਂ ਟੀਮਾਂ ਉੱਠ ਰਹੀਆਂ ਕਿ ਜਿਹੜੀਆਂ, ਚਾਹੇ ਉਹ ਸੱਤਾ ਦਾ ਲਾਲਚ ਜਿਹੜਾ ਕਰੂਗਾ, ਮੇਰਾ ਖਿਆਲ ਆ ਉਹਨੂੰ ਤਾਂ ਸਮਝੌਤੇ ਕਰਨੇ ਹੀ ਪੈਣਗੇ, ਪਰ ਜਿਹੜਾ ਸੱਤਾ ਦਾ ਲਾਲਚ ਛੱਡ ਕੇ ਇੱਕ ਵਾਰੀ ਆਊਗਾ ਜਾਂ ਅਸੀਂ ਮੌਕਾ ਦੇਵਾਂਗੇ। ਸਾਡੀ ਜਿਹੜੀ ਲੀਡਰਸ਼ਿਪ ਆ ਉਹ ਸਾਰੀ, ਮੈਨੂੰ ਲੱਗਦਾ ਹੈ ਹੁਣ ਅਕਾਲ ਤਖਤ ਦੇ ਫੈਸਲੇ ਤੁਸੀਂ ਸੁਣ ਹੀ ਲਏ ਆ, ਮੈਨੂੰ ਲੱਗਦਾ ਹੋਵੇ ਕੁਝ ਨਾ ਹੋਵੇ, ਪਰ ਜਿਹੜਾ ਅਕਾਲ ਤਖਤ ਦਾ 2 ਦਸੰਬਰ ਵਾਲਾ ਫੈਸਲਾ ਹੈ ਉਹ ਇੰਨਾ ਕਲੀਅਰ ਹੈ, ਇੰਨਾ ਤਰੀਕੇ ਨਾਲ, ਉਹ ਪਤਾ ਨਹੀਂ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਉਤੋਂ। ਉਹ ਜਿਹੜਾ ਹੁਕਮਨਾਮਾ ਹੈ ਜੀ, ਜਿਹੜਾ ਉਹ ਹੋ ਗਿਆ, ਚਾਹੇ ਉਹਨੂੰ ਕੱਲ ਨੂੰ ਕੋਈ ਰੱਦ ਕਰਾ ਲਵੇ, ਚਾਹੇ ਬਾਦਲ ਦਾ ਜਿਹੜਾ ਉਹਨੂੰ ਅਵਾਰਡ ਮਿਲਿਆ ਉਹ ਵੀ ਵਾਪਸ ਹੋ ਜਾਵੇ, ਪਰ ਇਤਿਹਾਸ ਦੇ ਪੰਨਿਆਂ ਤੇ ਜੋ ਉਹ ਹੁਕਮਨਾਮਾ ਲਿਖਿਆ ਗਿਆ ਨਾ, ਉਹ ਸਾਡੀ ਸਾਰੀ ਕੌਮ ਨੂੰ ਸਮਝਣਾ ਚਾਹੀਦਾ ਤੇ ਉਹਦੇ ਤੇ ਕੰਮ ਵੀ ਕਰਨਾ ਚਾਹੀਦਾ। ਬਾਕੀ ਮੈਂ ਸਾਰਾ ਕੁਝ ਵੇਖਿਆ ਹੈ, ਜਿਵੇਂ ਇੱਥੇ ਸੁਨੀਲ ਜੀ ਨੇ ਵੀ ਗੱਲ ਕੀਤੀ ਹੈ ਕਿ 75 ਦੀ ਐਮਰਜੈਂਸੀ 'ਚ ਮੈਂ ਗ੍ਰੈਜੂਏਸ਼ਨ ਕਰ ਰਹੀ ਸੀ। ਉਸ ਤੋਂ ਬਾਅਦ 78 ਦੇ ਵਿੱਚ ਇਹ ਸਾਰਾ ਆਪਣੀ ਸਿੱਖ ਮੂਵਮੈਂਟ ਸ਼ੁਰੂ ਹੋ ਗਈ। ਮੈਂ ਅੰਮ੍ਰਿਤਸਰ ਆ ਗਈ ਸੀ 80-81 'ਚ। ਉਹ ਸਾਰੀ ਮੂਵਮੈਂਟ ਮੈਂ ਬਿਲਕੁਲ ਵੇਖੀ ਹੈ, ਗੋਲੀਆਂ ਚੱਲਦੀਆਂ ਵੇਖੀਆਂ, ਜੋ ਦਰਬਾਰ ਸਾਹਿਬ 'ਚ ਹੋਇਆ, ਜੋ ਸਾਰਾ ਕੁਝ ਮੈਂ ਉਹ ਵੇਖਿਆ। ਉਸ ਤੋਂ ਬਾਅਦ ਜਸਵੰਤ ਸਿੰਘ ਦਾ ਜੋ 30 ਸਾਲਾ ਉਹਨਾਂ ਦਾ ਪੀਰੀਅਡ ਹੈ ਉਹ ਕਿਵੇਂ ਲੰਘਿਆ, ਇਹ ਸਾਰਾ ਕੁਝ ਹੈ। ਮੈਂ ਵਾਕਫ ਹਾਂ ਇਹਨਾਂ ਸਾਰੀਆਂ ਗੱਲਾਂ ਤੋਂ। ਕਿਤਾਬਾਂ ਪੜ੍ਹ ਕੇ ਮੈਂ ਇੱਥੇ ਕੋਈ ਗਿਆਨ ਦੇਵਾਂ ਤੇ ਉਹ ਮੇਰਾ ਖਿਆਲ ਹੈ ਇਹ ਚੰਗੀ ਗੱਲ ਨਹੀਂ ਹੋਊਗੀ। ਮੈਨੂੰ ਐਂ ਲੱਗਦਾ ਕਿ ਮੈਂ ਆਪਣੇ ਤਜਰਬੇ ਤੋਂ ਹੀ ਜਿਹੜੀ ਵੀ ਕੋਈ ਗੱਲ ਕਰਾਂ ਉਹ ਆਪਣੇ ਤਜਰਬੇ ਤੋਂ ਹੀ ਕਰਾਂ। ਹਾਂ, ਇਹ ਇੰਨਾ ਜ਼ਰੂਰ ਹੈ ਕਿ ਜੇ ਤੁਸੀਂ ਕਿਸੇ ਡਿਟਰਮੀਨੇਸ਼ਨ ਨੂੰ ਅੱਗੇ ਰੱਖ ਕੇ ਚੱਲਦੇ ਹੋ ਜਾਂ ਤੁਰਦੇ ਹੋ ਤੇ ਫਿਰ ਕਹਿੰਦੇ ਰਾਹ ਆਪੇ ਹੀ ਬਣਦੇ ਜਾਂਦੇ। ਕੁਦਰਤ ਨੇ ਮੈਨੂੰ ਬਹੁਤ ਰਾਹ ਦਿੱਤੇ ਆ, ਕਿਉਂਕਿ ਮੈਂ ਕਦੇ ਕੁਦਰਤ ਤੋਂ ਨਾ ਕਦੇ ਕੁਛ ਮੰਗਿਆ ਬਹੁਤ ਜ਼ਿਆਦਾ ਵੀ ਮੈਨੂੰ ਇੰਨੇ ਪੈਸੇ ਚਾਹੀਦੇ ਆ, ਮੈਨੂੰ ਆਹ ਚਾਹੀਦਾ, ਮੈਨੂੰ ਉਹ ਚਾਹੀਦਾ, ਨਹੀਂ। ਮੈਂ ਲੋੜ ਮੁਤਾਬਕ ਹੀ ਮੰਗਿਆ ਤੇ ਕਦੇ ਵੀ ਐਵੇਂ ਨਹੀਂ ਹੋਇਆ ਕਿ ਮੇਰੀ ਲੋੜ ਪੂਰੀ ਨਹੀਂ ਹੋਈ। ਸਭ ਤੋਂ ਵੱਡੀ ਲੋੜ ਤਾਂ ਇਹੀ ਸੀ ਨਾ ਕਿ ਬੱਚੇ ਤਰੀਕੇ ਦੇ ਨਾਲ ਪੜ੍ਹ ਜਾਂਦੇ। ਤਾਂ ਜਸਵੰਤ ਸਿੰਘ ਜਾਂਦਾ ਹੋਇਆ ਸਿਰਫ ਅੱਧਾ ਕੀ ਘੰਟਾ ਪਹਿਲਾਂ ਇੱਕ ਡਿਊਟੀ ਮੈਨੂੰ ਲਾ ਗਿਆ ਸੀਗਾ ਵੀ ਤੂੰ ਬੱਚੇ ਤਾਂ ਪੜ੍ਹਾ ਲੇਂਗੀ। ਮੈਨੂੰ ਕਈ ਵਾਰੀ ਲੱਗਦਾ ਹੈ ਕਿ ਜਿਵੇਂ ਮੈਂ ਜਸਵੰਤ ਸਿੰਘ ਨੂੰ ਉਸ ਵੇਲੇ ਸਮਝ ਲਿਆ ਸੀ ਕਿ ਇਹ ਬੰਦਾ ਆਪਣੀ ਮੁੜੂਗਾ ਨਹੀਂ ਕਿਤੋਂ ਵੀ, ਤੇ ਉਹਨੇ ਵੀ ਮੈਨੂੰ ਇਹ ਸਮਝ ਲਿਆ ਸੀ ਕਿ ਇਹ ਇੰਨਾ ਕੁ ਕਰ ਸਕਦੀ। ਤੇ ਮੈਨੂੰ ਲੱਗਦਾ ਪਰਮਾਤਮਾ ਨੇ ਕੰਪਨਸੇਸ਼ਨ ਦਿੱਤੀ, ਬੱਚਿਆਂ ਨੇ ਆਪਣੇ ਸਿਰ ਤੇ, ਬਈ ਮੈਂ ਕਹਿੰਦੀ ਹਾਂ ਵੀ ਗੋਲਡ ਮੈਡਲ ਤੱਕ ਗਏ। ਤਾਂ ਜਿਹੜਾ ਇੱਥੇ ਬਾਹਰ ਆਉਣ ਦਾ ਟ੍ਰੈਂਡ ਸੀਗਾ, ਉਦੋਂ ਬਹੁਤ ਜ਼ਿਆਦਾ ਬੱਚੇ ਬਾਹਰ ਆ ਰਹੇ ਸੀ। 10 ਦੇ ਵਿੱਚ ਦੀ ਗੱਲ ਹੈ ਇਹ। ਤਾਂ ਉਹਨਾਂ ਨੇ ਆਪੇ ਆਪਣੇ ਟੈਸਟ ਪਾਸ ਕੀਤੇ, ਆਪੇ ਆਪਣੀਆਂ ਸਾਰਾ ਕੁਝ ਕਰਕੇ ਤੇ ਉਹ ਆਪਣੀ ਹਿੰਮਤ ਦੇ ਨਾਲ ਹੀ ਬਾਹਰ ਆ ਗਏ। ਤੇ ਅੱਜ ਦੀ ਡੇਟ ਦੇ ਵਿੱਚ ਕਈ ਵਾਰੀ ਮੈਂ ਵੀ ਸੋਚਦੀ ਹਾਂ ਜਾਂ ਸਾਡੀ ਟੀਮ ਵੀ ਸੋਚਦੀ ਹੈ ਕਿ ਇੱਕ ਬੱਚੇ ਨੂੰ ਬਾਹਰ ਉੱਥੇ ਹੀ ਰਹਿਣਾ ਚਾਹੀਦਾ ਸੀ, ਤਾਂ ਕਿ ਉੱਥੇ ਹੀ ਹੈ ਸਾਰਾ ਕੁਝ ਜੋ ਵੀ ਹੈ। ਪਰ ਜਦੋਂ ਮੇਰੀ ਬੇਟੀ ਮੈਨੂੰ ਕਹਿੰਦੀ ਹੈ ਕਿ ਨਹੀਂ ਜੇ ਸਹੀ ਇੱਥੇ ਆਏ ਆ ਨਾ ਤਾਂ ਪਾਪਾ ਦੀ ਗੱਲ ਦੁਨੀਆ ਪੱਧਰ ਤੇ ਹੋਈ ਆ, ਤਾਂ ਲੋਕ ਜਿਹੜੇ ਆ ਉਹ ਇਹ ਗੱਲ ਨੂੰ ਅੱਗੇ ਵਧਾ ਰਹੇ ਆ, ਨਹੀਂ ਤੇ ਤੁਸੀਂ ਤਰਨ ਦੀ ਪੋਲਿਟਿਕਸ 'ਚ ਹੀ ਵੜੇ ਰਹਿਣਾ ਸੀ। ਤੇ ਮੈਨੂੰ ਵੀ ਇਹ ਗੱਲ ਦਿਲ ਲੱਗਦੀ ਹੈ। ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਦੋਨੋਂ ਬੱਚੇ ਆਪਣਾ ਕਿਰਤ ਕਮਾਈ ਕਰਦੇ ਆ ਤੇ ਆਪਣੀ ਸਾਰਾ ਟੱਬਰ ਹੀ ਨੌਕਰੀਆਂ ਵਾਲਾ ਹੀ ਹੈ, ਜਿੰਨੀਆਂ ਵੀ ਉਹਨਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀਆਂ ਕਰ ਰਹੇ ਆ।
ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਫਿਰ ਮੈਨੂੰ ਰਿਗਰੈਟ ਕੀ ਆ? ਮੈਨੂੰ ਨਾ ਤੇ ਪੰਥ ਤੇ ਕੋਈ ਰਿਗਰੈਟ ਹੈ, ਨਾ ਗੁਰੂ ਮਹਾਰਾਜ ਤੇ ਕੋਈ ਰਿਗਰੈਟ ਹੈ, ਮੈਨੂੰ ਕਿਸੇ ਤੇ ਕੋਈ ਰਿਗਰੈਟ ਨਹੀਂ। ਜੇ ਥੋੜਾ ਜਿਹਾ ਮੈਂ ਸੋਚਦੀ ਹਾਂ ਕਿ ਮੈਨੂੰ ਥੋੜਾ ਜਿਹਾ ਕੰਮ ਹੋਰ ਕਰਨਾ ਚਾਹੀਦਾ, ਇਹੀ ਮੇਰੀ ਜਿਵੇਂ ਭਾਵਨਾ ਹੈ, ਮੈਂ ਕਹਿ ਸਕਦੀ ਹਾਂ ਕਿ ਕਈ ਵਾਰੀ ਲੱਗਦਾ ਹੈ ਜਿਵੇਂ ਆਹ ਕੰਮ ਰਹਿ ਗਿਆ। ਕਈ ਵਾਰੀ ਮੈਂ ਇਹ ਵੀ ਸੋਚਦੀ ਸ਼ਾਇਦ ਮੈਂ ਜ਼ਿੰਦਗੀ 'ਚ ਕੁਛ ਕੀਤਾ ਹੀ ਨਹੀਂਗਾ। ਇਹ ਤਾਂ ਇੱਕ ਰੂਟੀਨ ਵਰਕ ਸੀਗਾ ਜਿਹੜਾ ਮੈਂ ਕਰਦੀ ਤੁਰੀ ਆਈ ਹਾਂ। ਥੋੜੇ ਦਿਨ ਹੋ ਗਏ ਮੈਨੂੰ ਇੱਕ ਵੀਰ ਨੇ ਫੋਨ ਕੀਤਾ ਕਿ ਮੈਂ ਬੀਬੀਆਂ ਬਾਰੇ ਕੁਝ ਲਿਖਣਾ ਚਾਹੁੰਦਾ ਹੈ ਤੇ ਤੁਸੀਂ ਆਪਣੇ ਬਾਰੇ ਕੋਈ ਵੇਰਵੇ ਭੇਜੋ। ਤੇ ਮੈਂ ਉਹਨੂੰ ਕਿਹਾ ਭਾਈ ਵੇਰਵੇ ਤਾਂ ਮੇਰੇ ਮੈਂ ਦੱਸ ਦਿੰਦੀ ਹਾਂ, ਮੈਂ ਕੌਣ ਹੈ, ਕੀ ਮੇਰਾ ਨਾਂ ਪਤਾ ਸਭ, ਬਾਕੀ ਤਾਂ ਮੈਂ ਰੂਟੀਨ 'ਚ ਹੀ ਕੰਮ ਕੀਤੇ ਆ, ਤੇ ਤੂੰ ਜੋ ਲਿਖਣਾ ਹੈ ਲਿਖ ਲਾ। ਤੇ ਇਸ ਲਈ ਮੈਂ ਧੰਨਵਾਦੀ ਹਾਂ। ਟਾਈਮ ਜਿਹੜਾ ਉਹ ਆਪਣਾ ਵੱਧ ਰਿਹਾ ਅੱਗੇ ਨੂੰ, ਮੈਂ ਧੰਨਵਾਦੀ ਹਾਂ। ਤੁਸੀਂ ਇਹੋ ਜਿਹੇ ਪ੍ਰੋਗਰਾਮ ਕਰਦੇ ਹੋ ਕਿ ਸਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਕਿ ਜਸਵੰਤ ਸਿੰਘ ਖਾਲੜਾ ਜਿਹੜਾ ਉਹ ਉਹਨਾਂ ਨੂੰ ਦੁਨੀਆ ਦੇ ਵਿੱਚ ਇਹ ਜਿਹੇ ਮਨੁੱਖੀ ਅਧਿਕਾਰਾਂ ਦੀ ਮਾਨਤਾ ਜਿਹੜੀ ਹੈ ਉਹ ਮਿਲੀ ਹੈ। ਮੈਂ ਕੰਟਰਡਿਕਸ਼ਨ ਕੋਈ ਨਹੀਂ ਪੈਦਾ ਕਰਨਾ ਚਾਹੁੰਦੀ, ਪਰ ਕੁਝ ਲੋਕ ਹੈ ਜਿਨ੍ਹਾਂ ਨੂੰ ਇਹ ਗੱਲ ਰੜਕਦੀ ਹੈ ਕਿ ਜਸਵੰਤ ਸਿੰਘ ਕਿਸ ਤਰ੍ਹਾਂ ਲੋਕ ਇਹਨਾਂ ਦੀ ਕੁਰਬਾਨੀ ਨੂੰ ਮਾਨਤਾ ਦੇ ਕੇ ਤੇ ਕਿੱਥੋਂ ਦੀ ਕਿੱਥੋਂ ਦੁਨੀਆ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਗਏ। ਉਹ ਕਈ ਵਾਰੀ ਕਰਦੇ ਕੋਈ ਸ਼ੁਰਲੀ ਜੀ ਛੱਡ ਦਿੰਦੇ ਆ ਸੋਸ਼ਲ ਮੀਡੀਆ ਤੇ ਇਹ ਜਸਵੰਤ ਸਿੰਘ ਖਾਲੜਾ ਇਲੈਕਸ਼ਨ ਦੇ ਹੱਕ ਵਿੱਚ ਸਹੀ ਇਹ ਨਹੀਂ ਸੀ, ਜਾਂ ਕੋਈ ਹੋਰ ਇਹੋ ਜਿਹੀ ਉਹਨਾਂ ਦੇ ਕੋਲੇ ਕੋਈ ਇੱਕ ਅੱਧਾ ਲੇਖ ਹੱਥ 'ਚ ਆਇਆ ਉਹਨਾਂ ਦੇ, ਤੇ ਅਸੀਂ ਇਸ ਕਾਬਲ ਹਾਂ, ਮੈਂ ਇਸ ਕਾਬਲ ਹਾਂ ਕਿ ਅਸੀਂ ਉਹ ਗੱਲਾਂ ਦਾ ਜਵਾਬ ਦੇ ਸਕਦੇ ਹਾਂ। ਇਹਦਾ ਜਵਾਬ ਇਹ ਹੈ ਕਿ ਜਸਵੰਤ ਸਿੰਘ ਨੇ ਆਪਣਾ ਕੋਈ ਵੀ ਜਿਹੜਾ ਉਹਨਾਂ ਦਾ ਡਿਟਰਮੀਨੇਸ਼ਨ ਸੀਗਾ ਜਿਹਦੇ ਤੇ ਉਹਨਾਂ ਨੇ ਕੰਮ ਕੀਤਾ, ਜਾਂ ਉਹਨਾਂ ਦਾ ਲਾਸਟ ਡੈਸਟੀਨੇਸ਼ਨ ਕੀ ਸੀਗਾ, ਉਹਦੇ ਤੇ ਜੇ ਸਾਡੇ ਨਾਲ ਕਿਸੇ ਨੇ ਬਹਿਸ ਕਰਨੀ ਹੈ ਤਾਂ ਮੈਨੂੰ ਲੱਗਦਾ ਉਹ ਵਧੀਆ ਹੋਊਗਾ। ਇੱਕ ਦੋ ਸ਼ੁਰਲੀਆਂ ਛੱਡ ਕੇ ਜਸਵੰਤ ਸਿੰਘ ਨੂੰ ਕਿਸੇ ਹੋਰ ਧੜੇ ਦੇ ਵਿੱਚ ਜੋੜ ਕੇ, ਤੇ ਮੈਂ ਇੱਕ ਗੱਲ ਹੋਰ ਵੀ ਜਸਵੰਤ ਸਿੰਘ ਨੇ, ਮੈਂ ਸਿਰਫ ਇੰਨਾ ਹੀ ਚਾਹੁੰਦੀ ਹਾਂ ਕਿ ਜਸਵੰਤ ਸਿੰਘ ਨੇ ਮਨੁੱਖੀ ਅਧਿਕਾਰਾਂ ਤੇ ਕੰਮ ਕੀਤਾ। ਜਸਵੰਤ ਸਿੰਘ ਨੇ ਪਾਰਸ਼ੈਲਿਟੀ ਤਾਂ ਕਿਤੇ ਕੀਤੀ ਨਹੀਂ, ਤੁਸੀਂ ਕਿਸੇ ਵੀ ਧੜੇ ਨਾਲ ਜੋੜ ਨਹੀਂ ਸਕਦੇ ਉਹਨੂੰ। ਬਾਬਾ ਮਾਣੋ ਚਾਲ ਸੀਗਾ, ਉਹਨਾਂ ਦੀ ਮਾਂ ਜਿਹੜੀ ਆ ਉਹ ਸ਼ਹੀਦ ਹੋਈ ਤੇ ਉਹਨਾਂ ਦਾ ਕੇਸ ਜਸਵੰਤ ਸਿੰਘ ਖਾਲੜਾ ਹਾਈ ਕੋਰਟ ਦੇ ਵਿੱਚ ਲੈ ਕੇ ਗਏ। ਪੰਜਵੜ ਦੀ ਮਾਤਾ ਦੂਜਾ ਕਮਾਂਡਰ ਉਹ ਸੀਗਾ, ਪੰਜਵੜ ਦੀ ਮਾਤਾ ਉਹ ਸ਼ਹੀਦ ਹੋਈ ਤੇ ਜਸਵੰਤ ਸਿੰਘ ਖਾਲੜਾ ਉਹਦਾ ਕੇਸ ਹਾਈ ਕੋਰਟ ਦੇ ਵਿੱਚ ਲੈ ਕੇ ਗਏ। ਤੀਜਾ ਪਿਆਰਾ ਸਿੰਘ ਸੀਗਾ ਸੁਲਤਾਨਵਿੰਡ, ਤੀਜਾ ਕਮਾਂਡਰ ਉਹਨਾਂ ਦਾ ਜਿਹੜਾ ਭਤੀਜਾ ਸੀਗਾ ਉਹ ਸੀਗਾ, ਤੇ ਉਹ ਸਾਰਾ ਕੇਸ ਪਿਆਰਾ ਸਿੰਘ ਜਸਵੰਤ ਸਿੰਘ ਨੇ ਸਾਰਾ ਕੇਸ ਉੱਥੋਂ ਸ਼ੁਰੂ ਕੀਤਾ। ਕਿਉਂ ਤੁਸੀਂ ਕੌਮ ਦੇ ਵਿੱਚ ਭੰਬਲ ਭੂਸੇ ਪਾਉਂਦੇ ਹੋ? ਜਸਵੰਤ ਸਿੰਘ ਨੂੰ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਹੀ ਗੱਲ ਉਹਨਾਂ ਦੀ ਹੋਣੀ ਚਾਹੀਦੀ ਹੈ। ਵੀ ਸਾਡੀ ਆਪਦੀ ਪਰਿਵਾਰ ਦੀ ਮਨਸ਼ਾ ਇਹ ਹੈ ਵੀ ਇਹ ਜਿਹੜੀ ਪੈਰਲਰ ਕਹਾਣੀਆਂ ਨਾ ਉਹ ਨਹੀਂ ਚੱਲਣੀਆਂ ਚਾਹੀਦੀਆਂ। ਤੇ ਇਹ ਜਿਹੜਾ ਦੁੱਖ ਮੈਂ ਸਾਂਝਾ ਕੀਤਾ ਹੈ ਤੁਹਾਡੇ ਨਾਲ ਕੀਤਾ ਇਸ ਲਈ ਕਿ ਤੁਸੀਂ ਮੇਰੇ ਆਪਣੇ ਹੋ। ਤੁਸੀਂ ਅੱਜ ਜਸਵੰਤ ਸਿੰਘ ਕਰਕੇ ਆਏ ਹੋ, ਤੁਸੀਂ ਮੇਰੇ ਕਰਕੇ ਆਏ ਹੋ, ਤਾਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਕਰਦੀ ਹਾਂ। ਗਲਤੀਆਂ ਤਾਂ ਜ਼ਰੂਰ ਮੈਨੂੰ ਲੱਗਦਾ ਮੇਰੇ ਕੋਲ ਹੋਈਆਂ ਹੋਣਗੀਆਂ, ਪਰ ਮੈਂ ਚਾਹੁੰਦੀ ਹਾਂ ਕਿ ਇਹ ਗਲਤੀਆਂ ਨੂੰ ਤੁਸੀਂ ਵੀ ਸੁਧਾਰ ਲਓ ਤੇ ਅਸੀਂ ਵੀ ਸੁਧਾਰ ਲਈਏ। ਜੇ ਕੋਈ ਮਸਲਾ ਹੈ ਤੇ ਅਸੀਂ ਤਿਆਰ ਹਾਂ ਉਹਦਾ ਜਵਾਬ ਵੀ ਦੇ ਦਾਂਗੇ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ। ਤੇ ਅੱਜ ਜਿੰਨੇ ਮੇਰੇ ਭੈਣ ਭਰਾ ਆਏ ਆ ਮੈਂ ਉਹਨਾਂ ਦੇ ਧੰਨਵਾਦੀ ਹਾਂ। ਸੁਨੀਲ ਜੀ ਜਿਨ੍ਹਾਂ ਨੇ ਏਡਾ ਵੱਡਾ ਐਫਰਟ ਕੀਤਾ ਹੈ, ਧਾਰੀਵਾਲ ਗੁਰਵਿੰਦਰ ਸਿੰਘ ਪ੍ਰੋਫੈਸਰ, ਇਹਨਾਂ ਨੇ ਜੋ ਵੀ ਸਾਰਿਆਂ ਨੇ ਰਲ ਮਿਲ ਕੇ, ਮੈਂ ਸਾਰਿਆਂ ਦੇ ਨਾਂ ਨਹੀਂ ਜਾਣਦੀ, ਨਹੀਂ ਦੱਸ ਸਕਦੀ, ਪਰ ਹਰ ਇੱਕ ਦਾ ਮੈਂ ਸਮਝਦੀ ਹਾਂ ਅਹਿਸਾਨ ਹੈ ਮੇਰੇ ਤੇ ਕਿ ਅੱਜ ਤੁਸੀਂ ਜਿੱਥੇ ਮੈਨੂੰ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਤੇ ਮੇਰੇ ਬੱਚੇ ਤੁਹਾਡੇ ਕੋਲੇ ਆ, ਬੇਟਾ ਇੱਥੇ ਆ, ਬੇਟੀ ਕੈਲੀਫੋਰਨੀਆ ਦੇ ਵਿੱਚ ਹੈ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਨੂੰ ਇੱਕ ਕੌਮ ਦੀ ਧੀ ਤੇ ਕੌਮ ਦਾ ਪੁੱਤ ਕਹਿ ਕੇ ਲੋਕ ਸਤਿਕਾਰ ਦਿੰਦੇ ਆ, ਸਿਰ ਤੇ ਹੱਥ ਰੱਖਦੇ ਆ। ਬਸ ਇਹੋ ਹੀ ਬੰਦਾ ਚਾਹੁੰਦਾ ਹੁੰਦਾ ਹੈ। ਬਾਕੀ ਸਿਆਸੀ ਲੋਕ ਤਾਂ
ਪੈਸੇ ਖਰਚ ਕੇ ਵੀ ਸ਼ੋਹਰਤ ਜਿਹੜੀ ਹੈ ਉਹ ਮੁੱਲ ਖਰੀਦ ਲੈਂਦੇ ਆ। ਪਰ ਸਾਨੂੰ ਮੇਰਾ ਖਿਆਲ ਹੈ ਵਾਹਿਗੁਰੂ ਦੀ ਕਿਰਪਾ ਹੈ, ਤੁਹਾਡੀ ਸਾਰਿਆਂ ਦੀ ਕਿਰਪਾ ਹੈ ਕਿ ਤੁਸੀਂ ਇੰਨਾ ਸਤਿਕਾਰ ਦਿੱਤਾ ਕਿ ਅਸੀਂ ਇਸ ਜਨਮ ਵਿੱਚ ਕੀ ਕਈ ਜਨਮਾਂ ਤੱਕ ਇਹਦਾ ਜਿਹੜਾ ਮੁੱਲ ਨਹੀਂ ਮੋੜ ਸਕਦੇ। ਸਾਨੂੰ ਆਪਣੇ ਨਾਲ ਜਿਹੜੀਆਂ ਸਾਡੀਆਂ ਹੱਡ ਬੀਤੀਆਂ ਉਹਦਾ ਕੋਈ ਮਲਾਲ ਨਹੀਂ ਹੈ, ਸਾਨੂੰ ਕਿਸੇ ਨਾਲ ਕੋਈ ਮਲਾਲ ਨਹੀਂ ਹੈ। ਪਰ ਸਾਨੂੰ ਇਹ ਹੈ ਵੀ ਸਾਨੂੰ ਚੱਲਣਾ ਚਾਹੀਦਾ ਸੱਚਾਈ ਤੇ ਉਸ ਦਾ ਐਨਾਲਿਸਿਸ ਕਰਨਾ ਚਾਹੀਦਾ। ਤੇ ਤੁਹਾਡੀ ਹਰ ਤਰ੍ਹਾਂ ਦੀ ਜਿੰਨੀ ਵੀ ਤੁਸੀਂ ਮੇਰੇ ਲਈ ਐਫਰਟ ਕੀਤੇ ਆ, ਕੌਮ ਨੇ ਕੀਤੇ ਆ, ਸਾਰਿਆਂ ਦਾ ਨਾਂ ਨਹੀਂ ਲਿਆ ਜਾ ਸਕਦਾ। ਮਨੁੱਖੀ ਅਧਿਕਾਰਾਂ ਤੇ ਜਿੰਨੀਆਂ ਵੀ ਰਿਪੋਰਟਾਂ ਛਪੀਆਂ ਜਾਂ ਹਿਊਮਨ ਰਾਈਟਸ ਤੇ ਕੰਮ ਹੋਏ ਆ, ਅਸੀਂ ਸਾਰੇ, ਸਾਡਾ ਪਰਿਵਾਰ ਉਹ ਸਾਰੇ ਦਾ ਹਿੱਸਾ ਹੈ। ਜੇ ਇਨਸਾਫ ਵਾਲਿਆਂ ਨੇ ਕੋਈ ਕੰਮ ਕੀਤਾ ਜਾਂ ਕਿਸੇ ਨੇ ਪੰਜਾਬ ਦੇ ਵਿੱਚ ਜਾ ਕੇ ਕੰਮ ਕੀਤਾ, ਅਸੀਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸਾਡਾ ਨਾਂ ਇਹਦੇ ਵਿੱਚ ਆਵੇ, ਪਰ ਅਸੀਂ ਉਹਨਾਂ ਦੇ ਨਾਲ ਤੁਰ ਕੇ ਉਹਨਾਂ ਦੇ ਜਿੰਨੀਆਂ ਵੀ ਸਾਡੇ ਕੋਲੋਂ ਮਦਦ ਹੋ ਸਕੀ ਪਰਿਵਾਰਾਂ ਨਾਲ ਸੰਪਰਕ ਬਣਾਉਣ ਦੀ ਜਾਂ ਜੋ ਵੀ ਅਸੀਂ ਕਰ ਸਕੇ ਉਹ ਅਸੀਂ ਕਰਦੇ ਰਹੇ ਹਾਂ ਤੇ ਕਰਦੇ ਰਵਾਂਗੇ। ਇਹੋ ਹੀ ਮੇਰੀ ਆਖਰੀ ਇੱਛਾ ਹੈ ਕਿ ਖਾਲੜਾ ਦੀ ਜਿਹੜਾ ਖਾਲੜਾ ਜਸਵੰਤ ਸਿੰਘ ਖਾਲੜਾ ਦਾ ਮਿਸ਼ਨ ਹੈ, ਮੈਂ ਉਹਦੇ ਤੇ ਹੀ ਰਵਾਂ, ਕਿਸੇ ਹੋਰ ਗੇਮ ਦੇ ਵਿੱਚ ਨਾ ਪਵਾਂ। ਕਿਉਂਕਿ ਜ਼ਿੰਦਗੀ ਜਿਹੜੀ ਹੈ ਉਹ ਬੰਦਾ ਕੋਈ ਵੀ ਹੈ ਉਹ ਇੱਕ ਮਿਸ਼ਨ ਤੇ ਹੀ ਕੰਮ ਕਰ ਸਕਦਾ, ਇਕੱਠਾ ਜਿਹੜਾ ਉਹ ਕਿਸੇ ਬਾਰ-ਬਾਰ ਮਿਸ਼ਨ ਤੇ ਕੰਮ ਨਹੀਂ ਕਰ ਸਕਦਾ। ਮੇਰਾ ਮਿਸ਼ਨ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਮਿਸ਼ਨ ਤੇ ਕੰਮ ਕਰਨਾ ਹੈ। ਤੇ ਜਿੰਨਾ ਚਿਰ ਮੇਰੀ ਲਾਈਫ ਹੈ ਉਸ ਤੋਂ ਬਾਅਦ ਜੇ ਮੇਰੇ ਬੱਚੇ ਠੀਕ ਢੰਗ ਨਾਲ ਚੱਲਣਗੇ ਤੇ ਤੁਸੀਂ ਉਹਨਾਂ ਨੂੰ ਵੀ ਮਾਨ ਸਤਿਕਾਰ ਦਿੰਦੇ ਰਹੋਗੇ। ਇਹ ਮੇਰੀ ਮਨਸ਼ਾ ਵੀ ਹੈ, ਇਹ ਮੇਰੀ ਖੁਆਇਸ਼ ਵੀ ਹੈ, ਇਹ ਮੇਰੀ ਬੇਨਤੀ ਵੀ ਹੈ। ਹਾਂਜੀ, ਬਸ ਮੈਂ ਜੇ ਕੋਈ ਕੁਐਸਚਨ ਹੋਵੇ ਤਾਂ ਮੈਂ ਆਨਸਰ ਜਿੰਨਾ ਆਪਦੀ ਮੱਤ ਬੁੱਧ ਅਨੁਸਾਰ ਕਰ ਸਕਦੀ ਹਾਂ। ਬਾਕੀ ਮੈਂ ਬਹੁਤ ਖੁਸ਼ ਹਾਂ ਕਿ ਅੱਜ ਤੁਹਾਨੂੰ ਸਾਰਿਆਂ ਨੂੰ ਮਿਲ ਸਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਭੈਣ ਜੀ, ਤੁਸੀਂ ਮੇਰਾ ਨਾਮ ਲਿੱਤਾ, ਉਹ ਮੈਂ ਉਹਦੇ ਯੋਗ ਨਹੀਂ। ਇਹ ਜਿਹੜਾ ਪ੍ਰੋਗਰਾਮ ਹੈ ਸਾਰੀਆਂ BC ਸਿੱਖ ਸੁਸਾਇਟੀਜ਼ ਤੇ ਹਿਊਮਨ ਰਾਈਟਸ ਤੇ, ਮੈਂ ਤਾਂ ਸਿਰਫ ਇੱਕ ਰਿਪਲੇਸਮੈਂਟ ਬੁਲਾ ਰਹੀ ਹਾਂ। ਧੰਨਵਾਦ। ਅਗਲੇ ਜਿਹੜਾ ਬੁਲਾਰਾ ਹੈ ਤੇ ਆਪਣੇ ਲਾਸਟ ਹੈ ਉਹ BC ਗੁਰਦੁਆਰਾ ਸਿੱਖ ਕੌਂਸਲ ਦੇ ਬੁਲਾਰੇ ਵੀ ਆ ਮਨਿੰਦਰ ਸਿੰਘ, ਨਾਲੇ ਉਹ ਸਿੱਖ ਫੈਡਰੇਸ਼ਨ ਦੇ ਵੀ ਆਗੂ ਨੇ। ਲੇਟਲੀ ਉਹਨਾਂ ਦੇ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਉਹਨਾਂ ਨੂੰ ਵੀ ਥ੍ਰੈਟ ਹੈਗੀ ਆ ਗਵਰਨਮੈਂਟ ਆਫ ਇੰਡੀਆ ਦੀ, ਪਰ ਉਹ ਤੜਕ ਹੋ ਕੇ ਕੰਮ ਕਰ ਰਿਹਾ, ਤੁਸੀਂ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ ਤੇ ਅੱਲਾ ਐਕਟਿਵ ਨਹੀਂ। ਉਹ ਇੱਕ, ਮੈਂ ਇਹ ਨਾ ਕਹਾਂ ਕਿ ਉਹ ਮੇਰੇ ਵਾਕਫ ਆ, ਮੈਂ ਇਹਨੂੰ 2014 ਨਾਲ ਜਾਣਦਾ, ਜਦੋਂ ਮੋਦੀ ਆਇਆ ਸੀਗਾ ਤੇ ਅਸੀਂ ਇਕੱਠੇ ਮੁਜ਼ਾਹਰਾ ਕਰਨ ਗਏ ਸੀਗੇ। ਐਨੀਵੇਜ਼, ਇਸ ਤੋਂ ਬਾਅਦ ਅਜੇ ਮੈਂ ਸਾਈ ਸਿੰਘਨ ਨੂੰ ਕਹਾਂ ਕਿ ਜਾਣਨਾ ਬੀਬੀ ਜੀ ਨੇ ਇੱਥੇ ਰਹਿਣਾ, ਪਰਮਜੀਤ ਕੌਰ ਉਹਨਾਂ ਨੂੰ ਆਪਾਂ ਬਾਅਦ ਚੋਂ ਸਨਮਾਨਿਤ ਵੀ ਕਰਨਾ। ਮਨਿੰਦਰ ਸਿੰਘ ਦੇ ਬੋਲਣ ਤੋਂ ਬਾਅਦ ਜਦੋਂ ਉਹਨਾਂ ਨੂੰ ਸਨਮਾਨਿਤ ਕਰਨਾ, ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਨੇ ਜਾਂ ਮਨੁੱਖੀ ਅਧਿਕਾਰ ਦੇ ਨੇ ਜਾਂ ਪ੍ਰੈਸ ਵਾਲੇ ਨੇ, ਪ੍ਰੈਸ ਵਾਲਿਆਂ ਦਾ ਵੀ ਧੰਨਵਾਦ, ਉਹਨਾਂ ਨੇ ਇਸ ਪ੍ਰੋਗਰਾਮ ਨੂੰ ਕਾਫੀ ਹਾਈਲਾਈਟ ਕੀਤਾ। ਤਾਂ ਉਹ ਸਾਰੇ ਜਾਣੇ ਇੱਥੇ ਸਟੇਜ ਤੇ ਆਇਓ, ਆਪਾਂ ਰਲ ਮਿਲ ਕੇ ਇਹਨਾਂ ਦਾ ਕਰਨਾ ਸਨਮਾਨ। ਉਹ ਮਨਿੰਦਰ ਸਿੰਘ ਦੇ ਬੋਲਣ ਤੋਂ ਬਾਅਦ, ਸੋ ਮੈਂ ਜ਼ਿਆਦਾ ਸਮੇਂ ਨਾਲ ਲੈਂਦਾ ਹੋਇਆ ਜਿਹੜਾ ਅੱਜ ਦਾ ਨੌਜਵਾਨ ਜਿਹੜੀ ਰਿਸਪੌਂਸਿਬਿਲਟੀ ਦੇ ਨਾਲ ਸਿੱਖ ਕੌਮ ਦੀ ਅਗਵਾਈ ਕਰ ਰਿਹਾ, ਮੈਂ ਉਹਨੂੰ ਇਨਵਾਈਟ ਕਰਨਾ ਚਾਹੂੰਗਾ। ਮਨਿੰਦਰ ਸਿੰਘ, ਪਲੀਜ਼ ਸਟੇਜ ਤੇ ਆਓ। ਪਲੀਜ਼ ਬੈਠਣ ਦੀ ਉਸੇ ਤਰੀਕੇ ਨਾਲ ਕੋਸ਼ਿਸ਼ ਕਰੋ ਜਿੱਦਾਂ ਪਹਿਲਾਂ ਬੈਠੇ ਸੀ। ਧੰਨਵਾਦ।
ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਵਰ ਦੇ ਰੂਪ ਦੇ ਵਿੱਚ ਗੁਰੂ ਪਿਆਰੇ ਖਾਲਸਾ ਜੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 300 ਸਾਲ ਪਹਿਲਾਂ ਦੀ ਜਿਹੜੀ ਆਪਾਂ ਇੱਥੇ ਇਸ ਹਫ਼ਤੇ ਦੀਆਂ ਗੱਲਾਂ ਮਨਾ ਰਹੇ ਹਾਂ, ਪੋਹ ਦੇ ਮਹੀਨੇ ਦੀਆਂ, ਉਸ ਸਮੇਂ ਦੇ ਵਿੱਚ ਕਵੀ ਸੈਨਾਪਤੀ ਨੇ ਸ੍ਰੀ ਗੁਰੂ ਸੋਭਾ ਦੇ ਵਿੱਚ ਇੱਕ ਗੱਲ ਆਖੀ ਸੀਗੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਪੜਾ ਦੇ ਕੇ ਬਾਬਾ ਅਜੀਤ ਸਿੰਘ ਨੂੰ ਤੇ ਬਾਬਾ ਜੁਝਾਰ ਸਿੰਘ ਨੂੰ ਚਮਕੌਰ ਦੀ ਗੜੀ 'ਚ ਭੇਜਿਆ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸੈਨਾਪਤੀ ਕਹਿੰਦਾ ਹੈ ਕਿ ਮਹਾਰਾਜ ਨੇ ਆਖਿਆ ਸੀ ਕਿ ਆਜ ਖਾਸ ਪਏ ਖਾਲਸਾ ਸਤਿਗੁਰ ਕੇ ਦਰਬਾਰ, ਕਿ ਇਹਨਾਂ ਨੂੰ ਅੱਜ ਇੱਕ ਖਾਸ ਜਗ੍ਹਾ ਜਿਹੜੀ ਹੈ ਗੁਰ ਦੇ ਦਰਬਾਰ ਦੇ ਵਿੱਚ ਮਿਲੀ। ਜਿਨ੍ਹਾਂ ਦੀ ਆਪਾਂ ਇੱਥੇ ਗੱਲ ਕਰਨ ਆਏ ਆ, ਭਾਈ ਜਸਵੰਤ ਸਿੰਘ ਖਾਲੜਾ, ਗੁਰੂ ਸਾਹਿਬ ਦੇ ਸੁਪੁੱਤਰ, ਗੁਰੂ ਸਾਹਿਬ ਦੇ ਭੁਜੰਗੀ, ਉਹ ਸ਼ਹਾਦਤ ਦੇ ਰਾਹੀਂ ਉਹਨਾਂ ਨੂੰ ਵੀ ਉਹੀ ਜਿਹੜੀ ਖਾਸ ਜਗ੍ਹਾ ਆ ਉਹ ਪ੍ਰਾਪਤ ਹੋਈ। ਤਾਂ ਹੀ ਉਹ ਆਪ ਇਹ ਗੱਲ ਕਰਦੇ ਸੀਗੇ ਕਿ ਗੁਰਤਾ ਗੱਦੀ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਦਾਤ ਜਿਹੜੀ ਗੁਰੂ ਸਾਹਿਬ ਸਿੱਖ ਨੂੰ ਦੇ ਸਕਦੇ ਆ, ਜੇ ਸਿੱਖ ਨੇ ਲੈਣੀ ਆ, ਉਹ ਸ਼ਹਾਦਤ ਆ। ਇਹ ਹਿਸਟੋਰੀਕਲ ਗੱਲਾਂ ਜਿਹੜੀਆਂ ਆ, ਇਹ ਸਿਰਫ ਹਿਸਟੋਰੀਕਲ ਜੇ ਅਸੀਂ ਇਹਨੂੰ ਰੱਖਦੇ ਆ ਫਿਰ ਇਹਦੇ ਵਿੱਚੋਂ ਅੱਗੇ ਕੋਈ ਪ੍ਰੇਰਨਾ ਨਹੀਂ ਮਿਲਦੀ। ਸਾਡੇ ਲਈ ਅੱਜ ਦੇ ਵਿੱਚ ਜੋ ਮੁੱਢਲਾ ਸੰਘਰਸ਼ ਜਿਹੜਾ ਸਾਡਾ ਚੱਲ ਰਿਹਾ ਆ, ਉਸ ਨੂੰ ਨਾਲ ਲੈ ਕੇ ਉਹਨੂੰ ਸੰਬੋਧਨ ਕਰਨ ਦੀ ਬਹੁਤ ਲੋੜ ਪੈਂਦੀ ਹੈ ਕਿ ਸਾਡਾ ਸੰਘਰਸ਼ ਅੱਜ ਦੇ ਸਮੇਂ ਦੇ ਵਿੱਚ ਸੋਵਰਨਟੀ ਦਾ, ਪਾਤਸ਼ਾਹੀ ਦਾਅਵੇ ਦਾ, ਖਾਲਸਾ ਰਾਜ ਦਾ, ਖਾਲਿਸਤਾਨ ਪ੍ਰਤੀ ਸੰਘਰਸ਼ ਹੈ। The backdrop of every major Sikh movement in the last 300 years has been sovereignty and Raj. ਕਿ ਰਾਜ ਤੇ ਜਿਹੜੀ ਸੋਵਰਨਟੀ ਦੀ ਗੱਲ ਆ, ਉਹ ਹਮੇਸ਼ਾ ਹੀ ਸਿੱਖਾਂ ਦੇ ਲਈ ਜਿਹੜਾ ਇੱਕ ਨੀਂਹ ਪੱਥਰ ਜਿਹੜਾ ਬਣ ਕੇ ਉਹ ਅੰਗਰੇਜ਼ਾਂ ਦੇ ਸਮੇਂ ਤੋਂ ਪਹਿਲਾਂ ਹੀ ਮੁਗਲੀ ਹਕੂਮਤ ਦੇ ਨਾਲ ਜਿਹੜਾ ਅਸੀਂ ਜੂਝੇ ਆ, ਇਹ ਉਹਦਾ ਬੇਸ ਫਾਊਂਡੇਸ਼ਨ ਬਣ ਕੇ ਰਿਹਾ ਹੈ। ਜਿਹੜੀ ਸੈਪਰੇਸ਼ਨ ਹੁੰਦੀ ਆ ਮਨੁੱਖੀ ਅਧਿਕਾਰਾਂ ਦੀ ਤੇ ਸੋਵਰਨਟੀ ਦੀ, ਉਹ ਹੋ ਨਹੀਂ ਸਕਦੀ। ਨਾ ਉਹ ਸੰਤ ਸਿਪਾਹੀ ਦੇ ਹੋ ਸਕਦੀ ਹੈ, ਨਾ ਮੀਰੀ ਪੀਰੀ ਦੀ ਹੋ ਸਕਦੀ ਹੈ, ਨਾ ਹੀ ਇਹ ਦੋ ਗੱਲਾਂ ਦੀ ਹੋ ਸਕਦੀ ਹੈ। ਹਾਂ, ਹਥਿਆਰ ਜਿਹੜੇ ਆ ਮਹਾਰਾਜ ਨੇ ਸਾਨੂੰ ਬਖਸ਼ੇ ਆ, ਉਹਦੇ ਵਿੱਚ ਜਿਹੜਾ ਕਲਮ ਦਾ ਹਥਿਆਰ ਆ, ਬੋਲਣ ਦਾ ਵੀ ਇੱਕ ਹਥਿਆਰ ਆ, ਸ਼ਬਦਾਂ ਦਾ ਹਥਿਆਰ, ਉਹਦੇ ਵਿੱਚ ਹਥਿਆਰ ਵੀ ਹਥਿਆਰ ਨੇ। ਤੇ ਕਿਹੜੇ ਕਿਹੜੇ ਸਿੱਖ ਨੇ ਭਾਈ ਕਨਈਆ ਬਣਨਾ ਆ, ਕਿਹੜੇ ਕਿਹੜੇ ਸਿੱਖ ਨੇ ਇਤਿਹਾਸਕਾਰ ਬਣਨਾ ਹੈ, ਕਿਹੜੇ ਨੇ ਭਾਈ ਵੀਰ ਸਿੰਘ ਬਣਨਾ ਹੈ, ਕਿਹੜੇ ਕਿਹੜੇ ਸਿੱਖ ਨੇ ਹੋ ਸਕਦਾ ਆ ਜੁਝਾਰੂ ਬਣਨਾ ਆ, ਉਹ ਸਿੱਖ ਤੇ ਗੁਰੂ ਦੇ ਵਿੱਚ ਆ। ਸੇਵਾ ਨਿਭਾਉਣ ਦੀ ਗੱਲ ਜਿਹੜੀ ਆ ਉਹ ਸਾਡੇ ਤੇ ਹੋਵੇ। ਪਰ ਇਹ ਜਿਹੜੀ ਸੈਪਰੇਸ਼ਨ ਦੀ ਜਾਂ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਆ ਕਿ ਇੱਕ ਜਿਹੜੀ ਗੱਲ ਜਿਹੜੀ ਸਾਨੂੰ ਬੁੱਢਣੀ ਚਾਹੀਦੀ ਹੈ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ 1982 ਦੇ ਵਿੱਚ ਇੱਕ ਰਾਈਟਰ ਸੀਗਾ, ਇੱਕ ਹਿਸਟੋਰੀਅਨ ਸੀ, G.W. ਲਾਈਟਨਰ। ਇਹ ਗੱਲ ਜਿਹੜੀ ਆ ਅੱਜ ਦੇ ਜੋ ਗੱਲ ਆਪਾਂ ਇੱਥੇ ਕਰ ਰਹੇ ਸੀ ਕਿ ਰਿਡਿਊਸਡ ਐਸ਼ਜ਼ ਜਿਹੜੀ ਇੱਕ ਕਿਤਾਬ ਸੀ, ਉਹਨੂੰ ਪਬਲਿਸ਼ ਨਹੀਂ ਹੋਣ ਦਿੱਤਾ। ਕਿਉਂ ਨਹੀਂ ਹੋਣ ਦਿੱਤਾ? ਕਿਉਂਕਿ ਇੱਕ ਮੋਡ ਹੋਇਆ ਜੈਨੋਸਾਈਡਲ ਸਰਕਾਰਾਂ ਕਿ ਉਹਨਾਂ ਨੇ ਸਿਰਫ ਹਿਸਟਰੀ ਨੂੰ ਬਦਲਣਾ ਨਹੀਂ, ਉਹਦਾ ਨੈਰੇਟਿਵ ਨਹੀਂ ਬਦਲਣਾ, ਉਹਨੂੰ ਇੱਕ ਖਤਮ ਕਰਨ ਦੇ ਤਰੀਕੇ ਦੇ ਨਾਲ ਇੱਕ ਭੰਬਲ ਭੂਸੇ ਦੇ ਵਿੱਚ ਇੱਕ ਕਨਫਿਊਜ਼ਨ ਸਟੇਟ ਬਣਾਉਣਾ ਆ ਲੋਕਾਂ ਦੇ ਵਿੱਚ। 1882 ਵਿੱਚ G.W. ਲਾਈਟਨਰ ਰੱਖਦਾ ਆ ਕਿ ਇੰਗਲੈਂਡ ਦੀ ਜਿਹੜੀ ਸਰਕਾਰ ਆ, ਬ੍ਰਿਟਿਸ਼ ਆ, ਉਹ ਇਹ ਕਹਿ ਰਹੇ ਆ ਕਿ ਜਿਹੜੇ ਸਿੱਖ ਲੋਕ ਨੇ ਇਹ ਬੈਕਵਰਡਸ ਨੇ, ਇਹਨਾਂ ਦੀ ਕੋਈ ਪੜ੍ਹਾਈ ਲਿਖਾਈ ਵਾਲਾ ਸਿਸਟਮ ਨਹੀਂ ਹੈਗਾ, ਇਹ ਗॉडਲੈਸ ਪੀਪਲ ਨੇ। ਬੇਸਿਕਲੀ ਉਹਨਾਂ ਨੇ ਕਿਹਾ ਕਿ ਜੰਗਲੀ ਲੋਕ ਨੇ। ਜਿਹੜਾ ਲਾਈਟ ਹਿਸਟੋਰੀਅਨ ਸੀ, ਉਹਨੇ ਉੱਥੇ ਜਾ ਕੇ ਖੋਜ ਕੀਤੀ, ਪਿੰਡ ਜਾ ਕੇ ਉਹਨੇ ਦੇਖਿਆ ਤੇ ਉਹਦੀ ਐਨਾਲਿਸਿਸ ਇਹ ਸੀ ਕਿ ਜੋ ਪੜ੍ਹਾਈ ਲਿਖਾਈ ਦਾ ਸਿਸਟਮ ਜਿਹੜਾ ਆ ਪੰਜਾਬ ਦੇ ਵਿੱਚ ਆ, ਉਹ ਯੂਰਪ ਦੇ ਵਿੱਚ ਵੀ ਨਹੀਂ ਹੈਗਾ। ਹਰੇਕ ਗੁਰਦੁਆਰਾ, ਹਰੇਕ ਮਸਜਿਦ, ਹਰੇਕ ਮੰਦਿਰ ਦੇ ਨਾਲ ਇੱਕ ਸਕੂਲ ਲੱਗਿਆ ਸੀਗਾ। ਉਸ ਸਮੇਂ ਦੇ ਵਿੱਚ ਉਹਨੇ ਦੱਸਿਆ ਕਿ ਅੰਗਰੇਜ਼ਾਂ ਦੀ ਇਹ ਸੀਗਾ ਕਿ ਜਾਂ ਹਥਿਆਰ ਜਾਂ ਕਿਤਾਬਾਂ, ਹਥਿਆਰ ਇਹਨਾਂ ਤੋਂ ਖੋਲੋ, ਕਿਤਾਬਾਂ ਇਹਨਾਂ ਦੀਆਂ ਜਾਲ ਦਿਓ। ਬੇਸਿਕ ਜਿਹੜੀਆਂ ਪੰਜਾਬੀ ਕਾਇਦੇ ਹੁੰਦੇ ਸੀਗੇ ਜੋ ਗੁਰਮਤ ਪ੍ਰਤੀ ਤਿਆਰ ਕੀਤੇ ਸੀ ਉਸ ਸਮੇਂ ਤੇ, ਉਹਨਾਂ ਨੂੰ ਡਿਸਟਰੋਏ ਕਰ ਦਿਓ। ਸਿਰਫ ਇਸ ਕਰਕੇ ਇੱਕ ਡਰ ਜਿਹੜਾ ਨੈਰੇਟਿਵ ਦਾ ਹੁੰਦਾ ਹੈ,
1933 ਦੇ ਵਿੱਚ ਜਦੋਂ ਨਾਜ਼ੀ ਜਰਮਨੀ ਹੋਈ, ਉਹਦੇ ਵਿੱਚ ਜੋ ਨਾਜ਼ੀ ਜਰਮਨੀ ਵਾਲਿਆਂ ਨੇ ਕੀਤਾ ਉਹ ਇਹ ਸੀ ਕਿ ਜੂਸ ਦੀਆਂ ਜਿਹੜੀਆਂ ਕਿਤਾਬਾਂ ਸੀਗੀਆਂ, ਇੱਕ ਦਿਨ ਦੇ ਵਿੱਚ ਉਹਨਾਂ ਨੇ 25,000 ਕਿਤਾਬਾਂ ਜਿਹੜੀਆਂ ਸਾੜੀਆਂ। ਪਹਿਲਾਂ ਉਹਨਾਂ ਨੂੰ ਆਪਣੇ ਲੇਖਾਂ ਤੋਂ, ਆਪਣੇ ਸ਼ਬਦਾਂ ਤੋਂ ਉਹਨਾਂ ਨੇ ਦੂਰ ਕੀਤਾ ਤੇ ਉਹਨਾਂ ਨੇ ਆਪਣੀ ਹਿਸਟਰੀ ਜਿਹੜੀ ਆ ਆਪਣੇ ਤੌਰ ਤੇ ਲਿਖਣ ਦੀ ਕੋਸ਼ਿਸ਼ ਕੀਤੀ ਕਿ ਇੱਕ ਹਿਸਟਰੀ ਡਿਨਾਈ ਕਰ ਦੋ। ਉਹਦੇ ਵਿੱਚ ਇੱਕ ਜੂਇਸ਼ ਜਿਹੜਾ ਪੋਇਟ ਸੀ, ਤਕਰੀਬਨ ਉਹ ਤੋਂ 100 ਸਾਲ ਪਹਿਲਾਂ ਉਹਨੇ ਇੱਕ ਗੱਲ ਆਖੀ ਸੀ, ਹਾਈਨਰਿਕ ਹੈਨ, ਕਿ ਜਿੱਥੇ ਕਿਤਾਬਾਂ ਜਲਾਈਆਂ ਜਾ ਰਹੀਆਂ ਆ, ਇੱਕ ਦਿਨ ਇਹਨਾਂ ਨੇ ਮਨੁੱਖਾਂ ਨੂੰ ਵੀ, ਬੰਦਿਆਂ ਨੂੰ ਵੀ ਜਲਾਉਣਾ ਹੈ। ਸ਼ੁਰੂਆਤ ਕਿਤਾਬਾਂ ਤੇ ਆ ਤੇ ਅੰਤ ਇਹਦਾ ਬੰਦਿਆਂ ਤੇ ਹੁੰਦਾ ਹੈ। ਇਹ ਗੱਲ ਜਿਹੜੀ ਆ ਨਾਜ਼ੀ ਜਰਮਨੀ ਦੇ ਵਿੱਚ ਪ੍ਰੂਵ ਹੋਈ। ਪਹਿਲੋਂ ਕਿਤਾਬਾਂ ਦਾ ਨਾਸ਼ ਕੀਤਾ, ਲਿਟਰੇਚਰ ਦਾ ਨਾਸ਼ ਕੀਤਾ, ਨੈਰੇਟਿਵ ਤੋਂ ਤੋੜਿਆ ਗਿਆ, ਫਿਰ ਗੈਸ ਚੈਂਬਰਾਂ ਦੇ ਵਿੱਚ ਹੋਰ ਤਸੀਹੇ ਦੇ ਦੇ ਕੇ ਉਹਨਾਂ ਨੂੰ ਮਾਰਿਆ ਗਿਆ। ਪੰਜਾਬ ਦੇ ਵਿੱਚ ਵੀ ਇਹੀ ਹੋਇਆ। ਜਿਹੜੇ ਪੰਜਾਬ ਦੇ ਕਹਿੰਦੇ ਸੀਗੇ ਅੰਗਰੇਜ਼ਾਂ ਨੇ ਖੋਏ, ਜਾਲੇ, ਸਾੜੇ, ਸਾਨੂੰ ਪੜ੍ਹਾਈ ਲਿਖਾਈ ਤੋਂ ਕੀ ਸਾਨੂੰ ਗੁਰਮਤ ਤੋਂ, ਗੁਰੂ ਤੋਂ ਦੂਰ ਕਰਨਾ ਸੀ। ਇਹ ਜਿਹੜਾ ਪ੍ਰੋਸੈਸ ਆ ਲਗਾਤਾਰ 100 ਸਾਲ ਲਈ ਪੰਜਾਬ 'ਚ ਚੱਲ ਰਿਹਾ ਹੈ। ਭਾਵੇਂ ਗੋਰਿਆਂ ਨੇ ਕੀਤਾ ਜਾਂ ਅੱਜ ਦੀ ਜਿਹੜੀ ਪੇਪਰ ਦੀ ਹਿੰਦੂਤਵਾ ਸਰਕਾਰ ਕਰ ਰਹੀ ਆ, ਪਰ ਇਹ ਲਗਾਤਾਰ ਇੱਕ ਪ੍ਰੋਸੈਸ ਆ। ਇੱਕ ਕਨਫਿਊਜ਼ ਸਟੇਟ ਦੇ ਵਿੱਚ ਅਸੀਂ ਜਿਹੜੇ ਲੋਕਲ ਮਸਲਿਆਂ ਦੇ ਵਿੱਚ ਜਿਹੜੇ ਉਲਝ ਗਏ ਆ ਕਿ ਰਾਜ ਦੀ ਗੱਲ ਜਿਹੜੀ ਹੈ ਉਹ ਦੂਰ ਹੋ ਗਈ ਹੈ। ਪਰ ਹਿਸਟੋਰੀਕਲੀ ਦੂਜਿਆਂ ਦੇਸ਼ਾਂ ਦੇ ਵਿੱਚ, ਦੂਜੀਆਂ ਕੌਮਾਂ ਦੇ ਨਾਲ ਵੀ ਇਹੀ ਹੋਇਆ ਹੈ। ਸਿਰਫ ਜਦੋਂ ਅੰਡਰਸਟੈਂਡਿੰਗ ਹੁੰਦੀ ਹੈ ਕਿ ਹੋ ਕੀ ਰਿਹਾ ਆ ਆਲੇ ਦੁਆਲੇ, ਉਦੋਂ ਬੰਦਾ ਜਿਹੜਾ ਆ ਜਾਂ ਕੌਮ ਜਿਹੜੀ ਆ ਕਿਤੇ ਨਾ ਕਿਤੇ ਜਾ ਕੇ ਉਹਦਾ ਕੋਈ ਟਕਰਾਅ ਕਰ ਸਕਦੀ ਹੈ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਈ ਜਸਵੰਤ ਸਿੰਘ ਖਾਲੜੇ ਨੂੰ ਇੱਕ ਤਰ੍ਹਾਂ ਡਿਫਾਈਨ ਕਰਨਾ ਕਿ ਉਹ ਇੱਕ ਚੀਜ਼ ਸੀ, ਆਈ ਥਿੰਕ ਜੋ ਬੀਬੀ ਜੀ ਕਰਕੇ ਗਏ ਉਹ ਬਿਲਕੁਲ ਸਹੀ ਹੈ ਕਿ ਤੁਸੀਂ ਉਹਨਾਂ ਨੂੰ ਇਦਾਂ ਡਿਫਾਈਨ ਨਹੀਂ ਕਰ ਸਕਦੇ। ਨਾ ਕਿਸੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਉਹਨਾਂ ਦੀਆਂ ਗੱਲਾਂ ਤੋੜ ਮਰੋੜ ਕੇ ਪੇਸ਼ ਕਰਨੀਆਂ ਚਾਹੀਦੀਆਂ, ਨਾ ਇੱਕ ਦੋ ਲੇਖਾਂ ਦੇ ਵਿੱਚੋਂ ਉਹਨਾਂ ਦੀ ਪੂਰੀ ਜਿਹੜਾ ਸੰਘਰਸ਼ ਉਹਨਾਂ ਨੇ ਮਿਥਿਆ ਤੇ ਲੜਿਆ ਤੇ ਸ਼ਹੀਦ ਹੋਏ, ਉਹਦੇ ਵਿੱਚੋਂ ਤੁਸੀਂ ਉਹ ਲੱਭ ਸਕਦੇ ਆ। ਇਹਨਾਂ ਟੋਟੈਲਿਟੀ ਤੁਹਾਨੂੰ ਦੇਖਣਾ ਪੈਣਾ ਆ ਕਿ ਉਹ ਕੌਣ ਸਨ ਤੇ ਕਿਉਂ ਸਨ। ਤੇ ਭਾਈ ਉਹ ਜਿਸ ਸਮੇਂ ਉਹ ਇਸ ਉੱਭਰ ਕੇ ਬਾਹਰ ਆਏ, ਸੌਵਰਨਟੀ ਦੀ, ਖਾਲਿਸਤਾਨ ਦੀ ਲੜਾਈ ਸੀ। ਸੰਤ ਜਰਨੈਲ ਸਿੰਘ ਜੀ ਨੇ ਜਿਹੜੇ ਬਿਆਨਬਾਜ਼ੀ ਧਰਮ ਯੁੱਧ ਮੋਰਚੇ ਦੇ ਵਿੱਚ ਕੀਤੀ, ਉਹ ਸਮਝਣ ਦੀ ਲੋੜ ਆ ਸਾਨੂੰ ਕਿ ਕੀ ਕਰ ਰਹੇ ਸੀ ਉਸ ਸਮੇਂ ਦੇ ਵਿੱਚ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਪਹਿਲੀ ਜੰਗ ਅੰਮ੍ਰਿਤਸਰ ਦੀ, ਜਦੋਂ ਅਸੀਂ ਕਹਿੰਦੇ ਆ ਕਿ ਉਹ ਬਾਜ ਦੀ ਲੜਾਈ ਨਹੀਂ ਸੀ, ਉਹ ਤਾਜ ਦੀ ਲੜਾਈ ਸੀ, ਸਾਨੂੰ ਇੱਕ ਵਾਰੀ ਅੱਗ ਦੇ ਵਿੱਚੋਂ, ਜੰਗ ਦੇ ਮੈਦਾਨ ਦੇ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲੰਘਾਉਣਾ ਸੀ। ਸੰਤਾਂ ਨੇ ਜਦੋਂ ਇਹ ਗੱਲ ਕਰਨੀ, ਉਹਨਾਂ ਨੇ ਇੰਡੀਆ ਦਾ ਜਿਹੜਾ ਇੱਕ ਸੋ ਕਾਲਡ ਜਮਹੂਰੀਅਤ ਦਾ ਚਿਹਰਾ ਆ ਉਹ ਬੇਨਕਾਬ ਕਰ ਦਿੱਤਾ। ਉਹਨਾਂ ਨੇ ਜਦੋਂ ਇਹ ਕਹਿਣਾ ਕਿ ਇਹ ਅਸੀਂ ਇੱਥੇ ਬਰਾਬਰ ਦੇ ਹੋ ਕੇ ਇੱਥੇ ਰਹਿਣਾ ਚਾਹੁੰਦੇ ਆ, ਪੈਰ ਪੈਰ ਤੇ ਉਹਨਾਂ ਨੇ ਬੇਇਨਸਾਫੀ ਤੇ ਇਨਇਕੁਆਲਿਟੀ, ਡਿਸਕ੍ਰਿਮੀਨੇਸ਼ਨ ਦੇ ਨਾਲ ਸਾਡੇ ਵਰਤਾਰਾ ਕੀਤਾ, ਜਿਹਦਾ ਅਖੀਰ ਦੇ ਵਿੱਚ 1984 ਦਾ ਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ। ਤੇ ਉਦੋਂ ਜਦੋਂ ਸੰਤਾਂ ਨੇ ਆਪਣੇ ਅਖੀਰਲੇ ਬਚਨ ਪੰਥ ਨੂੰ ਪੇਸ਼ ਕੀਤੇ ਕਿ ਜਿਸ ਦਿਨ ਇਹ ਜਿਹੜੀ ਸਰਕਾਰ ਆ, ਇਹ ਜਿਹੜੀ ਫੌਜ ਆ ਦਰਬਾਰ ਸਾਹਿਬ ਦੇ ਵਿੱਚ ਪੈਰ ਰੱਖੂਗੀ, ਉਸ ਦਿਨ ਖਾਲਿਸਤਾਨ ਦੀ ਨੀਂਹ, ਉਹ ਜਿਹੜੀ ਨੀਂਹ ਰੱਖੀ ਗਈ ਆ, ਸਾਨੂੰ ਹੁਣ ਉਥੋਂ ਅੱਗੇ ਉਹ ਜਿਹੜੀ ਉਹ ਸਾਰੀ ਜਿਹੜੀ ਆ ਫਿਰ 1984 ਤੋਂ ਬਾਅਦ ਸ਼ੁਰੂ ਹੋਈ। ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਆ ਉਹ ਕੋਈ ਵੈਕਿਊਮ ਵਿੱਚ ਨਹੀਂ ਹੋਈ। ਜੇ ਅਸੀਂ ਕਹੀਏ ਕਿ ਉਦਾਂ ਹੀ ਉਹ ਆ ਗਏ, ਸਿੱਖਾਂ ਦੇ ਉੱਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉਦੋਂ ਹੋਈ ਜਦੋਂ ਅਸੀਂ ਆਪਣੀ ਇਸ਼ਟ ਨੂੰ ਬਰਕਰਾਰ ਰੱਖਣਾ ਸੀ, ਜਦੋਂ ਅਸੀਂ ਕਿਸੇ ਸਿੱਖੀ ਪ੍ਰਗਟਾਉਣੀ ਸੀਗੀ ਦੁਨੀਆ ਦੇ ਵਿੱਚ, ਜਦੋਂ ਅਸੀਂ ਰਾਜ ਭਾਗ ਦੀ ਗੱਲ ਕਰਨੀ ਸੀ, ਉਹ 'ਚ ਗੁਰੂ ਦਾ ਹੁਕਮ ਆ, ਜਦੋਂ ਅਸੀਂ ਉਹ ਸਿੱਖੀ ਜਿਹੜੀ ਪ੍ਰਗਟ ਕੀਤੀ, ਉਸ ਟਾਈਮ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸ਼ੁਰੂ ਹੋਈ। ਪੰਜਾਬੀ ਸੂਬੇ ਤੋਂ ਲੈ ਕੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ 1978 ਦੇ ਨਿਰੰਕਾਰੀ ਕਾਂਡ ਤੋਂ ਲੈ ਕੇ ਧਰਮ ਯੁੱਧ ਮੋਰਚੇ ਤੋਂ ਲੈ ਕੇ ਫਿਰ ਜੂਨ 1984 ਹੋਇਆ, ਇਹ ਵੈਕਿਊਮ ਦੇ ਵਿੱਚ ਨਹੀਂ ਉਦਾਂ ਹੀ ਹੋ ਗਿਆ। ਸਿੱਖਾਂ ਨੇ ਹਰੇਕ ਪੈਰ ਦੇ ਉੱਤੇ ਆਪਣੀ ਜਿਹੜੀ ਸੋਵਰਨਟੀ ਐਗਜ਼ਰਟ ਕਰਨ ਦੀ ਕੋਸ਼ਿਸ਼ ਕੀਤੀ ਤੇ ਸਟੇਟ ਨੇ ਆਪਣੇ ਬਾਰਬੈਰਿਕ ਤਰੀਕੇ ਦੇ ਨਾਲ ਜਾ ਕੇ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਟਕਰਾਅ ਤਾਂ ਇਹੀ ਸੀ। ਅਖੀਰ ਦੇ ਵਿੱਚ
ਜਦੋਂ ਸਿੱਖਾਂ ਨੇ ਇਹ ਡਿਮਾਂਡ ਲੈ ਕੇ ਆਂਦੀ ਤਕਰੀਬਨ 40 ਸਾਲ ਪਹਿਲਾਂ ਕਿ ਸਾਡੇ ਜਿਹੜੇ ਰਾਜ ਦਾ ਪ੍ਰਗਟਾਵਾ ਅੱਜ ਦੇ ਸਮੇਂ ਦੇ ਵਿੱਚ ਖਾਲਿਸਤਾਨ ਦੇ ਰੂਪ ਦੇ ਵਿੱਚ 1986 ਦੇ ਐਲਾਨਨਾਮੇ ਦੇ ਵਿੱਚ ਸਰਬੱਤ ਖਾਲਸੇ 'ਚ ਹੋਇਆ, ਅਸੀਂ ਉੱਥੇ ਵਚਨਬੱਧ ਹੋ ਗਏ ਅਕਾਲ ਤਖਤ ਸਾਹਿਬ ਦੇ ਅੱਗੇ ਕਿ ਇਹੀ ਹੋਊਗਾ। ਹੁਣ ਸਾਡੀ ਅਗਲੀ ਰਣਨੀਤੀ ਜਿਹੜੀ ਹੈ ਇਹੀ ਹੋਊਗੀ। ਭਾਈ ਜਸਵੰਤ ਸਿੰਘ ਖਾਲੜਾ ਨੇ ਜਦੋਂ ਲਵਾਰਿਸ ਲਾਸ਼ਾਂ ਤੇ ਐਕਸਟਰਾ ਜੁਡੀਸ਼ੀਅਲ ਮਰਡਰ ਦੇ ਵਿੱਚੋਂ ਉਹ ਲਾਸ਼ਾਂ ਲੱਭੀਆਂ, ਉਹ ਲਾਸ਼ਾਂ ਨੂੰ ਨਾਂ ਦਿੱਤਾ, ਉਹ ਲਾਸ਼ਾਂ ਨੂੰ ਜਿਹੜਾ ਆ ਜਸਟਿਸ ਦਿਵਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਇੱਕ ਜਿਹੜੀ ਪੋਲੀਟੀਕਲ ਵੀ ਜਿਹੜੀ ਆਉਂਦੀ ਆ ਉਹ ਵੀ ਸਮਝਣ ਦੀ ਪੋਲੀਟੀਕਲ ਜੋ ਉੱਥੇ ਹੋ ਰਿਹਾ ਆ ਉਹਦੇ ਵਿੱਚ ਸਾਨੂੰ ਉਹਨੂੰ ਇਸ ਤਰੀਕੇ ਨਾਲ ਦੇਖਣਾ ਪੈਣਾ ਆ ਕਿ ਇਹ ਇੱਕ ਇੰਡੀਵਿਜੂਅਲ ਨੂੰ ਐਲੀਮੀਨੇਟ ਕਰਨ ਦੀ ਗੱਲ ਨਹੀਂ ਸੀ। ਭਾਵੇਂ ਉਹ ਭਾਈ ਜਸਵੰਤ ਸਿੰਘ ਖਾਲੜਾ ਹੋਵੇ, ਭਾਵੇਂ ਉਹ ਭਾਈ ਹਰਦੀਪ ਸਿੰਘ ਨਿੱਜਰ ਹੋਵੇ, ਇੱਕ ਬੰਦੇ ਨੂੰ ਐਲੀਮੀਨੇਟ ਕਰਨ ਦਾ ਮਕਸਦ ਨਹੀਂ ਸੀ। ਇੱਕ ਪੋਲੀਟੀਕਲ ਸਟਰਕਚਰ ਨੂੰ ਡੀਸਟੇਬਲਾਈਜ਼ ਕਰਨ ਦਾ ਇਹ ਮੋਟਿਵ ਹੁੰਦਾ ਆ ਕਿ ਜਦੋਂ ਇਦਾਂ ਦੇ ਬੰਦਿਆਂ ਨੂੰ ਹਾਈ ਪ੍ਰੋਫਾਈਲ ਇੰਡੀਵਿਜੂਅਲ ਸਿੱਖ ਲੀਡਰਸ, ਇੰਟੈਲੈਕਚੁਅਲਸ ਜਾਂ ਸੇਵਾਦਾਰਾਂ ਨੂੰ ਉਹਨਾਂ ਨੇ ਖਤਮ ਕਰਨਾ ਆ, ਉਹਦੇ ਦੋ ਕਾਰਨ ਵੱਡੇ ਹੁੰਦੇ ਆ। ਪਹਿਲਾ ਇਹ ਕਿ ਇਹਨਾਂ ਦੀ ਮੂਵਮੈਂਟ ਨੂੰ ਡੀਸਟੇਬਲਾਈਜ਼ ਕਰੋ, ਇਹਨਾਂ ਦੀ ਘਾਟ ਤਾਂ ਉਹਨਾਂ ਨੇ ਮਹਿਸੂਸ ਕਰਨੀ ਹੈ। ਉਹ ਤੋਂ ਵੀ ਇੱਕ ਵੱਡੀ ਗੱਲ ਇਹ ਆ ਕਿ ਇੱਕ ਡਰ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਕਰੋ। ਡਰ ਦਾ ਮਾਹੌਲ ਇਹ ਹੈ ਕਿ ਜੇ ਤੁਸੀਂ ਉਹ ਕਰੋਗੇ ਜੋ ਇਹ ਕਰ ਰਹੇ ਸੀ, ਤੁਹਾਡਾ ਹਸ਼ਰ ਵੀ ਆਹੀ ਹੋਊਗਾ। ਅਲਟੀਮੇਟਲੀ ਜਿਹੜੀ ਸਟੇਟ ਆ, ਸਾਇਲੈਂਸ ਉਹਨਾਂ ਦੀ ਸਭ ਤੋਂ ਵੱਡੀ ਵਿਕਟਰੀ ਹੁੰਦੀ ਹੈ, ਖਾਮੋਸ਼ੀ। ਤੇ ਤੁਹਾਨੂੰ ਮਾਰਨ ਦੀ ਲੋੜ ਨਹੀਂ ਹੈਗੀ। ਜੇ ਸਿੱਖ ਜਿਹੜੇ ਆ ਉਹ ਖਾਮੋਸ਼ ਹੋ ਜਾਣ, ਉਹ ਰਾਜ ਦੀਆਂ ਗੱਲਾਂ ਨਾ ਕਰਨ, ਆਟੋਮੈਟਿਕਲੀ ਜਿਹੜਾ ਸਟੇਟ ਆ ਉਹ ਤੁਹਾਨੂੰ ਐਜ਼ ਅ ਥ੍ਰੈਟ ਨਹੀਂ ਸਮਝਦਾ। ਮੈਂ ਗੱਲ ਆਪਣੀ ਇਸ ਤਰ੍ਹਾਂ ਪੇਸ਼ ਕਰ ਰਿਹਾ ਹਾਂ ਕਿ ਜੇ ਤੁਸੀਂ ਟੈਕਨੀਕਲ ਫੈਕਟਸ ਤੇ ਗੱਲ ਕਰਨੀ ਹੈ ਤੇ ਜਸਟਿਸ ਦੀ ਗੱਲ ਕਰਨੀ ਹੈ, ਬੀਬੀ ਜੀ ਇੱਥੇ ਗੱਲ ਕਰਕੇ ਗਏ ਆ, ਨਾਲ ਭਾਈ ਹਰਿੰਦਰ ਸਿੰਘ ਵੀ ਗੱਲ ਕਰਕੇ ਗਏ ਆ। ਦਸੰਬਰ 1996 ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਇੰਡੀਆ ਦੇ ਵਿੱਚ ਕਿਹਾ ਕਿ ਤੁਸੀਂ ਆ 2097 ਲਾਸ਼ਾਂ ਦੀ ਜਿਹੜੀਆਂ ਤੁਸੀਂ ਸ਼ਾਮਦੀਨ ਕਰਨੀ ਹੈ, ਉਹਦੀ ਜਿਹੜੀ ਰਿਪੋਰਟ ਆ ਤੇ ਪਤਾ ਕਰਨਾ ਹੈ ਕਿ ਜੇ ਇਹ ਐਕਸਟਰਾ ਜੁਡੀਸ਼ੀਅਲੀ ਮਰਡਰ ਹੋਏ ਆ ਪੰਜਾਬ ਦੇ ਜਿਹੜੇ ਬੱਚੇ ਸੀ, ਉਹਦੀ ਜਿਹੜੀ ਰਿਪੋਰਟ ਆ 16 ਸਾਲ ਬਾਅਦ ਅਪ੍ਰੈਲ 2012 ਨੂੰ ਜਾ ਕੇ ਇਹ ਗੱਲ ਮੰਨੀ ਜਾਂਦੀ ਹੈ ਕਿ ਇਹਨਾਂ ਦੇ ਵਿੱਚੋਂ ਤਕਰੀਬਨ 1550 ਜਿਹੜੇ ਨੇ ਉਹ ਐਕਸਟਰਾ ਜੁਡੀਸ਼ੀਅਲੀ ਮਰਡਰ ਹੋਏ ਆ। 16 ਸਾਲ ਲੱਗੇ ਸਿਰਫ ਇਹ ਕਹਿਣ ਲਈ। ਫਿਰ ਜਿੱਦਾਂ ਹਰਿੰਦਰ ਸਿੰਘ ਨੇ ਦੱਸਿਆ, ਅਗਲੀ ਕਾਰਵਾਈ ਇਹ ਸੀ ਕਿ ਕੋਈ ਵੀ ਪੁਲਿਸ ਵਾਲਾ, ਕੋਈ ਵੀ ਜਿਹੜਾ ਇਨਵੋਲਵਡ ਆ, ਕਿਸੇ ਤੇ ਕੋਈ ਕਾਰਵਾਈ ਨਹੀਂ ਹੋਣੀ। ਉਹਨਾਂ ਨੇ ਤਕਰੀਬਨ 28 ਕਰੋੜ ਰੁਪਈਆ ਜਿਹੜਾ ਆ ਇਹ 1550 ਪਰਿਵਾਰਾਂ ਦੇ ਵਿੱਚ ਵੰਡਣ ਦਾ ਐਲਾਨ ਕੀਤਾ। ਅਸੀਂ ਬਹੁਤ ਵਾਰੀ ਇਹ ਗੱਲ ਕਰਦੇ ਆ, ਇਹ ਫੈਕਚੁਅਲ ਗੱਲਾਂ ਆ, ਇਹਨਾਂ ਦੀ ਰਿਪੋਰਟਸ ਲਿਖੀਆਂ ਗਈਆਂ, ਇਹਨਾਂ ਦੀ ਸਟੱਡੀ ਤੇ ਰਿਸਰਚ ਹੋਈ ਆ, ਪਰ ਇਹਦੇ ਵਿੱਚੋਂ ਇੱਕ ਬਹੁਤ ਵੱਡੀ ਗੱਲ ਮੋਰੇ ਆਉਂਦੀ ਹੈ ਕਿ ਇਹ ਇੱਕ ਫਾਰਮ ਆਫ ਦੁਨਿਆਵੀ ਜਸਟਿਸ ਵੀ ਹੈ। ਇਹਨੂੰ ਰੈਪਰੇਸ਼ਨਲ ਫਾਰਮ ਦੇ ਵਿੱਚ ਰੈਪਰੇਸ਼ਨਲ ਜਸਟਿਸ ਕਹਿੰਦੇ, ਜਿੱਥੇ ਕੋਈ ਜੁਡੀਸ਼ੀਅਲ ਜਸਟਿਸ ਨਹੀਂ ਹੈਗਾ ਉੱਥੇ ਇੱਕ ਰੈਪਰੇਸ਼ਨਲ ਜਸਟਿਸ ਪੈਸਾ ਦੇ ਕੇ ਲੋਕਾਂ ਨੂੰ ਤੋੜ ਲਓ। ਇਹ ਤੁਹਾਡੇ ਬੱਚਿਆਂ ਦਾ ਇੱਕ ਮੁੱਲ ਪਾਇਆ ਗਿਆ ਅਲਟੀਮੇਟਲੀ, ਕਿ ਜੇ ਤੁਹਾਡਾ ਬੱਚਾ, ਤੁਸੀਂ ਕਿਸੇ ਨੂੰ ਥਾਪੜਾ ਦੇ ਕੇ ਆਪਣੇ ਨਿਆਣੇ ਨੂੰ ਸਕੂਲ ਨੂੰ ਤੋਰਿਆ ਆ, ਰਾਤ ਨੂੰ ਕੋਈ 15-16 ਸਾਲ ਦੀ ਭਚੰਗੀ ਦੀ ਲਾਸ਼ ਜਿਹੜੀ ਆ ਉਹ ਕਿਸੇ ਉੱਤੇ ਛੱਪੜ ਦੇ ਵਿੱਚੋਂ ਜਾਂ ਉੱਤੇ ਖੇਤਾਂ ਦੇ ਵਿੱਚੋਂ ਜਾਂ ਮਿਲਦੀ ਨਹੀਂ, ਤੇ ਤੁਹਾਨੂੰ ਅਗਲਾ ਆਣ ਕੇ ਕਹੇ ਕਿ ਆ 2.5-3 ਲੱਖ ਰੁਪਈਆ ਚੱਕੋ, ਤੁਸੀਂ ਇਹਨੂੰ ਇਨਸਾਫ ਮੰਨੋਗੇ? ਜਿੱਦਾਂ ਇੱਥੇ ਬੀਬੀ ਜੀ ਗੱਲ ਕਰਕੇ ਗਏ ਆ, ਕਿਸ ਮੂੰਹ ਦੇ ਨਾਲ ਅਸੀਂ ਇਹਨੂੰ ਇਨਸਾਫ ਗਿਣੋਗੇ ਤੇ ਕਿਸ ਮੂੰਹ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਹ ਗਿਣ ਰਹੇ ਆ ਕਿ ਜਿਹੜੀ ਇੰਡੀਅਨ ਸਟੇਟ ਆ ਉਹ ਮੁੜ ਕੇ ਇਹੋ ਜਿਹਾ ਵਰਤਾਰਾ ਜਿਹੜਾ ਸਿੱਖਾਂ ਦੇ ਨਾਲ ਕਿਉਂ ਨਾ ਕਰੂਗੀ? ਜੇ ਅੱਜ ਮੁਸਲਮਾਨਾਂ ਦੀ ਵਾਰੀ ਆ ਜਾਂ ਦਲਿਤਾਂ ਦੀ ਵਾਰੀ ਆ, ਸਾਡੀ ਵੀ ਵਾਰੀ ਆਉਣੀ ਆ ਚੁੱਕੀ ਆ, ਫਿਰ ਆਊਗੀ। ਇਹ ਇੱਕ ਸਪੇਸ ਦੇ ਵਿੱਚੋਂ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਇੰਡੀਅਨ ਸਟੇਟ ਜਿਹੜਾ ਆ ਉਹਨਾਂ ਦੇ ਲਈ ਇਹ ਸਭ ਕੁਝ ਜਿਹੜਾ ਨੋਰਮਲਾਈਜ਼, ਕਿਉਂਕਿ ਤੁਸੀਂ ਜਿਹੜੇ ਆ ਤੁਸੀਂ ਸਭ ਹਿਊਮਨ ਹੋ ਕੇ ਡਿਫਾਈਨ ਹੋਏ ਆ ਉਹਨਾਂ ਦੇ ਲਈ, ਸਿਰਫ ਜਾਤ ਪਾਤ ਤੇ ਵਿਰਕਰੇ ਦੇ ਵਿੱਚੋਂ ਨਹੀਂ। ਹਰੇਕ ਪਾਸਿਓਂ ਜਿਹੜੀ ਤੁਹਾਡੀ ਪੋਜੀਸ਼ਨ ਆ ਉਸ ਕੰਟਰੀ ਦੇ ਵਿੱਚ ਤੁਹਾਨੂੰ ਕਮਜ਼ੋਰ ਕਰਕੇ
ਤੁਹਾਡੇ ਸਪੇਸ ਨੂੰ, ਪੰਜਾਬ ਨੂੰ ਕਮਜ਼ੋਰ ਕਰਕੇ, ਤੁਹਾਡੇ ਧਾਰਮਿਕ ਸਪੇਸਿਸ ਨੂੰ, ਅਕਾਲ ਤਖਤ ਸਾਹਿਬ ਨੂੰ, SGPC ਨੂੰ, ਅਕਾਲੀ ਦਲ ਨੂੰ, ਜਿਹੜੇ ਸਾਡੇ ਸਨ। ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਹਰੇਕ ਚੀਜ਼ ਦੇ ਵਿੱਚ ਦੇਖਦੇ ਹਾਂ, ਸਾਨੂੰ ਇਹ ਮਿਲਾਵਟ ਲੱਗਦੀ ਹੈ ਕਿ ਸਟੇਟ ਜਿਹੜਾ ਹੈ ਹਰੇਕ ਚੀਜ਼ ਮਿਲਾਵਟ ਪਾ ਰਿਹਾ ਹੈ। ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਸਿੱਖ ਜਿਹੜਾ ਆ, ਲੋਕਲ ਗੁਰਦੁਆਰੇ ਤੋਂ ਲੈ ਕੇ ਜਥੇਬੰਦੀਆਂ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਸ਼੍ਰੋਮਣੀ ਅਕਾਲੀ ਦਲ ਤੋਂ, ਅਕਾਲ ਤਖਤ ਸਾਹਿਬ ਤੋਂ, ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ, ਅਸੀਂ ਇੱਕ ਹਾਸੋਹੀਣ ਗੱਲ ਕਰਦੇ ਹਾਂ। ਸਾਡੇ ਲਈ ਇਹ ਜਿਹੜੇ ਸਟਰਕਚਰਸ ਆ, ਇਹਨਾਂ ਦੀ ਜਿਹੜੇ ਸਤਿਕਾਰ ਹੋਣਾ ਚਾਹੀਦਾ ਸੀਗਾ, ਹੌਲੀ ਹੌਲੀ ਸਟੇਟ ਦੀ ਮਿਲਾਵਟ ਨੇ ਉਹ ਸਾਰਾ ਕੁਝ ਸਾਡੇ ਮਨਾਂ 'ਚ ਕਮਜ਼ੋਰ ਕਰ ਦਿੱਤਾ ਹੈ। ਇੱਕ ਚੀਜ਼ ਸਾਡੇ ਕੋਲ ਬਚੀ ਸੀਗੀ, ਉਹ ਸੀਗਾ ਕਿ ਸਰਬੱਤ ਖਾਲਸਾ। ਉਹਦੇ ਵਿੱਚ ਵੀ ਕਰ ਕਰਕੇ ਜਿਸ ਤਰੀਕੇ ਨਾਲ ਉਹਦੇ ਉੱਤੇ ਵੀ ਹੁਣ ਜਿਹੜੀ ਸਿੱਖਾਂ ਦੀ ਜਿਹੜੀ ਕੋਈ ਆਸ ਆ, ਉਹ ਵੀ ਉੱਠਣਾ। ਸੋ ਸਾਡਾ ਜਿਹੜੇ ਗਵਰਨੈਂਸ ਮਾਡਲਸ ਆ, ਸਾਡੇ ਇੰਸਟੀਟਿਊਸ਼ਨਸ ਆ, ਭਾਵੇਂ ਉਹ ਸੰਪਰਦਾਵਾਂ ਹੀ ਹੋਣ, ਟਕਸਾਲ ਹੋਵੇ, ਦਲ ਪੰਥ ਹੋਵੇ, ਅਖੰਡ ਕੀਰਤਨੀ ਜਥਾ ਹੋਵੇ, ਕਿਤੇ ਵੀ ਅਸੀਂ ਦੇਖ ਰਹੇ ਹਾਂ, ਸਾਨੂੰ ਏਦਾਂ ਲੱਗ ਰਿਹਾ ਹੈ ਕਿ ਸਾਡੀ ਸਹੀ ਅਗਵਾਈ ਜਿਹੜੀ ਆ ਕਿਤੇ ਨਹੀਂ ਹੋ ਰਹੀ। ਕਿਤੇ ਨਾ ਕਿਤੇ ਕੰਪਰੋਮਾਈਜ਼ ਤੇ ਪਾਣੀ ਫੇਰ ਕੇ ਤੇ ਡਾਇਲੂਸ਼ਨ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਹੈ। ਉਹ ਕੇਸ ਇਨ ਪੁਆਇੰਟ ਇਹ ਵੀ ਬਣਦਾ ਆ ਕਿ ਭਾਈ ਹਰਦੀਪ ਸਿੰਘ ਦੀ ਮੈਂ ਗੱਲ ਇੱਥੇ ਤਾਂ ਕਰ ਰਿਹਾ ਹਾਂ ਕਿਉਂਕਿ ਉਹ ਐਬਸੋਲੂਟਲੀ ਕਨੈਕਟ ਕਰਦੀ ਹੈ ਭਾਈ ਜਸਵੰਤ ਸਿੰਘ ਖਾਲੜੇ ਦੀ ਗੱਲ ਨਾਲ। ਇੱਕ ਹੈਗਾ ਕਿ ਹਿਊਮਨ ਰਾਈਟਸ ਡਿਫੈਂਡਰਸ ਨੂੰ ਅਟੈਕ ਕਰੋ। ਅਸੀਂ ਭਾਈ ਜਸਵੰਤ ਸਿੰਘ ਖਾਲੜੇ ਨੂੰ ਐਜ਼ ਅ ਹਿਊਮਨ ਰਾਈਟਸ ਡਿਫੈਂਡਰ ਅਸੀਂ ਦੇਖਦੇ ਵੀ ਹਾਂ, ਪਰ ਅਸੀਂ ਅਸਲ ਦੇ ਵਿੱਚ ਉਹਨਾਂ ਨੂੰ ਕਿੱਦਾਂ ਦੇਖਦੇ ਹਾਂ? ਗੁਰੂ ਦਾ ਸਿੱਖ, ਸੰਤ ਸਿਪਾਹੀ, ਤੇ ਉਹਨਾਂ ਦੀ ਜਿਹੜੀ ਸਿੱਖ ਪੰਥ ਨੂੰ ਜਿਹੜੇ ਸਿਪਾਹੀ ਬਣ ਕੇ ਦੇਣ ਸੀਗੀ, ਉਹ ਇੱਕ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਦੇ ਕੇਸਿਸ ਜਾਂ ਡਾਕੂਮੈਂਟੇਸ਼ਨ ਜਾਂ ਰਿਸਰਚ ਆ, ਇਹ ਸਾਰਾ ਕੁਝ ਅਸੀਂ, ਉਹ ਕਹਿੰਦੇ ਕਿ ਇਹ ਲੜਾਈ ਉਹਨਾਂ ਨੇ ਪੰਥ ਲਈ ਲੜੀ, ਪਰ ਉਹ ਇੱਕ ਵੱਡੇ ਲੜਾਈ ਦੇ ਹਿੱਸੇਦਾਰ ਸਨ। ਜਿਹੜੀ ਹਮੇਸ਼ਾ ਰਾਜ ਦੀ ਜਿਹੜੀ ਪਾਤਸ਼ਾਹੀ ਦਾਅਵੇ ਦੀ ਲੜਾਈ ਹੈ, ਉਹਦੇ ਵਿੱਚ ਅਸੀਂ ਸਾਰੇ ਹੀ ਹਾਂ। ਪਰ ਇਸ ਸਪੇਸ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਿੱਦਾਂ ਅਸੀਂ ਡਿਫਾਈਨ ਕਰਦੇ ਹਾਂ? ਕਿਉਂਕਿ ਆਪਾਂ ਪ੍ਰੇਰਨਾ ਲੈਣੀ ਹੈ ਉਸ ਸ਼ਹੀਦੀ ਤੋਂ। ਭਾਈ ਹਰਦੀਪ ਸਿੰਘ ਨਿੱਜਰ ਨੂੰ ਤੁਹਾਨੂੰ ਪਤਾ ਜਾਂ ਨਾ ਪਤਾ ਹੋਵੇ, ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਸਤੰਬਰ 2024 ਦੇ ਵਿੱਚ ਪਰਿਵਾਰ ਦੇ ਨਾਲ ਰਲ ਕੇ ਇੱਕ ਕੰਪਲੇਂਟ ਫਾਈਲ ਕੀਤੀ ਗਈ ਸੀਗੀ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰੈਪੋਰਟਰ ਫॉर ਕਾਊਂਟਰ ਟੈਰਰਿਜ਼ਮ ਐਂਡ ਹਿਊਮਨ ਰਾਈਟਸ, ਪ੍ਰੋਫੈਸਰ ਬੈਨ ਸੌਲ ਜਿਹੜਾ ਆ, ਉਹ ਸਪੈਸ਼ਲ ਰੈਪੋਰਟਰ ਜਿਹੜਾ UN ਦਾ ਸਭ ਤੋਂ ਵੱਡਾ ਜਿਹੜਾ ਰੋਲ ਆ ਉਸ ਸਪੇਸ ਵਿੱਚ ਪਲੇ ਕਰਦਾ, ਉਹਨੂੰ ਇਹ ਰਿਪੋਰਟ ਗਈ ਕਿ ਭਾਈ ਹਰਦੀਪ ਸਿੰਘ ਨਿੱਜਰ ਨੂੰ ਐਕਸਟਰਾ ਜੁਡੀਸ਼ੀਅਲੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਰਾਹੀਂ ਕੈਨੇਡਾ ਦੇ ਵਿੱਚ ਇੰਡੀਆ ਨੇ ਸ਼ਹੀਦ ਕੀਤਾ, ਮਾਰਿਆ। He was assassinated for his outspokenness on Sikh rights, political rights, human rights, and Sikh sovereignty, self-determination in the form of Khalistan. ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਅਸੀਂ ਉਹਦੇ ਵਿੱਚ ਲਿਖਿਆ ਖਾਲਿਸਤਾਨ। ਜੇ ਕੋਈ ਖਾਲਿਸਤਾਨ ਦਾ ਸਮਰਥਕ ਹੈ, ਉਹਦਾ ਮਤਲਬ ਇਹ ਨਹੀਂ ਕਿ ਉਹ ਹਿਊਮਨ ਰਾਈਟਸ ਦਾ ਡਿਫੈਂਡਰ ਨਹੀਂ ਹੋ ਸਕਦਾ। ਉਲਟਾ ਬੈਨ ਸੌਲ ਜਿਹੜਾ ਸਪੈਸ਼ਲ ਰੈਪੋਰਟਰ ਸੀ, ਉਹਦੀ 16 ਪੇਜ ਦੀ ਰਿਪੋਰਟ ਤੁਸੀਂ ਪੜ੍ਹ ਸਕਦੇ ਹੋ। ਉਹਨੇ ਇੰਡੀਆ ਨੂੰ ਫਿਰ ਔਨ ਦਾ ਰੈਕੋਰਡ ਉਹ ਰਿਪੋਰਟ ਲਿਖੀ ਹੈ, ਇਟਸ ਆਨਲਾਈਨ, ਕਿ ਉਹਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ was a Sikh political and social leader in Vancouver, Canada, who was a human rights defender killed for his belief in the creation of a Sikh sovereign state of Khalistan. ਹੁਣ ਜਿਹੜਾ UN ਦਾ ਸਪੈਸ਼ਲ ਰੈਪੋਰਟਰ ਆ, ਉਹ ਕੋਈ ਡਿਸਟਿੰਕਸ਼ਨ ਨਹੀਂ ਮੇਕ ਕਰ ਰਿਹਾ ਕਿ ਇੱਕ ਪੋਲੀਟੀਕਲ ਵਿਲ ਬੰਦੇ ਦਾ ਕੀ ਆ ਤੇ ਉਹ ਹਿਊਮਨ ਰਾਈਟਸ ਡਿਫੈਂਡਰ ਆ। ਉਹਨੂੰ ਡਿਫਾਈਨ ਕਰ ਰਿਹਾ ਕਿ ਹਰਦੀਪ ਸਿੰਘ ਨਿੱਜਰ ਇਜ਼ ਅ ਹਿਊਮਨ ਰਾਈਟਸ ਡਿਫੈਂਡਰ, ਪਰ ਨਾਲ ਇਹ ਵੀ ਕਹਿ ਰਿਹਾ ਕਿ ਖਾਲਿਸਤਾਨ ਪ੍ਰਤੀ ਉਹਦੇ ਵਿਊਜ਼ ਇਹ ਸੀ ਕਿ ਉਹ ਸੋਵਰਨਟੀ ਤੇ ਸੈਲਫ ਡਿਟਰਮੀਨੇਸ਼ਨ ਆਪਣੇ ਪੰਥ ਲਈ ਚਾਹੁੰਦਾ ਸੀ। ਸਾਡੀ ਜਿਹੜੀ ਇੱਕ ਗੱਲ ਚੱਲ ਰਹੀ ਆ, ਜਿਹੜੇ ਵਿਸ਼ਾ ਮੈਨੂੰ ਦਿੱਤਾ ਸੀ, ਤਾਂ ਹੀ ਮੈਂ ਸੋਵਰਨਟੀ ਦੇ ਆਲੇ ਦੁਆਲੇ ਗੱਲ ਕਰ ਰਿਹਾ ਕਿ ਇਹਦੀ ਜਿਹੜੀ ਸੈਪਰੇਸ਼ਨ ਬਹੁਤ ਖਤਰਨਾਕ ਹੈ। ਜਦੋਂ ਤੁਸੀਂ ਇਸ ਗੱਲਾਂ ਨੂੰ ਸੈਪਰੇਟ ਕਰਦੇ ਆ, ਸਾਨੂੰ ਕਦੀ ਇਦਾਂ ਲੱਗਦਾ ਹੈ ਕਿ ਸਾਡੀ ਜਿਹੜੀ ਬੁੱਧੀ ਇਦਾਂ ਹੈ ਕਿ ਅਸੀਂ ਕੋਈ ਕਲੈਵਰਨੈਸ ਦੇ ਵਿੱਚੋਂ ਅਸੀਂ ਕੁਝ ਹਾਸਲ ਕਰਨਾ ਹੈ, ਕਿ ਅਸੀਂ ਓਨੀ ਕੀ ਗੱਲ ਪੇਸ਼ ਕਰੀਏ। ਉਹ ਜਿਹੜੀ ਮੁੱਢਲੀ ਗੱਲ, ਜਿਹੜੀ ਐਂਡ ਦੀ ਗੱਲ ਹੈ, ਸਾਡਾ ਮੁੱਢਲਾ ਨਾਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਹੈ। ਉਹ ਡਿਮਾਂਡ ਕਰਦੀ ਹੈ ਕਿ ਸੱਚਾਈ ਦੇ ਨਾਲ ਅਸੀਂ ਸਭ ਕੁਝ ਟੇਬਲ ਤੇ ਰੱਖੀਏ ਕਿ ਅਸੀਂ ਆਹ ਚਾਹੁੰਦੇ ਹਾਂ। ਹੁਣ ਜੇ 1550 ਪਰਿਵਾਰਾਂ ਨੂੰ ਇੰਨਾ ਕੁ ਪੈਸਾ ਵੰਡ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਚਾਲਾਂ ਦਾ ਕੋਈ ਪਤਾ ਨਹੀਂ ਹੁੰਦਾ।
ਪਰ ਜੇ ਉਹ ਸਾਨੂੰ ਆਣ ਕੇ ਇਹ ਕਹਿਣਗੇ ਦੇਖੋ ਜਿਹੜੀ ਬੀਜੇਪੀ ਆ ਚਾਹੇ ਕੋਈ ਮੋਦੀ ਆ ਜਾਂ ਸ਼ਾਹ ਆ ਜਾਂ ਜੋ ਵੀ ਆ, ਇਹ ਆਣ ਕੇ ਇੰਨੀ ਕੀ ਗੱਲ ਜਿਹੜੇ ਆ ਸਪੇਸ ਦੇ ਵਿੱਚ ਕਹਿ ਦੇਣ ਗੱਲ ਨੂੰ ਖਤਮ ਕਰਨ ਦੇ ਲਈ ਕਿ ਜਿੰਨੇ ਵੀ ਬੰਦੇ ਨੇ ਤੁਹਾਡੇ ਖਿਲਾਫ ਇਹ ਜ਼ੁਲਮ ਕੀਤੇ ਆ, ਉਹ ਟਾਈਟਲਰ ਹੋਵੇ, ਸੱਜਣ ਕੁਮਾਰ ਹੋਵੇ, ਕਮਲਨਾਥ ਹੋਵੇ, ਜਿਹੜਾ ਮਰਜ਼ੀ ਹੋਵੇ, ਸੈਣੀ ਹੋਵੇ, ਜੋ ਮਰਜ਼ੀ ਹੋਵੇ, ਸਾਰਿਆਂ ਨੂੰ ਅਸੀਂ ਫੜ ਕੇ ਅੰਦਰ ਦੇ ਦਿੰਦੇ ਆ। ਅੱਧਿਆਂ ਨੂੰ ਅਸੀਂ ਫਾਂਸੀ ਦੇ ਦਿੰਦੇ ਆ, ਅੱਧਿਆਂ ਨੂੰ ਸਜ਼ਾ ਹੋ ਜਾਊਗੀ ਤੇ ਤੁਸੀਂ ਫਿਰ ਘਰਾਂ ਨੂੰ ਜਾਓ, ਬਸ ਗੱਲ ਖਤਮ। ਅਲਟੀਮੇਟਲੀ ਪੰਥ ਨੂੰ ਆਪਣਾ ਨਿਸ਼ਾਨੇ ਦੀ ਕਲੈਰਿਟੀ ਜਿਹੜੀ ਹੈ ਉਹ ਚਾਹੀਦੀ ਹੁੰਦੀ। ਅਖੀਰਲੀ ਬੇਨਤੀ ਹੈ, ਨਿਸ਼ਾਨੇ ਦੀ ਕਲੈਰਿਟੀ ਨਾ ਹੋਵੇ, ਅਸੀਂ ਉਹਨਾਂ ਦੀ ਜੁਡੀਸ਼ੀਅਲ ਸਿਸਟਮ ਆ, ਉਹਨਾਂ ਦੇ ਵਕੀਲ ਆ, ਉਹਨਾਂ ਦੀ ਪ੍ਰੈਸ ਆ, ਉਹਨਾਂ ਦੀ ਮੈਜੋਰਿਟੀ ਆ, ਤੁਹਾਡੇ 13 MP ਬੰਦੇ ਕਹਿੰਦੇ ਕੀ ਕਰ ਲੂਗੇ ਫਲਾਨਾ ਟੀਮ ਕਿਹੜਾ, ਸੋ ਤੁਹਾਨੂੰ ਪਤਾ ਹੈ ਸਪੇਸ ਦਾ ਆਲਰੇਡੀ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਤੁਹਾਨੂੰ ਆਲਰੇਡੀ ਪਤਾ ਹੈ ਕਿ এনवायरमेंट ਆ ਉਹਨਾਂ ਨੇ ਬਣਾ ਕੇ ਸਾਨੂੰ ਉਹਦੇ ਵਿੱਚ ਰੱਖਿਆ ਆ ਗੁਲਾਮ ਬਣਾ ਕੇ। ਤੋ ਪੰਜਾਬ ਦੇ ਪਾਣੀਆਂ ਦਾ ਇਸ਼ੂ ਆ, এনवायरमेंट ਦਾ ਇਸ਼ੂ ਆ, ਧਰਤੀ ਦਾ ਇਸ਼ੂ ਆ, ਬੋਲੀ ਦਾ ਇਸ਼ੂ ਆ, PU ਦਾ ਮਸਲਾ ਜਿਹੜਾ ਦੇਤਾ ਤਾਂ ਯੂਨੀਵਰਸਿਟੀਜ਼ ਦਾ, ਚੰਡੀਗੜ੍ਹ ਦਾ ਮਸਲਾ ਨਹੀਂ ਕਦੀ ਮੁੱਕਿਆ। ਕਿਹੜੇ ਕਿਹੜੇ ਮਸਲੇ ਦੇ ਉੱਤੇ ਇੰਡੀਵਿਜੂਅਲ ਤੌਰ ਤੇ ਅਸੀਂ ਲੜਨਾ, ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਅੰਦਰ ਇਸ ਗੱਲ ਦਾ ਪਤਾ ਹੈ ਕਿ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਆ। ਜਦੋਂ ਸੰਤਾਂ ਨੇ ਇਹ ਸ਼ਬਦ ਵਰਤਿਆ, it was for a specific reason। ਉਹ ਕਹਿ ਸਕਦੇ ਸੀਗੇ ਕਿ ਇਹ ਫਰਕ ਦੀ ਲੜਾਈ ਆ, ਡਿਸਕ੍ਰਿਮੀਨੇਸ਼ਨ ਦੀ ਲੜਾਈ ਆ, ਨਸਲਵਾਦ ਦੀ ਕੋਈ ਲੜਾਈ ਆ। ਉਹਨਾਂ ਨੇ ਸਪੈਸੀਫਿਕਲੀ ਗੁਲਾਮੀ ਦਾ ਟਰਮ ਕਿਉਂ ਵਰਤਿਆ? ਕਿਉਂਕਿ ਗੁਲਾਮੀ ਦੇ ਵਿੱਚੋਂ ਸਿਰਫ ਆਜ਼ਾਦੀ ਹੀ ਨਿਕਲਦੀ ਹੈ। It was the base of his entire foundation ਕਿ ਸਿੱਖਾਂ ਨੂੰ ਇਹ ਅਹਿਸਾਸ ਹੋਵੇ that this isn't just discrimination। Discrimination ਤੁਹਾਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਕੇ ਲੜਨਾ ਪੈਣਾ, ਤੇ ਜੇ ਉਹਨਾਂ ਦੀ ਸਾਰੀ ਸਟੇਟ ਦੀ ਮਸ਼ੀਨਰੀ ਜਿਹੜੀ ਹੈ ਉਹਨਾਂ ਦੇ ਹੱਥ ਦੇ ਵਿੱਚ ਹੈ, ਤੁਸੀਂ ਉਹ ਲੜਾਈ ਕਿੱਦਾਂ ਲੜੋਗੇ? ਸੋ ਇਹਦੇ ਵਿੱਚ ਜਿਹੜੀ ਇਹ ਗੱਲ ਜਿਹੜੀ ਆ ਕਿ ਸਾਡੀ ਲੜਾਈ ਜਿਹੜੀ ਆ ਅੱਜ ਦੇ ਸਮੇਂ ਦੇ ਵਿੱਚ ਨਿਸ਼ਾਨਾ ਜਿਹੜਾ ਬਹੁਤ ਜ਼ਰੂਰੀ ਹੈ that we be clear on what we're actually going for। ਛੋਟੇ ਘੱਲੂਘਾਰੇ ਤੋਂ ਬਾਅਦ ਆਫਟਨ ਅਸੀਂ ਇਹ ਗੱਲ ਕਰਦੇ ਹਾਂ, ਛੋਟੇ ਘੱਲੂਘਾਰੇ ਤੋਂ ਬਾਅਦ ਸਿੱਖ ਸਪਸ਼ਟ ਜੋ ਨਿਕਸ ਜਿਹੇ ਰਾਜ ਲਹੇ ਮਰੇ ਗੁਰਪੁਰ ਜਾਏ। ਜੋ ਇਸ ਘੇਰੇ ਚੋਂ ਨਿਕਲ ਗਿਆ ਹੈ ਉਹਦਾ ਇੱਕੋ ਹੀ ਕੰਮ ਹੈ ਰਾਜ ਸਥਾਪਿਤ ਕਰਨਾ। ਜਿਹੜੇ ਮਰ ਗਏ ਸ਼ਹੀਦ ਹੋ ਗਏ ਗੁਰੂ ਦੇ ਕੋਲ ਗਏ, ਜੋ ਨਿਕਸ ਜਿਹੇ ਰਾਜ ਲਹੇ ਮਰੇ ਗੁਰਪੁਰ ਜਾਏ। ਦੂਜੇ ਘੱਲੂਘਾਰੇ ਤੋਂ ਬਾਅਦ, ਵੱਡੇ ਘੱਲੂਘਾਰੇ ਤੋਂ ਬਾਅਦ ਜਦੋਂ ਅੱਧੀ ਸਿੱਖਾਂ ਦੀ ਪਾਪੂਲੇਸ਼ਨ ਇੱਕ ਦਿਨ ਦੇ ਵਿੱਚ ਖਤਮ ਕੀਤੀ ਗਈ, ਤਦ ਖਾਲਸਾ ਰਹਿ ਗਏ, ਉਹ ਸਪੋਰਟ ਗਵਾਏ। ਚੜ੍ਹਦੀ ਕਲਾ ਦੇ ਪ੍ਰਤੀਕ ਦੇ ਵਿੱਚ ਅੱਧੀ ਪਾਪੂਲੇਸ਼ਨ ਸਿੱਖਾਂ ਦੀ ਖਤਮ ਹੋ ਗਈ, ਫਿਰ ਵੀ ਉਹ ਕਹਿੰਦੇ ਕਿ ਤਦ ਖਾਲਸਾ ਜਿਉਂਦਾ ਹੈ, ਤੇ ਉਹਨਾਂ ਨੇ ਆਪਣਾ ਰਾਜ ਜਿਹੜਾ ਮਹੀਨਿਆਂ ਦੇ ਵਿੱਚ ਮੁੜ ਕੇ ਸੂਬੇ ਜਿਹੜੇ ਆ ਪੰਜਾਬ ਦੇ ਉਹ ਲਏ ਉਥੋਂ। ਤੀਜੇ ਘੱਲੂਘਾਰੇ ਤੋਂ ਬਾਅਦ ਨਿਸ਼ਾਨਾ ਸਪਸ਼ਟ ਸੀ। ਹੁਣ ਉਸ ਨਿਸ਼ਾਨੇ ਦੇ ਉੱਤੇ ਚੱਲਣਾ ਜਾਂ ਨਹੀਂ ਚੱਲਣਾ, ਇਹ ਐਕਚੁਅਲੀ ਕੋਈ ਡਿਸਕਸ਼ਨ ਨਹੀਂ ਹੈਗਾ। ਜਦੋਂ ਇਹ ਗੱਲ ਕਹਿ ਦਿੱਤੀ ਕਿ ਨੀਂਹ ਪੱਥਰ ਰੱਖਿਆ ਗਿਆ ਖਾਲਿਸਤਾਨ ਦਾ, ਜਦੋਂ ਸਰਬੱਤ ਖਾਲਸੇ ਦੇ ਵਿੱਚ ਖਾਲਿਸਤਾਨ ਰਾਜ ਉਹਨੂੰ ਅਸੀਂ ਤੁਰ ਪਏ, ਜਦੋਂ ਅਸੀਂ ਆਪਣੀ ਵਡੇਰਿਆਂ ਦੀਆਂ ਗੱਲਾਂ, ਬਜ਼ੁਰਗਾਂ ਦੀਆਂ ਗੱਲਾਂ, ਗੁਰੂ ਸਾਹਿਬ ਦੇ ਰਾਜ ਕਰੇਗਾ ਖਾਲਸੇ ਦੇ ਹੁਕਮ ਨੂੰ ਅਸੀਂ ਬਣਾ ਲਿਆ ਆ, ਉਹਦੇ ਵਿੱਚ ਫਿਰ ਸਾਨੂੰ ਇਸ ਗੱਲ ਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਸਾਡਾ ਨਿਸ਼ਾਨਾ ਫਿਰ ਰਾਜ ਭਾਗ ਖਾਲਿਸਤਾਨ ਹੈ। ਤੇ ਕਿਹੋ ਜਿਹਾ ਰਾਜ ਹੈ ਤੁਹਾਡਾ? ਤੁਸੀਂ ਕੌਣ ਹੋ? ਜਿਸ ਗੁਰੂ ਦੇ ਰੂਪ ਦੇ ਵਿੱਚ ਸਾਨੂੰ ਸਾਜਿਆ ਗਿਆ ਹੈ, ਉਹਦੇ ਵਿੱਚ ਜਿਹੋ ਜਿਹਾ ਰਾਜ ਤੁਸੀਂ ਸਥਾਪਿਤ ਕਰਨਾ ਆ, ਤੁਸੀਂ ਕਿਸੇ ਦੇ ਨਾਲ ਵਧੀਕੀ ਨਹੀਂ ਕਰਨੀ, ਤੁਸੀਂ ਜਾਤ ਪਾਤ ਦੀ ਕੋਈ ਗੱਲ ਨਹੀਂ ਕਰਨੀ, ਤੁਸੀਂ ਕਿਸੇ ਦੇ ਨਾਲ ਕੋਈ ਫਰਕ ਨਹੀਂ ਕਰਨਾ। ਕਿਉਂ ਸਿੱਖ ਆਪਣਾ ਰਾਜ ਨਹੀਂ ਸਥਾਪਿਤ ਕਰ ਸਕਦੇ? ਤੇ ਮੈਂ ਭਾਈ ਜਸਵੰਤ ਸਿੰਘ ਖਾਲੜੇ ਦੀ ਇੱਕ ਸਪੀਚ ਜਿਹੜੀ ਬਹੁਤ ਮਨ ਨੂੰ ਲੱਗੀ, ਉਹ ਤੇ ਮੈਂ ਆਪਣੀ ਗੱਲ ਖਤਮ ਕਰਦਾ। ਉਹਨਾਂ ਨੇ ਆਸਟਰੀਆ ਦੇ ਵਿੱਚ ਇੱਕ ਸਪੀਚ ਕੀਤੀ ਸੀ, ਤੇ ਮੈਂ ਉਹਨੂੰ ਪੈਰਾਫਰੇਜ਼ ਕਰ ਰਿਹਾ ਹਾਂ। ਤੇ ਉਹਨੇ ਉਹਦੇ ਵਿੱਚ ਦੋ ਚੀਜ਼ਾਂ ਦੀਆਂ ਬੇਨਤੀਆਂ ਕੀਤੀਆਂ ਉਹ ਸੰਗਤ ਦੇ ਮੂਹਰੇ। ਇੱਕ ਸੀਗਾ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਆਪਣੇ ਆਪ ਲਈ ਸੁੱਖ ਮੰਗਣਾ ਕਿਸੇ ਹੋਰ ਲਈ ਦੁੱਖ ਮੰਗਣ ਵਾਲੀ ਗੱਲ ਨਹੀਂ ਹੁੰਦੀ, ਤੇ ਆਪਣਾ ਘਰ ਸੁਖੀ ਵਸਾਉਣ ਵਿੱਚ ਕਿਸੇ ਹੋਰ ਘਰ ਦੇ ਜਿਹੜਾ ਉਜਾੜਾ ਜਿਹੜਾ ਅਸੀਂ ਨਹੀਂ ਚਾਹੁੰਦੇ। ਇੰਨੀ ਹੀ ਸਿੰਪਲ ਸਿੱਖਾਂ ਦੀ ਜਿਹੜੀ ਫਾਊਂਡੇਸ਼ਨਲ ਲੜਾਈ ਜਿਹੜੀ ਰਾਜ ਦੀ ਇੰਨੀ ਸਿੰਪਲ ਹੈ। ਅਸੀਂ ਕਿਸੇ ਨੂੰ ਦੁਖੀ ਨਹੀਂ ਦੇਖਣਾ ਚਾਹੁੰਦੇ, ਅਸੀਂ ਕਿਸੇ ਨੂੰ ਉਜਾੜਨਾ ਨਹੀਂ ਚਾਹੁੰਦੇ, ਪਰ ਸਾਡਾ ਜਿਹੜਾ ਪਰਿਵਾਰ ਆ, ਪੰਥ ਪਰਿਵਾਰ ਆ, ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਆ, ਉਹਨਾਂ ਨੂੰ ਸੁਰੱਖਿਅਤ ਕਰਨ ਦੇ ਲਈ, ਉਹਨਾਂ ਨੂੰ ਸੁਖੀ ਵਸਾਉਣ ਦੇ ਲਈ ਸਾਨੂੰ ਇਹ ਰਾਜ ਭਾਗ ਆਪਣਾ ਘਰ ਸਾਨੂੰ ਸੁਖੀ ਵਸਾਉਣਾ ਪੈਣਾ। ਅਲਟੀਮੇਟ ਮੀਨਿੰਗ ਇਹਦੀ ਇਹੀ ਸੀ, ਇਹਨੂੰ ਜਿੱਦਾਂ ਮਰਜ਼ੀ ਲੈ ਲਓ।
ਜੇ ਅਸੀਂ ਉਹ ਕੰਮ ਕਰਨਾ ਹੈ ਜਿੱਥੇ ਸਾਡੇ ਬੱਚਿਆਂ ਦਾ ਇੱਕ ਸੁਨਹਿਰਾ ਭਵਿੱਖ ਜਿਹੜਾ ਸਿਰਜਿਆ ਜਾਵੇ, ਜਿੱਥੇ ਇਹੋ ਜਿਹੀ ਮਨੁੱਖ ਅਧਿਕਾਰਾਂ ਦੀ ਜਿਹੜੀ ਉਲੰਘਣਾ ਨਾ ਹੋਵੇ, ਜਿਹਦੇ ਵਿੱਚ ਅਸੀਂ ਉਹ ਜਿਹੜੀ ਸਾਂਝੀਵਾਲਤਾ ਸਰਬੱਤਾ ਭਲਾ ਦਾ ਮਿਸ਼ਨ ਜਿਹੜਾ ਹੈ ਗੁਰੂ ਸਾਹਿਬ ਨੇ ਦਿੱਤਾ ਉਹਨੂੰ ਅੱਗੇ ਵਧਾ ਸਕਦੇ ਹਾਂ, ਫਿਰ ਸਾਨੂੰ ਦੋ ਗੱਲਾਂ ਜ਼ਰੂਰ ਸਾਡੇ ਪੱਲੇ ਬੰਨਣੀਆਂ ਪੈਣੀਆਂ ਕਿ ਗੁਰਮਤ ਦੇ ਆਧਾਰ ਦੇ ਉੱਤੇ ਇਹ ਸੰਘਰਸ਼ ਸ਼ੁਰੂ ਹੋਇਆ, ਉਹਦੇ ਤੇ ਹੀ ਲੜਿਆ ਜਾਣਾ। ਨਫ਼ਰਤ ਦੇ ਵਿੱਚੋਂ ਇੱਕ ਬਦਲੇ ਦੀ ਭਾਵਨਾ ਦੇ ਵਿੱਚੋਂ ਇਹ ਸੰਘਰਸ਼ ਨਹੀਂ ਲੜਿਆ ਗਿਆ। ਇਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਪਿਆਰ ਦੇ ਵਿੱਚੋਂ ਸੰਘਰਸ਼ ਲੜਿਆ ਗਿਆ। ਤੇ ਸਾਡੇ ਜਿਹੜਾ ਅਗਲਾ ਜਿਹੜਾ ਕਦਮ ਹੈ ਉਹ ਇਹਦੇ ਵਿੱਚ ਹੀ ਹੋਣਾ ਚਾਹੀਦਾ ਹੈ ਕਿ ਪ੍ਰੇਰਨਾ ਭਾਈ ਜਸਵੰਤ ਸਿੰਘ ਖਾਲੜਾ ਦੀ ਇਹ ਹੋ ਸਕਦੀ ਹੈ ਸਾਡੇ ਲਈ ਕਿ ਅਸੀਂ ਕੁਝ ਕਰੀਏ। ਜਿੱਥੇ ਮਰਜੀ ਸਾਡੀ ਕੋਈ ਸੇਵਾ ਹੋ ਸਕਦੀ ਹੈ, ਅਸੀਂ ਸਰਬੱਤ ਦੇ ਭਲੇ ਸਾਂਝੀਵਾਲਤਾ ਸੰਘਰਸ਼ ਪ੍ਰਤੀ ਅਸੀਂ ਆਪਣੀ ਸੇਵਾ ਲਾਈਏ। ਅੱਜ ਇੱਥੋਂ ਜਾਣ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ ਜੋਕਚਾਰ ਇੱਥੇ ਗੱਲਾਂ ਸੁਣ ਕੇ ਜਾਂ ਗੱਲਾਂ ਬਾਤਾਂ ਕਰਕੇ ਅਸੀਂ ਇੱਥੇ ਚਲੇ ਜਾਣਾ ਹੈ। ਜਿੱਥੇ ਵੀ ਅਸੀਂ ਆਪਣਾ ਕੰਮ ਆਪਣਾ ਕਰ ਸਕਦੇ ਹਾਂ ਉੱਥੇ ਕਰਨ ਦੀ ਲੋੜ ਹੈ। ਜਿਹੜੀ ਵੀ ਜਥੇਬੰਦੀ ਕਿਸੇ ਨੂੰ ਕੋਈ ਠੀਕ ਲੱਗਦੀ ਹੈ, ਕੋਈ ਕੰਮ ਕਰ ਰਹੀ ਹੈ, ਭਾਵੇਂ ਉਹ ਪੰਜਾਬ ਦੇ ਵਿੱਚ ਦਲ ਖਾਲਸਾ ਹੋਵੇ ਜਾਂ ਪੰਥ ਸੇਵਕ ਜਥੇ ਹੋਣ ਜਾਂ ਹੋਰ ਹੋਵੇ, ਜਾਂ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ 6 ਫॉर ਜਸਟਿਸ ਦਾ ਰੈਫਰੈਂਡਮ ਮੁਹਿੰਮ ਚੱਲ ਰਿਹਾ ਉਹ ਹੋਵੇ, ਭਾਈ ਅਮਰਪਾਲ ਸਿੰਘ ਹੋਵੇ, ਜਿੱਥੇ ਮਰਜ਼ੀ ਹੋਵੇ। ਬਟ ਵੱਡਾ ਪੁਆਇੰਟ ਇੱਥੇ ਮੁੜ ਕੇ ਆਉਂਦਾ ਆ ਕਿ ਕਿਤੇ ਨਾ ਕਿਤੇ ਜਾ ਕੇ ਸਿੱਖਾਂ ਨੂੰ ਲਾਮਬੰਦ ਹੋ ਕੇ ਕਮਰ ਕੱਸਾ ਕਰਕੇ ਤੁਰਨਾ ਪੈਣਾ ਹੈ। ਐਂਡ ਇਸ ਇੱਕ ਯਾਦ ਦੇ ਵਿੱਚ ਤੁਸੀਂ ਯਾਦ ਮਨਾਉਂਦੇ ਆ, ਇੱਕ ਕਲੈਕਟਿਵ ਮੈਮਰੀ ਹੁੰਦੀ ਹੈ। ਕਲੈਕਟਿਵ ਮੈਮਰੀ ਨੂੰ ਅਰੇਸ ਕਰਨ ਦੇ ਲਈ ਇੰਡੀਅਨ ਸਟੇਟ ਉਹ ਤੁਰੀ ਹੋਈ ਹੈ। ਤੇ ਜੇ ਕੋਈ ਇਸ ਗੱਲ ਨੂੰ ਨਹੀਂ ਬਲੀਵ ਕਰਦਾ, ਭਰਾਵਾ ਆਪਣਾ ਜਿਹੜਾ ਸਿਰ ਆ ਉਹ ਰੇਤ ਚੋਂ ਕੱਢ ਲਓ। ਤੁਹਾਡਾ ਜਿਹੜਾ ਕੋਈ ਕਿਸੇ ਦਾ ਇੰਡੀਵਿਜੂਅਲ ਮੇਰੇ ਵਰਗੇ ਦਾ ਕੋਈ ਡਰ ਆ ਜਾਂ ਕਮਜ਼ੋਰੀ ਆ, ਉਹ ਪੰਥ ਦੀ ਕਮਜ਼ੋਰੀ ਨਹੀਂ ਬਣ ਸਕਦੀ। ਗੁਰੂ ਪੰਥ ਨੇ ਫੈਸਲੇ ਕੀਤੇ ਆ, ਜੰਗੀ ਖਾਲਸਾ ਜਿਹੜਾ ਆ ਉਹ ਹਮੇਸ਼ਾ ਹੀ ਥੋੜਾ ਰਿਹਾ ਆ ਤੇ ਹਮੇਸ਼ਾ ਹੀ ਸਭ ਤੋਂ ਵੱਡੇ ਕਾਰਜ ਉਹਨੇ ਕੀਤੇ ਆ। ਅਸੀਂ ਇਹ ਥੋੜੀ ਜਿਹੀਆਂ ਤਿੱਖੀਆਂ ਗੱਲਾਂ ਤਾਂ ਅਖੀਰ ਦੇ ਵਿੱਚ ਮੈਂ ਕਰ ਰਿਹਾ ਹਾਂ ਕਰਕੇ ਇਹਦੇ ਵਿੱਚ ਇਹ ਗੱਲਾਂ ਸਾਡੇ ਤੇ ਵੀ ਜਾਪਦੀਆਂ ਹੈ। ਕੱਲੇ ਬੰਦੇ ਨੂੰ ਸਾਨੂੰ ਇਹ ਸੋਚਣਾ ਪੈਣਾ ਆ ਕਿ ਇਸ ਸਪੇਸ ਦੇ ਵਿੱਚ ਕੈਨੇਡਾ, US, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਜਿੱਥੇ ਵੀ ਅਸੀਂ ਵਸੇ ਆ, ਕਿਤੇ ਨਾ ਕਿਤੇ ਜਾ ਕੇ ਸਾਡੇ ਟਕਰਾਅ ਹੋ ਰਹੇ ਆ ਨਸਲਵਾਦੀ ਲੋਕਾਂ ਦੇ ਨਾਲ। ਭਾਵੇਂ ਉਹ ਨਿਊਜ਼ੀਲੈਂਡ ਦਾ ਨਗਰ ਕੀਰਤਨ ਹੋਵੇ, ਹੁਣ ਤੁਸੀਂ ਦੇਖ ਲਓ ਕਿਤੇ ਨਾ ਕਿਤੇ ਸਾਨੂੰ ਇਹ ਪਤਾ ਲੱਗ ਰਿਹਾ ਆ ਕਿ ਅਸੀਂ ਅਦਰ ਦੇ ਤਰੀਕੇ ਦੇ ਨਾਲ ਸਾਨੂੰ ਦੁਨੀਆ ਦੇਖਦੀ ਹੈ ਜਿੱਥੇ ਵੀ ਅਸੀਂ ਵਸਦੇ ਹਾਂ। ਜਿੰਨੇ ਮਰਜ਼ੀ ਅਸੀਂ ਚੰਗੇ ਹੋਣ ਦੀ ਕੋਸ਼ਿਸ਼ ਕਰ ਲਈਏ, ਜਿੰਨਾ ਮਰਜ਼ੀ ਅਸੀਂ ਇਹਨਾਂ ਨੂੰ ਦੱਸ ਲਈਏ ਅਸੀਂ ਤੁਹਾਡੇ ਲਈ ਆਹ ਵੀ ਕੀਤਾ, ਉਹ ਵੀ ਕੀਤਾ, ਆਹ ਵੀ ਕੀਤਾ, ਅਖੀਰ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਵੋਕਲ ਜਿਹੜੀ ਘੱਟ ਗਿਣਤੀ ਵੋਕਲ ਮਾਈਨੋਰਿਟੀ ਹੁੰਦੀ ਹੈ ਉਹ ਤੁਹਾਡੇ ਉੱਤੇ ਹਾਵੀ ਪੈਣੀ ਆ ਤੇ ਇੱਕ ਸਾਇਲੈਂਟ ਮੈਜੋਰਿਟੀ ਜਿਹੜੀ ਆ ਉਹਨਾਂ ਨੇ ਚੁੱਪ ਕਰਕੇ ਉੱਥੇ ਤਮਾਸ਼ਾ ਦੇਖਣਾ। ਇਹ ਗੱਲ ਜਦੋਂ ਅਸੀਂ ਕਿਹਾ ਸੀ ਕਿ ਕਿਤਾਬਾਂ ਤੋਂ ਸ਼ੁਰੂ ਹੋ ਕੇ ਸਰੀਰਾਂ ਤੱਕ ਗੱਲ ਹੁੰਦੀ ਹੈ। ਅਟੈਕ ਜਿਹੜਾ ਆ ਉਹ ਸਾਡੀਆਂ ਕਿਤਾਬਾਂ ਤੋਂ, ਸਾਡੇ ਨੈਰੇਟਿਵ ਤੋਂ ਉਹ ਪੇਸ਼ ਹੋ ਰਿਹਾ ਹੈ ਸਾਡੇ ਮੂਹਰੇ। ਫੇ ਭਾਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਲੈ ਲਈਏ, ਉਹ ਤੋਂ ਸਾਨੂੰ ਤੋੜਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ RSS ਵੱਲੋਂ ਜਾਂ ਇਹ ਜਿਹੜੀ ਹਿੰਦੂਤਵਾ ਵਰਗ ਵੱਲੋਂ, ਜਾਂ ਉੱਤੇ ਪੰਜਾਬ ਦੇ ਵਿੱਚ ਸਾਡੇ ਕੇਂਦਰਾਂ ਤੋਂ ਤੋੜਨ ਦਾ ਆ, ਜਾਂ ਸਾਨੂੰ ਗੁਰਦੁਆਰਿਆਂ ਤੋਂ ਤੋੜਨ ਦਾ ਆ, ਜਾਂ ਸਾਨੂੰ ਸਾਡੀ ਸੰਗਤ ਤੋਂ ਤੋੜਨ ਦਾ ਆ। ਜਦੋਂ ਇਹ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਆ, ਇੱਕ ਨੈਰੇਟਿਵ ਬਦਲ ਰਿਹਾ ਆ ਤੇ ਫਿਰ ਜਦੋਂ ਉਹਨਾਂ ਨੇ ਆਉਣਾ ਆ, ਜਦੋਂ ਕਿਤਾਬਾਂ ਦਾ ਖਾਤਮਾ ਹੋ ਗਿਆ, ਨੈਰੇਟਿਵ ਦਾ ਖਾਤਮਾ ਹੋ ਗਿਆ, ਫਿਰ ਸਰੀਰਾਂ ਵਾਲੇ ਆਉਣਗੇ। ਜਦੋਂ ਅਖੀਰਲੀ ਇੱਥੇ ਜਿਹੜੀ ਗੱਲ, ਜਦੋਂ ਉਹਨਾਂ ਨੇ ਕਿਤਾਬਾਂ ਲਈ ਆਏ ਸੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ, ਉਹਨਾਂ ਨੇ ਕਿਤਾਬਾਂ ਤੇ ਹਥਿਆਰਾਂ ਨੂੰ ਇੱਕ ਇਕੁਅਲ ਚੀਜ਼ ਰੱਖਿਆ ਸੀਗਾ ਕਿ ਦੋਨੇ ਇਹਨਾਂ ਤੋਂ ਜ਼ਬਤ ਕਰਾਓ। ਇਹ ਸਾਡੇ ਲਈ ਇੱਕ ਐਟ ਲੀਸਟ ਐਟ ਅ ਬੇਅਰ ਮਿਨੀਮਮ ਇਹ ਗੱਲ ਹੋਣੀ ਚਾਹੀਦੀ ਹੈ ਕਿ ਇਹ ਦੋਨਾਂ ਚੀਜ਼ਾਂ ਦੀ ਫਿਰ ਇੱਕ ਕੌਮ ਨੂੰ ਕਿੰਨੀ ਲੋੜ ਹੁੰਦੀ ਹੈ। ਜੇ ਸ਼ਾਸਤਰ ਵਿਦਿਆ ਨਾ ਹੋਵੇ ਸਾਡੇ ਤੋਂ, ਅਸੀਂ ਦੁਨੀਆ ਦੀ ਕੀ ਰਾਖੀ ਕਰਨੀ, ਅਸੀਂ ਆਪ ਦੀ ਨਹੀਂ ਕਰ ਸਕਦੇ। ਜੇ ਵਿਦਿਆ ਪ੍ਰਣਾਲੀ, ਜੇ ਵਿਦਿਆ ਨਾ ਹੋਵੇ ਗੁਰਮਤਿ ਪ੍ਰਤੀ ਸਾਡੇ ਕੋਲੋਂ, ਅਸੀਂ ਉਹ ਜਿਹੜੇ ਸ਼ਾਸਤਰ ਦੀ ਜਿਹੜੀ ਵਿਦਿਆ ਅਸੀਂ ਸਹੀ ਮਾਇਨੇ ਨਾਲ ਕਿੱਦਾਂ ਵਰਤੂਗੇ। ਤੋਂ ਅਖੀਰ ਦੇ ਵਿੱਚ ਮੈਂ ਆਪ ਜੀ ਦੇ ਨਾਲ ਇੱਕ ਬੇਨਤੀ ਸਾਂਝੀ ਕਰਨੀ ਹੈ ਕਿ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹਨੂੰ ਸਿਰਫ ਪੰਜਾਬ ਤੱਕ ਸੀਮਤ ਨਾ ਰੱਖੋ ਕਿ ਪੰਜਾਬ ਨੇ ਆਪ ਹੀ ਉਹਦੇ ਨਾਲ ਨਜਿੱਠ ਲੈਣਾ ਹੈ।
ਕੌਮਾਂ ਜਿਹੜੀਆਂ ਆ ਉਹ ਬਾਹਰਲੇ ਦੇਸ਼ਾਂ ਤੋਂ ਵੀ ਸੰਘਰਸ਼ ਲੜਦੀਆਂ ਆ। ਹਰੇਕ ਜਿਹੜਾ ਰੈਵੋਲੂਸ਼ਨ ਜਿਹੜਾ ਆ ਕਿਸੇ ਹੋਰ ਦੁਨੀਆ ਦੇ ਦੇਸ਼ਾਂ ਦੇ ਵਿੱਚ ਹੋਇਆ ਆ, ਬਾਹਰਲਾ ਜਿਹੜਾ ਡਾਇਸਪੋਰਾ ਆ ਉਹਦਾ ਬਹੁਤ ਵੱਡਾ ਹੱਥ ਉਹਦੇ ਵਿੱਚ ਹੁੰਦਾ ਹੈ। ਬਾਹਰ ਬੈਠ ਕੇ ਇੱਕ ਹਲੂਣਾ ਦੇਣਾ, ਬਾਹਰ ਬੈਠ ਕੇ ਤੁਸੀਂ ਰਿਸੋਰਸਸ ਭੇਜਣੇ, ਬਾਹਰ ਬੈਠ ਕੇ ਤੁਸੀਂ ਦੁਨੀਆ ਨੂੰ ਜਾਗਰੂਕ ਕਰਨਾ, ਬਾਹਰ ਬੈਠ ਕੇ ਤੁਸੀਂ ਹੋਰ ਮੂਵਮੈਂਟਸ ਦੇ ਨਾਲ ਸੋਲੀਡੈਰਿਟੀ ਬਣਾਉਣੀ, ਬਾਹਰ ਬੈਠ ਕੇ ਤੁਸੀਂ ਹੋਰ ਦੇਸ਼ਾਂ ਨੂੰ ਮਿਲ ਕੇ ਉਹ ਕੰਮ ਕਰਨੇ ਜੋ ਪੰਜਾਬ ਦੇ ਵਿੱਚ ਸਾਡੇ ਲੋਕ ਨਹੀਂ ਕਰ ਸਕਦੇ। ਤੁਹਾਡਾ ਵੀ ਬਹੁਤ ਵੱਡਾ ਰੋਲ ਹੈ ਉਹਦੇ ਵਿੱਚ। ਸਭ ਤੋਂ ਵੱਡਾ ਰੋਲ ਪੰਜਾਬ ਦੀ ਧਰਤੀ ਤੇ ਆ, ਕਰਕੇ ਉਹ ਲੋਕ ਜਿਹੜੇ ਆ ਸੀਸ ਤਲੀ ਤੇ ਰਹਿ ਕੇ ਦਿਨ ਬਾਏ ਦਿਨ ਤੁਰੇ ਆ ਉੱਥੇ। ਜੇ ਮੈਂ ਤੁਹਾਨੂੰ ਇੱਕ ਉਦਾਹਰਣ ਹੀ ਦੇਣੀ ਸੀਗੀ, ਉਹਦੇ ਵਿੱਚ ਗੱਲ ਖਤਮ ਆ। ਰਣਜੀਤ ਸਿੰਘ, ਸੁਰਜੀਤ ਸਿੰਘ ਤੇ ਅਰਵਿੰਦਰ ਸਿੰਘ, ਹੋ ਸਕਦਾ ਬਹੁਤਿਆਂ ਨੇ ਉਹਨਾਂ ਦੇ ਨਾਂ ਨਾ ਸੁਣੇ ਹੋਵੇ। ਕੁਝ ਸਾਲ ਪਹਿਲਾਂ ਇਹ ਨੌਜਵਾਨਾਂ ਦੇ ਕੋਲ ਕਿਤਾਬਾਂ ਸੀਗੀਆਂ। ਉਹ ਕਿਤਾਬਾਂ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ, ਲਾਇਬ੍ਰੇਰੀਆਂ ਦੇ ਵਿੱਚ, ਸ਼ਾਪਾਂ ਦੇ ਵਿੱਚ ਆਮ ਮਿਲਦੀਆਂ ਹੈ। ਉਹ ਸਮਾਂ ਸੀ ਜਿਸ ਵੇਲੇ ਆਲੇ ਦੁਆਲੇ ਪੰਜਾਬ ਦੇ ਵਿੱਚ ਇੱਕ RSS ਦੇ ਬੰਦੇ ਜਿਹੜੇ ਆ ਉਹਨਾਂ ਦੇ ਅਸੈਸੀਨੇਸ਼ਨ ਦਾ ਦੌਰ ਚੱਲ ਰਿਹਾ ਸੀ। 3 ਮੁੰਡਿਆਂ ਨੂੰ ਸੈਡੀਸ਼ਨ ਦੇ ਥੱਲੇ, ਦੇਸ਼ ਧਰੋਹ ਦੇ ਕੇਸਿਸ ਥੱਲੇ ਕਿਤਾਬਾਂ ਦੇ ਕਰਕੇ ਇੰਡੀਅਨ ਸਟੇਟ ਨੇ ਫੜ ਲਿਆ ਤੇ ਬੰਦਿਆਂ ਨੂੰ ਇਦਾਂ ਲੱਗਿਆ ਕਿ ਕੀ ਕਰ ਲੂਗੇ, ਕਿਤਾਬਾਂ ਹੀ ਆ, ਛੱਡ ਦੂਗੇ ਜੋ ਵੀ ਆ। ਉਮਰ ਕੈਦ ਦੀ ਸਜ਼ਾ ਹੋਈ 3 ਮੁੰਡਿਆਂ ਨੂੰ, ਹਾਲੇ ਵੀ ਜੇਲ੍ਹ 'ਚ ਨੇ। ਜਦੋਂ ਸਟੇਟ ਦੀ ਜਿਹੜੀ ਲਾਜ਼ ਜਿਹੜੀਆਂ ਉਹਨਾਂ ਦੇ ਆ ਤੇ ਉਹਨਾਂ ਨੂੰ ਇੰਪਲੀਮੈਂਟ ਤੇ ਉਹਨੂੰ ਡਿਫਾਈਨ ਕਿੱਦਾਂ ਕਰਨਾ ਹੈ, ਉਹ ਵੀ ਉਹਨਾਂ ਦੇ ਉੱਤੇ ਆ। ਫਿਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇੱਕ ਲੋਕਾਂ ਨੂੰ ਐਗਜ਼ਾਮਪਲ ਬਣਾਇਆ ਉਹ 3 ਮੁੰਡਿਆਂ ਨੂੰ ਕਿ ਜੇ ਤੁਸੀਂ ਇਦਾਂ ਦੇ ਬਣਨੇ, ਕਰਕੇ ਉਹ ਐਕਟਿਵਿਸਟ ਵੀ ਸੀ। ਉਹ ਮੁਜ਼ਾਹਰਿਆਂ ਦੇ ਵਿੱਚ ਜਾਂਦੇ ਸੀਗੇ, ਉਹ ਪੈਰ ਉੱਤੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਵੀ ਕਰਦੇ ਸੀਗੇ। ਪਰ ਉਹਨਾਂ ਨੇ ਪਰਚਾ ਪਾਇਆ ਸੈਡੀਸ਼ਨ ਦਾ, ਕਿਤਾਬਾਂ ਜਿਹੜੀਆਂ ਆਮ ਹੀ ਮਿਲਦੀਆਂ ਆ। ਫਿਰ ਤੁਹਾਡਾ ਉੱਥੇ ਕੀ ਤੁਸੀਂ ਆ ਉੱਥੇ? ਇਦਾਂ ਦੀਆਂ ਗੱਲਾਂ ਜਿਹੜੀਆਂ ਮੰਜੀ ਸਾਹਿਬ ਦੇ ਉੱਤੋਂ ਸੰਤ ਜਰਨੈਲ ਸਿੰਘ ਦਿਨ ਬਾਏ ਦਿਨ ਸਾਨੂੰ ਸਮਝਾ ਰਹੇ ਸੀਗੇ, ਤੁਹਾਡਾ ਆਹ ਹਾਲ ਆ। ਹੁਣ ਤਾਂ ਤੁਹਾਨੂੰ ਇੰਟਰਨੈਟ ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਦਿਨ ਬਾਏ ਦਿਨ ਕੀ ਤੁਹਾਨੂੰ ਸਕਿੰਟ ਬਾਏ ਸਕਿੰਟ ਸਮਝਾ ਰਿਹਾ ਕਿ ਤੁਹਾਡਾ ਆਹ ਹਾਲ ਹੈ। ਤੋ ਜੇ ਇਹ ਹਾਲ ਆ ਤੇ ਇੱਕ ਵਾਰੀ ਆਮੋ ਸਾਹਮਣੇ ਹੋ ਜਾਈਏ, ਇੱਕ ਵਾਰੀ ਅਸੀਂ ਆਪਣਾ ਰੋਲ ਨਿਭਾਈਏ, ਪੰਜਾਬ ਨੂੰ ਤਗੜਾ ਕਰੀਏ। ਅਸੀਂ ਵਿਦਿਆ ਦੇ ਵਿੱਚ ਆਪਣੇ ਬੱਚਿਆਂ ਨੂੰ ਲਿਆਈਏ, ਜਿਹੜੀ ਸ਼ਾਸਤਰ ਵਿਦਿਆ ਉਹ ਵੀ ਵਿੱਚੇ ਹੁੰਦੀ ਹੈ। ਅਸੀਂ ਤਿਆਰ ਪਰ ਤਿਆਰ ਰਹੀਏ। ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਵੀ ਮੁਹਿੰਮ ਚੱਲਦੇ ਆ, ਉਹਨਾਂ ਨੂੰ ਇਦਾਂ ਨਹੀਂ ਸਾਨੂੰ ਦੇਖਣਾ ਚਾਹੀਦਾ ਕਿ ਸਾਡਾ ਜਿਹੜਾ ਆ ਬਾਹਰਲੇ ਦੇਸ਼ਾਂ ਦੇ ਵਿੱਚ ਸਾਡਾ ਕੋਈ ਨੁਕਸਾਨ ਹੋ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਆਪਣੇ ਆਪ ਦੇ ਵਿੱਚ ਪ੍ਰਤੱਖ ਹੋਈਏ ਕਿ ਅਸੀਂ ਗੁਰੂ ਦੇ ਸਿੱਖ ਹਾਂ, ਸਾਡਾ ਕੋਈ ਮਿਸ਼ਨ ਹੈ ਇੱਥੇ ਆਉਣ ਦੇ ਵਿੱਚ। ਉਹਨੂੰ ਅਸੀਂ ਲੈ ਕੇ ਜੇ ਇਸ ਗੱਲ ਦਾ ਜਿਹੜੀ ਆ ਇਹਨੂੰ ਅੱਗੇ ਵਧਾ ਸਕਦੇ ਆ ਇੱਕ ਪ੍ਰੇਰਨਾ ਨੂੰ, ਕਰਕੇ ਇਹ ਗੱਲ ਹਿਊਮਨ ਰਾਈਟਸ ਦੇ ਦਾਇਰੇ ਦੇ ਵਿੱਚ ਇੱਕ ਲਿਮਿਟੇਸ਼ਨ ਹੈ। ਹਿਊਮਨ ਰਾਈਟਸ ਦਾ ਇੱਕ ਕੰਮ ਆ, ਪਰ ਪੋਲੀਟੀਕਲ ਸੋਵਰਨਟੀ ਦੇ ਵਿੱਚ, ਪੰਥ ਦੀ ਸੋਵਰਨਟੀ ਦੇ ਵਿੱਚ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਜਿਹੜੀ ਉਹਦੇ ਵਿੱਚ ਹਿਊਮਨ ਰਾਈਟਸ ਸਿਰਫ ਇੱਕ ਸਪੇਸ ਆ, ਸਾਰਾ ਕੁਝ ਨਹੀਂ ਹੈਗਾ। ਇਹ ਗੱਲ ਜਿਹੜੀ ਹੈ ਸਾਨੂੰ ਪਛਾਣਨ ਦੀ ਲੋੜ ਹੈ। ਜਿਹੜੇ ਲੋਕ ਉਸ ਕੰਮ ਕਰਦੇ ਆ ਉਹ ਇੱਕ ਬਹੁਤ ਵੱਡਾ ਰਿਸਕ ਲੈ ਕੇ ਉਹ ਕੰਮ ਕਰ ਰਹੇ ਆ, ਉਹਨਾਂ ਦੀ ਸੇਵਾ ਜਿਹੜੀ ਉਹ ਸਿਰ ਮੱਥੇ ਤੇ ਆ। ਪਰ ਜਿਹੜੇ ਜੁਝਾਰੂ ਅੱਜ ਵੀ ਮੈਦਾਨ ਦੇ ਵਿੱਚ ਆ, ਅੱਜ ਵੀ ਪੰਜਾਬ ਦੀ ਧਰਤੀ ਤੇ ਆ, ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਆ, ਜਾਂ ਹੋਰ ਥਾਵਾਂ ਤੇ ਬੈਠੇ ਆ ਰੂਹ ਖੋਸ਼ ਬਹਿ ਕੇ ਤੇ ਹਾਲੇ ਵੀ ਉਹ ਕੋਸ਼ਿਸ਼ਾਂ ਕਰ ਰਹੇ ਆ, ਉਹਨਾਂ ਦੀ ਸੇਵਾ ਵੀ ਜਿਹੜੀ ਆ ਓਨੀ ਹੀ ਵੱਡੀ ਹੈ। ਤੋ ਆਪ ਜੀ ਅੱਗੇ ਇੱਕ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਆ ਉਹ ਕਰਕੇ ਮੈਂ ਇੱਥੇ ਖਿਮਾ ਦਾ ਚਾਕ ਚ ਆ ਕਿ ਅਸੀਂ ਚਾਹੁੰਦੇ ਕੀ ਆ। ਅਸੀਂ ਉਹ ਘਰ ਚਾਹੁੰਦੇ ਆ ਜੋ ਅਕਾਲ ਪੁਰਖ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਦਿੱਤਾ ਆ। ਹਰ ਘਰ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਹੋਤੀ ਆ। ਅਸੀਂ ਉਹ ਚਾਹੁੰਦੇ ਆ ਜਿੱਥੇ ਸਾਨੂੰ ਪਤਾ ਆ ਕਿ ਖਾਲਸੇ ਦੇ ਆਈਡੀਅਲਸ ਜਿਹੜੇ ਆ ਅਸੀਂ ਉਹਨੂੰ ਲਾਗੂ ਕਰਕੇ ਉੱਥੇ ਹਰ ਕੀ ਹੋਵੇ, ਉੱਥੇ ਕੋਈ ਸੋਗ ਨਾ ਹੋਵੇ। ਉਹ ਘਰ ਜਿਹੜਾ ਆ ਅਸੀਂ ਸਿਰਫ ਆਪਣੇ ਆਪ ਦੇ ਲਈ ਨਹੀਂ, ਅਸੀਂ ਸਰਬੱਤ ਦੇ ਲਈ ਉਹ ਘਰ ਚਾਹੁੰਦੇ ਆ। ਤਾਂ ਹੀ ਇਹ ਅਸਲ ਸਰਬੱਤ ਦਾ ਭਲਾ ਹੋਊਗਾ। ਸੁੱਖੇ ਜਿੰਦੇ ਦੀਆਂ ਗੱਲਾਂ ਦੇ ਉੱਤੇ ਜੇ ਅਸੀਂ ਗੌਰ ਕਰੀਏ, ਉਹਨਾਂ ਨੇ ਕਿਹਾ ਕਿ ਸਿੱਖ ਦਾ ਜਿਹੜਾ ਸੰਘਰਸ਼ ਹੈ, ਖਾਲਸੇ ਦਾ ਸੰਘਰਸ਼ ਸਦੀਵੀ ਆ। ਇਹ ਖਾਲਿਸਤਾਨ ਤੇ ਜਾ ਕੇ ਮੁਕੰਮਲ ਨਹੀਂ ਹੁੰਦਾ, ਕਰਕੇ ਸਾਡਾ ਜਿਹੜਾ ਇੱਕ ਸਰਬੱਤ ਦੇ ਭਲੇ ਦਾ ਸਿਧਾਂਤ ਹੈ, ਸਾਂਝੀਵਾਲਤੇ ਦਾ ਸਿਧਾਂਤ ਹੈ। ਜੇ ਅਸੀਂ ਆਪਣਾ ਦੇਸ਼ ਬਣਾ ਵੀ ਲਿਆ, ਹਰ ਇੱਕ ਉਹ ਜਿਹੜੀ ਘੱਟ ਗਿਣਤੀ ਲੋਕ ਹੈ, ਜਿੱਥੇ ਵੀ ਲੋਕ ਕੁਚਲੇ ਗਏ ਆ, ਉਹ ਸਾਰਾ ਕੁਝ ਜਿਹੜਾ ਹੈ ਅਸੀਂ ਉਹਨਾਂ ਦੀ ਵੀ ਬਾਹ ਫੜਨੀ ਆ, ਉਹਨਾਂ ਨੂੰ ਵੀ ਖੜਾ ਕਰਨਾ ਆ। ਇਹ ਅਸਲ ਰੂਪ ਦੇ ਵਿੱਚ ਖਾਲਸੇ ਦਾ ਮਿਸ਼ਨ ਵੀ ਹੈ। ਇਹ ਅਸਲ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦਾ ਮਿਸ਼ਨ ਸੀ। ਇਹ ਅਸਲ ਰੂਪ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦਾ ਵੀ ਮਿਸ਼ਨ ਸੀ, ਤੇ ਇਹ ਅਸਲ ਰੂਪ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਵੀ ਜਿਹੜਾ ਇਹੀ ਮਿਸ਼ਨ ਸੀਗਾ। ਭੁੱਲਾਂ ਚੱਕਾਂ ਦੀ ਖਿਮਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇੱਥੇ ਇਦਾਂ ਹੀ ਤੁਸੀਂ ਸਜੇ ਰਹਿਣਾ। ਬੀਬੀ ਪਰਮਜੀਤ ਸਿੰਘ ਖਾਲੜਾ ਦੀ ਜੋ ਇੱਥੇ ਸਨਮਾਨਿਤ ਕਰਨਾ ਆ, ਜਿੱਦਾਂ ਜਿੱਦਾਂ ਤੁਸੀਂ ਨਾਲ ਖੜ ਕੇ ਇਸ ਪਰਿਵਾਰ ਦੇ ਨਾਲ ਖੜਨਾ,
ਜਿੱਦਾਂ ਬੀਬੀ ਜੀ ਨੇ ਕਿਹਾ ਕਿ ਇੰਨਾ ਮਾਨ ਸਨਮਾਨ ਇਹਨਾਂ ਨੂੰ ਮਿਲਿਆ ਆ, ਤੇ ਸਾਡੇ ਮਨਾਂ 'ਚ ਇਹੀ ਹੈ ਕਿ ਜਿੰਨਾ ਮਿਲਿਆ ਹੈ ਓਨਾ ਹੀ ਹੋ ਸਕਦਾ ਘੱਟ ਹੋਵੇ, ਕਿ ਇਹਨਾਂ ਵੱਲੋਂ, ਇਹਨਾਂ ਦੇ ਪਰਿਵਾਰ ਵੱਲੋਂ ਭਾਈ ਜਸਵੰਤ ਸਿੰਘ ਖਾਲੜੇ ਤੇ ਗੱਲ ਖਤਮ ਨਹੀਂ ਹੋਈ। ਬੀਬੀ ਜੀ ਨੇ ਆਪ ਇਸ ਸਾਰੀ ਆਪਣੀ ਜਿਹੜੀ ਜ਼ਿੰਦਗੀ ਹੈ ਇਸ ਪਾਸੇ ਨੂੰ, ਸਿੱਖਾਂ ਦੇ ਇਨਸਾਫ ਦੀ ਗੱਲ, ਉਹ ਪਰਿਵਾਰਾਂ ਦੇ ਲਈ ਇਨਸਾਫ ਦੀ ਗੱਲ, ਇਹਨਾਂ ਨੇ ਉਹ ਗੱਲ ਤੋਰੀ ਰੱਖੀ ਹੈ। ਉਹਦਾ ਕੋਈ ਅਸੀਂ ਧੰਨਵਾਦ ਵੀ ਨਹੀਂ ਕਰ ਸਕਦੇ, ਸਿਰਫ ਸਿਰਨੀਮਾ ਹੀ ਕਰ ਸਕਦੇ ਹਾਂ ਕਿ ਅਰਦਾਸ ਬੇਨਤੀ ਕਰ ਸਕਦੇ ਹਾਂ ਗੁਰੂ ਮਹਾਰਾਜ ਅੱਗੇ ਕਿ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਮਨਿੰਦਰ ਸਿੰਘ। ਸਮੇਂ ਦੀ ਘਾਟ ਆ, ਇਸ ਤੋਂ ਬਾਅਦ ਫੰਕਸ਼ਨ ਵੀ ਹੋਣਾ ਇਹਦੇ ਵਿੱਚ। ਹੁਣ ਮੇਰੀ ਬੇਨਤੀ ਆ ਕਿ ਦੋ ਬੇਨਤੀਆਂ ਨੇ। ਇੱਕ ਤਾਂ ਤਰਨਤਾਰਨ ਜ਼ਿਲ੍ਹੇ ਤੋਂ ਬੀਬੀ ਜੀ ਦੇ ਨੇੜੇ ਦੇ ਬੰਦੇ ਆ ਸੁਖਰਾਜ ਸਿੰਘ ਭੁੱਲਰ, ਉਹ ਜਦੋਂ ਸਨਮਾਨ ਕਰਨਾ ਉਹ ਵੀ ਆ ਜਾਣ, ਉਹਨਾਂ ਨੇ ਵੀ ਸਨਮਾਨ ਕਰਨਾ। ਇੱਕ ਭੈਣ ਜੀ ਦੇ ਕੇ ਗਏ ਆ ਇੱਥੇ ਕਿ ਦੀ ਨਾਨਕ ਆਇਡੈਂਟੀਟੀ ਵਰਕਸ਼ਾਪ ਹੈਗੀ ਆ 1984 ਜੈਨੋਸਾਈਡ ਦੇ ਥਰੂ ਲੈਂਸ ਆਫ ਬਾਬਾ ਨਾਨਕ ਬ੍ਰਿਜ ਦੀ ਗੈਪ। ਇਹ ਇੱਕ ਇਹਨਾਂ ਦੇ ਉੱਪਰ ਕਰਨੀ ਆ ਕਾਨਫਰੰਸ, ਤੋਂ ਪਲੀਜ਼ ਉਹਦੇ 'ਚ ਸ਼ਾਮਲ ਹੋਵੋ। ਹੁਣ ਮੈਂ ਜਿੰਨੀਆਂ ਵੀ ਆਪਣੀਆਂ ਕਮੇਟੀਆਂ ਨੇ BC ਸਿੱਖ ਗੁਰਦੁਆਰਾ ਦੀਆਂ ਤੇ ਹੋਰ ਰਿਪਰੈਜ਼ੈਂਟੇਟਿਵ ਨੇ, ਆ ਸਾਹਮਣੇ ਸੀਟਾਂ ਤੇ ਬੈਠੇ ਨੇ, ਜਦੋਂ ਬੀਬੀ ਜੀ ਨੂੰ ਆਪਾਂ ਸਨਮਾਨ ਕਰਨਾ ਪਲੀਜ਼ ਸਾਰੇ ਜਣੇ ਆ ਜਿਓ। ਆਪਾਂ ਸਨਮਾਨ ਕਰਨਾ, ਸਨਮਾਨ ਜਿਹਨੂੰ ਪਿਆ ਉਹ ਲਿਆਇਓ। ਔਰ ਆਪਾਂ ਜਗਾਰੇ ਛੱਡਣੇ ਆ। ਇਹ ਜਿਹੜਾ ਅੱਜ ਦਾ ਆਪਣਾ ਇਕੱਠ ਹੈ ਚੜ੍ਹਦੀ ਕਲਾ ਦੀ ਨਿਸ਼ਾਨੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। BR ਅੰਬੇਦਕਰ ਦਾ ਪੋਤ ਜਵਾਈ ਆਇਆ ਇੱਥੇ, ਕੋਵਿਡ ਦੇ ਦਿਨ ਸੀਗੇ, ਆਪਣਾ ਕਿਸਾਨ ਮੋਰਚਾ ਚੱਲ ਰਿਹਾ ਸੀ, ਅਸੀਂ ਖੜੇ। ਉਹਨੇ ਇੱਕ ਗੱਲ ਕਹੀ, ਉਹ ਕਹਿੰਦਾ ਜਦੋਂ ਡਾਇਸਪੋਰਾ 'ਚ 20 ਬੰਦੇ ਵੀ ਤੁਸੀਂ ਖੜ ਜਾਂਦੇ ਹੋ ਨਾ, ਭਾਰਤ ਸਰਕਾਰ ਨੋਟਿਸ ਲੈਂਦੀ ਆ। ਅੱਜ ਦਾ ਜਿਹੜਾ ਇਕੱਠ ਹੈ ਨਾ, ਇਹ ਆਪਣਾ ਇੱਕ ਪ੍ਰੋਟੈਸਟ ਆ। ਇਹ ਤੁਸੀਂ ਇਹਦੇ 'ਚ ਇੱਕ ਹਿਸਟਰੀ ਕਾਇਮ ਕੀਤੀ ਆ ਕਿ ਆਪਾਂ 30 ਸਾਲ ਬਾਅਦ ਵੀ ਆਪਣੇ ਉਸ ਸ਼ਹੀਦ ਨੂੰ ਨਹੀਂ ਭੁੱਲੇ। ਔਰ ਜਿਹੜਾ ਉਹ ਸ਼ਹੀਦ ਆ, ਮੈਂ ਬੀਬੀ ਪਰਮਜੀਤ ਕੌਰ ਖਲੜ ਨੂੰ ਕਹਿਣਾ ਚਾਹੂੰਗਾ ਕਿ ਉਹ ਸਾਡੇ ਵਾਸਤੇ ਰੋਲ ਮਾਡਲ ਆ। ਉਸ ਰੋਲ ਮਾਡਲ ਵਾਸਤੇ ਅਸੀਂ ਇਕੱਠੇ ਹੋਏ ਆ। ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ, ਸਾਰੇ ਮਨੁੱਖੀ ਅਧਿਕਾਰ ਸੰਗਠਨ ਦਾ ਧੰਨਵਾਦ। ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ, ਇਹ ਇੱਕ ਟੀਮ ਵਰਕ ਸੀਗਾ ਜਿਹਦੇ ਵਿੱਚ ਮੀਡੀਆ ਨੇ, ਜਿਹਦੇ ਵਿੱਚ ਆਮ ਸੰਗਤਾਂ ਨੇ, ਸਾਰਿਆਂ ਨੇ ਰੋਲ ਅਦਾ ਕੀਤਾ। ਆਪਣੇ ਵਿੱਚ ਸਾਡੇ ਇੱਥੋਂ ਦੇ MP ਜਿਹੜੇ ਆ ਮਿਸਟਰ ਸੁਖ ਧਾਲੀਵਾਲ ਵੀ ਬੈਠੇ ਆ, ਉਹਨਾਂ ਨੇ ਪਾਰਲੀਮੈਂਟ 'ਚ ਵੀ ਬੋਲਿਆ। ਉਹਨਾਂ ਦਾ ਇੱਕ ਟਰੈਕ ਰੈਕਡ ਵੀ ਆ, ਉਸ ਟਰੈਕ ਰੈਕਡ ਕਰਕੇ ਨਾ ਕਿ MP ਕਰਕੇ। ਉਹਦਾ ਟਰੈਕ ਰੈਕਡ ਆ 84 ਬਾਰੇ ਵੀ ਬੋਲਿਆ, ਉਹਨਾਂ ਦਾ ਟਰੈਕ ਰੈਕਡ ਆ ਖਾਲੜਾ ਬਾਰੇ ਵੀ ਬੋਲਿਆ। ਇਸ ਤਰ੍ਹਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਵੀ ਖਾਲੜਾ ਜੀ ਦੇ ਪ੍ਰੋਕਲੇਮੇਸ਼ਨ ਔਰ ਨੌਵੇਂ ਪਾਤਸ਼ਾਹ ਬਾਰੇ ਪ੍ਰੋਕਲੇਮੇਸ਼ਨ ਦੇ ਉਹਨਾਂ ਦੀ ਧੰਨਵਾਦ। ਤੋਂ ਹੁਣ ਮੈਂ ਬੇਨਤੀ ਕਰੂੰਗਾ ਕਿ ਭੈਣ ਜੀ ਸਟੇਜ ਤੇ ਆਣ, ਉਹਨਾਂ ਨੂੰ ਲੈ ਕੇ ਆਓ ਆਦਰ ਸਹਿਤ। ਔਰ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਸਾਹਿਬ ਦੀਆਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਡਾਕਟਰ ਭੁਰਜੀ ਵੀ ਬੈਠੇ ਆ, ਕੇਸਰ ਸਿੰਘ ਕੂੰਦਰ ਨਾਲ ਆਣਗੇ। ਇਹਨਾਂ ਦਾ ਬੱਚਾ ਚੱਕ ਕੇ ਪੁਲਿਸ ਨੇ ਡਿਸਪੀਅਰ ਕੀਤਾ ਸੀਗਾ, ਆਪਾਂ ਇਹਨਾਂ ਨੂੰ ਸਨਮਾਨ ਕਰਨਾ। ਸੋ ਪਲੀਜ਼ ਸਾਰੇ ਆ ਜਾਓ। ਇਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਇੱਥੇ ਹਾਂ ਇਸ ਸੇ थोड़े जने ऊपर आ जाओ।
ਬੋਲੇ ਸੋਨਿਹਾਲ ਜਸਵੰਤ ਸਿੰਘ ਜੀ ਖਾਲੜਾ ਜਸਵੰਤ ਸਿੰਘ ਜੀ ਖਾਲੜਾ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਬੋਲੇ ਸੋਨਿਹਾਲ ਰਾਜ ਕਰੇਗਾ ਰਾਜ ਕਰੇਗਾ ਸੋਨਿਹਾਲ ਅੱਜ ਇੱਕ ਕੈਲੰਡਰ ਵੀ ਜਾਰੀ ਕਰਨਾ ਆ ਨਾਲ ਹੀ ਕਰ ਦੇਣਾ ਆਪਾਂ ਨਹੀਂ ਖਾਲੜਾ ਸਾਹਿਬ ਹੀ ਆਵੇ ਇਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਹੈ। ਸਾਰਿਆਂ ਦਾ ਧੰਨਵਾਦ। ਸੁਖ ਧਾਲੀਵਾਲ ਤੁਸੀਂ ਵੀ ਆਓ ਜੀ ਅੱਗੇ। ਪਰਮਜੀਤ ਸਿੰਘ ਰੰਧਾਵੇ ਸਾਰੇ ਆ ਜਾਓ ਅੱਗੇ। ਹਾਂ ਸੁਖਰਾਜ ਹੋਣੀ ਵੀ ਆ ਜਾਓ ਜੀ ਜਿਹੜੇ ਤਰਨਤਾਰਨ ਵਾਲੇ। ਰਾਜ ਸਿੰਘ ਦਿਓ ਐਨੂਅਲ ਰਿਪੋਰਟ ਯੂਨਾਈਟਿਡ ਸਟੇਟਸ ਵਾਲੇ ਦੇ ਰਹੇ ਜੀ। ਧੰਨਵਾਦ।